ਧਾਲੀਵਾਲ ਜੀ ਤੁਹਾਡਾ ਸਵਾਗਤ ਕਰਦਾ ਜੀ ਆਪਣੇ ਚੈਨਲ ਤੇ। ਅੱਜ ਜਿਹੜਾ ਲਵਪ੍ਰੀਤ ਅਤੇ ਬੇਅੰਤ ਕੌਰ ਦਾ ਮਾਮਲਾ ਸੀ, ਉਸ ਮਾਮਲੇ ਦੇ ਵਿੱਚ ਬਠਿੰਡਾ ਚੰਡੀਗੜ੍ਹ ਹਾਈਵੇ ਆ ਜਿਹੜਾ ਉਹ ਲਵਪ੍ਰੀਤ ਦੇ ਪਰਿਵਾਰ ਵੱਲੋਂ ਜਾਮ ਕੀਤਾ ਗਿਆ, ਕਿਉਂਕਿ ਢਿੱਲੀ ਕਾਰਗੁਜ਼ਾਰੀ ਹੈ ਜਿਹੜੀ ਪ੍ਰਸ਼ਾਸਨ ਦੀ ਉਹ ਸਾਹਮਣੇ ਆਈ ਹੈ। ਉਹਨਾਂ ਨੂੰ ਲਵਪ੍ਰੀਤ ਦੇ ਪਰਿਵਾਰ ਨੂੰ ਜਿਹੜੀ ਪ੍ਰਸ਼ਾਸਨ ਦੇ ਉੱਪਰ ਘਾਟ ਮਹਿਸੂਸ ਹੋਈ ਹੈ, ਕਿਉਂਕਿ ਜਿਹੜੇ ਪਰਚੇ ਬੇਅੰਤ ਕੌਰ ਦੇ ਉੱਪਰ ਦਰਜ ਕੀਤੇ ਗਏ ਨੇ ਉਹ ਪਰਚੇ ਦੀਆਂ ਹੋਰ ਧਾਰਾਵਾਂ ਨੇ ਜਿਹੜੀਆਂ ਉਹਨਾਂ ਦੇ ਦਰਜ ਕੀਤੀਆਂ ਗਈਆਂ ਨੇ। ਹਾਲਾਂਕਿ ਪਰਿਵਾਰ ਚਾਹੁੰਦਾ ਹੈ ਕਿ ਜਿਹੜੀਆਂ ਧਾਰਾਵਾਂ ਦੇ ਵਿੱਚ ਵਾਧਾ ਕੀਤਾ ਜਾ ਸਕੇ, ਤੇ ਇਸ ਚੀਜ਼ ਨੂੰ ਮੁੱਖ ਰੱਖਦੇ ਹੋਏ ਬਠਿੰਡਾ ਚੰਡੀਗੜ੍ਹ ਜਿਹੜਾ ਹਾਈਵੇ ਆ ਉਹ ਪੂਰੀ ਤਰ੍ਹਾਂ ਪਰਿਵਾਰ ਨੇ ਜਾਮ ਕੀਤਾ। ਬਠਿੰਡਾ ਚੰਡੀਗੜ੍ਹ ਹਾਈਵੇ ਦੇ ਉੱਪਰ ਚੱਲ ਰਿਹਾ, ਜਿਹਦੇ ਵਿੱਚ ਲਵਪ੍ਰੀਤ ਦਾ ਪਰਿਵਾਰ, ਉਹਨਾਂ ਦੇ ਨਾਲ ਉਹਨਾਂ ਦੇ ਪਿੰਡ ਦੇ ਜਿਹੜੇ ਸਹਿਯੋਗੀ ਸੱਜਣ ਨੇ ਉਹ ਭਾਨਾ ਸਿੱਧੂ, ਮਾਨ ਬਠਿੰਡੇ ਵਾਲਾ ਤੇ ਹੋਰ ਵੀ ਜਿਹੜੇ ਸੋਸ਼ਲ ਮੀਡੀਆ ਤੇ ਕੰਮ ਕਰਨ ਵਾਲੇ ਨੌਜਵਾਨ ਨੇ, ਤੇ ਹਰੇਕ ਟੀਵੀ ਚੈਨਲ ਜਿਹੜਾ ਉਹਨਾਂ ਦੀ ਹਮਾਇਤ ਦੇ ਵਿੱਚ ਪਹੁੰਚਿਆ, ਕਿਉਂਕਿ ਮਸਲਾ ਬੜਾ ਵੱਡਾ ਹੈ। ਕਿਉਂਕਿ ਇੱਕ ਪਰਿਵਾਰ ਨੇ ਆਪਣੇ ਨੌਜਵਾਨ ਪੁੱਤਰ ਨੂੰ ਖੋਇਆ ਹੈ ਤੇ ਉਸ ਨੌਜਵਾਨ ਪੁੱਤਰ ਨੂੰ ਇਨਸਾਫ ਦਿਵਾਉਣ ਦੇ ਵਾਸਤੇ ਜਿਹੜਾ ਪੂਰਾ ਜਿਹੜਾ ਉਹਦਾ ਪਿੰਡ ਹੈ ਜਾਂ ਉਹਦੇ ਸਹਿਯੋਗੀ ਨੇ ਉਹ ਅੱਜ ਬਠਿੰਡਾ ਚੰਡੀਗੜ੍ਹ ਹਾਈਵੇ ਦੇ ਉੱਪਰ ਬੈਠੇ ਨੇ। ਤੇ ਤੁਹਾਨੂੰ ਅਸੀਂ ਦਿਖਾਉਂਦੇ ਉਹ ਵੀ ਲਗਾਤਾਰ ਜਿਹੜੀਆਂ ਕੱਲ ਤੋਂ ਲੈ ਕੇ ਇਸ ਦੇ ਵਿੱਚ ਸੰਘਰਸ਼ ਦੇ ਵਿੱਚ ਜੁਟੀਆਂ ਹੋਈਆਂ ਨੇ। ਮੈਂ ਤੁਹਾਡੀ ਗੱਲ ਵੀ ਆ ਜਿਹੜੀ ਪਰਿਵਾਰ ਦੇ ਨਾਲ ਕਰਵਾਉਂਗਾ, ਕਿਉਂਕਿ ਬੜੇ ਲੰਮੇ ਸਮੇਂ ਤੋਂ ਇਹ ਸੰਘਰਸ਼ ਹੈ ਜਿਹੜਾ इधर नहीं ਜਿਵੇਂ ਕਿ ਤੁਹਾਨੂੰ ਮੈਂ ਦੱਸਿਆ ਵੀ ਬਠਿੰਡਾ ਚੰਡੀਗੜ੍ਹ ਹਾਈਵੇ ਆ ਜਿਹੜਾ ਉਹ ਪਰਿਵਾਰ ਵੱਲੋਂ ਜਾਮ ਕੀਤਾ ਗਿਆ। ਤੇ ਲਵਪ੍ਰੀਤ ਦੇ ਚਾਚਾ ਜੀ ਸਾਡੇ ਨਾਲ ਨੇ, ਉਹਨਾਂ ਤੋਂ ਪੁੱਛਣੇ ਬਾਈ ਜੀ ਬੜੇ ਲੰਮੇ ਸਮੇਂ ਤੋਂ ਇਹ ਜਿਹੜੀ ਮੰਗ ਆ ਤੁਹਾਡੀ ਲਮਕੀ ਪਈ ਆ, ਪ੍ਰਸ਼ਾਸਨ ਨੇ ਪਰਚਾ ਵੀ ਦਰਜ ਕੀਤਾ ਤੇ ਇਹਦੇ ਵਿੱਚ ਹੁਣ ਘਾਟ ਗਈ। ਪਰਚਾ ਨਹੀਂ ਦਰਜ ਕੀਤਾ ਵੀਰੇ, ਸਾਡੇ ਨਾਲ ਮਜ਼ਾਕ ਕੀਤਾਗਾ ਮਹੀਨੇ ਬਾਅਦ ਸਾਡੇ ਨਾਲ ਉਹਨਾਂ ਨੇ ਮਜ਼ਾਕ ਕੀਤਾ, ਪਰਚਾ ਨਹੀਂ ਕੀਤਾ। 420 ਤਾਂ ਨਿੱਕੇ ਮੋਟੇ ਲੜਾਈਆਂ ਹੋ ਜਾਂਦੀਆਂ ਯਾਰ। ਮੈਂ ਕਹਿੰਦਾ ਪ੍ਰਸ਼ਾਸਨ ਨੂੰ ਹੱਥ ਬੰਨ ਕੇ ਬੇਨਤੀ ਆ, ਮੈਨੂੰ ਤੁਹਾਨੂੰ ਬੁਰਾ ਭਲਾ ਬੋਲਣ ਦਾ ਕੋਈ ਉਹ ਨਹੀਂ ਹੈਗਾ ਹਨਾ। ਪਲੀਜ਼ ਸਾਡਾ ਪਰਚਾ ਦਰਜ ਕਰੋ ਤਰੀਕੇ ਨਾਲ। ਸੌਰੀ ਪਰਚਾ ਤਾਂ ਕਰਤਾ, ਸਾਡੀਆਂ ਬਣਦੀਆਂ ਧਾਰਾ ਲਾ ਦਿਓ। ਮੈਂ ਵੀ ਮੀਡੀਆ ਨੂੰ ਬਾਈਟ ਦੇ ਕੇ ਅੱਕਿਆ ਪਿਆ, ਮੇਰਾ ਵੀ ਜੀ ਕਰਦਾ ਯਾਰ ਮੈਂ ਵੀ ਆਪਦੇ ਘਰੇ ਆਰਾਮ ਨਾਲ ਸੌਵਾਂ। ਕਿਹੜੀ ਧਾਰਾ ਜਿਹੜੀ ਉਹ ਪ੍ਰਸ਼ਾਸਨ ਨੇ ਹੁਣ ਤੱਕ ਦਰਜ ਕੀਤੀ ਤੇ ਤੁਸੀਂ ਕਿਹੜੀ ਧਾਰਾ ਦੀ ਮੰਗ ਕਰਦੇ ਹੋ? ਦੇਖੋ ਜਿਹੜੇ ਮੇਨ ਧਾਰਾ ਸਾਡੇ ਵਕੀਲ ਸਾਹਿਬ ਦੱਸਣਗੇ, ਪਰ 306 ਦੀ ਤਾਂ ਮੈਂ ਜਿੰਨੀ ਕੁ ਮੈਨੂੰ ਨੌਲੇਜ ਆ ਮੈਂ ਉਹਦੀ ਮੰਗ ਕਰਦਾ, ਕਿਉਂਕਿ ਇਹਨੇ ਸਾਡੇ ਮੁੰਡੇ ਨੂੰ ਮਾਰਨ ਲਈ ਮਜਬੂਰ ਕੀਤਾ ਹੈਗਾ ਜੀ। ਤੁਹਾਡਾ ਮੈਂ ਮੰਨਦਾ ਵੀ ਤੁਹਾਡਾ ਤੁਸੀਂ ਇੱਕ ਨੌਜਵਾਨ ਪੁੱਤਰ ਨੂੰ ਖੋਇਆ ਹੈ ਤੇ ਉਹ ਦੁੱਖ ਤੁਸੀਂ ਸਮਝ ਸਕਦੇ ਹੋ, ਅਸੀਂ ਤਾਂ ਚਲੋ ਨਾਲ ਤੁਹਾਡੇ ਸਹਿਯੋਗ ਕਰ ਸਕਦੇ ਹਾਂ। ਪਰ ਉਧਰ ਦੂਸਰੇ ਪਰਿਵਾਰ ਵੱਲੋਂ ਇਹ ਵੀ ਆਇਆ ਵੀ ਜਿਹੜੇ ਲਵਪ੍ਰੀਤ ਦੇ ਚਾਚਾ ਜੀ ਨੇ ਉਹ ਦੂਰ ਦੇ ਰਿਸ਼ਤੇਦਾਰ ਨੇ, ਜਾਂ ਕਹਿ ਰਹੇ ਨੇ ਵੀ ਅਸੀਂ ਉਹਦੇ ਚਾਚਾ ਹੀ ਹੈ ਨਹੀਂ, ਵੀ ਉਹਨਾਂ ਨੂੰ ਕੋਈ ਹੱਕ ਨਹੀਂ ਸਾਡੇ ਬਾਰੇ ਬੋਲਣ ਦਾ। ਆਵਾਜ਼ ਵੀਰੇ ਤੁਸੀਂ ਉਰੇ ਆਏ ਹੋ, ਮੈਂ ਤੁਹਾਡਾ ਕੁਛ ਲੱਗਦਾ? ਚਾਹੇ ਤੁਹਾਡਾ ਚੈਨਲ ਹੀ ਤੁਸੀਂ ਮੇਰੀ ਆਵਾਜ਼ ਰੱਖਣ ਆਏ ਹੋ ਨਾ। ਆਵਾਜ਼ ਕਿਸੇ ਦੀ ਵੀ ਕੋਈ ਵੀ ਰੱਖ ਸਕਦਾ। ਮੈਂ ਪਹਿਲਾਂ ਵਾਲੇ ਚੈਨਲਾਂ ਤੇ ਬੋਲ ਕੇ ਗਿਆ ਲਵਪ੍ਰੀਤ ਦੀ ਦਾਦੀ ਤੇ ਮੇਰੀ ਮੰਮੀ ਸਕੀਆਂ ਮਾਸੀ ਦੀਆਂ ਕੁੜੀਆਂ ਨੇਗੀਆਂ, ਤੇ ਲਵਪ੍ਰੀਤ ਦੇ ਦਾਦਾ ਤੇ ਮੇਰੇ ਡੈਡੀ ਸਕੇ ਭਰਾ ਨੇ। ਦੂਰ ਕਿੱਥੋਂ ਹੋ ਗਿਆ ਮੈਂ? ਦੂਜੀ ਗੱਲ ਉਹ ਕਹਿੰਦੇ ਆ ਕਿ ਮੈਂ ਇਹਨੂੰ ਦੇਖਿਆ ਨਹੀਂ। ਉਹ ਸਿਆਣੀਆਂ ਬਿਆਣੀਆਂ ਅਕਲ ਨੂੰ ਹੱਥ ਮਾਰਤੀ ਏ। ਜਦੋਂ ਘਰੇ ਨੌਜਵਾਨ ਧੀ ਪੁੱਤ ਦਾ ਵਿਆਹ ਹੋਵੇ ਨਾ, ਸੱਸ ਸਹੁਰਾ ਵਿਹੜੇ 'ਚ ਫਿਰਦੇ ਚੰਗੇ ਨਹੀਂ ਲੱਗਦੇ ਹੁੰਦੇ, ਬੰਦਾ ਆਪਦੇ ਘਰ ਹੀ ਚੰਗਾ ਹੁੰਦਾ ਜੀ। ਤੇ ਇੱਕ ਗੱਲ ਹੋਰ ਵੀ ਹੋ ਰਹੀ ਹੈ ਵੀ ਮਨੀਸ਼ਾ ਗਲਾਟੀ ਤੁਹਾਡੇ ਕੋਲੇ ਆ ਕੇ ਗਏ ਨੇ, ਉਹਨਾਂ ਨੇ ਵੀ ਤੁਹਾਨੂੰ ਵਿਸ਼ਵਾਸਨ ਦਿੱਤਾ ਵੀ ਕੁਝ ਕਰਾਵਾਂਗੇ, ਉਹਨਾਂ ਨੇ ਮੁੜ ਕੇ ਇਦਾਂ ਜਿਹਾ ਲੱਗਿਆ ਵੀ ਹੋਰ ਪਾਸੇ ਉਹ ਸਟੈਂਡ ਲਏ ਨੇ, ਉਹਨਾਂ ਬਾਰੇ ਤੁਹਾਡਾ ਕੀ ਕਹਿਣਾ? ਨਹੀਂ, ਮਨੀਸ਼ਾ ਗਲਾਟੀ ਨੇ ਆਏ ਸੀ, ਬਹੁਤ ਰਿਸਪੌਂਸ ਦਿੱਤਾ, ਪਰ ਮਨੀਸ਼ਾ ਗਲਾਟੀ ਨੇ ਚੈਨਲ ਦੇ ਉੱਪਰ ਕਲੀਅਰ ਕਹਿਤਾ ਵੀ ਬਰਨਾਲਾ ਪ੍ਰਸ਼ਾਸਨ ਕੁਝ ਨਹੀਂ ਕਰ ਰਿਹਾ, ਵੀ ਮੈਂ ਰੋਜ਼ ਫੋਨ ਕਰਦੀ ਹਾਂ, ਬਰਨਾਲਾ ਪ੍ਰਸ਼ਾਸਨ ਸਾਡੀ ਸੁਣ ਨਹੀਂ ਰਿਹਾ। ਉਹਨਾਂ ਨੇ ਕਲੀਅਰ ਕੱਟੇ ਕਹਿਤਾ ਵੀ ਜੇ ਮੇਰੇ ਹੱਥ 'ਚ ਹੁੰਦਾ ਤਾਂ ਮੈਂ ਹੁਣ ਇਹ ਪਰਚਾ ਕਰ ਦੇਣਾ ਸੀਗਾ। ਮਨੀਸ਼ਾ ਗਲਾਟੀ ਸਾਡਾ ਬਹੁਤ ਸਾਥ ਤਾਂ ਭੈਣ ਨੇ ਜੀ। ਹੁਣ ਵੀ ਤੁਸੀਂ ਉਸ ਟੱਚ ਦੇ ਵਿੱਚ ਹੈਗੇ ਮਨੀਸ਼ਾ ਗਲਾਟੀ? ਨਹੀਂ, ਕੱਲ ਰਾਜੂ ਹੋਰੀ ਮੁੰਡੇ ਹੋਰ ਗਏ ਸੀ, ਕਿਸੇ ਹੋਰ ਕੇਸ 'ਚ ਗਏ ਸੀ, ਉਹ ਬਹਿ ਕੇ ਗੱਲਬਾਤ ਕਰਕੇ ਆਇਆ ਤੇ ਉਹ ਨੰਬਰ ਉਹਨਾਂ ਦਾ ਮੇਰੇ ਕੋਲੇ ਆ ਗਿਆ। ਜੇ ਮੈਨੂੰ ਲੋੜ ਪਈ ਮੈਂ ਕਰ ਲੂੰਗਾ, ਕੋਈ ਚੱਕਰ। ਹੁਣ ਤੱਕ ਬਾਈ ਹੱਲ ਤਾਂ ਇਸ ਚੀਜ਼ ਦਾ ਹੋਣਾ ਬੜਾ ਲੰਮਾ ਸਮਾਂ ਹੋ ਗਿਆ ਵੀਰੇ। ਦੇਖ ਮੈਂ ਤਾਂ ਕੋਠੇ ਚੜ ਕੇ ਕੂਕ ਰਿਹਾ ਯਾਰ, ਮੈਂ ਹਰੇਕ ਚੈਨਲ ਤੇ ਬੋਲ ਰਿਹਾ, ਫੜ ਕੇ ਹੱਥ ਨਾਲ ਤਾਂ ਲਿਖਾ ਨਹੀਂ ਸਕਦਾ ਵੀ ਆਹ ਲਿਖ ਦੋ, ਨਾ ਕੋਈ ਮੇਰੇ ਕਹੇ ਤੋਂ ਲਿਖੇ, ਉਹ ਤਾਂ ਉਹਨਾਂ ਦੀ ਮਰਜ਼ੀ ਹੈ। ਦੇਖ ਮੈਂ ਤਾਂ ਬੋਲ ਸਕਦਾ, ਮੈਂ ਲੋਕਾਂ ਦਾ ਇਕੱਠ ਕਰ ਸਕਦਾ, ਲੋਕਾਂ ਨੂੰ ਜੋੜ ਸਕਦਾ ਬਾਈ। ਹੁਣ ਜੇ ਮਤਲਬ ਕੋਈ ਨਹੀਂ ਹੱਲ ਨਿਕਲਦਾ ਤਾਂ ਇਹ ਆਪਾਂ ਧਰਨਾ ਮੇਨ ਹਾਈਵੇ ਤੇ ਲਾਈ ਬੈਠਾ, ਤੇ ਕਦੋਂ ਤੱਕ ਚੱਲੂ? ਅਣਮਿੱਥੇ ਸਮੇਂ ਲਈ ਵੀਰੇ ਇਹ ਰੈਗੂਲਰ ਚੱਲੂਗਾ। ਜਿੰਨਾ ਲੋਕਾਂ ਨੂੰ ਕੀ ਕਹੋਗੇ ਵੀ ਲੋਕਾਂ ਨੂੰ ਕਹਿਣਾ ਵੀ ਵੱਧ ਤੋਂ ਵੱਧ ਮੇਰੇ ਨਾਲ ਜੁੜੋ ਵੀਰ। ਦੇਖੋ ਅੱਜ ਮੈਂ ਜੇ ਇਕੱਲਾ ਰਹਿ ਗਿਆ, ਮੈਂ ਹਾਰ ਗਿਆ, ਉਦੋਂ ਬਾਅਦ ਕਿਸੇ ਦੀ ਸੁਣੀ ਜਾਂਦੀ, ਜਦ ਸਾਡੀ ਨਹੀਂ ਸੁਣੀ ਜਾਂਦੀ ਹੋਰ ਕਿਸੇ ਦੀ ਕਿਵੇਂ ਸੁਣੀ ਜਾਊਗੀ ਜੀ ਬਾਈ। ਬੜਾ ਵੱਡਾ ਘਾਟਾ, ਕਿਉਂਕਿ ਪਰਿਵਾਰ ਨੇ ਖਾਦਾ ਇੱਕ ਨੌਜਵਾਨ ਪੁੱਤਰ ਨੂੰ, ਉਹਨਾਂ ਨੇ ਖੋਇਆ ਗਿਆ। ਸਾਡੇ ਨਾਲ ਸਾਡਾ ਭਰਾ ਭਾਨਾ ਸਿੱਧੂ ਵੀ, ਉਹਨਾਂ ਤੋਂ ਵੀ ਆਪਾਂ ਇੱਕ ਲੈ ਲੈਣੇ ਬਾਈ। ਬੜਾ ਵੱਡਾ ਘਾਟਾ ਕਿਉਂਕਿ ਇੱਕ ਨੌਜਵਾਨ ਪੁੱਤਰ ਦੀ ਮੌਤ ਹੋਈ ਆ ਤੇ ਹਜੇ ਤੱਕ ਪ੍ਰਸ਼ਾਸਨ ਵੱਲੋਂ ਬੜੀ ਢਿੱਲੀ ਕਾਰਗੁਜ਼ਾਰੀ ਆ। ਤੁਸੀਂ ਵੀ ਪਹੁੰਚੇ ਹੋ ਤੇ ਕੀ ਕਹੋਗੇ? ਪ੍ਰਸ਼ਾਸਨ ਦੀ ਕਾਰਗੁਜ਼ਾਰੀ ਢਿੱਲੀ ਕਿਉਂ ਆ? ਕਿ ਇੱਕ ਤਾਂ ਨੰਬਰ 1 ਇਹ ਦੱਸਿਆ ਜਾ ਰਿਹਾ ਵੀ ਜਿਹੜੇ ਪੋਲੀਟੀਕਲ ਪ੍ਰੈਸ਼ਰ ਨੇ, ਦਬਾਅ ਨੇਗੇ ਹਨਾ, ਉਹ ਦੱਸਿਆ ਜਾ ਰਿਹਾ। ਜਿਹੜੀ ਪ੍ਰਸ਼ਾਸਨ ਦੀ ਇਹ ਆ ਵੀ ਦੇਖੋ ਤੁਹਾਨੂੰ ਸਭ ਨੂੰ ਪਤਾ ਵੀ ਜਿੰਨਾ ਵੀ ਤੁਸੀਂ ਨੌਜਵਾਨ ਹੋ ਸਾਰੇ ਆਪਾਂ
ਆਪਣਾ ਦਿੱਲੀ ਦੇ ਵਿੱਚ ਕਿਹੜਾ ਜਿਹੜਾ ਉਹ ਮੱਥਾ ਲੱਗਿਆ ਹੋਇਆ ਦਿੱਲੀ ਦੇ ਨਾਲ ਹਨਾ। ਆਪਾਂ ਹਮੇਸ਼ਾ ਇਹ ਕਹਿੰਦੇ ਆ ਰਹੇ ਹਾਂ, ਸਾਰਾ ਪੰਜਾਬ ਇਹ ਕਹਿੰਦਾ ਆ ਰਿਹਾ ਵੀ ਅੱਜ ਤੱਕ ਸਾਡੀ ਜਿਹੜਾ ਦਿੱਲੀ ਨਾਲ ਸਾਨੂੰ ਸਾਡੇ ਪੰਜਾਬ ਦੇ ਇਨਸਾਫ ਨਹੀਂ ਮਿਲੇ ਜਾਂ ਤਿੰਨੇ ਜਿਹੜੇ ਕਾਲੇ ਕਾਨੂੰਨ ਪਾਸ ਕਰਤੇ। ਪਰ ਕੀ ਜਿਹੜੇ ਅੱਜ ਜਿਹੜੇ ਪੰਜਾਬ ਦੇ ਵਿੱਚ ਜਿਹੜੀ ਸਰਕਾਰ ਆ ਜਿਹਦੀ ਕੀ ਕੈਪਟਨ ਨੇ ਅੱਜ ਤੱਕ ਜਿਹੜਾ ਪੂਰੀ ਦੁਨੀਆ ਦੇ ਵਿੱਚ ਜਿਹੜਾ ਮਾਮਲਾ ਸਾਰੀ ਦੁਨੀਆ ਦੇ ਬੱਚੇ ਨੂੰ ਪਤਾ ਹੈ ਕੌਣ ਸੱਚਾ ਤੇ ਕੌਣ ਝੂਠਾ ਉਹਨੂੰ ਹੀ ਪਤਾ ਹੈ। ਕੈਨੇਡਾ ਦਾ ਪ੍ਰਧਾਨ ਮੰਤਰੀ ਇਹ ਮੁੱਦੇ ਤੇ ਬੋਲ ਪਿਆ ਕਿ ਜਿਹੜਾ ਪੰਜਾਬ ਦਾ ਸੀਐਮ ਉਹ ਨਹੀਂ ਕਹਿ ਸਕਦਾ ਵੀ ਜਿਹੜੀ ਬਣਦੀ ਕਾਰਵਾਈ ਆ ਕੁੜੀ ਤੇ ਕੀਤੀ ਜਾਵੇ। ਨਾਲੇ ਪਤਾ ਹੈ ਸਾਰੇ ਨੂੰ ਪਤਾ ਹੈ ਇੱਕ ਅਫਸਰ ਐਡੀ ਵੱਡੀ ਅਫਸਰ ਪੰਜਾਬ ਦੀ ਮਨੀਸ਼ਾ ਘਲਾਟੀ ਕਹਿ ਰਹੀ ਹੈ ਵੀ ਹਾਂ ਕੁੜੀ ਗਲਤ ਹੈ। ਉਹਨੇ ਬਿਆਨ ਦਿੱਤਾ, ਉਹਨੇ ਸਰੇਆਮ ਇਹ ਗੱਲ ਕਹੀ ਹੈ ਵੀ ਜਿਹੜਾ ਬਰਨਾਲਾ ਪ੍ਰਸ਼ਾਸਨ ਆ ਉਹ ਬਣਦੀ ਕਾਰਵਾਈ ਨਹੀਂ ਕਰ ਰਿਹਾ। ਯਾਰ 420 ਨਾਲ ਕੀ ਹੋ ਜਾਊਗਾ? ਜਿਹੜੀ ਵਕੀਲ ਸਾਹਿਬਾਨ ਤੇ ਆਪਣੇ ਪਰਿਵਾਰ ਜਿਹੜੀ ਮੰਗ ਕਰ ਰਿਹਾ ਜਿਹੜੀ ਧਾਰਾ ਦੀ ਉਹ ਜਿਹੜੀ ਧਾਰਾ ਲੱਗਣੀ ਚਾਹੀਦੀ ਹੈ। ਜਿੰਨਾ ਟਾਈਮ ਇਹ ਧਾਰਾ ਲੱਗਦੀ ਨਹੀਂ ਉਨਾ ਟਾਈਮ ਅਸੀਂ ਬੈਠਾਂਗੇ। ਪਰ ਇੱਕ ਗੱਲ ਮੈਂ ਇੱਕ ਸਵਾਲ ਇੱਥੇ ਹੋਰ ਵੀ ਬਹੁਤ ਵੱਡਾ ਪੈਦਾ ਹੁੰਦਾ ਹੈ ਵੀ ਜਿਹੜਾ ਪੰਜਾਬ ਅੱਜ ਖਾਲੀ ਕਿਉਂ ਹੁੰਦਾ ਜਾ ਰਿਹਾ? ਜੇ ਲਵਪ੍ਰੀਤ ਨੇ 30 ਲੱਖ ਰੁਪਇਆ ਲਾਇਆ ਜਾਂ ਲਵਪ੍ਰੀਤ ਦੀ ਖੁਦਕੁਸ਼ੀ ਹੋਈ ਉਹ ਕਿਉਂ ਹੋਈ? ਉਹਦਾ ਕਾਰਨ ਕੀ ਹੈ? ਸਭ ਤੋਂ ਵੱਡਾ ਕਾਰਨ ਇਹ ਹੈ ਕਿ ਪੰਜਾਬ ਦੇ ਵਿੱਚ ਕੋਈ ਰੁਜ਼ਗਾਰ ਹੈ ਨਹੀਂ, ਕੰਮ ਹੈ ਨਹੀਂਗਾ, ਤਾਂ ਕਰਕੇ ਜਿਹੜਾ ਯੂਥ ਆ ਉਹ ਨੌਜਵਾਨ ਬਾਹਰ ਜਾ ਰਹੇ ਨੇਗੇ। ਇੱਥੇ ਇਹਨਾਂ ਨੂੰ ਆਪਣੀਆਂ ਸਰਕਾਰਾਂ ਬਣਾਉਣ ਦੀ ਪਈ ਆ ਹਨਾ। ਕੋਈ ਪੰਜਾਬ ਦੇ ਕੋਈ ਤੁਸੀਂ ਇਹ ਦਿਖਾ ਦਿਓ ਵੀ ਇੱਥੇ ਕੋਈ ਮੌਜੂਦਾ ਇੱਥੇ ਕੋਈ ਲੀਡਰ ਪੋਲੀਟੀਕਲ ਲੀਡਰ ਆਇਆ, ਕੋਈ ਐਮਐਲਏ ਐਮਪੀ ਇੱਥੇ ਕੋਈ ਆਇਆ, ਕਿਸੇ ਨੇ ਆ ਕੇ ਪਰਿਵਾਰ ਦਾ ਦੁੱਖ ਸੁਣਿਆ? ਆ ਸਾਰੇ ਲੋਕ ਬੈਠੇ ਨੇ ਯਾਰ ਕੋਈ ਕਮਲੀ ਬੈਠੇ ਨੇਗੇ। ਸਭ ਨੂੰ ਪਤਾ ਵੀ ਜਿਹੜਾ ਇਨਸਾਫ ਆ ਉਹ ਬਣਦਾ ਮਿਲਣਾ ਚਾਹੀਦਾ। ਯਾਰ ਗਊ ਵਰਗਾ ਮੁੰਡਾ ਯਾਰ ਉਹਦਾ ਫੇਸ ਪਤਾ ਲੱਗਦਾ ਵੀ ਲਵਪ੍ਰੀਤ ਦਾ ਮੁੰਡਾ ਕਿਹੋ ਜਿਹਾ। ਇੱਕ ਮੁੰਡੇ ਦਾ ਮੂੰਹ ਦੇਖ ਕੇ ਪਤਾ ਲੱਗ ਜਾਂਦਾ। ਬਾਕੀ ਸਾਰੇ ਸਬੂਤ ਨੇ ਵੀ ਲਵਪ੍ਰੀਤ ਜਿਹੜਾ ਉਹ ਆਪਣਾ ਕੋਈ ਕਸੂਰਵਾਰ ਨਹੀਂ, ਉਹਦਾ ਕੋਈ ਕਸੂਰ ਨਹੀਂ ਹੈਗਾ। ਤੇ ਇਹ ਚੀਜ਼ ਨੂੰ ਦੇਖ ਕੇ ਤਾਂ ਬਾਈ ਜੇ ਪ੍ਰਸ਼ਾਸਨ ਕਾਰਵਾਈ ਨਹੀਂ ਕਰਦਾ ਤਾਂ ਹੋਰ ਵੀ ਕੇਸ ਜਿਹੜੇ ਪੰਜਾਬ ਦੇ ਵਿੱਚੋਂ ਵੱਧ ਜਾਣਗੇ। ਯਾਰ ਕੇਸ ਤਾਂ ਪਹਿਲਾਂ ਵੀ ਹਜ਼ਾਰਾਂ ਨੇਗੇ ਯਾਰ। ਅਸੀਂ ਘੱਟੋ ਘੱਟ ਇਹ 4-5 ਜਿਹੜੇ ਸਮਝੌਤੇ ਆ ਉਹ ਘਰੇ ਬੁਲਾ ਕੇ ਮੇਰਾ ਚਾਚਾ ਬੈਠਾ ਸਾਰੇ ਹੁੰਨੇ ਆ, ਘੱਟੋ ਘੱਟ ਪਹਿਲਾਂ 5-6 4-5 ਇਹ ਸਮਝੌਤੇ ਅਸੀਂ ਕਰਾਏ ਨੇਗੇ। 2 ਤਾਂ ਪੈਸੇ ਵਾਪਸ ਕਰਾਏ ਉਹਨਾਂ ਦੇ ਕੁੜੀਆਂ ਦੇ, 2 ਕੁੜੀਆਂ ਦੇ ਸਮਝੌਤਾ ਕਰਕੇ ਬਾਹਰ ਭੇਜਾ। ਇੱਕ ਤੋਂ ਪਹਿਲਾਂ 3-4 ਸਾਲ ਪਹਿਲਾਂ ਕੇਸ ਉਠਾਇਆ ਸੀਗਾ। ਜੇ ਯਾਰ ਇੱਕ ਤਾਂ ਫਰਜ਼ ਮੇਨ ਗੱਲ ਪਤਾ ਕੀ ਆ, ਜੇ ਕਿਸੇ ਦੇ ਮੁੰਡੇ ਨੇ 20-30 ਲੱਖ ਰੁਪਇਆ ਲਾਤਾ, ਨੰਬਰ 1 ਤਾਂ ਕੁੜੀ ਨੂੰ ਗੱਲ ਸਮਝਣੀ ਚਾਹੀਦੀ, ਉਹਦੇ ਪਰਿਵਾਰ ਨੂੰ ਸਮਝਣੀ ਚਾਹੀਦੀ ਹੈ ਨਾ ਗੱਲ ਵੀ ਜੋ ਲੱਖ ਮਤਭੇਦ ਹੋ ਸਕਦੇ ਨੇ ਇੱਕ ਵਾਰੀ ਮੁੰਡੇ ਨੂੰ ਬਾਹਰ ਲੈ ਕੇ ਜਾਓ ਹੈਨਾ। ਇਹ ਕਾਰਨ ਅਸਲ ਤਾਂ ਮੇਨ ਦੇ ਵਿੱਚ ਹੈ ਜੇ ਪੰਜਾਬ ਦੇ ਵਿੱਚ ਰੁਜ਼ਗਾਰ ਹੋਣ ਕਿਉਂ ਜਿਹੜੇ ਉਹ ਲੋਕ ਬਾਹਰ ਜਾਣ ਯਾਰ। ਬੜੇ ਬਾਈ ਮੁੱਦੇ ਤੂੰ ਚੱਕੇ ਆ, ਬੜੇ ਲੋਕਾਂ ਦੇ ਨਾਲ ਤੂੰ ਇਸ ਚੀਜ਼ ਦੇ ਵਿੱਚ ਵੀ ਖੜਾ ਕਿਉਂਕਿ ਤੁਸੀਂ ਫੇਸਬੁੱਕ ਪੇਜ ਤੋਂ ਤੇ ਉੱਥੇ ਵੀ ਤੁਸੀਂ ਵੀਡੀਓ ਪਾਉਂਦੇ ਹੋ ਵੀ ਹਾਂ ਯਾਰ ਜੇ ਕੋਈ ਕੇਸ ਵਾਲਾ ਤਾਂ ਸਾਨੂੰ ਮਿਲੇ। ਹੁਣ ਇਹ ਆ ਜਿਹੜਾ ਮੁੱਦਾ, ਕਿਉਂਕਿ ਅੱਜ ਤਾਂ ਥੋੜੀ ਗਿਣਤੀ ਚਲੋ ਮੀਂਹ ਕਰਕੇ ਵੀ ਘੱਟ ਹੋ ਸਕਦੀ ਹੈ ਵੀ ਜੇ ਪ੍ਰਸ਼ਾਸਨ ਨਹੀਂ ਕਾਰਵਾਈ ਕਰਦਾ ਤਾਂ ਕਿੰਨੀ ਦੂਰ ਤੱਕ ਕੇਸ ਮੁੱਦੇ ਨੂੰ ਲੈ ਕੇ ਜਾਓ? ਯਾਰ ਜਿਹੜਾ ਮੁੱਦਾ ਜਿਹੜਾ ਮੇਨ ਆ ਦੇਖ ਸਭ ਨੂੰ ਪਤਾ ਵੀ ਅੱਜ ਪੰਜਾਬ ਦੇ ਵਿੱਚ ਹਾਲਾਤ ਕੀ ਹੋ ਰਹੇ ਨੇ। ਪਹਿਲਾਂ ਤਾਂ ਮੈਨੂੰ ਇਹ ਸੀਗਾ, ਸਾਨੂੰ ਸਾਰਿਆਂ ਨੂੰ ਇਹ ਸੀਗਾ ਵੀ ਮੁੱਦਾ ਟਿਕ ਜੇ ਹਨਾ, ਕਈ ਵਾਰੀ ਵੀ ਜੋ ਇਨਸਾਫ ਆ ਉਹ ਮਿਲ ਜੇ। ਹੁਣ ਸਾਰੇ ਹੀ ਲੋਕ ਨਿਕਲ ਕੇ ਬਾਹਰ ਆ ਗਏ ਘਰਾਂ ਤੋਂ ਬਾਈ। ਸਭ ਜਿਹੜਾ ਸਾਡਾ ਧਿਆਨ ਆ ਉਹਦਾ ਸਾਨੂੰ ਪਤਾ ਵੀ ਪੂਰਾ ਦਿੱਲੀ ਦੇ ਵਿੱਚ ਅਸੀਂ ਤਿੰਨੇ ਕਾਲੇ ਜਿਹੜੇ ਉਹ ਕਾਨੂੰਨ ਉਹ ਖਾਰਜ ਕਰਾਉਣੇ ਆ। ਹਰ ਇੱਕ ਬੰਦਾ 10 ਤੋਂ 15 ਦਿਨ ਪਹਿਲਾਂ ਦਿੱਲੀ ਲਾ ਕੇ ਆਉਂਦਾ, ਫਿਰ ਉਹਨੂੰ ਆਪਦੇ ਆਪੋ ਆਪਣੇ ਘਰ ਦੇ ਕੰਮ ਕਰਨੇ ਹੁੰਦੇ ਨੇ। ਹੁਣ ਜਿਹੜਾ ਵਿੱਚ ਆ ਜਿਹੜੇ ਪਸੂੜੀਆਂ ਪੈ ਗਈਆਂ ਹੁਣ ਵੀ ਅਸੀਂ ਘਰ ਦੇ ਕੰਮ ਕਰੀਏ ਦਿੱਲੀ ਜਾਈਏ ਜਾਂ ਅਸੀਂ ਇੱਥੇ ਸੜਕਾਂ 'ਤੇ ਬੈਠੀਏ ਹੈਨਾ। ਵੀ ਜਿਹੜੀ ਹੁਣ ਤੁਹਾਨੂੰ ਮੈਂ ਮੇਨ ਗੱਲ ਦੱਸੀ ਹੈ ਵੀ ਜਿੰਨਾ ਟਾਈਮ ਇਨਸਾਫ ਨਹੀਂ ਮਿਲਦਾ ਉਹਨਾਂ ਟਾਈਮ ਅਸੀਂ ਇੱਥੇ ਸੜਕਾਂ 'ਤੇ ਬੈਠਾਂਗੇ। ਜਿਹੜੀ ਪ੍ਰਸ਼ਾਸਨ ਨੇ ਜਿੰਨਾ ਟਾਈਮ ਬਣਦੀ ਕਾਰਵਾਈ ਨਹੀਂ ਕਰਦਾ ਉਹਨਾਂ ਟਾਈਮ ਅਸੀਂ ਇੱਥੇ ਬੈਠਾਂਗੇ। ਇਹ ਸੀਗੇ ਜੀ ਭਾਨਾ ਸਿੱਧੂ ਜੀ ਜਿਹੜੇ ਕਹਿੰਦੇ ਕਿ ਮੀਂਹ ਪੈਂਦਾ ਰਹੇ ਭਾਵੇਂ ਕੁਝ ਵੀ ਹੁੰਦਾ ਰਹੇ, ਜਿੰਨਾ ਚਿਰ ਪਰਿਵਾਰ ਦੇ ਨਾਲ ਪ੍ਰਸ਼ਾਸਨ ਨਹੀਂ ਖੜੂਗਾ, ਜਿੰਨਾ ਚਿਰ ਬਣਦੀ ਕਾਰਵਾਈ ਨਹੀਂ ਕੀਤੀ ਜਾਊਗੀ ਅਸੀਂ ਪਰਿਵਾਰ ਦੇ ਨਾਲ ਖੜਿਆ। ਅਤੇ ਤੁਹਾਨੂੰ ਇਕੱਠ ਦਿਖਾ ਦਿੰਦੇ ਹਾਂ ਕਿਉਂਕਿ ਵਰਦੇ ਮੀਂਹ ਦੇ ਵਿੱਚ ਵੀ ਜਿਹੜੇ ਲੋਕ ਨੇ ਉਹ ਇਸ ਧਰਨੇ ਦੇ ਵਿੱਚ ਬੈਠੇ ਨੇ ਤੇ ਲਵਪ੍ਰੀਤ ਦੇ ਪਰਿਵਾਰ ਦੇ ਨਾਲ ਆ ਜਿਹੜਾ ਸਾਥ ਦੇ ਰਹੇ ਨੇ। ਕਿਉਂਕਿ ਲਵਪ੍ਰੀਤ ਦਾ ਪਰਿਵਾਰ ਆ ਜਿਹੜਾ ਉਹ ਸੱਚਾ ਪਰਿਵਾਰ ਆ, ਉਹਨੂੰ ਪ੍ਰਸ਼ਾਸਨ ਨੂੰ ਵੀ ਉਸ ਦਾ ਸਾਥ ਜ਼ਰੂਰ ਦੇਣਾ ਚਾਹੀਦਾ ਕਿਉਂਕਿ ਬੜਾ ਲੰਮਾ ਸਮਾਂ ਹੋ ਗਿਆ ਇਸ ਮਸਲੇ ਨੂੰ ਲਮਕਦਿਆਂ ਹੋਇਆਂ। ਜਿਹੜੀਆਂ ਸਾਡੀਆਂ ਮਾਤਾਵਾਂ ਨੇ, ਸਾਡੀਆਂ ਭੈਣਾਂ ਨੇ, ਉਹ ਵੀ ਕੱਲ੍ਹ ਤੋਂ ਲੈ ਕੇ ਲਗਾਤਾਰ ਇਹਨਾਂ ਨੇ ਕਾਲ ਵੀ ਦਿੱਤੀ ਸੀ ਵੀ ਇੱਥੇ ਅਸੀਂ ਪਹੁੰਚੀਏ। ਮੀਂਹ ਪੈ ਰਿਹਾ, ਇਸ ਦੇ ਬਾਵਜੂਦ ਵੀ ਲੋਕ ਨੇ ਜਿਹੜੇ ਉਹਨਾਂ ਦੇ ਨਾਲ ਖੜੇ ਨੇ। ਹੋਰ ਨਹੀਂ, ਇਕੱਲਾ ਲਵਪ੍ਰੀਤ ਨਹੀਂ ਹੈਗਾ ਕਿਉਂਕਿ ਲੱਖਾਂ ਹਜ਼ਾਰਾਂ ਕੇਸ ਨੇ ਜਿਹੜੇ ਉਹ ਉੱਭਰ ਕੇ ਸਾਹਮਣੇ ਆ ਗਏ ਨੇ। ਕਿਉਂਕਿ ਹਰੇਕ ਬੰਦਾ ਜਗਦਾ ਸੀ, ਹਰੇਕ ਬੰਦੇ ਦੇ ਆਪਦੇ ਘਰ ਦੇ ਪਰਦੇ ਹੁੰਦੇ ਨੇ, ਹਰੇਕ ਬੰਦੇ ਦੇ ਆਪਦੇ ਘਰ ਦੀਆਂ ਮਜਬੂਰੀਆਂ ਹੁੰਦੀਆਂ ਨੇ, ਨਹੀਂ ਡਰਦਾ ਦੱਸਦਾ। ਇੱਕ ਪਾਸੇ ਅਸੀਂ ਆਪਣੇ ਜ਼ਮੀਨਾਂ ਨੂੰ, ਆਪਦੇ ਬਾਣਾਂ ਨੂੰ ਗਹਿਣੇ ਧਰ ਕੇ ਜਾਂ ਵੇਚ ਕੇ ਬਾਹਰ ਜਾਣ ਦੀ ਲਾਲਸਾ ਹੈ ਕਿਉਂਕਿ ਕੁਝ ਸਰਕਾਰਾਂ ਦੀਆਂ ਘਾਟਾਂ ਵੀ ਨੇ। ਸਰਕਾਰਾਂ ਦੀਆਂ ਘਾਟਾਂ ਇਹ ਨੇ ਕਿ ਸਾਨੂੰ ਪੰਜਾਬ ਤੋਂ ਬਾਹਰ ਜਾਣ ਦੀ ਲੋੜ ਕਿਉਂ ਪੈਂਦੀ ਹੈ ਕਿਉਂਕਿ ਮਾੜੇ ਪ੍ਰਸ਼ਾਸਨ ਨੇ, ਮਾੜੀਆਂ ਕਾਰਗੁਜ਼ਾਰੀਆਂ ਨੇ, ਤਾਂ ਕਰਕੇ ਸਾਨੂੰ ਜਾਣਾ ਪੈਂਦਾ। ਇੱਕ ਪਾਸੇ ਪਰਿਵਾਰ ਨੇ ਆਪਣਾ ਵਾਹਨ ਜਾਂ ਪੈਸਾ ਵੀ ਖਰਾਬ ਕੀਤਾ ਤੇ ਦੂਜੇ ਪਾਸੇ ਇੱਕ ਨੌਜਵਾਨ ਪੁੱਤਰ ਨੂੰ ਵੀ ਉਹਨਾਂ ਨੇ ਖੋਇਆ। ਇੱਥੇ ਸਾਡੇ ਨਾਲ ਮਾਤਾਵਾਂ ਭੈਣਾਂ ਨੇ, ਉਹਨਾਂ ਤੋਂ ਵੀ ਅਸੀਂ ਪੁੱਛ ਲੈਂਦੇ ਹਾਂ। ਸਤਿ ਸ਼੍ਰੀ ਅਕਾਲ ਮਾਤਾ ਜੀ। ਮਾਤਾ ਜੀ ਕੀ ਲੱਗਦਾ ਹੈ ਪ੍ਰਸ਼ਾਸਨ ਦੀ ਬੜੀ ਢਿੱਲੀ ਕਾਰਗੁਜ਼ਾਰੀ ਹੈ ਜਿਹੜੀ ਲਵਪ੍ਰੀਤ ਨੂੰ ਲੈ ਕੇ, ਤੇ ਕਿੰਨੀ ਕੁ ਕਾਰਵਾਈ ਹੋਣੀ ਚਾਹੀਦੀ ਸੀ ਜਿਹੜੀ ਹਜੇ ਤੱਕ ਨਹੀਂ ਹੋਈ? ਦੇਖੋ ਪਹਿਲੀ ਗੱਲ ਤਾਂ ਪਰਿਵਾਰ ਬਹੁਤ ਦੁਖੀ ਹੈਗਾ। FRI ਦਰਜ ਹੋਣੀ ਚਾਹੀਦੀ ਸੀ, ਜੋ ਬਣਦੀ ਕਾਰਵਾਈ ਤਾਂ ਉਹਨਾਂ ਨੂੰ ਕਰਨੀ ਚਾਹੀਦੀ ਸੀ। ਇਹਨਾਂ ਨੇ ਆਪਣਾ ਪੁੱਤ ਖੋਇਆ, ਇਹਨਾਂ ਨੂੰ ਇਨਸਾਫ ਜ਼ਰੂਰ ਮਿਲਣਾ ਚਾਹੀਦਾ।
ਤੁਸੀਂ ਕਿੰਨੇ ਚਿਰ ਤੋਂ ਬੈਠੇ ਹੋ ਜੀ ਇੱਥੇ, ਕੱਲ ਤੋਂ ਜਾਂ ਸਾਡਾ ਤਾਂ ਘਰ ਦਾ ਹੀ ਬੇਟਾ ਸੀ ਉਹ। ਸਾਡਾ ਤਾਂ ਆਪਣਾ ਤੁਸੀਂ ਹੀ ਕੀ ਲੱਗਦੇ ਹੋ ਜੀ? ਮੈਂ ਤਾਈ ਜੀ ਲੱਗਦੀ ਆ, ਚਾਚੀ ਜੀ ਲੱਗਦੇ ਨੇ। ਹਾਂ, ਸਾਡਾ ਤਾਂ ਖੁਦ ਆਪਣਾ ਹੀ ਬੇਟਾ ਸੀ। ਅਸੀਂ ਤਾਂ 1 ਮਹੀਨੇ ਤੋਂ ਮੱਚ ਰਹੇ ਆ, ਤੜਫ ਰਹੇ ਆ। ਸਾਡਾ ਨਾਲ ਇਨਸਾਫ ਨਹੀਂ ਹੋ ਰਿਹਾ, ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ। ਸਾਰਾ ਦਿਨ ਕੁੱਤਿਆਂ ਵਾਂਗੂ ਭੌਂਕਦੇ ਤੁਰੇ ਫਿਰਦੇ ਆ। ਜਿਹੜੇ ਲੜਕੀ ਦਾ ਪਰਿਵਾਰ ਹੈ ਜੀ, ਉਹਦੇ ਵੱਲੋਂ ਲਗਾਤਾਰ ਇਹ ਵੀਡੀਓ ਵੀ ਪਾਈਆਂ ਜਾ ਰਹੀਆਂ ਵੀ ਅਸੀਂ ਕਸੂਰਵਾਰ ਨਹੀਂ ਆ, ਜਾਂ ਸਾਡੇ ਵੱਲੋਂ ਇਸ ਚੀਜ਼ ਦੀ ਕੋਈ ਘਾਟ ਨਹੀਂ ਸੀ, ਵੀ ਲਵਪ੍ਰੀਤ ਦਾ ਕੋਈ ਹੋਰ ਮਸਲਾ ਸੀ। ਉਹਦੇ ਬਾਰੇ ਤੁਹਾਨੂੰ ਪਤਾ ਹੋਣਾ ਕਿਉਂਕਿ ਤੁਸੀਂ ਘਰ ਦੇ ਮੈਂਬਰ ਹੋ, ਤੁਹਾਨੂੰ ਜ਼ਿਆਦਾ ਪਤਾ ਵੀ ਕੀ ਕਹਾਣੀ ਸੀ। ਵੀਰ ਜੀ, ਸਾਡਾ ਮੁੰਡਾ ਬਹੁਤ ਸਿਆਣਾ ਸੀ। ਕੋਈ ਇਦਾਂ ਦਾ ਜਿੱਦਾਂ ਦਾ ਉਹ ਬਲੇਮ ਲਾ ਰਿਹਾ, ਇਦਾਂ ਦਾ ਕੋਈ ਵੀ ਚੱਕਰ ਨਹੀਂ ਸੀ। ਸਾਡਾ ਮੁੰਡਾ ਬਹੁਤ ਨਾਈਸ ਸੀ, ਸਾਰਾ ਦਿਨ ਕੰਮ ਕਰਦਾ ਸੀ, ਆਪਣੇ ਪਾਪਾ ਨਾਲ ਸਾਰਾ ਕੰਮ ਕਰਵਾਉਂਦਾ ਸੀ, ਸਾਡੇ ਵਿੱਚ ਰਹਿੰਦਾ ਸੀ, ਹੱਸਦਾ ਸੀ, ਖੇਡਦਾ ਸੀ। ਉਦਾਂ ਦੀ ਕੋਈ ਗੱਲ ਨਹੀਂ ਸੀ ਜਿੱਦਾਂ ਦਾ ਉਹ ਸਾਡੇ ਤੇ ਬਲੇਮ ਲਾ ਰਹੇ ਆ। ਇੱਕ ਜਿਹੜੇ ਉਹਨਾਂ ਦੇ ਚਾਚਾ ਜੀ ਨੇ, ਉਹ ਲਗਾਤਾਰ ਮੀਡੀਆ ਤੇ ਬੋਲ ਰਹੇ ਨੇ ਵੀ ਹਾਂ ਸਾਨੂੰ ਇਨਸਾਫ ਮਿਲਣਾ ਚਾਹੀਦਾ, ਤੇ ਬੇਅੰਤ ਕੌਰ ਨੇ ਇਹ ਚੀਜ਼ ਵੀ ਕਹੀ ਹੈ ਵੀ ਜਿਹੜੇ ਉਹਨਾਂ ਦੇ ਚਾਚਾ ਜੀ ਬੋਲਦੇ ਨੇ ਉਹ ਉਹਨਾਂ ਦੇ ਸਕਿਆਂ ਸਕੀਨਿਆਂ ਚੋਂ ਨਹੀਂ ਹੈਗੇ, ਹਾਲਾਂਕਿ ਦੂਰ ਤੋਂ ਨੇ, ਵੀ ਉਹਨਾਂ ਦਾ ਕੋਈ ਹੱਕ ਨਹੀਂ ਬੋਲਣ ਦਾ। ਉਹਦੇ ਬਾਰੇ ਤੁਸੀਂ ਦੱਸ ਦਿਓ ਵੀ ਉਹਨਾਂ ਦਾ ਕੀ ਰਿਸ਼ਤੇਦਾਰੀ ਹੈ ਤੇ ਕੌਣ ਨੇ ਉਹ? ਵੀਰ ਜੀ ਦੇਖੋ, ਸਾਡੇ ਬਾਪੂ ਜੀ ਹੋਣੀ 5 ਭਰਾ ਸੀਗੇ, 5 ਦੇ ਗਾਹਾਂ 5 ਬੇਟੇ ਨੇ। ਉਹ ਸਾਡੇ ਸਮਝ ਲੈ ਜਿਵੇਂ ਇਹ ਸਾਡਾ ਲਵਪ੍ਰੀਤ ਸੀ, ਇਹ ਆਪਸ ਵਿੱਚ ਚਾਚੇ ਤਾਇਆਂ ਦੇ ਬੇਟੇ ਨੇ। ਉਹ ਵੀ ਚਾਚਾ ਸਕਾ ਹੀ ਹੋ ਗਿਆ, ਜਦੋਂ ਕਿ ਸਾਡੇ ਇਹਦੇ ਡੈਡੀ ਹੋਣੀ ਤਾਂ ਕੱਲੇ ਨੇ। ਆਪਸ ਵਿੱਚ ਸਾਡੇ ਬਾਪੂ ਜੀ ਹੋਣੀ 5 ਭਰਾ ਸੀਗੇ ਤਾਂ ਸਕਾ ਹੋ ਗਿਆ। ਤੁਸੀਂ ਵੀ ਜਾਣਦੇ ਹੋ, ਜਦੋਂ ਹੁਣ ਪਰਿਵਾਰ ਦਾ ਇੱਕ ਨੌਜਵਾਨ ਬੱਚਾ ਚੱਲਿਆ ਜਾਂਦਾ, ਉਹਦੇ ਪੇਰੈਂਟਸ ਨਹੀਂ ਬੋਲ ਸਕਦੇ ਮੀਡੀਆ ਸਾਹਮਣੇ, ਤਾਂ ਫਿਰ ਕੋਈ ਤਾਂ ਬੋਲੂਗਾ ਨਾ। ਚਾਚਾ ਬੋਲੂਗਾ, ਚਾਹੇ ਤਾਇਆ ਬੋਲੂਗਾ, ਕੋਈ ਤਾਂ ਬੋਲੂਗਾ ਹੀ ਨਾ। ਇਹ ਭਰੀਆਂ ਅੱਖਾਂ ਗਵਾਹੀ ਦਿੰਦੀਆਂ ਨੇ ਕਿ ਉਹਨਾਂ ਦਾ ਬੱਚਾ ਜਿਹੜਾ ਉਹ ਕਿੰਨਾ ਸਹੀ ਸੀ, ਤੇ ਕਿੰਨਾ ਜ਼ਿਆਦਾ ਵਧੀਆ ਇਨਸਾਨ ਸੀ, ਤੇ ਕਿੰਨਾ ਜ਼ਿਆਦਾ ਵਧੀਆ ਮੁੰਡਾ ਸੀ ਜਿਹਨੇ ਆਪਣੀ ਜ਼ਿੰਦਗੀ ਦਾਅ ਤੇ ਲਾ ਦਿੱਤੀ। ਕਿਉਂਕਿ ਬੜਾ ਜ਼ਿਆਦਾ ਮਾਹੌਲ ਇੱਥੇ ਗਮਗੀਨ ਹੋਇਆ ਪਿਆ, ਕਿਉਂਕਿ ਇਹਨਾਂ ਚੀਜ਼ਾਂ ਨੂੰ ਕੰਟਰੋਲ ਦੇ ਵਿੱਚ ਰੱਖਣਾ, ਇਹਨਾਂ ਚੀਜ਼ਾਂ ਨੂੰ ਸਾਂਭ ਕੇ ਰੱਖਣਾ ਬੜਾ ਔਖਾ ਹੋ ਜਾਂਦਾ, ਕਿਉਂਕਿ ਇੱਕ ਨੌਜਵਾਨ ਪੁੱਤਰ ਦਾ ਤੁਰ ਜਾਣਾ ਬੜਾ ਵੱਡਾ ਘਾਟਾ ਸਮਝ ਸਕਦੇ ਆ ਵੀ ਬੜਾ ਵੱਡਾ ਘਾਟਾ ਹੈਗਾ ਜਿਹੜਾ ਪਰਿਵਾਰ ਨੇ ਝੱਲਿਆਗਾ, ਤੇ ਉਹ ਘਾਟਾ ਕਦੇ ਵੀ ਪੂਰਾ ਨਹੀਂ ਹੋਣਾ। ਜਿਹੜੀਆਂ ਧਾਰਾਵਾਂ ਨੇ ਜਾਂ ਹੋਰ ਚੀਜ਼ਾਂ ਨੇ, ਇਹ ਧਾਰਾਵਾਂ ਜਾਂ ਇਹ ਪਰਚੇ ਉਹਨਾਂ ਦੇ ਪੁੱਤਰ ਨੂੰ ਮੋੜ ਕੇ ਤਾਂ ਨਹੀਂ ਲਿਆ ਸਕਦੀਆਂ। ਤੇ ਆ ਤੁਸੀਂ ਲਗਾਤਾਰ ਦੇਖ ਸਕਦੇ ਹੋ ਵੀ ਮੀਂਹ ਪੈ ਰਿਹਾ, ਮੀਂਹ ਦੇ ਵਿੱਚ ਵੀ ਤਰਪਾਲਾਂ ਲੈ ਕੇ ਜਿਹੜੀ ਸੰਗਤ ਆ ਉਹ ਲਗਾਤਾਰ ਬਠਿੰਡਾ ਚੰਡੀਗੜ੍ਹ ਹਾਈਵੇ ਦੇ ਉੱਪਰ ਬੈਠੀ ਹੈ, ਤੇ ਹਿੱਲਣ ਕਹਿੰਦੇ ਆ ਵੀ ਅਸੀਂ ਨਹੀਂ ਜਾਵਾਂਗੇ ਜਿੰਨਾ ਚਿਰ ਪ੍ਰਸ਼ਾਸਨ ਸਾਡੀ ਕੋਈ ਸੁਣਵਾਈ ਨਹੀਂ ਹੋਊਗੀ। ਕਿਉਂਕਿ ਤੁਸੀਂ ਦੇਖ ਸਕਦੇ ਹੋ ਵੀ ਲਗਾਤਾਰ ਜਿਹੜੀ ਸੰਗਤ ਆ ਉਹ ਬਠਿੰਡਾ ਚੰਡੀਗੜ੍ਹ ਹਾਈਵੇ ਦੇ ਉੱਪਰ ਤਰਪਾਲਾਂ ਲੈ ਕੇ ਬੈਠ ਗਈ, ਕਿਉਂਕਿ ਮੀਂਹ ਬਹੁਤ ਜ਼ਿਆਦਾ ਅੱਜ ਸਵੇਰ ਤੋਂ ਪਈ ਜਾਂਦਾ। ਪਰ ਸੰਗਤ ਦਾ ਬਹੁਤ ਜ਼ਿਆਦਾ ਸਹਿਯੋਗ ਆ ਜੀ, ਜਿਨ੍ਹਾਂ ਨੇ ਕਿਹਾ ਕਿ ਜਿੰਨਾ ਚਿਰ ਪ੍ਰਸ਼ਾਸਨ ਕੋਈ ਕਾਰਵਾਈ ਨਹੀਂ ਕਰੂਗਾ ਤਾਂ ਅਸੀਂ ਇਸ ਚੀਜ਼ ਨੂੰ ਛੱਡ ਕੇ ਨਹੀਂ ਜਾਵਾਂਗੇ। ਤੇ ਮੈਂ ਤੁਹਾਨੂੰ ਹੋਰ ਵੀ ਉਧਰ ਤਸਵੀਰਾਂ ਦਿਖਾ ਦਿੰਦਾ ਵੀ ਉਧਰ ਜਿਹੜਾ ਪਰਿਵਾਰ ਦੇ ਵੱਲੋਂ ਆ ਰਹਿਣ ਦਾ ਤੇ ਬੈਠਣ ਦਾ ਜਾਂ ਲੰਗਰ ਪਾਣੀ ਦਾ ਪ੍ਰਬੰਧ ਆ ਜਿਹੜਾ ਉਹ ਸੰਗਤ ਦੇ ਲਈ ਕੀਤਾ ਗਿਆ ਹੈਗਾ। ਤੇ ਪਤਾ ਨਹੀਂ ਕਿੱਧਰ ਲੰਘ ਬੜਾ ਜ਼ਿਆਦਾ ਲਗਾਤਾਰ ਤੁਸੀਂ ਦੇਖ ਸਕਦੇ ਹੋ ਵੀ ਪਰਿਵਾਰ ਆ ਜਿਹੜਾ ਪਰਿਵਾਰ ਦੇ ਨਾਲ ਸਾਥੀ ਨੇ ਜਾਂ ਪਰਿਵਾਰ ਦੇ ਲੋਕ ਨੇ ਜਾਂ ਪਿੰਡ ਦੇ ਲੋਕ ਨੇ, ਉਹ ਪਰਿਵਾਰ ਦੇ ਨਾਲ ਖੜੇ ਨੇ, ਪਰਿਵਾਰ ਦੇ ਨਾਲ ਲਗਾਤਾਰ ਸਹਿਯੋਗ ਕਰ ਰਹੇ ਨੇ। ਤੇ ਪਰਿਵਾਰ ਦੀਆਂ ਜਿਹਨਾਂ ਨੇ ਨੌਜਵਾਨ ਪੁੱਤਰ ਨੂੰ ਖੋਇਆ, ਕਿਉਂਕਿ ਦੁੱਖ ਬੜਾ ਵੱਡਾ ਹੁੰਦਾ ਹੈ, ਇਸ ਚੀਜ਼ ਨੂੰ ਘਾਟੇ ਨੂੰ ਪੂਰਾ ਤਾਂ ਨਹੀਂ ਕੀਤਾ ਜਾ ਸਕਦਾ, ਪਰ ਪਰਿਵਾਰ ਨੂੰ ਇੰਨਾ ਕੁ ਤਾਂ ਜ਼ਰੂਰ ਹੈ ਵੀ ਬਣਦੀਆਂ ਧਾਰਾਵਾਂ ਨੇ ਜਾਂ ਬਣਦੀਆਂ ਜਿਹੜੀਆਂ ਉਹਨਾਂ ਤੇ ਕਾਰਵਾਈਆਂ ਨੇ ਉਹ ਤਾਂ ਜ਼ਰੂਰ ਕੀਤੀਆਂ ਜਾਣ, ਤਾਂ ਕਿ ਪਰਿਵਾਰ ਨੂੰ ਉਹਨਾਂ ਕੁ ਧਰਵਾਸਤਾ ਹੋ ਸਕੇ ਵੀ ਹਾਂ ਜੇ ਅਸੀਂ ਆਪਦੇ ਪੁੱਤਰ ਨੂੰ ਖੋਇਆ ਤਾਂ ਕੁਛ ਨਾ ਕੁਛ ਹੀ ਕਰਵਾਇਆ। ਕਿਉਂਕਿ ਉਹ ਜਿਹੜਾ ਦੂਸਰਾ ਪਰਿਵਾਰ ਹੈ ਉਹਨਾਂ ਦੀ ਲੜਕੀ ਹਜੇ ਵੀ ਬਾਹਰ ਹੈ, ਕਿਉਂਕਿ ਪਰਿਵਾਰ ਦਾ ਲਗਾਤਾਰ ਮੰਗ ਇਹੀ ਆ ਵੀ ਬੇਅੰਤ ਕੌਰ ਨੂੰ ਆ ਜਿਹੜਾ ਉਹ ਡਿਪੋਰਟ ਕਰ ਦਿੱਤਾ ਜਾਵੇ। ਡਿਪੋਰਟ ਕਰਨ ਤੋਂ ਬਾਅਦ, ਕਿਉਂਕਿ ਕਾਰਵਾਈ ਲੰਬੀ ਆ, ਛੋਟੀਆਂ ਗੱਲਾਂ ਨਹੀਂ, ਕਿਉਂਕਿ ਕਹਿ ਦੇਣਾ ਡਿਪੋਰਟ ਕਰ ਦੇਣਾ ਇੱਕ ਛੋਟੀ ਗੱਲ ਹੋ ਜਾਂਦੀ ਆ, ਪਰ ਇਹਦੇ ਵਿੱਚ ਬੜਾ ਕੁਝ ਕਾਨੂੰਨੀ ਤੌਰ ਤੇ ਵੀ ਦੇਖਿਆ ਜਾਣਾ ਬਣਦਾ ਹੈ, ਬੜਾ ਕੁਝ ਕਾਨੂੰਨੀ ਤੌਰ ਤੇ ਉਹਨਾਂ ਨੇ ਦਿਖਾਉਣਾ ਹੈ। ਇੱਧਰੋਂ ਵਕੀਲਾਂ ਨੇ ਵੀ ਆਪਣੇ ਕੇਸ ਲਾਉਣੇ ਆ ਤੇ ਪ੍ਰਸ਼ਾਸਨ ਨੇ ਵੀ ਆਪਦੀਆਂ ਕਾਰਵਾਈਆਂ ਪਾਉਣੀਆਂ ਨੇ। ਇਸ ਚੀਜ਼ ਨੂੰ ਹੀ ਪਰਿਵਾਰ ਇਹ ਮੰਨ ਰਿਹਾ ਵੀ ਇਸ ਚੀਜ਼ ਨੂੰ ਹੀ ਪਰਿਵਾਰ ਕਹਿ ਰਿਹਾ ਵੀ ਹਜੇ ਤੱਕ ਬਣਦੀਆਂ ਜਿਹੜੀਆਂ ਕਾਰਵਾਈਆਂ ਹੀ ਨਹੀਂ ਕੀਤੀਆਂ ਜਾਂਦੀਆਂ ਤਾਂ ਸਾਡੇ ਬੱਚੇ ਨੂੰ ਇਨਸਾਫ ਕਿੱਥੋਂ ਮਿਲੂਗਾ, ਸਾਡੇ ਲਵਪ੍ਰੀਤ ਨੂੰ ਇਨਸਾਫ ਕਿੱਥੋਂ ਮਿਲੂਗਾ। ਕਿਉਂਕਿ ਲਗਾਤਾਰ ਪਰਿਵਾਰ ਦੇ ਮੈਂਬਰ ਨੇ ਜਿਹੜੇ ਉਹਨਾਂ ਦੇ ਚਾਚੀਆਂ ਤਾਈਆਂ, ਉਹਨਾਂ ਦੇ ਡੈਡੀ ਨੇ, ਉਹਨਾਂ ਦੇ ਮੰਮੀ ਨੇ, ਉਹਨਾਂ ਦੇ ਚਾਚੇ ਨੇ, ਉਹ ਸਾਰੇ ਜਿਹੜੇ ਲਗਾਤਾਰ ਨੇ ਉਹ ਧਰਨੇ ਦੇ ਵਿੱਚ ਬੈਠੇ ਨੇ। ਤੇ ਉਹਨਾਂ ਵੱਲੋਂ ਇਹੀ ਕਹਿਣਾ ਹੈ ਵੀ ਜਿੰਨਾ ਚਿਰ ਇਸ ਪਰਿਵਾਰ ਨੂੰ ਜਾਂ ਲਵਪ੍ਰੀਤ ਨੂੰ ਇਨਸਾਫ ਨਹੀਂ ਮਿਲੂਗਾ ਉਹਨਾਂ ਚਿਰ ਅਸੀਂ ਇਸ ਬਠਿੰਡਾ ਚੰਡੀਗੜ੍ਹ ਹਾਈਵੇ ਦੇ ਉੱਪਰੋਂ ਨਹੀਂ ਉੱਠਾਂਗੇ। ਤੇ ਲਗਾਤਾਰ ਜਿਹੜੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵੱਲੋਂ ਵੀ ਜਿਹੜੇ ਯੂਨੀਅਨ ਦੇ ਵੀ ਲੋਕ ਨੇ ਕੁਝ ਜਿਹੜੇ ਇਸ ਧਰਨੇ ਦੇ ਵਿੱਚ ਸਮਰਥਨ ਦੇਣ ਵਾਲੇ। ਸਤਿ ਸ਼੍ਰੀ ਅਕਾਲ ਬਾਬਾ ਜੀ।
ਕਿਹੜਾ ਪਿੰਡ ਆ ਜੀ ਆਪਣਾ? ਪੂਰੇ ਜੀ। ਪੂਰੇ। ਤੇ ਲਵਪ੍ਰੀਤ ਦਾ ਮਸਲਾ ਹੈ ਜਿਹੜਾ ਬੜਾ ਡੂੰਘਾ ਹੋ ਗਿਆ ਕਿਉਂਕਿ ਪ੍ਰਸ਼ਾਸਨ ਵੱਲੋਂ ਬੜੀ ਢਿੱਲੀ ਕਾਰਗੁਜ਼ਾਰੀ ਹੈ ਤੇ ਤੁਸੀਂ ਵੀ ਸਮਰਥਨ ਦੇਣ ਵਾਸਤੇ ਪਹੁੰਚੇ ਤੇ ਕੀ ਮੰਗ ਕਰਦੇ ਹੋ ਇਸ ਚੀਜ਼ ਵਾਸਤੇ? ਵੀ ਇਹਦਾ ਪਰਿਵਾਰ ਨੂੰ ਦੋਨੋਂ ਸਜ਼ਾ ਹੋਣੀ ਚਾਹੀਦੀ ਹੈ ਜੀ। ਬੱਚਾ ਅਗਲੇ ਘਰੋਂ ਤੁਰ ਗਿਆ, 18 ਲੱਖ ਰੁਪਇਆ ਵੀ ਗਿਆ, ਘਰ ਵੇਲਾ ਹੁਣ ਦੱਸ ਕੀ ਕਰਨਾ। ਕੀ ਸੋਚਦੇ ਹੋ ਵੀ ਪ੍ਰਸ਼ਾਸਨ ਵੱਲੋਂ ਬੜੀ ਢਿੱਲੀ ਜੀ ਕਾਰਗੁਜ਼ਾਰੀ, ਇੱਕ 420 ਦਾ ਪਰਚਾ ਜੋ ਕਿ ਇੱਕ ਨਾਰਮਲ ਜਿਹੇ ਪਰਚੇ ਹੁੰਦੇ ਨੇ ਤੇ ਬੜਾ ਕੁਝ ਝੱਲਣਾ ਪੈਂਦਾ ਕਿਉਂਕਿ 420 ਦੇ ਪਰਚੇ ਤੱਕ ਨਾਰਮਲ ਚੋਰੀ ਚਕਾਰੀ ਦੇ ਪਰਚੇ ਹੁੰਦੇ। ਇੱਕ ਨੌਜਵਾਨ ਪੁੱਤਰ ਵੱਲੋਂ ਘਰੋਂ ਤੁਰ ਜਾਣਾ ਬੜੀਆਂ ਵੱਡੀਆਂ ਜਿਹੜੀਆਂ ਗੱਲਾਂ ਹੋ ਜਾਂਦੀਆਂ ਨੇ ਕਿਉਂਕਿ ਪੁੱਤਰਾਂ ਦਾ ਤੁਰ ਜਾਣਾ ਬਹੁਤ ਵੱਡਾ ਘਾਟਾ ਹੈਗਾ। ਆਪਾਂ ਉਧਰ ਚੱਲ ਇੱਧਰ ਆ ਲਗਾਤਾਰ ਆ ਜਿਹੜਾ ਪਰਿਵਾਰ ਵੱਲੋਂ ਲੰਗਰ ਦਾ ਪ੍ਰਬੰਧ ਤੇ ਰਹਿਣ ਸਹਿਣ ਦਾ ਪ੍ਰਬੰਧ ਵੀ ਉਹਨਾਂ ਵੱਲੋਂ ਕੀਤਾ ਗਿਆ ਕਿਉਂਕਿ ਬੜਾ ਵੱਡਾ ਘਾਟਾ ਗਾ ਇਹ ਜਿਹੜਾ ਕਦੇ ਵੀ ਝੱਲਿਆ ਨਹੀਂ ਜਾਣਾ। ਤੇ ਤੁਹਾਡੀਆਂ ਅਸੀਂ ਗੱਲਾਂ ਬਾਤਾਂ ਹੋਰ ਵੀ ਪਰਿਵਾਰ ਦੇ ਮੈਂਬਰਾਂ ਨਾਲ ਜਾਂ ਜਿਹੜੇ ਧਰਨੇ ਦੇ ਵਿੱਚ ਭਰਾ ਸਾਡੇ ਪਹੁੰਚੇ ਨੇ ਉਹਨਾਂ ਨਾਲ ਕਰਵਾ ਦਿੰਦੇ ਆ। ਸਤਿ ਸ਼੍ਰੀ ਅਕਾਲ ਬਾਈ ਜੀ। ਬੋਲੋਗੇ ਭਾਰਤੀ ਕਿਸਾਨ ਯੂਨੀਅਨ ਡਕਾਉਂਦਾ ਜਾਂ ਹੋਰ ਯੂਨੀਅਨ ਦੇ ਜਿਹੜੇ ਨੁਮਾਇੰਦੇ ਨੇ ਉਹ ਵੀ ਇਸ ਧਰਨੇ ਦੇ ਸਮਰਥਨ ਦੇ ਵਿੱਚ ਪਹੁੰਚੇ ਹੋਏ ਨੇ। ਲਗਾਤਾਰ ਜਿਹੜੇ ਲੋਕ ਨੇ ਬਠਿੰਡਾ ਚੰਡੀਗੜ੍ਹ ਹਾਈਵੇ ਦੇ ਉੱਪਰ ਬੈਠੇ ਨੇ ਉਹਨਾਂ ਵੱਲੋਂ ਕਿਹਾ ਜਾ ਰਿਹਾ ਵੀ ਜਿੰਨਾ ਚਿਰ ਲਵਪ੍ਰੀਤ ਦੇ ਪਰਿਵਾਰ ਨੂੰ ਇਨਸਾਫ ਨਹੀਂ ਮਿਲੂਗਾ ਅਸੀਂ ਉਹਨਾਂ ਚਿਰ ਬਠਿੰਡਾ ਚੰਡੀਗੜ੍ਹ ਹਾਈਵੇ ਆ ਜਿਹੜਾ ਉਹ ਨਹੀਂ ਛੱਡਾਂਗੇ ਕਿਉਂਕਿ ਬੜੀਆਂ ਮਾਮੂਲੀ ਧਾਰਾਵਾਂ ਨੇ ਜਿਹੜੀਆਂ ਬੇਅੰਤ ਕੌਰ ਦੇ ਪਰਿਵਾਰ ਦੇ ਉੱਪਰ ਲਾਈਆਂ ਗਈਆਂ ਨੇ ਜਿਹੜੀਆਂ ਸਿੰਪਲ 420 ਕਹਿ ਸਕਦੇ ਆ। ਉਹ ਧਾਰਾਵਾਂ ਕੋਈ ਬਾਹਲੀਆਂ ਵੱਡੀਆਂ ਮਾਇਨੇ ਨਹੀਂ ਰੱਖਦੀਆਂ ਕਿਉਂਕਿ ਪਰਿਵਾਰ ਵੱਲੋਂ ਮੰਗ ਹੈ ਜਿਹੜੀ ਉਹ ਡਿਪੋਰਟ ਕਰਾਉਣ ਦੀ ਪਰਿਵਾਰ ਵੱਲੋਂ ਮੰਗ ਹੈ ਜਿਹੜੀ ਡਿਪੋਰਟ ਕਰਾਉਣ ਦੀ ਸੀ। ਬਾਈ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ। ਪਿੰਡ ਜੀ ਫਤਿਹ ਜੀ। ਕਿਹੜਾ ਪਿੰਡ ਹੈ ਜੀ? ਬੱਲੋ ਹੈ ਜੀ। ਬੱਲੋ ਪਿੰਡ। ਬਾਈ ਜੀ ਬੜੀ ਢਿੱਲੀ ਕਾਰਗੁਜ਼ਾਰੀ ਹੈ ਜਿਹੜੀ ਪ੍ਰਸ਼ਾਸਨ ਵੱਲੋਂ ਕੀਤੀ ਗਈ ਹੈ ਤੇ ਅੱਜ ਤੁਸੀਂ ਧਰਨਾ ਲਗਾਇਆ ਬਠਿੰਡਾ ਚੰਡੀਗੜ੍ਹ ਰੋਡ ਤੇ, ਕੀ ਮੰਗ ਕਰਦੇ ਹੋ? ਅਸੀਂ ਤਾਂ ਇਹੀ ਮੰਗ ਕਰਦੇ ਹਾਂ ਕਿ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ। ਅਗਲੇ ਦਾ ਨੌਜਵਾਨ ਪੁੱਤਰ ਮਰ ਗਿਆ, ਦੂਜਾ ਅਗਲੇ ਦੇ ਪੈਸੇ ਲਾ ਕੇ ਘਰ ਬਰਬਾਦ ਹੋ ਗਿਆ। ਇਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ, ਇਨਸਾਫ ਦੀ ਗੁਹਾਰ ਕਰਦੇ ਹਾਂ। ਜੀ 420 ਜਿਹੜੀ ਧਾਰਾ ਉਹਨਾਂ ਦੇ ਉੱਪਰ ਲਾਈ ਗਈ ਹੈ ਕਿ ਇੰਨੀ ਕੁ ਧਾਰਾ ਬਣਦੀ ਸੀ ਪਰਿਵਾਰ ਤੇ ਜਾਂ ਹੋਰ ਵੀ ਕੁਝ? ਜਿਹੜੀ ਧਾਰਾ ਇੱਧਰ ਗੱਲ ਕਰੂ ਜੀ ਇਹ ਜਿਹੜੀ ਧਾਰਾ ਉਹਨਾਂ ਨੇ 420 ਲਾਈ ਹੈ ਇਹਦੇ ਨਾਲ ਪਰਿਵਾਰ ਤੇ 420 ਲਾ ਕੇ ਮਤਲਬ ਬੇਅੰਤ ਕੌਰ ਦੇ ਉੱਤੇ ਜਿਹੜੀ ਧਾਰਾ ਹੈਗੀ ਉਹ 302 ਲਾਉਣੀ ਚਾਹੀਦੀ ਹੈ ਇਹਨਾਂ ਨੂੰ। ਜਦੋਂ ਇਹ ਮੌਤ ਹੋਈ ਹੈ ਜਿਹੜੀ 420 ਧਾਰਾ ਹੈ ਇਹ ਤਾਂ ਜੇ ਉਹ ਜਿਉਂਦਾ ਹੁੰਦਾ ਉਹਦੇ ਨਾਲ ਠੱਗੀ ਹੋ ਗਈ ਸੀ, ਉਸ ਦੀ 420 ਧਾਰਾ ਬਣਦੀ ਹੈ ਪਰ ਇਹ ਤਾਂ ਉਸ ਨੂੰ ਮਾਰਨ ਲਈ ਮਜਬੂਰ ਕਰਕੇ ਮਾਰਿਆ ਗਿਆ ਹੈਗਾ। ਇਸ ਕਰਕੇ ਉਹ ਤੇ ਧਾਰਾ 302 ਲੱਗਣੀ ਚਾਹੀਦੀ ਹੈ। ਜਿਹੜਾ ਲਗਾਤਾਰ ਹੈ ਲੋਕਾਂ ਵੱਲੋਂ ਜਾਂ ਭਾਰਤੀ ਕਿਸਾਨ ਯੂਨੀਅਨ ਦੇ ਮੈਂਬਰਾਂ ਵੱਲੋਂ ਜਾਂ ਪਰਿਵਾਰ ਵੱਲੋਂ ਬਸ ਇਹੀ ਮੰਗ ਹੈ ਵੀ ਨਾਲ ਜਿਹੜੀ 302 ਹੈ ਜਾਂ 306 ਦੀਆਂ ਧਾਰਾਵਾਂ ਨੇ ਉਹ ਜੋੜ ਲੈਣੀਆਂ ਚਾਹੀਦੀਆਂ ਕਿਉਂਕਿ ਸਿਰਫ 420 ਧਾਰਾ ਲਾ ਦੇਣੀ ਇਹ ਕੋਈ ਬਾਹਲੀ ਵੱਡੀ ਗੱਲ ਨਹੀਂ ਕਿਉਂਕਿ ਇਹ ਤਾਂ ਨਾਰਮਲ ਕੇਸਾਂ ਦੇ ਵਿੱਚ ਪਿੰਡਾਂ ਦੇ ਵਿੱਚ ਜਿਹੜੇ ਕੇਸ ਨੇ ਉਹ ਲੱਗਦੀ ਰਹਿੰਦੀ ਹੈ। ਗੱਲਾਂ ਸੋਚਦੀਆਂ ਨਹੀਂ ਕਿਉਂਕਿ ਜਿਹੜਾ ਲਵਪ੍ਰੀਤ ਮਰਿਆ ਓਏ ਅਸੀਂ ਆਏ ਨਹੀਂ ਕਹਿੰਦੇ ਤੈਨੂੰ ਵੀ ਸਾਡਾ 25 ਲੱਖ ਵਗਿਆ, ਉਹ ਸਾਨੂੰ 25 ਲੱਖ ਦਾ ਦੁੱਖ ਨਹੀਂ, ਸਾਡੇ ਨੌਜਵਾਨ ਦੀ ਜਾਨ ਚਲੀ ਗਈ। ਇਹ ਸ਼ੁਰੂਆਤ ਹੋਈ ਹੈ ਇੱਥੇ ਇੱਕ ਲਵਪ੍ਰੀਤ ਨਹੀਂ, ਇੱਥੇ ਕਿੰਨੇ ਲਵਪ੍ਰੀਤਾਂ ਨੂੰ ਖੁਦਕੁਸ਼ੀ ਕਰਨੀ ਪਊਗੀ। ਅਸੀਂ ਤੇ ਦੋਵੇਂ ਮੰਗ ਕਰਦੇ ਹਾਂ ਕੋਈ ਵੀ ਕਿਸੇ ਤਰ੍ਹਾਂ ਨਾਲ ਜਦੋਂ ਕੋਈ ਅੱਗੇ ਕਦਮ ਉਠਾਉਂਦਾ। ਲਵਪ੍ਰੀਤ ਦੇ ਜਿਹੜੇ ਵਕੀਲ ਨੇ ਉਹ ਲਗਾਤਾਰ ਇੱਥੇ ਜੁੜੇ ਹੋਏ ਨੇ ਕਿਉਂਕਿ ਵਕੀਲਾਂ ਨੂੰ ਹੀ ਜ਼ਿਆਦਾ ਪਤਾ ਹੁੰਦਾ ਵੀ ਕਿਹੜੀ ਧਾਰਾ ਇਹਦੇ ਵਿੱਚ ਲਾਈ ਜਾਣੀ ਹੈ ਤੇ ਕਿਹੜੀ ਧਾਰਾ ਇਸ ਚੀਜ਼ ਦੇ ਉੱਪਰ ਲੱਗਣੀ ਚਾਹੀਦੀ ਕਿਉਂਕਿ 420 ਦੀ ਧਾਰਾ ਲੱਗ ਜਾਣੀ ਇੱਕ ਮਾਮੂਲੀ ਧਾਰਾ ਸੀ ਤੇ ਜ਼ਿਆਦਾ ਇਹ ਵਕੀਲਾਂ ਨੂੰ ਹੀ ਪਤਾ ਹੁੰਦਾ। ਪੰਜਾਬ ਦੇ ਵਿੱਚੋਂ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਉਹ ਰਾਹ ਨੂੰ ਰੋਕਣਾ ਚਾਹੁੰਦੇ 2 ਮਿੰਟ ਬੰਦ ਹੋ ਗਏ। ਜਿਹੜਾ ਕਿ ਰਸਤਾ ਸਹਾਈ ਗੱਲ ਪੂਰੀ ਹੋ ਲੰਮੀ ਕਰਨਾ ਚਾਹੁੰਦੇ ਆ ਬਰਨਾਲੇ ਦੇ ਐਸਐਸਪੀ ਨੂੰ ਤਾਂ ਹੀ ਇਹ ਗੱਲ ਬਾਰ-ਬਾਰ ਸਟੇਜ ਤੋਂ ਬੋਲ ਰਿਹਾ ਕਿ 306 ਦਾ ਪਰਚਾ ਦਰਜ ਕਰਕੇ ਚਾਰੇ ਦੋਸ਼ੀਆਂ ਨੂੰ ਫੜਿਆ ਜਾਵੇ। ਜੇ ਤੂੰ ਕਹੇ ਵੀ ਇਹ ਲੋਕ ਇੱਥੋਂ ਚਲੇ ਜਾਣਗੇ ਕਿ ਤੂੰ ਭੁਲੇਖਾ ਕਰਦੇ ਚਿੱਟਾ ਇੱਥੋਂ ਦਾ ਤਹਿਸੀਲਦਾਰ ਇੱਥੋਂ ਦਾ ਐਸਡੀਐਮ ਜੇ ਆ ਕੇ ਬੋਲਦਾ ਵੀ ਪਰਚੇ ਦੀ ਸ਼ੁਰੂਆਤ ਹੋਈ ਇਹਦਾ ਮਤਲਬ ਕੀ ਹੋਇਆ ਵੀ 420 ਦਾ ਮੁਕੱਦਮਾ ਦਰਜ ਹੋਇਆ। ਕੋਈ ਅਸੀਂ ਤਾਂ ਕਹਿ ਨਹੀਂ ਰਹੇ ਤੁਹਾਨੂੰ ਵੀ ਸਾਡਾ 25 ਲੱਖ ਹੈ, ਅਸੀਂ ਤਾਂ ਕਹਿ ਰਹੇ ਵੀ ਸਾਡਾ ਨੌਜਵਾਨ ਚਲਿਆ ਗਿਆ, ਸਾਡੇ ਨੌਜਵਾਨ ਦੀ ਮੌਤ ਹੋਈ ਆ। ਇੱਥੇ ਇੱਕ ਲਵਪ੍ਰੀਤ ਨਹੀਂ, ਇੱਥੇ ਕਿੰਨੇ ਲਵਪ੍ਰੀਤਾਂ ਨੂੰ ਦੁੱਖ ਹੈ। ਆਉਣ ਵਾਲਾ ਸਮਾਂ ਦੱਸੂਗਾ ਜੇਕਰ ਸਾਡੇ ਨਾਲ ਇਸ ਤਰ੍ਹਾਂ ਧੋਖੇ ਤੁਸੀਂ ਕਰਦੇ ਰਹੇ ਪੁਲਿਸ ਵਾਲੇ
ਤਾਂ ਭਰਾਵੋ ਸਾਨੂੰ ਪਤਾ ਨਹੀਂ ਕਿੰਨੇ ਕੁ ਨੌਜਵਾਨਾਂ ਨੂੰ ਇੱਥੇ ਜਾਨ ਗਵਾਉਣੀ ਪਊਗੀ। ਅਸੀਂ ਇਹ ਮੰਗ ਕਰਦੇ ਹਾਂ ਪ੍ਰਸ਼ਾਸਨ ਤੋਂ ਵੀ ਜਿੰਨਾ ਚਿਰ 306 ਦਾ ਪਰਚਾ ਦਰਜ ਕਰਕੇ ਸਾਡੇ ਹੱਥ ਤੇ FIR ਨਹੀਂ ਡਿੱਗਦੀ, ਇਹ ਭੁੱਲ ਜਾਣ ਵੀ ਰੋਡ ਛੱਡ ਦਿਆਂਗੇ ਅਸੀਂ। ਉਸ ਤੋਂ ਬਾਅਦ ਹੋਰ ਵੀ ਲੰਬੇ ਐਕਸ਼ਨ ਜਿਸ ਤਰ੍ਹਾਂ ਹੋਏ ਉਸ ਤਰ੍ਹਾਂ ਲੀਕਾਂਗੇ। ਓਏ ਸਾਡੀ ਤਾਂ ਦਿੱਲੀ ਨਾਲ ਟੱਕਰਦੀ, ਤੂੰ ਤਾਂ ਸਾਨੂੰ ਬਰਨਾਲੇ 'ਚ ਹੀ ਰੋਕੀ ਬੈਠਾ ਹੈ, ਜਦੋਂ ਕਿ ਤੈਨੂੰ ਪਤਾ ਹੈ ਵੀ ਇਹ ਲੋਕ ਉਹ ਕ੍ਰਾਂਤੀਕਾਰੀ ਨੇ ਜਿਹੜੇ ਗੱਲ ਸੱਚੀ ਕਰਦੇ ਨੇ। ਆਉਣ ਵਾਲੇ ਸਮੇਂ ਦੀ ਗੱਲ ਕਰਦੇ ਅਸੀਂ ਤੇਰੇ ਨਾਲ ਵੀ ਆਉਣ ਵਾਲਾ ਸਮਾਂ ਦੁਖਦਾਈ ਹੈ। ਕਿੰਨੇ ਮੁੰਡਿਆਂ ਦੇ ਪੈਸੇ ਲੱਗੇ ਹੋਏ ਕੈਨੇਡਾ ਅਮਰੀਕਾ ਦੇ ਵਿੱਚ, ਕਿੰਨੇ ਲੋਕ ਆ ਕਰੋਨਾ ਦੀ ਭੇਟ ਜਿਹੜੇ ਹੋਏ ਸਾਨੂੰ ਪਤਾ ਹੈ, ਕਿੰਨੇ ਨੌਜਵਾਨਾਂ ਦੇ ਪੈਸੇ ਲਾ ਕੇ ਆਪਣੇ ਘਰਾਂ ਦੇ ਵਿੱਚ ਮੂੰਹ ਲੱਗਾ ਉਹਦੀ ਉਧਰ ਹੱਥ ਸਾਡਾ ਪ੍ਰੀਤ ਇਸੇ ਕਾਰਨ ਹੀ ਇਸ ਵੀਰ ਨੇ ਖੁਦ 2 ਮਿੰਟ ਬਸ ਥੱਲੇ ਕਰ ਬੰਦ ਕਰਾ ਦਿਓ। ਕੋਈ ਨਹੀਂ ਕਰਨ ਦਿਓ। ਮੇਰੇ ਬੁਲਾਰੇ ਵੀਰਾਂ ਨੂੰ ਮੈਂ ਬੇਨਤੀ ਸਭ ਕੁਝ ਚੱਲਣ ਦੇ ਚਲੋ। ਹਾਂਜੀ, ਕੀ ਨਾਮ ਤੁਹਾਡਾ ਜੀ? ਸੁਨੀਲ ਮੱਲਨ ਐਡਵੋਕੇਟ ਹੈ ਜੀ, ਮੈਂ ਚੰਡੀਗੜ੍ਹ ਤੋਂ ਆਇਆ। ਸੁਨੀਲ ਜੀ ਅੱਜ ਇੱਥੇ ਪਹੁੰਚੇ ਹਰਪ੍ਰੀਤ ਦੇ ਲਵਪ੍ਰੀਤ ਦੇ ਇੱਕ ਪਰਿਵਾਰ ਵਾਲਿਆਂ ਨੇ ਜਿਹੜਾ ਧਰਨਾ ਲਗਾਇਆ ਤੇ ਪੁਲਿਸ ਵੱਲੋਂ ਇੱਕ FIR ਵੀ ਦਰਜ ਕੀਤੀ ਗਈ ਹੈ, 420 ਧਾਰਾ ਲਗਾਈ ਗਈ ਹੈ ਜੀ। ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਇਸ ਕੇਸ ਨੂੰ? ਦੇਖੋ, ਮੈਂ ਤੇ ਪਹਿਲਾਂ ਵੀ ਕਹਿੰਦਾ ਹੁਣ ਵੀ ਕਹਿੰਦਾ ਪਿਆ ਕਿ ਇਹ ਪਰਚਾ ਸਿਰਫ ਇਹਨਾਂ ਨੇ ਨਾ ਸਾਡੇ ਝੂਠੇ ਮਗਰਮੱਛ ਦੇ ਆਂਸੂ ਵਾਲੀ ਗੱਲ ਕੀਤੀ ਹੈ ਕਿ ਝੂਠੇ ਜੇ ਤਰੀਕੇ ਨਾਲ ਘਟਿਆ ਜੀ ਇੱਕ ਛੋਟੀ ਜੀ FIR ਬਣਾ ਕੇ ਦਿੱਤੀ ਹੈ ਕਿ ਅਸੀਂ ਚੁੱਪ ਕਰ ਜਾਈਏ। ਪਰਿਵਾਰ ਨੇ ਜਿਹੜਾ ਕੈਂਡਲ ਮਾਰਚ ਕੀਤਾ ਸੀ, ਉਸ ਕੈਂਡਲ ਮਾਰਚ ਦੇ ਰਿਜ਼ਲਟ ਨਾਲ ਹੀ ਇਹ ਪਰਚਾ ਦਰਜ ਹੋਇਆ। ਪਰਿਵਾਰ ਦੀ ਐਫਰਟ ਹੈ, ਜਥੇਬੰਦੀਆਂ ਦੀ ਐਫਰਟ ਹੈ, ਪਰਿਵਾਰ ਦੀ, ਸੱਜਣਾ ਦੀ, ਪਿੰਡ ਵਾਲਿਆਂ ਦੀ ਐਫਰਟ ਹੈ, ਔਰ ਜਿਹਦੇ ਵਿੱਚ ਇਹ 420 ਦਾ ਸਿਰਫ ਪਰਚਾ ਦਰਜ ਕੀਤਾ, ਜਦ ਕਿ ਹੋਰ ਬੜੀਆਂ ਧਾਰਾਵਾਂ ਨੇ, ਹੋਰ ਬੜੀ ਐਵੀਡੈਂਸ ਔਨ ਰਿਕਾਰਡ ਦੇ ਚੁੱਕੇ ਆ, ਔਰ ਉਹਦੇ ਮੁਤਾਬਕ ਪੁਲਿਸ ਪਰਚਾ ਕਿਉਂ ਨਹੀਂ ਦਰਜ ਕਰ ਰਹੀ? ਅੱਗੇ ਆਲਰੇਡੀ 29 ਪਿਛਲੇ ਮਹੀਨੇ ਜੂਨ ਦੀ 29 ਜੂਨ ਦਾ ਐਪਲੀਕੇਸ਼ਨ ਦਿੱਤੀ ਹੈ ਤੇ ਅੱਜ ਆਲਮੋਸਟ 1 ਮਹੀਨਾ ਬੀਤਣ ਤੇ ਆਇਆ। ਮਹੀਨੇ ਬਾਅਦ ਵੀ ਪ੍ਰੈਸ਼ਰ ਆਇਆ ਤੇ ਪਰਚਾ ਦਰਜ ਹੋਇਆ, ਨਹੀਂ ਤਾਂ ਸ਼ਾਇਦ ਇਹ ਵੀ ਪਰਚਾ ਦਰਜ ਨਾ ਹੁੰਦਾ ਜੀ। ਹੁਣ ਲੱਗ ਰਿਹਾ ਜਿਸ ਤਰ੍ਹਾਂ ਪਰਿਵਾਰ ਨੇ ਤਾਂ ਰੋਡ ਜਾਮ ਕੀਤੀ ਹੈ ਤੇ ਕਿਸੇ ਨਾਲ ਕੋਈ ਗੱਲਬਾਤ ਹੋਈ ਜਾਂ ਕੋਰਟ ਦੇ ਥਰੂ ਇਸ ਤਰ੍ਹਾਂ ਵਾਧਾ ਕਰਾਉਣ ਵਾਸਤੇ ਕੋਈ ਅਪੀਲ? ਨਹੀਂ, ਦੇਖੋ, ਕੋਰਟ ਦਾ ਰੋਲ ਤੇ ਹਲੇ ਠਹਿਰ ਕੇ ਆਏਗਾ ਜੀ। ਕੋਰਟ ਦੇ ਰੋਲ ਵਾਸਤੇ ਮੈਂ ਪਰਿਵਾਰ ਦੇ ਨਾਲ ਜੁੜਿਆ, ਲੀਗਲ ਨੌਲੇਜ ਵਾਸਤੇ, ਲੀਗਲ ਸਕਿੱਲ ਵਾਸਤੇ। ਪੰਜਾਬ ਪੁਲਿਸ ਇਹਨਾਂ ਨੂੰ ਤੇ ਪਾਗਲ ਬਣਾ ਸਕਦੀ ਹੈ, ਸਾਨੂੰ ਤੇ ਪਾਗਲ ਨਹੀਂ ਬਣਾ ਸਕਦੀ ਨਾ, ਕਿਉਂਕਿ ਕਾਲੇ ਕੋਰਟ ਵਾਲਿਆਂ ਨੂੰ ਸਲੂਟ ਮਾਰਦੀ ਹੈ। ਕਾਲਾ ਕੋਰਟ ਪੰਜਾਬ ਪੁਲਿਸ ਨੂੰ ਸਲੂਟ ਨਹੀਂ ਮਾਰਦਾ, ਚਾਹੇ ਉਹਨਾਂ ਦਾ DA ਲੀਗਲ ਹੈ ਤੇ ਚਾਹੇ ਸਾਡੇ ਜੱਜ ਸਾਹਿਬ ਨੇ। ਸੋ ਇਸ ਕਰਕੇ ਰਾਏ ਦੇਣ ਵਾਲਾ ਜਿਹੜਾ ਕੌਮ ਹੈ ਉਹ ਵਕੀਲ ਹੈ, ਔਰ ਜੇ ਉਹ ਕੁਝ ਸਾਨੂੰ ਪਰਿਵਾਰ ਨੂੰ ਕੁਝ ਸਮਝਵਾਏ ਦਿਖਾਏਗੀ ਤੇ ਆਪਾਂ ਉਹ ਗਲਤ ਕੰਮ ਨਹੀਂ ਹੋਣ ਦੇਣਾ। ਆਪਾਂ ਪਰਿਵਾਰ ਨਾਲ ਇਸ ਕਰਕੇ ਜੁੜੇ ਹਾਂ, ਪੀਸਫੁਲ ਪ੍ਰੋਟੈਸਟ ਕਰ ਰਹੇ ਹਾਂ, ਔਰ ਆਲਰੇਡੀ ਇੰਟੀਮੇਟ ਕੀਤਾ ਸੀ ਕਿ ਇਹ ਪੀਸਫੁਲ ਪ੍ਰੋਟੈਸਟ ਕੀਤਾ ਜਾਏਗਾ। ਪਰਿਵਾਰ ਨੇ ਕੀਤਾ ਸੀ ਔਰ ਉਹਦੇ ਰਿਜ਼ਲਟ ਵਿੱਚ ਅੱਜ ਇਹ ਸਾਰੇ ਪਰਿਵਾਰ ਆਪਣੇ ਆਪ ਆਏ ਨੇ, ਛੋਟੇ ਜਿਹੇ ਸੱਦੇ ਤੇ ਆਏ ਨੇ, ਔਰ ਉਹਦੇ ਚਾਚਾ ਜੀ ਨੇ ਜੋ ਐਫਰਟ ਕੀਤੀ ਹੈ ਜਾਂ ਜੋ ਵੀ ਸੋਸ਼ਲ ਮੀਡੀਆ ਦੇ ਜ਼ਰੀਏ ਇਹ ਐਫਰਟ ਹੋਈ ਹੈ ਤੇ ਪਰਿਵਾਰ ਇਕੱਠੇ ਹੋ ਰਹੇ ਨੇ ਸਾਡੇ ਨਾਲ। ਜੀ ਗੱਲ ਕਰੀਏ ਜਿਵੇਂ ਪਰਿਵਾਰ ਦੀ ਮੰਗ ਹੈ 306 ਦੀ, ਪੁਲਿਸ ਕਹਿ ਰਹੀ ਹੈ ਕਿ 306 ਤਾਂ ਲਾਈ ਜਾਊਗੀ, ਜਿਹੜੀ ਰਿਪੋਰਟ ਆਣੀ ਹੈ ਇਹਦੀ। ਮੈਨੂੰ ਪੰਜਾਬ ਪੁਲਿਸ ਦੀ ਇਹ ਗੱਲ ਬਿਲਕੁਲ ਹਜਮ ਨਹੀਂ ਹੋਈ। ਉਹ ਮੈਂ ਕਹਾਂ ਤੇ ਬੜੀ ਘਟੀਆ ਗੱਲ ਕੀਤੀ ਹੈ ਪੰਜਾਬ ਪੁਲਿਸ ਨੇ। ਜੇ 306 ਦੀ ਗੱਲ ਕਰਾਂ, 306 ਵਿੱਚ ਸਿਰਫ ਕਾਰਨ ਦੱਸਣਾ ਹੁੰਦਾ ਹੈ। ਕਾਰਨ ਕੀ ਹੈ ਮੌਤ ਦਾ? ਅਬੈਟਮੈਂਟ, ਉਕਸਾਇਆ ਜਾਣਾ, ਤੇ ਉਸ ਬੱਚੇ ਨੂੰ ਉਕਸਾਇਆ ਗਿਆ। 8 ਮਈ 2020 ਰਿਪੂ ਜੁਲਾਈ 2020 ਤੋਂ ਲੜਕਾ ਸ਼ਰੇਆਮ ਲਿਖਦਾ ਹੈ ਆਪਣੇ ਚੈਟਾਂ 'ਚ ਕਿ ਮੈਂ ਕੁਝ ਖਾ ਕੇ ਮਰ ਜਾਣਾ ਹੀ, ਮੈਂ ਜਾਨ ਦੇ ਦੇਣੀ ਹੂੰ, ਮੈਨੂੰ ਬੁਲਾ ਲੈ, ਜੇ ਮੈਨੂੰ ਨਹੀਂ ਬੁਲਾ ਸਕਦੀ ਤੇ ਮੈਨੂੰ ਤੂੰ ਵਾਪਸ ਆ ਜਾ, ਆਪਾਂ ਇੰਡੀਆ 'ਚ ਰਹਿ ਲਾਂਗੇ, ਦੋਵੇਂ ਪਰਿਵਾਰ ਇਕੱਠੇ ਰਹਿ ਲਾਂਗੇ, ਸਾਡੇ ਕੋਲ ਖਾਣ ਜੋਗੇ ਪੈਸੇ ਨਹੀਂ ਮੁੱਕਦੇ, ਦਾਣੇ ਨਹੀਂ ਮੁੱਕਦੇ। ਪਰ ਉਹ ਲੜਕੀ ਨਹੀਂ ਬੁਲਾਉਂਦੀ। 6 ਤੋਂ 7 ਵਾਰ ਸਾਡੇ ਕੋਲ ਚੈਟ ਦਾ ਪ੍ਰੂਫ ਹੈ ਜਿਹੜਾ ਅਸੀਂ ਪੰਜਾਬ ਪੁਲਿਸ ਨੂੰ ਦੇ ਚੁੱਕੇ ਹਾਂ ਕਿ 6 ਤੋਂ 7 ਵਾਰ ਮੁੰਡੇ ਨੇ ਕਿਹਾ। ਔਰ ਮੋਰ ਓਵਰ ਮੈਂ ਵੀ ਗੱਲ ਦੱਸਦੇ ਹਾਂ ਕਲੀਅਰ ਕੱਟ, ਲੜਕੇ ਨੇ ਜਿਹੜੀ ਲੜਕੀ ਨੂੰ ਭੇਜੀ ਹੋਈ ਹੈ ਸੁਸਾਈਡ ਨੋਟ, ਉਹ ਉਹਨਾਂ ਨੇ ਹੀ ਦਿਖਾਇਆ ਤੇ ਕਨਫਰਮ ਕਰਦਾ ਹੈ ਕਿ ਇਹ ਅਬੈਟਮੈਂਟ ਆਫ ਸੁਸਾਈਡ, ਇਹ ਉਕਸਾਣਾ ਲੜਕੀ ਦੇ ਮਾਪਿਓ, ਲੜਕੀ ਦੇ ਭੈਣ ਭਰਾ ਤੇ ਹੋਰ ਉਹਦੇ ਰਿਸ਼ਤੇਦਾਰਾਂ ਨੂੰ ਪਤਾ ਹੋਣ ਦੇ ਬਾਵਜੂਦ ਉਹ ਲੋਕ ਇਸ ਮੌਤ ਦਾ, ਮੈਂ ਕਹਾਂਗਾ ਕਤਲ ਦਾ ਜ਼ਿੰਮੇਦਾਰ ਨੇ। ਮਰਡਰ ਹੋਇਆ, ਇਹ ਸੁਸਾਈਡ ਨਹੀਂ ਕਹਿ ਸਕਦੇ। ਔਰ ਹਾਂ, ਜਿੱਥੇ ਤੱਕ ਪੰਜਾਬ ਪੁਲਿਸ ਕਹਿੰਦੀ ਹੈ ਕਿ ਇਹਦੀ ਰਿਪੋਰਟ ਆਏਗੀ, ਰਿਪੋਰਟ ਵਿੱਚ ਕੁਝ ਵੀ ਆ ਜੇ, ਮਰਨ ਦਾ ਤਰੀਕਾ ਜ਼ਰੂਰੀ ਨਹੀਂ ਹੈ। ਮੈਂ ਫੇਰ ਕਹਿਣਾ ਪਿਆ, ਮੈਂ ਗੱਡੀ ਥੱਲੇ ਸਿਰ ਦੇ ਕੇ ਮਰਦਾ ਇਹਦਾ ਮਤਲਬ ਮੈਂ ਸੁਸਾਈਡ ਨਹੀਂ ਕੀਤਾ, ਤੇ ਜੇ ਮੈਂ ਫਾਂਸੀ ਲੈ ਕੇ ਮਰਦਾ ਤੇ ਸੁਸਾਈਡ ਹੈ।
ਪੁਲਿਸ ਕੌਣ ਹੁੰਦੀ ਆ ਉਸ ਡੈਫੀਨੇਸ਼ਨ ਨੂੰ ਕਲੀਅਰ ਕਰਨ ਵਾਲੀ? ਜਦੋਂ ਸ਼ਬਦ ਇੱਕੋ ਹੀ ਹੈ, ਅਬੈਟਮੈਂਟ ਟੂ ਸੁਸਾਈਡ। ਮੈਂ ਇੰਨਾ ਕੁ ਤੰਗ ਕਰਦਾ ਕਿਸੇ ਨੂੰ ਕਿ ਉਹ ਮੇਰੇ ਦੁੱਖੋਂ ਮਰ ਜੇ, ਇੰਨਾ ਹੀ ਚਾਹੀਦਾ। ਮਰਨ ਦਾ ਤਰੀਕਾ ਨਹੀਂ ਚਾਹੀਦਾ। ਪੁਲਿਸ ਪਾਗਲ ਬਣਾ ਰਹੀ ਹੈ ਤੁਹਾਨੂੰ ਸਾਰਿਆਂ ਨੂੰ, ਸਾਰੀ ਜਨਤਾ ਨੂੰ। ਔਰ ਇਹ ਧੰਨਵਾਦ ਦਿੰਦਾ ਮੈਂ ਸਾਰੇ ਪਰਿਵਾਰਾਂ ਦਾ, ਸਾਰੇ ਸੋਸ਼ਲ ਮੀਡੀਆ ਦਾ, ਸੋਸ਼ਲ ਮੀਡੀਆ ਤੇ ਬੈਠੇ ਮੇਰੇ ਫੈਨਸ ਦਾ ਜਾਂ ਪਰਿਵਾਰ ਦੇ ਜਿਹੜੇ ਇਸ ਮੁਹਿੰਮ ਨਾਲ ਜੁੜੇ ਨੇ। ਬੜੇ ਆਸ਼ੀਰਵਾਦ ਆਉਂਦੇ ਪਏ ਨੇ। ਅਸੀਂ ਆਪਣਾ ਜ਼ੋਰ ਲਾ ਰਹੇ ਹਾਂ। ਸਾਡੀ ਕਲਮ 'ਚ ਜੋ ਤਾਕਤ ਹੈ ਉਹ ਸਹੀ ਨਿਕਲੇਗੀ, ਉਸ ਮਾਲਕ ਦੇ ਹੁਕਮ ਨਾਲ ਨਿਕਲੇਗੀ। ਡਰ ਨਹੀਂ ਲੱਗਦਾ। ਜੋ ਸੱਚ ਹੈ ਅਸੀਂ ਉਹਦਾ ਪਹਿਰਾ ਦੇਵਾਂਗੇ ਜੀ। ਇਹ ਸੀਗੇ ਜੀ ਚੰਡੀਗੜ੍ਹ ਤੋਂ ਜਿਹੜੇ ਲਵਪ੍ਰੀਤ ਦੇ ਵੱਲੋਂ ਜਿਹੜੇ ਵਕੀਲ ਸਾਹਿਬ ਉਹ ਲੜ ਰਹੇ ਨੇ ਉਹਨਾਂ ਦਾ ਕੇਸ, ਕਿਉਂਕਿ ਉਹਨਾਂ ਵੱਲੋਂ ਲਗਾਤਾਰ ਕੀਤਾ ਜਾਂਦਾ ਕਿ ਬੇਅੰਤ ਕੌਰ ਵੱਲੋਂ ਆ ਜਿਹੜਾ ਉਕਸਾਇਆ ਗਿਆ ਸੀ, ਉਹਨਾਂ ਵੱਲੋਂ ਉਕਸਾਇਆ ਗਿਆ ਸੀ ਸੁਸਾਈਡ ਕਰਨ ਵਾਸਤੇ। ਉਹ ਧਾਰਾਵਾਂ ਨੇ ਜਿਹੜੀਆਂ ਉਹ ਸ਼ਾਮਲ ਕਰਾਉਣ ਦੇ ਵਾਸਤੇ ਪਰਿਵਾਰ ਆ ਜਿਹੜਾ ਸੜਕ ਦੇ ਉੱਪਰ ਬੈਠਾ ਹੈ। ਤੇ ਹੋਰ ਵੀ ਇਸ ਮੁਹਿੰਮ ਦੇ ਨਾਲ ਜਿਹੜੇ ਜੁੜੇ ਹੋਏ ਬੰਦੇ ਨੇ, ਹੋਰ ਵੀ ਜਿਵੇਂ ਮਾਨ ਬਠਿੰਡੇ ਵਾਲਾ ਵੀ ਲਗਾਤਾਰ ਇਸ ਮੁਹਿੰਮ ਦੇ ਨਾਲ ਜੁੜਿਆ ਹੋਇਆ, ਉਹ ਵੀ ਇਸ ਧਰਨੇ ਦੇ ਵਿੱਚ ਪਹੁੰਚੇ ਹੋਏ ਨੇ। ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਾਵਾਂਗੇ। ਬਾਈ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਬਾਈ ਲਗਾਤਾਰ ਤੂੰ ਵੀ ਇਸ ਚੀਜ਼ ਦੇ ਨਾਲ ਜੁੜਿਆ ਹੋਇਆ, ਕਿਉਂਕਿ ਜਿੱਦਣ ਤੋਂ ਸੁਸਾਈਡ ਲਵਪ੍ਰੀਤ ਨੇ ਕੀਤਾ ਉਦਣ ਤੋਂ ਤੂੰ ਸੋਸ਼ਲ ਮੀਡੀਆ ਦੇ ਉੱਪਰ ਹੋਰ ਵੀ ਪਰਿਵਾਰਾਂ ਦੀ ਆਵਾਜ਼ ਚੱਕੀ ਆ ਤੇ ਇਹਨਾਂ ਦੀ ਤਾਂ ਚੱਕਣੀ ਸੀ। ਕੀ ਲੱਗਦਾ ਹੈ ਵੀ ਕੀ ਇਨਸਾਫ ਮਿਲੂ ਪਰਿਵਾਰ ਨੂੰ? ਬਿਲਕੁਲ ਮਿਲੂਗਾ ਬਾਈ, ਪਰ ਧਰਨੇ ਵਗੈਰਾ ਲਾਉਣੇ ਪੈਂਦੇ। ਸਾਡਾ ਸਿਸਟਮ ਹੀ ਇਦਾਂ ਦਾ ਹਨਾ। ਜੇ ਕਿਸੇ ਨੇ ਇਨਸਾਫ ਲੈਣਾ ਉਹਨੂੰ ਲੋਕ ਇਕੱਠੇ ਕਰਨੇ ਪੈਂਦੇ, ਧਰਨੇ ਲਾਉਣੇ ਪੈਂਦੇ ਆ, ਸਰਕਾਰ ਦੀ ਚੀਕ ਵਜਾਉਣੀ ਤੇ ਫੇਰ ਆ। ਸਾਡਾ ਸਿਸਟਮ ਬਹੁਤ ਗੰਦ ਲਿਆ ਹੋਇਆ ਬਾਈ। ਇੱਕ ਪਾਸੇ ਲਵਪ੍ਰੀਤ ਦੇ ਵਕੀਲ ਨੇ ਵੀ ਕਿਹਾ ਕਿ ਬੇਅੰਤ ਕੌਰ ਵੱਲੋਂ ਜਿਹੜੀ ਲਵਪ੍ਰੀਤ ਨੂੰ ਉਕਸਾਇਆ ਗਿਆ ਵੀ ਤੂੰ ਸੁਸਾਈਡ ਕਰ ਲਾ, ਵੀ ਉਹਨਾਂ ਵੱਲੋਂ ਲਗਾਤਾਰ ਇਹ ਕੋਈ ਕੋਸ਼ਿਸ਼ ਨਹੀਂ ਕੀਤੀ ਗਈ ਕਿ ਵੀ ਉਸ ਨੂੰ ਬਚਾਇਆ ਜਾ ਸਕੇ ਤੇ ਉਹ ਧਾਰਾਵਾਂ ਸ਼ਾਮਲ ਕਰਾਉਣੀਆਂ ਨੇ। ਤੇ ਪੁਲਿਸ ਕਹਿੰਦੀ ਹੈ ਵੀ ਇਹ ਧਾਰਾ ਅਸੀਂ ਨਹੀਂ ਸ਼ਾਮਲ ਕਰ ਸਕਦੇ। ਕਰਨਗੇ ਬਾਈ, ਕਿਉਂ ਬਣਦੀ ਹੈ ਧਾਰਾ ਬਾਈ? ਕਿਉਂਕਿ ਉਹਨੂੰ ਪਹਿਲਾਂ ਵੀ ਜਿਹੜਾ ਸੁਸਾਈਡ ਨੋਟ 19 ਚ ਭੇਜਿਆ ਹੋਇਆ ਸੀਗਾ, ਉਹਦੇ ਨਾਲ ਤਾਂ ਹੋਰ ਜ਼ਿਆਦਾ ਇਸ ਤਰ੍ਹਾਂ ਬਣਦਾ ਵੀ ਹੁਣ ਮੰਨ ਲਓ ਤੁਸੀਂ ਕੋਈ ਕੰਮ, ਮੈਨੂੰ ਇੱਕ ਇੰਡੀਕੇਸ਼ਨ ਦੇਤਾ ਵੀ ਤੁਸੀਂ ਆਹ ਕੰਮ ਕਰ ਸਕਦੇ ਹੋ, ਤੁਸੀਂ ਇੱਧਰ ਨੂੰ ਜਾ ਸਕਦੇ ਹੋ ਹਨਾ। ਮੈਨੂੰ ਮਾੜਾ ਜਿਹਾ ਪਤਾ ਲੱਗ ਗਿਆ ਵੀ ਤੁਸੀਂ ਫੋਨ ਕਰਤਾ ਮੈਨੂੰ ਵੀ ਭਾਈ ਮੈਂ ਜਿੱਧਰੋਂ ਲਿਆ, ਮੈਨੂੰ ਇਹ ਪਤਾ ਹੁਣ ਰਾਹ 'ਚ ਮੈਂ ਦੇਖੂੰਗਾ ਯਾਰ ਉਹ ਵੀ ਆਊਗਾ। ਕਹਿੰਦਾ ਮਤਲਬ ਜਿਹਨਾਂ ਨੇ ਖੁਦਕੁਸ਼ੀ ਦਾ ਨੋਟਿਸ ਦੇਤਾ ਤਾਂ ਉਹਨੂੰ ਇਹ ਚੀਜ਼ ਦਾ ਧਿਆਨ ਰੱਖਣਾ ਵੀ ਇਹ ਕੁਝ ਕਰ ਸਕਦਾ ਹੈ ਹਨਾ। ਤੇ ਉਹਨੂੰ ਉਵੇਂ ਪਿਆਰ ਨਾਲ ਰਹਿੰਦੀ ਉਹਦੇ ਨਾਲ ਹਨਾ। ਉਹ ਬੰਦਾ ਚੈਟ ਦੇ ਵਿੱਚ ਤੁਸੀਂ ਦੇਖਿਆ ਕਿਵੇਂ ਮਿੰਟਾਂ ਕਰਦੇ, ਮੈਨੂੰ ਵਿਆਜ ਬਹੁਤ ਪੈ ਰਿਹਾ ਹਨਾ, ਮੈਂ ਇਕੱਲਾ ਪਰ ਹਨਾ ਜ਼ਮੀਨ ਵੇਚੀ ਆਪਾਂ, ਮੈਨੂੰ ਇੱਕ ਵਾਰੀ ਤੂੰ ਇੱਥੇ ਬੁਲਾ ਲਾ, ਤੂੰ ਜਿਵੇਂ ਮਰਜ਼ੀ ਕਰ ਲਈ। ਉਹਨੂੰ ਬੁਲਾ ਲੈਂਦੀ ਯਾਰ, ਉੱਥੇ ਡਿਵੋਰਸ ਦੇਂਦੀ, ਉਹਦੀ ਜਾਨ ਵੀ ਬਚੀ ਰਹਿੰਦੀ, ਉਹਦਾ ਸੁਪਨਾ ਵੀ ਪੂਰਾ ਹੋ ਜਾਂਦਾ ਨਾ। ਕਿੰਨੇ ਪਰਿਵਾਰ ਨੇ ਬਾਈ? ਤੁਸੀਂ ਲਗਾਤਾਰ ਜਿਹੜੇ ਪਰਿਵਾਰ ਵੀ ਇਕੱਠੇ ਕੀਤੇ, ਕੱਲ ਵੀ ਤੁਸੀਂ ਮਨੀਸ਼ਾ ਗੁਲਾਟੀ ਦੇ ਦਫ਼ਤਰ ਦੇ ਵਿੱਚ ਸੀਗੇ, ਉੱਥੇ ਵੀ ਤੁਸੀਂ ਬੜੇ ਪਰਿਵਾਰਾਂ ਨੂੰ ਲੈ ਕੇ ਗਏ। ਕਿੰਨੇ ਪਰਿਵਾਰ ਨੇ ਤੁਹਾਡੇ ਟੱਚ ਦੇ ਵਿੱਚ ਜਿਹੜੇ ਇਸ ਚੀਜ਼ ਦੀ ਠੱਗੀ ਦਾ ਸ਼ਿਕਾਰ ਹੋਏ? ਮੇਰੇ ਕੋਲੇ ਬਾਈ 100 ਤੋਂ ਉੱਪਰ ਨੰਬਰ ਸੇਵ ਹੈ ਜਿਨ੍ਹਾਂ ਨਾਲ ਹੋਇਆ। ਇਹ ਬਾਈ 15 ਲੱਖ ਤੋਂ ਲੈ ਕੇ 35 ਦੀ ਹੋਇਆ ਸੇਮ ਕੇਸ ਹੈ। ਬਸ ਉੱਥੇ ਪਹੁੰਚੀ ਹੈ ਤੇ ਜਦੋਂ ਫੀਸਾਂ ਫੂਸਾਂ ਪੂਰੀਆਂ, ਕੋਰਸ ਪੂਰੇ ਹੋ ਗਏ, ਬਲੌਕ ਕਰਤਾ ਨੰਬਰ। ਕਹਿੰਦੇ ਜੀ ਮਾਪਿਆਂ ਨਾਲ ਗੱਲ ਕਰਦੇ ਤਾਂ ਉਹ ਕਹਿੰਦੇ ਅਸੀਂ ਕੀ ਕਰੀਏ, ਸਾਡੇ ਤੋਂ ਸਾਥੋਂ ਤਾਂ ਬੱਸੋਂ ਬਾਹਰ ਹੈ। 50% ਬਾਈ ਵਿੱਚ ਨਾਲ ਰਲੇ ਵੀ ਹੁੰਦੇ ਆ, 50% ਉੱਤੋਂ ਦੀ ਵੀ ਹੁੰਦੀਆਂ ਨੇ ਹਨਾ। ਤੇ ਯਾਰ ਇਹ ਇੱਕ ਮਾੜਾ ਰਵਾਇਤ ਹੈਗੀ ਇਹ। ਚਲੋ ਇਹ ਵਧੀਆ ਹੋਇਆ ਸੀ, ਆਈਲੈਟਸ ਨਾਲ ਲੋਕ ਬਾਹਰ ਜਾਣ ਲੱਗੇ ਸੀ ਤੇ ਗਰੀਬ ਪਰਿਵਾਰ ਦੀ ਕੁੜੀ ਨੂੰ ਬਿਨਾਂ ਕੁਝ ਦਿੱਤੇ ਤੋਂ, ਦਾਜ ਦੇ ਦਿੱਤੇ ਤੋਂ ਆਈਲੈਟਸ ਦੇ ਸਿਰ ਤੇ 5-7 ਕਿੱਲੇ, 10 ਕਿੱਲੇ, 20 ਕਿੱਲਿਆਂ ਤੱਕ ਜ਼ਮੀਨ ਮਿਲ ਜਾਂਦੀ ਸੀ, ਜ਼ਮੀਨ ਵਾਲਾ ਘਰ ਮਿਲ ਜਾਂਦਾ ਸੀ। ਪਰ ਇਹ ਬਦਨਾਮੀ ਇੰਨੀ ਹੋ ਗਈ, ਹੁਣ ਆਈਲੈਟਸ ਬਦਨਾਮ ਹੋ ਗਿਆ ਬਾਈ। ਲੋਕ ਇੰਨੇ ਟਰੋਲ ਕਰੀ ਜਾਂਦੇ ਆਈਲੈਟਸ ਦੇ ਨਾਂ ਤੇ ਹਨਾ। ਤੇ ਮੈਂ ਤਾਂ ਇਹੀ ਕਹੂੰਗਾ ਪੰਜਾਬ 'ਚ ਰਹੋ ਬਾਈ, ਵਧੀਆ ਹੈਗਾ ਯਾਰ ਸਾਡਾ ਪੰਜਾਬ। ਤੇ ਜੇ ਜਾਣਦੇ ਹੋ ਤਾਂ ਸੇਫ ਤਰੀਕੇ ਨਾਲ ਆਪ ਆਈਲੈਟਸ ਕਰਕੇ ਜਾਓ, ਕਿਸੇ ਦੇ ਮੋਢੇ ਧਰ ਕੇ ਨਾ ਚਲਾਓ। ਕੀ ਪਤਾ ਅਗਲਾ ਮੋਢਾ ਕਦੋਂ ਖਿੱਚ ਲੇ, ਉਹੀ ਇਹ ਸਾਰੇ ਮੁੰਡਿਆਂ ਨਾਲ ਹੋਈ ਆ। ਤੇ ਫਿਰ ਹੁਣ ਕੁੜੀਆਂ ਦੇ ਹੌਸਲੇ ਹੋਰ ਨਹੀਂ ਵੱਧ ਜਾਣਗੇ, ਕਿਉਂਕਿ ਆਪਾਂ ਨੂੰ ਇੱਕ ਕੇਸ ਦੇ ਵਾਸਤੇ ਇੰਨੀ ਜਿਹੜੀ ਮਿਹਨਤ ਕਰਨੀ ਪੈ ਰਹੀ ਆ। ਇੱਕ ਬੇਅੰਤ ਕੌਰ ਨੂੰ ਇੱਧਰ ਲਿਆਉਣ ਵਾਸਤੇ ਜਾਂ ਉਹਨੂੰ ਸਜ਼ਾ ਦਿਵਾਉਣ ਵਾਸਤੇ ਇੰਨਾ ਕੁਝ ਕਰਨਾ ਪੈ ਰਿਹਾ। ਹੌਸਲੇ ਵੱਧਦੇ ਨਹੀਂ ਵੀਰੇ। ਘੱਟੋ ਘੱਟ ਜਿੱਦਾਂ ਦਾ ਅਸੀਂ ਇਹ ਕੁਝ ਕਰਿਆ, 4-5 ਕੁੜੀਆਂ ਦੇ ਫੋਨ ਆ ਗਏ। ਕੋਈ ਕਹਿੰਦਾ ਬਾਈ 6 ਮਹੀਨੇ ਤੋਂ ਬਲੌਕ ਸੀ, ਕੋਈ ਕਹਿੰਦਾ 4 ਮਹੀਨੇ ਤੋਂ ਬਲੌਕ ਸੀ, ਵੀ ਡਰ ਬਹਿ ਗਿਆ ਵੀ ਮੇਰੀ ਬਦਨਾਮੀ ਨਾ ਹੋ ਜੇ। ਉਹ ਵਧੀਆ ਹੋਇਆ ਜਿਨ੍ਹਾਂ ਨੂੰ ਫੋਨ ਆਏ। ਮੈਂ ਤਾਂ ਦੂਜਿਆਂ ਨੂੰ ਵੀ ਕਹਿਣਾ ਵੀ ਭੈਣ ਬਣੇ ਕਾਹਨੂੰ ਤੁਸੀਂ ਆਓ ਕਰਦੇ ਹੋ, ਅਸੀਂ ਇੱਧਰ ਚੱਲੇ ਹੋਏ ਆ, ਅਸੀਂ ਇਕੱਲੇ ਨੂੰ ਨੰਗੇ ਕਰਾਂਗੇ। ਹਾਲੇ ਤੱਕ ਅਸੀਂ ਕਿਸੇ ਦੀ ਫੋਟੋ ਨਹੀਂ ਦਿਖਾਈ, ਪ੍ਰੋਪਰ ਕੁੜੀ ਦਾ ਨਾਂ ਪਤਾ ਨਹੀਂ ਦੱਸਿਆ, ਫਿਰ ਅਸੀਂ ਉਹ ਵੀ ਦੱਸਾਂਗੇ, ਬਦਨਾਮੀ ਕਰਾਂਗੇ ਨਹੀਂ। ਆਪੋ ਆਪਦੇ ਘਰਦਿਆਂ ਨੂੰ ਬੁਲਾ ਲਓ ਤੇ ਫੋਨ ਫਾਨ ਕਰਨ ਲੱਗ ਜਾਓ, ਮਿੱਠੀਆਂ ਮਾਰਨ ਲੱਗ ਜਾਓ, ਸਿਸਟਮ ਲੋਡ ਕਰ ਲਓ। ਆਪਦਾ ਕਹਿਣ ਦਾ ਮਤਲਬ ਨਹੀਂ ਜ਼ਿੰਦਗੀ ਅਗਲਾ ਦਾ ਪੱਟਿਆ ਠੱਡਿਆ ਗਿਆ, ਫਿਰ ਤੁਹਾਡਾ ਕੱਚ ਨਹੀਂ ਛੱਡਦਾ ਬਾਈ। ਜਿਹਨੇ 35-40 ਲੱਖ ਦਾ ਵਿਆਜ ਭਰਿਆ, 45-50 ਹਜ਼ਾਰ ਮਹੀਨੇ ਦਾ ਹਨਾ, ਉਹ ਤੁਹਾਡਾ ਕੱਚਾ ਕੰਮ ਨਹੀਂ ਛੱਡਦਾ ਵੀ ਚੱਲ ਕੋਈ ਛੱਡ ਗਈ ਤਾਂ ਛੱਡ ਗਈ ਸਹੀ। ਅਗਲੇ ਦੀ ਤੁਸੀਂ ਇੱਜ਼ਤ ਵੀ ਖਰਾਬ ਕਰਤੀ, ਅਗਲੇ ਦਾ ਤੁਸੀਂ ਪੈਸਾ ਵੀ ਲੈ ਗਏ ਤੇ ਅਗਲਾ ਕਿਸੇ ਨੂੰ 5 ਸਾਲ ਹੋ ਗਏ ਵਿਆਹ ਨੂੰ, ਨਾ ਵਿਆਹ ਕਰਾਉਣ ਜੋਗਾ ਦੁਬਾਰੇ ਵਿਚਾਰਾ, ਨਾ ਕੁਝ ਹੋਰ ਲੰਕੀ ਜਾਂਦਾ ਕਹਿੰਦਾ ਮਤਲਬ ਅੱਧ ਵਿਚਾਲੇ।
ਜੀ ਇਹ ਸੀਗੇ ਮਾਨ ਬਠਿੰਡੇ ਵਾਲਾ, ਕਿਉਂਕਿ ਇਹਨਾਂ ਨੇ ਵੀ ਕੱਲ ਇੱਕ ਸੋਸ਼ਲ ਮੀਡੀਆ ਦੇ ਉੱਪਰ ਵੀਡੀਓ ਪਾਈ, ਉਧਰ ਭਾਨੇ ਸਿੱਧੂ ਨੇ ਵੀ ਵੀਡੀਓ ਪਾ ਕੇ ਲੋਕਾਂ ਨੂੰ ਸੱਦਾ ਦਿੱਤਾ ਸੀ ਕਿ ਇਸ ਇਕੱਠ ਦੇ ਵਿੱਚ ਸਾਨੂੰ ਪਹੁੰਚਣਾ ਚਾਹੀਦਾ। ਸੰਦ ਲੱਗ ਗਿਆ ਜੀ ਦੇ ਲਗਾਤਾਰ ਜਿਹੜਾ ਪਰਿਵਾਰ ਆ ਉਹ ਜੁੜਿਆ ਹੋਇਆ, ਕਿਉਂਕਿ ਬੈਠਾ ਬਠਿੰਡਾ ਚੰਡੀਗੜ੍ਹ ਹਾਈਵੇ ਦੇ ਉੱਪਰ ਸੰਘਰਸ਼ ਦੇ ਵਾਸਤੇ, ਕਿਉਂਕਿ ਪਰਿਵਾਰ ਨੂੰ ਚਾਹੀਦਾ ਹੈ ਕਿ ਇਸ ਨੂੰ ਜਿਹੜੀ ਬੇਅੰਤ ਕੌਰ ਦੇ ਪਰਿਵਾਰ ਨੂੰ ਜਿਹੜੀ ਸਜ਼ਾ ਉਹ ਮਿਲਣੀ ਚਾਹੀਦੀ ਹੈ। ਤੇ ਹੋਰ ਵੀ ਜਿਹੜੀਆਂ ਅਪਡੇਟਾਂ ਹੋਈਆਂ ਅਸੀਂ ਤੁਹਾਨੂੰ ਲਗਾਤਾਰ ਇਹ ਦਿਖਾਉਂਦੇ ਰਹਾਂਗੇ। ਜੁੜੇ ਰਹੋ ਸਾਡੇ ਪੇਜ ਦੇ ਨਾਲ। ਸਤਿ ਸ਼੍ਰੀ ਅਕਾਲ ਜੀ, ਮੈਂ ਗੁਰਤੇਜ ਸਿੰਘ ਢਾਲੀਵਾਲ ਜੀ ਤੁਹਾਡਾ ਸਵਾਗਤ ਕਰਦਾ ਜੀ ਆਪਣੇ ਚੈਨਲ ਤੇ। ਅੱਜ ਜਿਹੜਾ ਲਵਪ੍ਰੀਤ ਅਤੇ ਬੇਅੰਤ ਕੌਰ ਦਾ ਮਾਮਲਾ ਸੀ, ਉਸ ਮਾਮਲੇ ਦੇ ਵਿੱਚ ਬਠਿੰਡਾ ਚੰਡੀਗੜ੍ਹ ਹਾਈਵੇ ਆ ਜਿਹੜਾ ਉਹ ਲਵਪ੍ਰੀਤ ਦੇ ਪਰਿਵਾਰ ਵੱਲੋਂ ਜਾਮ ਕੀਤਾ ਗਿਆ, ਕਿਉਂਕਿ ਢਿੱਲੀ ਕਾਰਗੁਜ਼ਾਰੀ ਆ ਜਿਹੜੀ ਪ੍ਰਸ਼ਾਸਨ ਦੀ ਉਹ ਸਾਹਮਣੇ ਆਈ ਹੈ। ਉਹਨਾਂ ਨੂੰ ਲਵਪ੍ਰੀਤ ਦੇ ਪਰਿਵਾਰ ਨੂੰ ਆ ਜਿਹੜੀ ਪ੍ਰਸ਼ਾਸਨ ਦੇ ਉੱਪਰ ਘਾਟ ਮਹਿਸੂਸ ਹੋਈ ਹੈ, ਕਿਉਂਕਿ ਜਿਹੜੇ ਪਰਚੇ ਬੇਅੰਤ ਕੌਰ ਦੇ ਉੱਪਰ ਦਰਜ ਕੀਤੇ ਗਏ ਨੇ ਉਹ ਪਰਚੇ ਦੀਆਂ ਹੋਰ ਧਾਰਾਵਾਂ ਨੇ ਜਿਹੜੀਆਂ ਉਹਨਾਂ ਦੇ ਦਰਜ ਕੀਤੀਆਂ ਗਈਆਂ ਨੇ। ਹਾਲਾਂਕਿ ਪਰਿਵਾਰ ਚਾਹੁੰਦਾ ਹੈ ਕਿ ਜਿਹੜੀਆਂ ਧਾਰਾਵਾਂ ਦੇ ਵਿੱਚ ਵਾਧਾ ਕੀਤਾ ਜਾ ਸਕੇ, ਤੇ ਇਸ ਚੀਜ਼ ਨੂੰ ਮੁੱਖ ਰੱਖਦੇ ਹੋਏ ਬਠਿੰਡਾ ਚੰਡੀਗੜ੍ਹ ਜਿਹੜਾ ਹਾਈਵੇ ਆ ਉਹ ਪੂਰੀ ਤਰ੍ਹਾਂ ਪਰਿਵਾਰ ਨੇ ਜਾਮ ਕੀਤਾ। ਬਠਿੰਡਾ ਚੰਡੀਗੜ੍ਹ ਹਾਈਵੇ ਦੇ ਉੱਪਰ ਚੱਲ ਰਿਹਾ, ਜਿਹਦੇ ਵਿੱਚ ਲਵਪ੍ਰੀਤ ਦਾ ਪਰਿਵਾਰ, ਉਹਨਾਂ ਦੇ ਨਾਲ ਉਹਨਾਂ ਦੇ ਪਿੰਡ ਦੇ ਜਿਹੜੇ ਸਹਿਯੋਗੀ ਸੱਜਣ ਨੇ ਉਹ ਭਾਨਾ ਸਿੱਧੂ, ਮਾਨ ਬਠਿੰਡੇ ਵਾਲਾ ਤੇ ਹੋਰ ਵੀ ਜਿਹੜੇ ਸੋਸ਼ਲ ਮੀਡੀਆ ਤੇ ਕੰਮ ਕਰਨ ਵਾਲੇ ਨੌਜਵਾਨ ਨੇ, ਤੇ ਹਰੇਕ ਟੀਵੀ ਚੈਨਲ ਜਿਹੜਾ ਉਹਨਾਂ ਦੀ ਹਮਾਇਤ ਦੇ ਵਿੱਚ ਪਹੁੰਚਿਆ, ਕਿਉਂਕਿ ਮਸਲਾ ਬੜਾ ਵੱਡਾ ਹੈ। ਕਿਉਂਕਿ ਇੱਕ ਪਰਿਵਾਰ ਨੇ ਆਪਣੇ ਨੌਜਵਾਨ ਪੁੱਤਰ ਨੂੰ ਖੋਇਆ ਹੈ, ਤੇ ਉਸ ਨੌਜਵਾਨ ਪੁੱਤਰ ਨੂੰ ਇਨਸਾਫ ਦਿਵਾਉਣ ਦੇ ਵਾਸਤੇ ਹੈ ਜਿਹੜਾ ਪੂਰਾ ਜਿਹੜਾ ਉਹਦਾ ਪਿੰਡ ਹੈ ਜਾਂ ਉਹਦੇ ਸਹਿਯੋਗੀ ਨੇ ਉਹ ਅੱਜ ਬਠਿੰਡਾ ਚੰਡੀਗੜ੍ਹ ਹਾਈਵੇ ਦੇ ਉੱਪਰ ਬੈਠੇ ਨੇ। ਤੇ ਤੁਹਾਨੂੰ ਅਸੀਂ ਦਿਖਾ ਨੇ ਉਹ ਵੀ ਲਗਾਤਾਰ ਜਿਹੜੀਆਂ ਕੱਲ ਤੋਂ ਲੈ ਕੇ ਇਸ ਦੇ ਵਿੱਚ ਸੰਘਰਸ਼ ਦੇ ਵਿੱਚ ਜੁਟੀਆਂ ਹੋਈਆਂ ਨੇ। ਮੈਂ ਤੁਹਾਡੀ ਗੱਲ ਵੀ ਆ ਜਿਹੜੀ ਪਰਿਵਾਰ ਦੇ ਨਾਲ ਕਰਵਾਉਂਗਾ, ਕਿਉਂਕਿ ਬੜੇ ਲੰਮੇ ਸਮੇਂ ਤੋਂ ਇਹ ਸੰਘਰਸ਼ ਹੈ ਜਿਹੜਾ ਜਿਵੇਂ ਕਿ ਤੁਹਾਨੂੰ ਮੈਂ ਦੱਸਿਆ ਵੀ ਬਠਿੰਡਾ ਚੰਡੀਗੜ੍ਹ ਹਾਈਵੇ ਆ ਜਿਹੜਾ ਉਹ ਪਰਿਵਾਰ ਵੱਲੋਂ ਜਾਮ ਕੀਤਾ ਗਿਆ। ਤੇ ਲਵਪ੍ਰੀਤ ਦੇ ਚਾਚਾ ਜੀ ਸਾਡੇ ਨਾਲ ਨੇ, ਉਹਨਾਂ ਤੋਂ ਪੁੱਛਣੇ ਬਾਈ ਜੀ ਬੜੇ ਲੰਮੇ ਸਮੇਂ ਤੋਂ ਇਹ ਜਿਹੜੀ ਮੰਗ ਆ ਤੁਹਾਡੀ ਲਮਕੀ ਪਈ ਆ, ਪ੍ਰਸ਼ਾਸਨ ਨੇ ਪਰਚਾ ਵੀ ਦਰਜ ਕੀਤਾ ਤੇ ਇਹਦੇ ਵਿੱਚ ਹੁਣ ਘਾਟ ਕੀ? ਪਰਚਾ ਨਹੀਂ ਦਰਜ ਕੀਤਾ ਵੀਰੇ, ਸਾਡੇ ਨਾਲ ਮਜ਼ਾਕ ਕੀਤਾਗਾ ਮਹੀਨੇ ਬਾਅਦ ਸਾਡੇ ਨਾਲ ਉਹਨਾਂ ਨੇ ਮਜ਼ਾਕ ਕੀਤਾ, ਪਰਚਾ ਨਹੀਂ ਕੀਤਾ। 420 ਤਾਂ ਨਿੱਕੇ ਮੋਟੇ ਲੜਾਈਆਂ ਹੋ ਜਾਂਦੀਆਂ ਯਾਰ। ਮੈਂ ਕਹਿੰਦਾ ਪ੍ਰਸ਼ਾਸਨ ਨੂੰ ਹੱਥ ਬੰਨ੍ਹ ਕੇ ਬੇਨਤੀ ਆ, ਮੈਨੂੰ ਤੁਹਾਨੂੰ ਬੁਰਾ ਭਲਾ ਬੋਲਣ ਦਾ ਕੋਈ ਉਹ ਨਹੀਂ ਹੈਗਾ ਹਨਾ। ਪਲੀਜ਼ ਸਾਡਾ ਪਰਚਾ ਦਰਜ ਕਰੋ ਤਰੀਕੇ ਨਾਲ। ਸੌਰੀ ਪਰਚਾ ਤਾਂ ਕਰਤਾ, ਸਾਡੀਆਂ ਬਣਦੀਆਂ ਧਾਰਾ ਲਾ ਦਿਓ। ਮੈਂ ਵੀ ਮੀਡੀਆ ਨੂੰ ਬਾਈਟ ਦੇ ਕੇ ਅੱਕਿਆ ਪਿਆ, ਮੇਰਾ ਵੀ ਜੀ ਕਰਦਾ ਯਾਰ ਮੈਂ ਵੀ ਆਪਦੇ ਘਰੇ ਆਰਾਮ ਨਾਲ ਸੌਵਾਂ। ਕਿਹੜੀ ਧਾਰਾ ਜਿਹੜੀ ਉਹ ਪ੍ਰਸ਼ਾਸਨ ਨੇ ਹੁਣ ਤੱਕ ਦਰਜ ਕੀਤੀ ਤੇ ਤੁਸੀਂ ਕਿਹੜੀ ਧਾਰਾ ਦੀ ਮੰਗ ਕਰਦੇ ਹੋ? ਦੇਖੋ ਜਿਹੜੇ ਮੇਨ ਧਾਰਾ ਸਾਡੇ ਵਕੀਲ ਸਾਹਿਬ ਦੱਸਣਗੇ, ਪਰ 306 ਦੀ ਤਾਂ ਮੈਂ ਜਿੰਨੀ ਕੁ ਮੈਨੂੰ ਨੌਲੇਜ ਆ ਮੈਂ ਉਹਦੀ ਮੰਗ ਕਰਦਾ, ਕਿਉਂਕਿ ਇਹਨੇ ਸਾਡੇ ਮੁੰਡੇ ਨੂੰ ਮਾਰਨ ਲਈ ਮਜਬੂਰ ਕੀਤਾ ਹੈਗਾ ਜੀ। ਤੁਹਾਡਾ ਮੈਂ ਮੰਨਦਾ ਵੀ ਤੁਹਾਡਾ ਤੁਸੀਂ ਇੱਕ ਨੌਜਵਾਨ ਪੁੱਤਰ ਨੂੰ ਖੋਇਆ ਹੈ ਤੇ ਉਹ ਦੁੱਖ ਤੁਸੀਂ ਸਮਝ ਸਕਦੇ ਹੋ, ਅਸੀਂ ਤਾਂ ਚਲੋ ਨਾਲ ਤੁਹਾਡੇ ਸਹਿਯੋਗ ਕਰ ਸਕਦੇ ਆ। ਪਰ ਉਧਰ ਦੂਸਰੇ ਪਰਿਵਾਰ ਵੱਲੋਂ ਇਹ ਵੀ ਆਇਆ ਵੀ ਜਿਹੜੇ ਲਵਪ੍ਰੀਤ ਦੇ ਚਾਚਾ ਜੀ ਨੇ ਉਹ ਦੂਰ ਦੇ ਰਿਸ਼ਤੇਦਾਰ ਨੇ, ਜਾਂ ਉਹ ਕਹਿ ਰਹੇ ਨੇ ਵੀ ਅਸੀਂ ਉਹਦੇ ਚਾਚਾ ਹੀ ਹੈ ਨਹੀਂ, ਵੀ ਉਹਨਾਂ ਨੂੰ ਕੋਈ ਹੱਕ ਨਹੀਂ ਸਾਡੇ ਬਾਰੇ ਬੋਲਣ ਦਾ। ਆਵਾਜ਼ ਵੀਰੇ ਤੁਸੀਂ ਉਰੇ ਆਏ ਹੋ, ਮੈਂ ਤੁਹਾਡਾ ਕੁਝ ਲੱਗਦਾ? ਤੁਹਾਡਾ ਚੈਨਲ ਹੀ ਤੁਸੀਂ ਮੇਰੀ ਆਵਾਜ਼ ਰੱਖਣ ਆਏ ਹੋ ਨਾ। ਆਵਾਜ਼ ਕਿਸੇ ਦੀ ਵੀ ਕੋਈ ਵੀ ਰੱਖ ਸਕਦਾ। ਮੈਂ ਪਹਿਲਾਂ ਵਾਲੇ ਚੈਨਲਾਂ ਤੇ ਬੋਲ ਕੇ ਗਿਆ, ਲਵਪ੍ਰੀਤ ਦੀ ਦਾਦੀ ਤੇ ਮੇਰੀ ਮੰਮੀ ਸਕੀਆਂ ਮਾਸੀ ਦੀਆਂ ਕੁੜੀਆਂ ਨੇਗੀਆਂ, ਤੇ ਲਵਪ੍ਰੀਤ ਦੇ ਦਾਦਾ ਤੇ ਮੇਰੇ ਡੈਡੀ ਸਕੇ ਭਰਾ ਨੇ। ਦੂਰ ਕਿੱਥੋਂ ਹੋ ਗਿਆ ਮੈਂ? ਦੂਜੀ ਗੱਲ ਉਹ ਕਹਿੰਦੇ ਆ ਕਿ ਮੈਂ ਇਹਨੂੰ ਦੇਖਿਆ ਨਹੀਂ। ਉਹ ਸਿਆਣੀਆਂ ਬਿਆਣੀਆਂ ਅਕਲ ਨੂੰ ਹੱਥ ਮਾਰਤੀ ਏ। ਜਦੋਂ ਘਰੇ ਨੌਜਵਾਨ ਧੀ ਪੁੱਤ ਦਾ ਵਿਆਹ ਹੋਵੇ ਨਾ, ਸੱਸ ਸਹੁਰਾ ਵਿਹੜੇ 'ਚ ਫਿਰਦੇ ਚੰਗੇ ਨਹੀਂ ਲੱਗਦੇ ਹੁੰਦੇ, ਬੰਦਾ ਆਪਦੇ ਘਰ ਹੀ ਚੰਗਾ ਹੁੰਦਾ ਜੀ। ਤੇ ਇੱਕ ਗੱਲ ਹੋਰ ਵੀ ਹੋ ਰਹੀ ਹੈ ਵੀ ਮਨੀਸ਼ਾ ਗਲਾਟੀ ਤੁਹਾਡੇ ਕੋਲੇ ਆ ਕੇ ਗਏ ਨੇ, ਉਹਨਾਂ ਨੇ ਵੀ ਤੁਹਾਨੂੰ ਵਿਸ਼ਵਾਸਨ ਦਿੱਤਾ ਵੀ ਕੁਝ ਕਰਾਵਾਂਗੇ, ਉਹਨਾਂ ਨੇ ਮੁੜ ਕੇ ਇਦਾਂ ਜਿਹਾ ਲੱਗਿਆ ਵੀ ਹੋਰ ਪਾਸੇ ਉਹ ਸਟੈਂਡ ਲਾਏ ਨੇ, ਉਹਨਾਂ ਬਾਰੇ ਤੁਹਾਡਾ ਕੀ ਕਹਿਣਾ? ਨਹੀਂ, ਮਨੀਸ਼ਾ ਗਲਾਟੀ ਨੇ ਆਈ ਸੀ, ਬਹੁਤ ਰਿਸਪੌਂਸ ਦਿੱਤਾ, ਪਰ ਮਨੀਸ਼ਾ ਗਲਾਟੀ ਨੇ ਚੈਨਲ ਦੇ ਉੱਪਰ ਕਲੀਅਰ ਕਹਿਤਾ ਵੀ ਬਰਨਾਲਾ ਪ੍ਰਸ਼ਾਸਨ ਕੁਝ ਨਹੀਂ ਕਰ ਰਿਹਾ, ਵੀ ਮੈਂ ਰੋਜ਼ ਫੋਨ ਕਰਦੀ ਆ, ਬਰਨਾਲਾ ਪ੍ਰਸ਼ਾਸਨ ਸਾਡੀ ਸੁਣ ਨਹੀਂ ਰਿਹਾ। ਉਹਨਾਂ ਨੇ ਕਲੀਅਰ ਕੱਟੇ ਕਹਿਤਾ ਵੀ ਜੇ ਮੇਰੇ ਹੱਥ 'ਚ ਹੁੰਦਾ ਤਾਂ ਮੈਂ ਹੁਣ ਇਹ ਪਰਚਾ ਕਰ ਦੇਣਾ ਸੀਗਾ। ਮਨੀਸ਼ਾ ਗਲਾਟੀ ਸਾਡਾ ਬਹੁਤ ਸਾਥ ਤਾਂ ਭੈਣ ਨੇ ਜੀ। ਹੁਣ ਵੀ ਤੁਸੀਂ ਉਸ ਟੱਚ ਦੇ ਵਿੱਚ ਹੈਗੇ ਮਨੀਸ਼ਾ ਗਲਾਟੀ? ਨਹੀਂ, ਕੱਲ ਰਾਜੂ ਹੋਰੀ ਮੁੰਡੇ ਹੋਰ ਗਏ ਸੀ, ਕਿਸੇ ਹੋਰ ਕੇਸ 'ਚ ਗਏ ਸੀ, ਉਹ ਬਹਿ ਕੇ ਗੱਲਬਾਤ ਕਰਕੇ ਆਇਆ ਤੇ ਉਹ ਨੰਬਰ ਉਹਨਾਂ ਦਾ ਮੇਰੇ ਕੋਲੇ ਆ ਗਿਆ। ਜੇ ਮੈਨੂੰ ਲੋੜ ਪਈ ਮੈਂ ਕਰ ਲੂੰਗਾ, ਕੋਈ ਚੱਕਰ। ਹੁਣ ਤੱਕ ਬਾਈ ਹੱਲ ਤਾਂ ਇਸ ਚੀਜ਼ ਦਾ ਹੋਣਾ ਬੜਾ ਲੰਮਾ ਸਮਾਂ ਹੋ ਗਿਆ ਵੀਰੇ। ਦੇਖ ਮੈਂ ਤਾਂ ਕੋਠੇ ਚੜ ਕੇ ਕੂਕ ਰਿਹਾ ਯਾਰ, ਮੈਂ ਹਰੇਕ ਚੈਨਲ ਤੇ ਬੋਲ ਰਿਹਾ, ਫੜ ਕੇ ਹੱਥ ਨਾਲ ਤਾਂ ਲਿਖਾ ਨਹੀਂ ਸਕਦਾ ਵੀ ਆਹ ਲਿਖ ਦੋ ਨਾ, ਕੋਈ ਮੇਰੇ ਕਹੇ ਤੋਂ ਲਿਖੇ।
ਉਹ ਤਾਂ ਉਹਨਾਂ ਦੀ ਮਰਜ਼ੀ ਹੈ, ਲੇਕਿਨ ਮੈਂ ਤਾਂ ਬੋਲ ਸਕਦਾ, ਮੈਂ ਲੋਕਾਂ ਦਾ ਇਕੱਠ ਕਰ ਸਕਦਾ, ਲੋਕਾਂ ਨੂੰ ਜੋੜ ਸਕਦਾ। ਬਾਈ ਹੁਣ ਜੇ ਮਤਲਬ ਕੋਈ ਨਹੀਂ ਹੱਲ ਨਿਕਲਦਾ ਤਾਂ ਇਹ ਆਪਾਂ ਧਰਨਾ ਮੇਨ ਹਾਈਵੇ ਤੇ ਲਾਈ ਬੈਠਾ ਤੇ ਕਦੋਂ ਤੱਕ ਚੱਲੂ? ਅਣਮਿੱਥੇ ਸਮੇਂ ਲਈ ਵੀਰੇ ਇਹ ਰੈਗੂਲਰ ਚੱਲੂਗਾ। ਜਿੰਨਾ ਲੋਕਾਂ ਨੂੰ ਕੀ ਕਹੋਗੇ ਵੀ ਲੋਕਾਂ ਨੂੰ ਕਹਿਣਾ ਵੀ ਵੱਧ ਤੋਂ ਵੱਧ ਮੇਰੇ ਨਾਲ ਜੁੜੋ ਵੀਰ। ਦੇਖੋ ਅੱਜ ਮੈਂ ਜੇ ਇਕੱਲਾ ਰਹਿ ਗਿਆ, ਮੈਂ ਹਾਰ ਗਿਆ, ਉਦੋਂ ਬਾਅਦ ਕਿਸੇ ਦੀ ਸੁਣੀ ਜਾਂਦੀ, ਉਹ ਜਦ ਸਾਡੀ ਨਹੀਂ ਸੁਣੀ ਜਾਂਦੀ ਹੋਰ ਕਿਸੇ ਦੀ ਕਿਵੇਂ ਸੁਣੀ ਜਾਊਗੀ? ਜੀ ਬਾਈ ਬੜਾ ਵੱਡਾ ਘਾਟਾ ਕਿਉਂਕਿ ਪਰਿਵਾਰ ਨੇ ਖਾਦਾ ਇੱਕ ਨੌਜਵਾਨ ਪੁੱਤਰ ਨੂੰ ਉਹਨਾਂ ਨੇ ਖੋਇਆ ਗਿਆ। ਸਾਡੇ ਨਾਲ ਸਾਡਾ ਭਰਾ ਭਾਨਾ ਸਿੱਧੂ ਵੀ, ਉਹਨਾਂ ਤੋਂ ਵੀ ਆਪਾਂ ਇੱਕ ਲੈ ਲੈਣੇ। ਬਾਈ ਬੜਾ ਵੱਡਾ ਘਾਟਾ ਕਿਉਂਕਿ ਇੱਕ ਨੌਜਵਾਨ ਪੁੱਤਰ ਦੀ ਮੌਤ ਹੋਈ ਆ ਤੇ ਹਜੇ ਤੱਕ ਪ੍ਰਸ਼ਾਸਨ ਵੱਲੋਂ ਬੜੀ ਢਿੱਲੀ ਕਾਰਗੁਜ਼ਾਰੀ ਆ। ਤੁਸੀਂ ਵੀ ਪਹੁੰਚੇ ਹੋ ਤੇ ਕੀ ਕਹੋਗੇ? ਪ੍ਰਸ਼ਾਸਨ ਦੀ ਕਾਰਗੁਜ਼ਾਰੀ ਢਿੱਲੀ ਕਿਉਂ ਆ ਕਿ ਇੱਕ ਤਾਂ ਨੰਬਰ 1 ਇਹ ਦੱਸਿਆ ਜਾ ਰਿਹਾ ਵੀ ਜਿਹੜੇ ਪੋਲੀਟੀਕਲ ਪ੍ਰੈਸ਼ਰ ਨੇ ਦਬਾਅ ਨੇਗੇ ਹਨਾ, ਉਹ ਦੱਸਿਆ ਜਾ ਰਿਹਾ। ਜਿਹੜੀ ਪ੍ਰਸ਼ਾਸਨ ਦੀ ਇਹ ਆ ਵੀ ਦੇਖੋ ਤੁਹਾਨੂੰ ਸਭ ਨੂੰ ਪਤਾ ਵੀ ਜਿੰਨਾ ਵੀ ਤੁਸੀਂ ਨੌਜਵਾਨ ਹੋ ਸਾਰੇ ਆਪਾਂ ਆਪਣਾ ਦਿੱਲੀ ਦੇ ਵਿੱਚ ਕਿਹੜਾ ਜਿਹੜਾ ਉਹ ਮੱਥਾ ਲੱਗਿਆ ਹੋਇਆ ਦਿੱਲੀ ਦੇ ਨਾਲ ਹਨਾ। ਆਪਾਂ ਹਮੇਸ਼ਾ ਇਹ ਕਹਿੰਦੇ ਆ ਰਹੇ ਹਾਂ, ਸਾਰਾ ਪੰਜਾਬ ਇਹ ਕਹਿੰਦਾ ਆ ਰਿਹਾ ਵੀ ਅੱਜ ਤੱਕ ਸਾਡੀ ਜਿਹੜਾ ਦਿੱਲੀ ਨਾਲ ਸਾਨੂੰ ਸਾਡੇ ਪੰਜਾਬ ਦੇ ਇਨਸਾਫ ਨਹੀਂ ਮਿਲੇ ਜਾਂ ਤਿੰਨੇ ਜਿਹੜੇ ਕਾਲੇ ਕਾਨੂੰਨ ਪਾਸ ਕਰਤੇ। ਪਰ ਕੀ ਜਿਹੜੇ ਅੱਜ ਜਿਹੜੇ ਪੰਜਾਬ ਦੇ ਵਿੱਚ ਜਿਹੜੀ ਸਰਕਾਰ ਆ ਜਿਹਦੀ ਕੀ ਕੈਪਟਨ ਨੇ ਅੱਜ ਤੱਕ ਜਿਹੜਾ ਪੂਰੀ ਦੁਨੀਆ ਦੇ ਵਿੱਚ ਜਿਹੜਾ ਮਾਮਲਾ ਸਾਰੀ ਦੁਨੀਆ ਦੇ ਬੱਚੇ ਨੂੰ ਪਤਾ ਹੈ ਕੌਣ ਸੱਚਾ ਤੇ ਕੌਣ ਝੂਠਾ, ਉਹਨੂੰ ਹੀ ਪਤਾ ਹੈ। ਕੈਨੇਡਾ ਦਾ ਪ੍ਰਧਾਨ ਮੰਤਰੀ ਇਹ ਮੁੱਦੇ ਤੇ ਬੋਲ ਪਿਆ ਕਿ ਜਿਹੜਾ ਪੰਜਾਬ ਦਾ ਸੀਐਮ ਉਹ ਨਹੀਂ ਕਹਿ ਸਕਦਾ ਵੀ ਜਿਹੜੀ ਬਣਦੀ ਕਾਰਵਾਈ ਆ ਕੁੜੀ ਤੇ ਕੀਤੀ ਜਾਵੇ। ਨਾਲੇ ਪਤਾ ਹੈ ਸਾਰੇ ਨੂੰ ਪਤਾ ਹੈ ਇੱਕ ਅਫਸਰ ਐਡੀ ਵੱਡੀ ਅਫਸਰ ਪੰਜਾਬ ਦੀ ਮਨੀਸ਼ਾ ਘਲਾਟੀ ਕਹਿ ਰਹੀ ਹੈ ਵੀ ਹਾਂ ਕੁੜੀ ਗਲਤ ਹੈ। ਉਹਨੇ ਬਿਆਨ ਦਿੱਤਾ, ਉਹਨੇ ਸਰੇਆਮ ਇਹ ਗੱਲ ਕਹੀ ਹੈ ਵੀ ਜਿਹੜਾ ਬਰਨਾਲਾ ਪ੍ਰਸ਼ਾਸਨ ਆ ਉਹ ਬਣਦੀ ਕਾਰਵਾਈ ਨਹੀਂ ਕਰ ਰਿਹਾ। ਯਾਰ 420 ਨਾਲ ਕੀ ਹੋ ਜਾਊਗਾ? ਜਿਹੜੀ ਵਕੀਲ ਸਾਹਿਬਾਨ ਤੇ ਆਪਣੇ ਪਰਿਵਾਰ ਜਿਹੜੀ ਮੰਗ ਕਰ ਰਿਹਾ ਜਿਹੜੀ ਧਾਰਾ ਦੀ, ਉਹ ਜਿਹੜੀ ਧਾਰਾ ਲੱਗਣੀ ਚਾਹੀਦੀ ਹੈ। ਜਿੰਨਾ ਟਾਈਮ ਇਹ ਧਾਰਾ ਲੱਗਦੀ ਨਹੀਂ ਉਨਾ ਟਾਈਮ ਅਸੀਂ ਬੈਠਾਂਗੇ। ਪਰ ਇੱਕ ਗੱਲ ਮੈਂ ਇੱਕ ਸਵਾਲ ਇੱਥੇ ਹੋਰ ਵੀ ਬਹੁਤ ਵੱਡਾ ਪੈਦਾ ਹੁੰਦਾ ਹੈ ਵੀ ਜਿਹੜਾ ਪੰਜਾਬ ਅੱਜ ਖਾਲੀ ਕਿਉਂ ਹੁੰਦਾ ਜਾ ਰਿਹਾ? ਜੇ ਲਵਪ੍ਰੀਤ ਨੇ 30 ਲੱਖ ਰੁਪਇਆ ਲਾਇਆ ਜਾਂ ਲਵਪ੍ਰੀਤ ਦੀ ਖੁਦਕੁਸ਼ੀ ਹੋਈ, ਉਹ ਕਿਉਂ ਹੋਈ? ਉਹਦਾ ਕਾਰਨ ਕੀ ਹੈ? ਸਭ ਤੋਂ ਵੱਡਾ ਕਾਰਨ ਇਹ ਹੈ ਕਿ ਪੰਜਾਬ ਦੇ ਵਿੱਚ ਕੋਈ ਰੁਜ਼ਗਾਰ ਹੈ ਨਹੀਂ, ਕੰਮ ਹੈ ਨਹੀਂਗਾ, ਤਾਂ ਕਰਕੇ ਜਿਹੜਾ ਯੂਥ ਆ ਉਹ ਨੌਜਵਾਨ ਬਾਹਰ ਜਾ ਰਹੇ ਨੇਗੇ। ਇੱਥੇ ਇਹਨਾਂ ਨੂੰ ਆਪਣੀਆਂ ਸਰਕਾਰਾਂ ਬਣਾਉਣ ਦੀ ਪਈ ਆ ਹਨਾ। ਕੋਈ ਪੰਜਾਬ ਦੇ ਕੋਈ ਤੁਸੀਂ ਇਹ ਦਿਖਾ ਦਿਓ ਵੀ ਇੱਥੇ ਕੋਈ ਮੌਜੂਦਾ ਇੱਥੇ ਕੋਈ ਲੀਡਰ ਪੋਲੀਟੀਕਲ ਲੀਡਰ ਆਇਆ, ਕੋਈ ਐਮਐਲਏ ਐਮਪੀ ਇੱਥੇ ਕੋਈ ਆਇਆ, ਕਿਸੇ ਨੇ ਆ ਕੇ ਪਰਿਵਾਰ ਦਾ ਦੁੱਖ ਸੁਣਿਆ? ਆ ਸਾਰੇ ਲੋਕ ਬੈਠੇ ਨੇ ਯਾਰ, ਕੋਈ ਕਮਲੀ ਬੈਠੇ ਨੇਗੇ। ਸਭ ਨੂੰ ਪਤਾ ਵੀ ਜਿਹੜਾ ਇਨਸਾਫ ਆ ਉਹ ਬਣਦਾ ਮਿਲਣਾ ਚਾਹੀਦਾ। ਯਾਰ ਗਊ ਵਰਗਾ ਮੁੰਡਾ, ਯਾਰ ਉਹਦਾ ਫੇਸ ਪਤਾ ਲੱਗਦਾ ਵੀ ਲਵਪ੍ਰੀਤ ਦਾ ਮੁੰਡਾ ਕਿਹੋ ਜਿਹਾ। ਇੱਕ ਮੁੰਡੇ ਦਾ ਮੂੰਹ ਦੇਖ ਕੇ ਪਤਾ ਲੱਗ ਜਾਂਦਾ। ਬਾਕੀ ਸਾਰੇ ਸਬੂਤ ਨੇ ਵੀ ਲਵਪ੍ਰੀਤ ਜਿਹੜਾ ਉਹ ਆਪਣਾ ਕੋਈ ਕਸੂਰਵਾਰ ਨਹੀਂ, ਉਹਦਾ ਕੋਈ ਕਸੂਰ ਨਹੀਂ ਹੈਗਾ। ਤੇ ਇਹ ਚੀਜ਼ ਨੂੰ ਦੇਖ ਕੇ ਤਾਂ ਬਾਈ ਜੇ ਪ੍ਰਸ਼ਾਸਨ ਕਾਰਵਾਈ ਨਹੀਂ ਕਰਦਾ ਤਾਂ ਹੋਰ ਵੀ ਕੇਸ ਜਿਹੜੇ ਪੰਜਾਬ ਦੇ ਵਿੱਚ ਉਹ ਵੱਧ ਜਾਣਗੇ। ਯਾਰ ਕੇਸ ਤਾਂ ਪਹਿਲਾਂ ਵੀ ਹਜ਼ਾਰਾਂ ਨੇਗੇ ਯਾਰ। ਅਸੀਂ ਘੱਟੋ ਘੱਟ ਇਹ 4-5 ਜਿਹੜੇ ਸਮਝੌਤੇ ਆ ਉਹ ਘਰੇ ਬੁਲਾ ਕੇ, ਮੇਰਾ ਚਾਚਾ ਬੈਠਾ, ਸਾਰੇ ਹੁੰਨੇ ਆ, ਘੱਟੋ ਘੱਟ ਪਹਿਲਾਂ 4-5 ਇਹ ਸਮਝੌਤੇ ਅਸੀਂ ਕਰਾਏ ਨੇਗੇ। 2 ਤਾਂ ਪੈਸੇ ਵਾਪਸ ਕਰਾਏ ਉਹਨਾਂ ਦੇ ਕੁੜੀਆਂ ਦੇ, 2 ਕੁੜੀਆਂ ਦੇ ਸਮਝੌਤਾ ਕਰਕੇ ਬਾਹਰ ਭੇਜਿਆ। ਇੱਕ ਤੋਂ ਪਹਿਲਾਂ 3-4 ਸਾਲ ਪਹਿਲਾਂ ਕੇਸ ਉਠਾਇਆ ਸੀਗਾ। ਜੇ ਯਾਰ ਇੱਕ ਤਾਂ ਫਰਜ਼ ਮੇਨ ਗੱਲ ਪਤਾ ਕੀ ਆ, ਜੇ ਕਿਸੇ ਦੇ ਮੁੰਡੇ ਨੇ 20-30 ਲੱਖ ਰੁਪਇਆ ਲਾਤਾ, ਨੰਬਰ 1 ਤਾਂ ਕੁੜੀ ਨੂੰ ਗੱਲ ਸਮਝਣੀ ਚਾਹੀਦੀ, ਉਹਦੇ ਪਰਿਵਾਰ ਨੂੰ ਸਮਝਣੀ ਚਾਹੀਦੀ ਹੈ ਨਾ ਗੱਲ ਵੀ ਜੋ ਲੱਖ ਮਤਭੇਦ ਹੋ ਸਕਦੇ ਨੇ, ਇੱਕ ਵਾਰੀ ਮੁੰਡੇ ਨੂੰ ਬਾਹਰ ਲੈ ਕੇ ਜਾਓ ਹੈਨਾ। ਇਹ ਕਾਰਨ ਅਸਲ ਤਾਂ ਮੇਨ ਦੇ ਵਿੱਚ ਹੈ ਜੇ ਪੰਜਾਬ ਦੇ ਵਿੱਚ ਰੁਜ਼ਗਾਰ ਹੋਣ, ਕਿਉਂ ਜਿਹੜੇ ਉਹ ਲੋਕ ਬਾਹਰ ਜਾਣ ਯਾਰ। ਬੜੇ ਬਾਈ ਮੁੱਦੇ ਤੂੰ ਚੱਕੇ ਆ, ਬੜੇ ਲੋਕਾਂ ਦੇ ਨਾਲ ਤੂੰ ਇਸ ਚੀਜ਼ ਦੇ ਵਿੱਚ ਵੀ ਖੜਾ, ਕਿਉਂਕਿ ਤੁਸੀਂ ਫੇਸਬੁੱਕ ਪੇਜ ਤੋਂ ਤੇ ਉੱਥੋਂ ਵੀ ਤੁਸੀਂ ਵੀਡੀਓ ਪਾਉਂਦੇ ਹੋ ਵੀ ਹਾਂ ਯਾਰ ਜੇ ਕੋਈ ਕੇਸ ਵਾਲਾ ਤਾਂ ਸਾਨੂੰ ਮਿਲੇ। ਹੁਣ ਇਹ ਆ ਜਿਹੜਾ ਮੁੱਦਾ, ਕਿਉਂਕਿ ਅੱਜ ਤਾਂ ਥੋੜੀ ਗਿਣਤੀ ਚਲੋ ਮੀਂਹ ਕਰਕੇ ਵੀ ਘੱਟ ਹੋ ਸਕਦੀ ਹੈ, ਵੀ ਜੇ ਪ੍ਰਸ਼ਾਸਨ ਨਹੀਂ ਕਾਰਵਾਈ ਕਰਦਾ ਤਾਂ ਕਿੰਨੀ ਦੂਰ ਤੱਕ ਇਸ ਮੁੱਦੇ ਨੂੰ ਲੈ ਕੇ ਜਾਓ? ਯਾਰ ਜਿਹੜਾ ਮੁੱਦਾ ਜਿਹੜਾ ਮੇਨ ਆ, ਦੇਖ ਸਭ ਨੂੰ ਪਤਾ ਵੀ ਅੱਜ ਪੰਜਾਬ ਦੇ ਵਿੱਚ ਹਾਲਾਤ ਕੀ ਹੋ ਰਹੇ ਨੇ। ਪਹਿਲਾਂ ਤਾਂ ਮੈਨੂੰ ਇਹ ਸੀਗਾ, ਸਾਨੂੰ ਸਾਰਿਆਂ ਨੂੰ ਇਹ ਸੀਗਾ ਵੀ ਮੁੱਦਾ ਟਿਕ ਜੇ ਹਨਾ, ਕਈ ਵਾਰੀ ਵੀ ਜੋ ਇਨਸਾਫ ਆ ਉਹ ਮਿਲ ਜੇ। ਹੁਣ ਸਾਰੇ ਹੀ ਲੋਕ ਨਿਕਲ ਕੇ ਬਾਹਰ ਆ ਗਏ ਘਰਾਂ ਤੋਂ ਬਾਈ। ਸਭ ਜਿਹੜਾ ਸਾਡਾ ਧਿਆਨ ਆ ਉਹਦਾ ਸਾਨੂੰ ਪਤਾ ਵੀ ਪੂਰਾ ਦਿੱਲੀ ਦੇ ਵਿੱਚ ਅਸੀਂ ਤਿੰਨੇ ਕਾਲੇ ਜਿਹੜੇ ਉਹ ਕਾਨੂੰਨ ਉਹ ਖਾਰਜ ਕਰਾਉਣੇ ਆ। ਹਰ ਇੱਕ ਬੰਦਾ 10 ਤੋਂ 15 ਦਿਨ ਪਹਿਲਾਂ ਦਿੱਲੀ ਲਾ ਕੇ ਆਉਂਦਾ, ਫਿਰ ਉਹਨੂੰ ਆਪਦੇ ਆਪੋ ਆਪਣੇ ਘਰ ਦੇ ਕੰਮ ਕਰਨੇ ਹੁੰਦੇ ਨੇ। ਹੁਣ ਜਿਹੜਾ ਵਿੱਚ ਆ ਜਿਹੜੇ ਪਸੂੜੀਆਂ ਪੈ ਗਈਆਂ ਹੁਣ ਵੀ ਅਸੀਂ ਘਰ ਦੇ ਕੰਮ ਕਰੀਏ, ਦਿੱਲੀ ਜਾਈਏ ਜਾਂ ਅਸੀਂ ਇੱਥੇ ਸੜਕਾਂ 'ਤੇ ਬੈਠੀਏ ਹੈਨਾ। ਵੀ ਜਿਹੜੀ ਹੁਣ ਤੁਹਾਨੂੰ ਮੈਂ ਮੇਨ ਗੱਲ ਦੱਸੀ ਹੈ ਵੀ ਜਿੰਨਾ ਟਾਈਮ ਇਨਸਾਫ ਨਹੀਂ ਮਿਲਦਾ ਉਹਨਾਂ ਟਾਈਮ ਅਸੀਂ ਇੱਥੇ ਸੜਕਾਂ 'ਤੇ ਬੈਠਾਂਗੇ। ਜਿਹੜੀ ਪ੍ਰਸ਼ਾਸਨ ਨੇ ਜਿੰਨਾ ਟਾਈਮ ਬਣਦੀ ਕਾਰਵਾਈ ਨਹੀਂ ਕਰਦਾ ਉਹਨਾਂ ਟਾਈਮ ਅਸੀਂ ਇੱਥੇ ਬੈਠਾਂਗੇ। ਇਹ ਸੀਗੇ ਜੀ ਭਾਨਾ ਸਿੱਧੂ ਜੀ ਕਿ ਜਿਹੜੇ ਕਹਿੰਦੇ ਕਿ ਮੀਂਹ ਪੈਂਦਾ ਰਹੇ ਭਾਵੇਂ ਕੁਝ ਵੀ ਹੁੰਦਾ ਰਹੇ, ਜਿੰਨਾ ਚਿਰ ਪਰਿਵਾਰ ਦੇ ਨਾਲ ਪ੍ਰਸ਼ਾਸਨ ਨਹੀਂ ਖੜੂਗਾ, ਜਿੰਨਾ ਚਿਰ ਬਣਦੀ ਕਾਰਵਾਈ ਨਹੀਂ ਕੀਤੀ ਜਾਊਗੀ, ਅਸੀਂ ਪਰਿਵਾਰ ਦੇ ਨਾਲ ਖੜਿਆ। ਅਤੇ ਤੁਹਾਨੂੰ ਇਕੱਠ ਦਿਖਾ ਦਿੰਦੇ ਹਾਂ ਕਿਉਂਕਿ ਵਰਦੇ ਮੀਂਹ ਦੇ ਵਿੱਚ ਵੀ ਜਿਹੜੇ ਲੋਕ ਨੇ ਉਹ ਇਸ ਧਰਨੇ ਦੇ ਵਿੱਚ ਬੈਠੇ ਨੇ ਤੇ ਲਵਪ੍ਰੀਤ ਦੇ ਪਰਿਵਾਰ ਦੇ ਨਾਲ ਆ ਜਿਹੜਾ ਸਾਥ ਦੇ ਰਹੇ ਨੇ, ਕਿਉਂਕਿ ਲਵਪ੍ਰੀਤ ਦਾ ਪਰਿਵਾਰ ਆ ਜਿਹੜਾ ਉਹ ਸੱਚਾ ਪਰਿਵਾਰ ਆ। ਉਹਨੂੰ ਪ੍ਰਸ਼ਾਸਨ ਨੂੰ ਵੀ ਉਸ ਦਾ ਸਾਥ ਜ਼ਰੂਰ ਦੇਣਾ ਚਾਹੀਦਾ, ਕਿਉਂਕਿ ਬੜਾ ਲੰਮਾ ਸਮਾਂ ਹੋ ਗਿਆ ਇਸ ਮਸਲੇ ਨੂੰ ਲਮਕਦੇ ਹੋਇਆ। ਜਿਹੜੀਆਂ ਸਾਡੀਆਂ ਮਾਤਾਵਾਂ ਨੇ, ਸਾਡੀਆਂ ਭੈਣਾਂ ਨੇ, ਉਹ ਵੀ ਕੱਲ੍ਹ ਤੋਂ ਲੈ ਕੇ ਲਗਾਤਾਰ ਇਹਨਾਂ ਨੇ ਕਾਲ ਵੀ ਦਿੱਤੀ ਸੀ ਵੀ ਇੱਥੇ ਅਸੀਂ ਪਹੁੰਚੀਏ। ਮੀਂਹ ਪੈ ਰਿਹਾ, ਇਸ ਦੇ ਬਾਵਜੂਦ ਵੀ ਲੋਕ ਨੇ ਜਿਹੜੇ ਉਹਨਾਂ ਦੇ ਨਾਲ ਖੜੇ ਨੇ। ਹੋਰ ਨਹੀਂ, ਇਕੱਲਾ ਲਵਪ੍ਰੀਤ ਨਹੀਂ ਹੈਗਾ, ਕਿਉਂਕਿ ਲੱਖਾਂ ਹਜ਼ਾਰਾਂ ਕੇਸ ਨੇ ਜਿਹੜੇ ਉਹ ਉੱਭਰ ਕੇ ਸਾਹਮਣੇ ਆ ਗਏ ਨੇ
ਕਿਉਂਕਿ ਹਰੇਕ ਬੰਦਾ ਜਗਦਾ ਸੀ, ਹਰੇਕ ਬੰਦੇ ਦੇ ਆਪਦੇ ਘਰ ਦੇ ਪਰਦੇ ਹੁੰਦੇ ਨੇ, ਹਰੇਕ ਬੰਦੇ ਦੇ ਆਪਦੇ ਘਰ ਦੀਆਂ ਮਜਬੂਰੀਆਂ ਹੁੰਦੀਆਂ ਨੇ, ਨਹੀਂ ਡਰਦਾ ਦੱਸਦਾ। ਇੱਕ ਪਾਸੇ ਅਸੀਂ ਆਪਣੇ ਜ਼ਮੀਨਾਂ ਨੂੰ, ਆਪਦੇ ਬਾਣਾਂ ਨੂੰ ਗਹਿਣੇ ਧਰ ਕੇ ਜਾਂ ਵੇਚ ਕੇ ਬਾਹਰ ਜਾਣ ਦੀ ਲਾਲਸਾ ਹੈ, ਕਿਉਂਕਿ ਕੁਝ ਸਰਕਾਰਾਂ ਦੀਆਂ ਘਾਟਾਂ ਵੀ ਨੇ। ਸਰਕਾਰਾਂ ਦੀਆਂ ਘਾਟਾਂ ਇਹ ਨੇ ਕਿ ਸਾਨੂੰ ਪੰਜਾਬ ਤੋਂ ਬਾਹਰ ਜਾਣ ਦੀ ਲੋੜ ਕਿਉਂ ਪੈਂਦੀ ਹੈ, ਕਿਉਂਕਿ ਮਾੜੇ ਪ੍ਰਸ਼ਾਸਨ ਨੇ, ਮਾੜੀਆਂ ਕਾਰਗੁਜ਼ਾਰੀਆਂ ਨੇ, ਤਾਂ ਕਰਕੇ ਸਾਨੂੰ ਜਾਣਾ ਪੈਂਦਾ। ਇੱਕ ਪਾਸੇ ਪਰਿਵਾਰ ਨੇ ਆਪਣਾ ਵਾਹਨ ਜਾਂ ਪੈਸਾ ਵੀ ਖਰਾਬ ਕੀਤਾ ਤੇ ਦੂਜੇ ਪਾਸੇ ਇੱਕ ਨੌਜਵਾਨ ਪੁੱਤਰ ਨੂੰ ਵੀ ਉਹਨਾਂ ਨੇ ਖੋਇਆ। ਇੱਥੇ ਸਾਡੇ ਨਾਲ ਮਾਤਾਵਾਂ ਭੈਣਾਂ ਨੇ, ਉਹਨਾਂ ਤੋਂ ਵੀ ਅਸੀਂ ਪੁੱਛ ਲੈਂਦੇ ਹਾਂ। ਸਤਿ ਸ਼੍ਰੀ ਅਕਾਲ ਮਾਤਾ ਜੀ। ਮਾਤਾ ਜੀ, ਕੀ ਲੱਗਦਾ ਹੈ ਪ੍ਰਸ਼ਾਸਨ ਦੀ ਬੜੀ ਢਿੱਲੀ ਕਾਰਗੁਜ਼ਾਰੀ ਹੈ ਜਿਹੜੀ ਲਵਪ੍ਰੀਤ ਨੂੰ ਲੈ ਕੇ, ਤੇ ਕਿੰਨੀ ਕੁ ਕਾਰਵਾਈ ਹੋਣੀ ਚਾਹੀਦੀ ਸੀ ਜਿਹੜੀ ਹਜੇ ਤੱਕ ਨਹੀਂ ਹੋਈ? ਦੇਖੋ ਪਹਿਲੀ ਗੱਲ ਤਾਂ ਪਰਿਵਾਰ ਬਹੁਤ ਦੁਖੀ ਹੈਗਾ। FRI ਦਰਜ ਹੋਣੀ ਚਾਹੀਦੀ ਸੀ, ਜੋ ਬਣਦੀ ਕਾਰਵਾਈ ਤਾਂ ਉਹਨਾਂ ਨੂੰ ਕਰਨੀ ਚਾਹੀਦੀ ਸੀ। ਇਹਨਾਂ ਨੇ ਆਪਣਾ ਪੁੱਤ ਖੋਇਆ, ਇਹਨਾਂ ਨੂੰ ਇਨਸਾਫ ਜ਼ਰੂਰ ਮਿਲਣਾ ਚਾਹੀਦਾ ਜੀ। ਤੁਸੀਂ ਕਿੰਨੇ ਚਿਰ ਤੋਂ ਬੈਠੇ ਹੋ ਜੀ ਇੱਥੇ, ਕੱਲ ਤੋਂ ਜਾਂ? ਸਾਡਾ ਘਰ ਦਾ ਹੀ ਬੇਟਾ ਸੀ ਉਹ, ਸਾਡਾ ਤਾਂ ਆਪਣਾ ਹੀ। ਕੀ ਲੱਗਦੇ ਹੋ ਜੀ? ਮੈਂ ਤਾਈ ਜੀ ਲੱਗਦੀ ਆ, ਚਾਚੀ ਜੀ ਲੱਗਦੇ ਨੇ। ਹਾਂ, ਸਾਡਾ ਤਾਂ ਖੁਦ ਆਪਣਾ ਹੀ ਬੇਟਾ ਸੀ। ਅਸੀਂ ਤਾਂ 1 ਮਹੀਨੇ ਤੋਂ ਮੱਚ ਰਹੇ ਆ, ਤੜਫ ਰਹੇ ਆ, ਸਾਡਾ ਨਾਲ ਇਨਸਾਫ ਨਹੀਂ ਹੋ ਰਿਹਾ, ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ। ਸਾਰਾ ਦਿਨ ਕੁੱਤਿਆਂ ਵਾਂਗੂ ਭੌਂਕਦੇ ਤੁਰੇ ਫਿਰਦੇ ਆ। ਜਿਹੜੇ ਲੜਕੀ ਦਾ ਪਰਿਵਾਰ ਹੈ ਜੀ, ਉਹਦੇ ਵੱਲੋਂ ਲਗਾਤਾਰ ਇਹ ਵੀਡੀਓ ਵੀ ਪਾਈਆਂ ਜਾ ਰਹੀਆਂ ਵੀ ਅਸੀਂ ਕਸੂਰਵਾਰ ਨਹੀਂ ਆ, ਜਾਂ ਸਾਡੇ ਵੱਲੋਂ ਇਸ ਚੀਜ਼ ਦੀ ਕੋਈ ਘਾਟ ਨਹੀਂ ਸੀ, ਵੀ ਲਵਪ੍ਰੀਤ ਦਾ ਕੋਈ ਹੋਰ ਮਸਲਾ ਸੀ। ਉਹਦੇ ਬਾਰੇ ਤੁਹਾਨੂੰ ਪਤਾ ਹੋਣਾ, ਕਿਉਂਕਿ ਤੁਸੀਂ ਘਰ ਦੇ ਮੈਂਬਰ ਹੋ, ਤੁਹਾਨੂੰ ਜ਼ਿਆਦਾ ਪਤਾ ਵੀ ਕੀ ਕਹਾਣੀ ਸੀ। ਵੀਰ ਜੀ, ਸਾਡਾ ਮੁੰਡਾ ਬਹੁਤ ਸਿਆਣਾ ਸੀ, ਕੋਈ ਇਦਾਂ ਦਾ ਜਿੱਦਾਂ ਦਾ ਉਹ ਬਲੇਮ ਲਾ ਰਿਹਾ ਇਦਾਂ ਦਾ ਕੋਈ ਵੀ ਚੱਕਰ ਨਹੀਂ ਸੀ। ਸਾਡਾ ਮੁੰਡਾ ਬਹੁਤ ਨਾਈਸ ਸੀ, ਸਾਰਾ ਦਿਨ ਕੰਮ ਕਰਦਾ ਸੀ, ਆਪਣੇ ਪਾਪਾ ਨਾਲ ਸਾਰਾ ਕੰਮ ਕਰਵਾਉਂਦਾ ਸੀ, ਸਾਡੇ ਵਿੱਚ ਰਹਿੰਦਾ ਸੀ, ਹੱਸਦਾ ਸੀ, ਖੇਡਦਾ ਸੀ। ਉਦਾਂ ਦੀ ਕੋਈ ਗੱਲ ਨਹੀਂ ਸੀ ਜਿੱਦਾਂ ਦਾ ਉਹ ਸਾਡੇ ਤੇ ਬਲੇਮ ਲਾ ਰਹੇ ਆ। ਇੱਕ ਜਿਹੜੇ ਉਹਨਾਂ ਦੇ ਚਾਚਾ ਜੀ ਨੇ, ਉਹ ਲਗਾਤਾਰ ਮੀਡੀਆ ਤੇ ਬੋਲ ਰਹੇ ਨੇ ਵੀ ਹਾਂ ਸਾਨੂੰ ਇਨਸਾਫ ਮਿਲਣਾ ਚਾਹੀਦਾ, ਤੇ ਬੇਅੰਤ ਕੌਰ ਨੇ ਇਹ ਚੀਜ਼ ਵੀ ਕਹੀ ਹੈ ਵੀ ਜਿਹੜੇ ਉਹਨਾਂ ਦੇ ਚਾਚਾ ਜੀ ਬੋਲਦੇ ਨੇ ਉਹ ਉਹਨਾਂ ਦੇ ਸਕਿਆਂ ਸਕੀਲਿਆਂ ਚੋਂ ਨਹੀਂ ਹੈਗੇ, ਹਾਲਾਂਕਿ ਦੂਰ ਤੋਂ ਨੇ, ਵੀ ਉਹਨਾਂ ਦਾ ਕੋਈ ਹੱਕ ਨਹੀਂ ਬੋਲਣ ਦਾ। ਉਹਦੇ ਬਾਰੇ ਤੁਸੀਂ ਦੱਸ ਦਿਓ ਵੀ ਉਹਨਾਂ ਦਾ ਕੀ ਰਿਸ਼ਤੇਦਾਰੀ ਹੈ ਤੇ ਕੌਣ ਨੇ ਉਹ? ਵੀਰ ਜੀ ਦੇਖੋ, ਸਾਡੇ ਬਾਪੂ ਜੀ ਹੋਣੀ 5 ਭਰਾ ਸੀਗੇ, 5 ਦੇ ਗਾਹਾਂ 5 ਬੇਟੇ ਨੇ। ਉਹ ਸਾਡੇ ਸਮਝ ਲੈ ਜਿਵੇਂ ਇਹ ਸਾਡਾ ਲਵਪ੍ਰੀਤ ਸੀ, ਇਹ ਆਪਸ ਵਿੱਚ ਚਾਚੇ ਤਾਇਆਂ ਦੇ ਬੇਟੇ ਨੇ। ਉਹ ਵੀ ਚਾਚਾ ਸਕਾ ਹੀ ਹੋ ਗਿਆ, ਜਦੋਂ ਕਿ ਸਾਡੇ ਇਹਦੇ ਡੈਡੀ ਹੋਣੀ ਤਾਂ ਕੱਲੇ ਨੇ। ਆਪਸ ਵਿੱਚ ਸਾਡੇ ਬਾਪੂ ਜੀ ਹੋਣੀ 5 ਭਰਾ ਸੀਗੇ ਤਾਂ ਸਕਾ ਹੋ ਗਿਆ। ਤੁਸੀਂ ਵੀ ਜਾਣਦੇ ਹੋ, ਜਦੋਂ ਹੁਣ ਪਰਿਵਾਰ ਦਾ ਇੱਕ ਨੌਜਵਾਨ ਬੱਚਾ ਚੱਲਿਆ ਜਾਂਦਾ, ਉਹਦੇ ਪੇਰੈਂਟਸ ਨਹੀਂ ਬੋਲ ਸਕਦੇ ਮੀਡੀਆ ਸਾਹਮਣੇ, ਤਾਂ ਫਿਰ ਕੋਈ ਤਾਂ ਬੋਲੂਗਾ ਨਾ, ਚਾਚਾ ਬੋਲੂਗਾ, ਚਾਹੇ ਤਾਇਆ ਬੋਲੂਗਾ, ਕੋਈ ਤਾਂ ਬੋਲੂਗਾ ਹੀ ਨਾ। ਇਹ ਭਰੀਆਂ ਅੱਖਾਂ ਗਵਾਹੀ ਦਿੰਦੀਆਂ ਨੇ ਕਿ ਉਹਨਾਂ ਦਾ ਬੱਚਾ ਜਿਹੜਾ ਉਹ ਕਿੰਨਾ ਸਹੀ ਸੀ, ਤੇ ਕਿੰਨਾ ਜ਼ਿਆਦਾ ਵਧੀਆ ਇਨਸਾਨ ਸੀ, ਤੇ ਕਿੰਨਾ ਜ਼ਿਆਦਾ ਵਧੀਆ ਮੁੰਡਾ ਸੀ ਜਿਹਨੇ ਆਪਣੀ ਜ਼ਿੰਦਗੀ ਦਾਅ ਤੇ ਲਾ ਦਿੱਤੀ। ਕਿਉਂਕਿ ਬੜਾ ਜ਼ਿਆਦਾ ਮਾਹੌਲ ਇੱਥੇ ਗਮਗੀਨ ਹੋਇਆ ਪਿਆ, ਕਿਉਂਕਿ ਇਹਨਾਂ ਚੀਜ਼ਾਂ ਨੂੰ ਕੰਟਰੋਲ ਦੇ ਵਿੱਚ ਰੱਖਣਾ, ਇਹਨਾਂ ਚੀਜ਼ਾਂ ਨੂੰ ਸਾਂਭ ਕੇ ਰੱਖਣਾ ਬੜਾ ਔਖਾ ਹੋ ਜਾਂਦਾ, ਕਿਉਂਕਿ ਇੱਕ ਨੌਜਵਾਨ ਪੁੱਤਰ ਦਾ ਤੁਰ ਜਾਣਾ ਬੜਾ ਵੱਡਾ ਘਾਟਾ, ਸਮਝ ਸਕਦੇ ਆ ਵੀ ਬੜਾ ਵੱਡਾ ਘਾਟਾ ਹੈਗਾ ਜਿਹੜਾ ਪਰਿਵਾਰ ਨੇ ਝੱਲਿਆਗਾ, ਤੇ ਉਹ ਘਾਟਾ ਕਦੇ ਵੀ ਪੂਰਾ ਨਹੀਂ ਹੋਣਾ। ਜਿਹੜੀਆਂ ਧਾਰਾਵਾਂ ਨੇ ਜਾਂ ਹੋਰ ਚੀਜ਼ਾਂ ਨੇ, ਇਹ ਧਾਰਾਵਾਂ ਜਾਂ ਇਹ ਪਰਚੇ ਉਹਨਾਂ ਦੇ ਪੁੱਤਰ ਨੂੰ ਮੋੜ ਕੇ ਤਾਂ ਨਹੀਂ ਲਿਆ ਸਕਦੀਆਂ। ਤੇ ਆ ਤੁਸੀਂ ਲਗਾਤਾਰ ਦੇਖ ਸਕਦੇ ਹੋ ਵੀ ਮੀਂਹ ਪੈ ਰਿਹਾ, ਮੀਂਹ ਦੇ ਵਿੱਚ ਵੀ ਤਰਪਾਲਾਂ ਲੈ ਕੇ ਜਿਹੜੀ ਸੰਗਤ ਆ ਉਹ ਲਗਾਤਾਰ ਬਠਿੰਡਾ ਚੰਡੀਗੜ੍ਹ ਹਾਈਵੇ ਦੇ ਉੱਪਰ ਬੈਠੀ ਹੈ, ਤੇ ਹਿੱਲਣ ਕਹਿੰਦੇ ਆ ਵੀ ਅਸੀਂ ਨਹੀਂ ਜਾਵਾਂਗੇ ਜਿੰਨਾ ਚਿਰ ਪ੍ਰਸ਼ਾਸਨ ਸਾਡੀ ਕੋਈ ਸੁਣਵਾਈ ਨਹੀਂ ਹੋਊਗੀ। ਕਿਉਂਕਿ ਤੁਸੀਂ ਦੇਖ ਸਕਦੇ ਹੋ ਵੀ ਲਗਾਤਾਰ ਜਿਹੜੀ ਸੰਗਤ ਆ ਉਹ ਬਠਿੰਡਾ ਚੰਡੀਗੜ੍ਹ ਹਾਈਵੇ ਦੇ ਉੱਪਰ ਤਰਪਾਲਾਂ ਲੈ ਕੇ ਬੈਠ ਗਈ, ਕਿਉਂਕਿ ਮੀਂਹ ਬਹੁਤ ਜ਼ਿਆਦਾ ਅੱਜ ਸਵੇਰ ਤੋਂ ਪਈ ਜਾਂਦਾ। ਪਰ ਸੰਗਤ ਦਾ ਬਹੁਤ ਜ਼ਿਆਦਾ ਸਹਿਯੋਗ ਆ ਜੀ, ਜਿਨ੍ਹਾਂ ਨੇ ਕਿਹਾ ਕਿ ਜਿੰਨਾ ਚਿਰ ਪ੍ਰਸ਼ਾਸਨ ਕੋਈ ਕਾਰਵਾਈ ਨਹੀਂ ਕਰੂਗਾ ਤਾਂ ਅਸੀਂ ਇਸ ਚੀਜ਼ ਨੂੰ ਛੱਡ ਕੇ ਨਹੀਂ ਜਾਵਾਂਗੇ। ਤੇ ਮੈਂ ਤੁਹਾਨੂੰ ਹੋਰ ਵੀ ਉਧਰ ਤਸਵੀਰਾਂ ਦਿਖਾ ਦਿੰਦਾ ਵੀ ਉਧਰ ਜਿਹੜਾ ਪਰਿਵਾਰ ਦੇ ਵੱਲੋਂ ਆ ਰਹਿਣ ਦਾ ਤੇ ਬੈਠਣ ਦਾ ਜਾਂ ਲੰਗਰ ਪਾਣੀ ਦਾ ਪ੍ਰਬੰਧ ਆ ਜਿਹੜਾ ਉਹ ਸੰਗਤ ਦੇ ਲਈ ਕੀਤਾ ਗਿਆ ਗਾ। ਤੇ ਮਾਣ ਪਤਾ ਨਹੀਂ ਕਿਦੋਂ ਲੰਘ ਬੜਾ ਜ਼ਿਆਦਾ ਲਗਾਤਾਰ ਤੁਸੀਂ ਦੇਖ ਸਕਦੇ ਹੋ ਵੀ ਪਰਿਵਾਰ ਆ ਜਿਹੜਾ ਪਰਿਵਾਰ ਦੇ ਨਾਲ ਸਾਥੀ ਨੇ ਜਾਂ ਪਰਿਵਾਰ ਦੇ ਲੋਕ ਨੇ ਜਾਂ ਪਿੰਡ ਦੇ ਲੋਕ ਨੇ, ਉਹ ਪਰਿਵਾਰ ਦੇ ਨਾਲ ਖੜੇ ਨੇ, ਪਰਿਵਾਰ ਦੇ ਨਾਲ ਲਗਾਤਾਰ ਸਹਿਯੋਗ ਕਰ ਰਹੇ ਨੇ। ਤੇ ਪਰਿਵਾਰ ਦੀਆਂ ਜਿਹਨਾਂ ਨੇ ਨੌਜਵਾਨ ਪੁੱਤਰ ਨੂੰ ਖੋਇਆ, ਕਿਉਂਕਿ ਦੁੱਖ ਬੜਾ ਵੱਡਾ ਹੁੰਦਾ ਹੈ, ਇਸ ਚੀਜ਼ ਨੂੰ ਘਾਟੇ ਨੂੰ ਪੂਰਾ ਤਾਂ ਨਹੀਂ ਕੀਤਾ ਜਾ ਸਕਦਾ, ਪਰ ਪਰਿਵਾਰ ਨੂੰ ਇੰਨਾ ਕੁ ਤਾਂ ਜ਼ਰੂਰ ਹੈ ਵੀ ਬਣਦੀਆਂ ਧਾਰਾਵਾਂ ਨੇ ਜਾਂ ਬਣਦੀਆਂ ਜਿਹੜੀਆਂ ਉਹਨਾਂ ਤੇ ਕਾਰਵਾਈਆਂ ਨੇ ਉਹ ਤਾਂ ਜ਼ਰੂਰ ਕੀਤੀਆਂ ਜਾਣ, ਤਾਂ ਕਿ ਪਰਿਵਾਰ ਨੂੰ ਉਨਾ ਕੁ ਧਰਵਾਸਤਾ ਹੋ ਸਕੇ ਵੀ ਹਾਂ ਜੇ ਅਸੀਂ ਆਪਦੇ ਪੁੱਤਰ ਨੂੰ ਖੋਇਆ ਤਾਂ ਕੁਛ ਨਾ ਕੁਛ ਹੀ ਕਰਵਾਇਆ। ਕਿਉਂਕਿ ਉਹ ਜਿਹੜਾ ਦੂਸਰਾ ਪਰਿਵਾਰ ਹੈ ਉਹਨਾਂ ਦੀ ਲੜਕੀ ਹਜੇ ਵੀ ਬਾਹਰ ਹੈ, ਕਿਉਂਕਿ ਪਰਿਵਾਰ ਦਾ ਲਗਾਤਾਰ ਮੰਗ ਇਹੀ ਆ ਵੀ ਬੇਅੰਤ ਕੌਰ ਨੂੰ ਆ ਜਿਹੜਾ ਉਹ ਡਿਪੋਰਟ ਕਰ ਦਿੱਤਾ ਜਾਵੇ। ਡਿਪੋਰਟ ਕਰਨ ਤੋਂ ਬਾਅਦ, ਕਿਉਂਕਿ ਕਾਰਵਾਈ ਲੰਬੀ ਆ, ਛੋਟੀਆਂ ਗੱਲਾਂ ਨਹੀਂ, ਕਿਉਂਕਿ ਕਹਿ ਦੇਣਾ ਡਿਪੋਰਟ ਕਰ ਦੇਣਾ ਇੱਕ ਛੋਟੀ ਗੱਲ ਹੋ ਜਾਂਦੀ ਆ, ਪਰ ਇਹਦੇ ਵਿੱਚ ਬੜਾ ਕੁਝ ਕਾਨੂੰਨੀ ਤੌਰ ਤੇ ਵੀ ਦੇਖਿਆ ਜਾਣਾ ਬਣਦਾ ਹੈ। ਬੜਾ ਕੁਝ ਕਾਨੂੰਨੀ ਤੌਰ ਤੇ ਉਹਨਾਂ ਨੇ
ਦਿਖਾਉਣਾ ਹੈ, ਇੱਧਰੋਂ ਵਕੀਲਾਂ ਨੇ ਵੀ ਆਪਣੇ ਕੇਸ ਲਾਉਣੇ ਆ ਤੇ ਪ੍ਰਸ਼ਾਸਨ ਨੇ ਵੀ ਆਪਦੀਆਂ ਕਾਰਵਾਈਆਂ ਪਾਉਣੀਆਂ ਨੇ। ਇਸ ਚੀਜ਼ ਨੂੰ ਹੀ ਪਰਿਵਾਰ ਇਹ ਮੰਨ ਰਿਹਾ ਵੀ ਇਸ ਚੀਜ਼ ਨੂੰ ਹੀ ਪਰਿਵਾਰ ਕਹਿ ਰਿਹਾ ਵੀ ਹਜੇ ਤੱਕ ਬਣਦੀਆਂ ਜਿਹੜੀਆਂ ਕਾਰਵਾਈਆਂ ਹੀ ਨਹੀਂ ਕੀਤੀਆਂ ਜਾਂਦੀਆਂ ਤਾਂ ਸਾਡੇ ਬੱਚੇ ਨੂੰ ਇਨਸਾਫ ਕਿੱਥੋਂ ਮਿਲੂਗਾ, ਸਾਡੇ ਲਵਪ੍ਰੀਤ ਨੂੰ ਇਨਸਾਫ ਕਿੱਥੋਂ ਮਿਲੂਗਾ। ਕਿਉਂਕਿ ਲਗਾਤਾਰ ਪਰਿਵਾਰ ਦੇ ਮੈਂਬਰ ਨੇ ਜਿਹੜੇ ਉਹਨਾਂ ਦੇ ਚਾਚੀਆਂ ਤਾਈਆਂ, ਉਹਨਾਂ ਦੇ ਡੈਡੀ ਨੇ, ਉਹਨਾਂ ਦੇ ਮੰਮੀ ਨੇ, ਉਹਨਾਂ ਦੇ ਚਾਚੇ ਨੇ, ਉਹ ਸਾਰੇ ਜਿਹੜੇ ਲਗਾਤਾਰ ਨੇ ਉਹ ਧਰਨੇ ਦੇ ਵਿੱਚ ਬੈਠੇ ਨੇ ਤੇ ਉਹਨਾਂ ਵੱਲੋਂ ਇਹੀ ਕਹਿਣਾ ਹੈ ਵੀ ਜਿੰਨਾ ਚਿਰ ਇਸ ਪਰਿਵਾਰ ਨੂੰ ਜਾਂ ਲਵਪ੍ਰੀਤ ਨੂੰ ਇਨਸਾਫ ਨਹੀਂ ਮਿਲੂਗਾ ਉਹਨਾਂ ਚਿਰ ਅਸੀਂ ਇਸ ਬਠਿੰਡਾ ਚੰਡੀਗੜ੍ਹ ਹਾਈਵੇ ਦੇ ਉੱਪਰੋਂ ਨਹੀਂ ਉੱਠਾਂਗੇ। ਤੇ ਲਗਾਤਾਰ ਜਿਹੜੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵੱਲੋਂ ਵੀ ਜਿਹੜੇ ਯੂਨੀਅਨ ਦੇ ਵੀ ਲੋਕ ਨੇ ਕੁਝ ਜਿਹੜੇ ਇਸ ਧਰਨੇ ਦੇ ਵਿੱਚ ਸਮਰਥਨ ਦੇਣ ਆਏ। ਸਤਿ ਸ਼੍ਰੀ ਅਕਾਲ ਬਾਬਾ ਜੀ, ਕਿਹੜਾ ਪਿੰਡ ਹੈ ਜੀ ਆਪਣਾ? ਪੂਰੇ ਜੀ ਪੂਰੇ। ਤੇ ਲਵਪ੍ਰੀਤ ਦਾ ਮਸਲਾ ਹੈ ਜਿਹੜਾ ਬੜਾ ਡੂੰਘਾ ਹੋ ਗਿਆ ਕਿਉਂਕਿ ਪ੍ਰਸ਼ਾਸਨ ਵੱਲੋਂ ਬੜੀ ਢਿੱਲੀ ਕਾਰਗੁਜ਼ਾਰੀ ਹੈ ਤੇ ਤੁਸੀਂ ਵੀ ਸਮਰਥਨ ਦੇਣ ਵਾਸਤੇ ਪਹੁੰਚੇ ਤੇ ਕੀ ਮੰਗ ਕਰਦੇ ਹੋ ਇਸ ਚੀਜ਼ ਵਾਸਤੇ? ਇਹਦਾ ਪਰਿਵਾਰ ਨੂੰ ਦੋਨੋਂ ਸਜ਼ਾ ਹੋਣੀ ਚਾਹੀਦੀ ਹੈ ਜੀ। ਬੱਚਾ ਅਗਲੇ ਘਰੋਂ ਤੁਰ ਗਿਆ, 18 ਲੱਖ ਰੁਪਇਆ ਵੀ ਗਿਆ, ਘਰ ਵੇਲਾ ਹੁਣ ਦੱਸ ਕੀ ਸੋਚਦੇ ਹੋ ਵੀ ਪ੍ਰਸ਼ਾਸਨ ਵੱਲੋਂ ਬੜੀ ਢਿੱਲੀ ਜੀ ਕਾਰਗੁਜ਼ਾਰੀ, ਇੱਕ 420 ਦਾ ਪਰਚਾ ਜੋ ਕਿ ਇੱਕ ਨਾਰਮਲ ਜਿਹੇ ਪਰਚੇ ਹੁੰਦੇ ਨੇ ਤੇ ਬੜਾ ਕੁਝ ਝੱਲਣਾ ਪੈਂਦਾ ਕਿਉਂਕਿ 420 ਦੇ ਪਰਚੇ ਤੇ ਇੱਕ ਨਾਰਮਲ ਚੋਰੀ ਚਕਾਰੀ ਦੇ ਪਰਚੇ ਹੁੰਦੇ। ਇੱਕ ਨੌਜਵਾਨ ਪੁੱਤਰ ਵੱਲੋਂ ਘਰੋਂ ਤੁਰ ਜਾਣਾ ਬੜੀਆਂ ਵੱਡੀਆਂ ਜਿਹੜੀਆਂ ਗੱਲਾਂ ਹੋ ਜਾਂਦੀਆਂ ਨੇ ਕਿਉਂਕਿ ਪੁੱਤਰਾਂ ਦਾ ਤੁਰ ਜਾਣਾ ਬਹੁਤ ਵੱਡਾ ਘਾਟਾ ਹੈਗਾ। ਆਪਾਂ ਉਧਰ ਚੱਲ, ਇੱਧਰ ਆ ਲਗਾਤਾਰ ਜਿਹੜਾ ਪਰਿਵਾਰ ਵੱਲੋਂ ਲੰਗਰ ਦਾ ਪ੍ਰਬੰਧ ਤੇ ਰਹਿਣ ਸਹਿਣ ਦਾ ਪ੍ਰਬੰਧ ਵੀ ਉਹਨਾਂ ਵੱਲੋਂ ਕੀਤਾ ਗਿਆ ਕਿਉਂਕਿ ਬੜਾ ਵੱਡਾ ਘਾਟਾ ਗਾ ਇਹ ਜਿਹੜਾ ਕਦੇ ਵੀ ਝੱਲਿਆ ਨਹੀਂ ਜਾਣਾ। ਤੇ ਤੁਹਾਡੀਆਂ ਅਸੀਂ ਗੱਲਾਂ ਬਾਤਾਂ ਹੋਰ ਵੀ ਪਰਿਵਾਰ ਦੇ ਮੈਂਬਰਾਂ ਨਾਲ ਜਾਂ ਜਿਹੜੇ ਧਰਨੇ ਦੇ ਵਿੱਚ ਭਰਾ ਸਾਡੇ ਪਹੁੰਚੇ ਨੇ ਉਹਨਾਂ ਨਾਲ ਕਰਵਾ ਦਿੰਦੇ ਆ। ਸਤਿ ਸ਼੍ਰੀ ਅਕਾਲ ਬਾਈ ਜੀ, ਬੋਲੋਗੇ? ਭਾਰਤੀ ਕਿਸਾਨ ਯੂਨੀਅਨ ਡਕੌਂਦਾ ਜਾਂ ਹੋਰ ਯੂਨੀਅਨ ਦੇ ਜਿਹੜੇ ਨੁਮਾਇੰਦੇ ਨੇ ਉਹ ਵੀ ਇਸ ਧਰਨੇ ਦੇ ਸਮਰਥਨ ਦੇ ਵਿੱਚ ਪਹੁੰਚੇ ਹੋਏ ਨੇ। ਲਗਾਤਾਰ ਜਿਹੜੇ ਲੋਕ ਨੇ ਬਠਿੰਡਾ ਚੰਡੀਗੜ੍ਹ ਹਾਈਵੇ ਦੇ ਉੱਪਰ ਬੈਠੇ ਨੇ ਉਹਨਾਂ ਵੱਲੋਂ ਕਿਹਾ ਜਾ ਰਿਹਾ ਵੀ ਜਿੰਨਾ ਚਿਰ ਲਵਪ੍ਰੀਤ ਦੇ ਪਰਿਵਾਰ ਨੂੰ ਇਨਸਾਫ ਨਹੀਂ ਮਿਲੂਗਾ ਅਸੀਂ ਉਹਨਾਂ ਚਿਰ ਬਠਿੰਡਾ ਚੰਡੀਗੜ੍ਹ ਹਾਈਵੇ ਆ ਜਿਹੜਾ ਉਹ ਨਹੀਂ ਛੱਡਾਂਗੇ ਕਿਉਂਕਿ ਬੜੀਆਂ ਮਾਮੂਲੀ ਧਾਰਾਵਾਂ ਨੇ ਜਿਹੜੀਆਂ ਬੇਅੰਤ ਕੌਰ ਦੇ ਪਰਿਵਾਰ ਦੇ ਉੱਪਰ ਲਾਈਆਂ ਗਈਆਂ ਨੇ, ਜਿਹੜੀਆਂ ਸਿੰਪਲ 420 ਕਹਿ ਸਕਦੇ ਆ। ਉਹ ਧਾਰਾਵਾਂ ਕੋਈ ਬਾਹਲੀਆਂ ਵੱਡੀਆਂ ਮਾਇਨੇ ਨਹੀਂ ਰੱਖਦੀਆਂ ਕਿਉਂਕਿ ਪਰਿਵਾਰ ਵੱਲੋਂ ਮੰਗ ਹੈ ਜਿਹੜੀ ਉਹ ਡਿਪੋਰਟ ਕਰਾਉਣ ਦੀ ਬੋਲਣਾ ਪਰਿਵਾਰ ਵੱਲੋਂ ਮੰਗ ਹੈ ਜਿਹੜੀ ਡਿਪੋਰਟ ਕਰਾਉਣ ਦੀ ਸੀ। ਬਾਈ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ। ਪਿੰਡ ਜੀ ਫਤਿਹ ਜੀ। ਕਿਹੜਾ ਪਿੰਡ ਹੈ ਜੀ? ਬੱਲੋ ਹੈ ਜੀ। ਬੱਲੋ ਪਿੰਡ। ਬਾਈ ਜੀ ਬੜੀ ਢਿੱਲੀ ਕਾਰਗੁਜ਼ਾਰੀ ਹੈ ਜਿਹੜੀ ਪ੍ਰਸ਼ਾਸਨ ਵੱਲੋਂ ਕੀਤੀ ਗਈ ਹੈ ਤੇ ਅੱਜ ਤੁਸੀਂ ਧਰਨਾ ਲਗਾਇਆ ਬਠਿੰਡਾ ਚੰਡੀਗੜ੍ਹ ਰੋਡ ਤੇ, ਕੀ ਮੰਗ ਕਰਦੇ ਹੋ? ਅਸੀਂ ਤਾਂ ਇਹ ਮੰਗ ਕਰਦੇ ਹਾਂ ਵੀ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ। ਅਗਲੇ ਦਾ ਨੌਜਵਾਨ ਪੁੱਤਰ ਮਰ ਗਿਆ, ਦੂਜਾ ਅਗਲੇ ਦੇ ਪੈਸੇ ਲਾ ਕੇ ਘਰ ਬਰਬਾਦ ਹੋ ਗਿਆ। ਇਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ, ਇਨਸਾਫ ਦੀ ਗੁਹਾਰ ਕਰਦੇ ਹਾਂ। ਜੀ 420 ਜਿਹੜੀ ਧਾਰਾ ਉਹਨਾਂ ਦੇ ਉੱਪਰ ਲਾਈ ਗਈ ਹੈ ਕਿ ਇੰਨੀ ਕੁ ਧਾਰਾ ਬਣਦੀ ਸੀ ਪਰਿਵਾਰ ਤੇ ਜਾਂ ਹੋਰ ਵੀ ਕੁਝ? ਜਿਹੜੀ ਧਾਰਾ ਇੱਧਰ ਗੱਲ ਕਰੂਗੀ ਆ ਇਹ ਜਿਹੜੀ ਧਾਰਾ ਉਹਨਾਂ ਨੇ 420 ਲਾਈ ਹੈ ਇਹਦੇ ਨਾਲ ਪਰਿਵਾਰ ਤੇ 420 ਲਾ ਕੇ ਮਤਲਬ ਬੇਅੰਤ ਕੌਰ ਦੇ ਉੱਤੇ ਜਿਹੜੀ ਧਾਰਾ ਹੈਗੀ ਉਹ 302 ਲਾਉਣੀ ਚਾਹੀਦੀ ਹੈ ਇਹਨਾਂ ਨੂੰ। ਜਦੋਂ ਇਹ ਮੌਤ ਹੋਈ ਹੈ ਜਿਹੜੀ 420 ਧਾਰਾ ਇਹ ਤਾਂ ਜੇ ਉਹ ਜਿਉਂਦਾ ਹੁੰਦਾ ਉਹਦੇ ਨਾਲ ਠੱਗੀ ਹੋ ਗਈ ਸੀ, ਉਸ ਦੀ 420 ਧਾਰਾ ਬਣਦੀ ਹੈ ਪਰ ਇਹ ਤਾਂ ਉਸ ਨੂੰ ਮਾਰਨ ਲਈ ਮਜਬੂਰ ਕਰਕੇ ਮਾਰਿਆ ਗਿਆ ਹੈਗਾ। ਇਸ ਕਰਕੇ ਉੱਤੇ ਧਾਰਾ 302 ਲੱਗਣੀ ਚਾਹੀਦੀ ਹੈ। ਜਿਹੜਾ ਲਗਾਤਾਰ ਹੈ ਲੋਕਾਂ ਵੱਲੋਂ ਜਾਂ ਭਾਰਤੀ ਕਿਸਾਨ ਯੂਨੀਅਨ ਦੇ ਮੈਂਬਰਾਂ ਵੱਲੋਂ ਜਾਂ ਪਰਿਵਾਰ ਵੱਲੋਂ ਬਸ ਇਹੀ ਮੰਗ ਹੈ ਵੀ ਨਾਲ ਜਿਹੜੀ 302 ਹੈ ਜਾਂ 306 ਦੀਆਂ ਧਾਰਾਵਾਂ ਨੇ ਉਹ ਜੋੜ ਲੈਣੀਆਂ ਚਾਹੀਦੀਆਂ ਕਿਉਂਕਿ ਸਿਰਫ 420 ਧਾਰਾ ਲਾ ਦੇਣੀ ਇਹ ਕੋਈ ਬਾਹਲੀ ਵੱਡੀ ਗੱਲ ਨਹੀਂ ਕਿਉਂਕਿ ਇਹ ਤਾਂ ਨਾਰਮਲ ਕੇਸਾਂ ਦੇ ਵਿੱਚ ਪਿੰਡਾਂ ਦੇ ਵਿੱਚ ਜਿਹੜੇ ਕੇਸ ਨੇ ਉਹ ਲੱਗਦੀ ਰਹਿੰਦੀ ਹੈ। ਇਹ ਗੱਲਾਂ ਸੋਚਦੀਆਂ ਨਹੀਂ ਕਿਉਂਕਿ ਜਿਹੜਾ ਲਵਪ੍ਰੀਤ ਮਰਿਆ ਓਏ ਅਸੀਂ ਆਏ ਨਹੀਂ ਕਹਿੰਦੇ ਤੈਨੂੰ ਵੀ ਸਾਡਾ 25 ਲੱਖ ਵਗਿਆ, ਉਹ ਸਾਨੂੰ 25 ਲੱਖ ਦਾ ਦੁੱਖ ਨਹੀਂ, ਸਾਡੇ ਨੌਜਵਾਨ ਦੀ ਜਾਨ ਚਲੀ ਗਈ। ਇਹ ਸ਼ੁਰੂਆਤ ਹੋਈ ਹੈ ਇੱਥੇ ਇੱਕ ਲਵਪ੍ਰੀਤ ਨਹੀਂ, ਇੱਥੇ ਕਿੰਨੇ ਲਵਪ੍ਰੀਤਾਂ ਨੂੰ ਖੁਦਕੁਸ਼ੀ ਕਰਨੀ ਪਊਗੀ। ਅਸੀਂ ਤੇ ਦੋਵੇਂ ਮੰਗ ਕਰਦੇ ਹਾਂ ਕੋਈ ਵੀ ਕਿਸੇ ਤਰ੍ਹਾਂ ਨਾਲ ਜਦੋਂ ਕੋਈ ਅੱਗੇ ਕਦਮ ਉਠਾਉਂਦਾ। ਲਵਪ੍ਰੀਤ ਦੇ ਜਿਹੜੇ ਵਕੀਲ ਨੇ ਉਹ ਲਗਾਤਾਰ ਇੱਥੇ ਜੁੜੇ ਹੋਏ ਨੇ ਕਿਉਂਕਿ ਵਕੀਲਾਂ ਨੂੰ ਹੀ ਜ਼ਿਆਦਾ ਪਤਾ ਹੁੰਦਾ ਵੀ ਕਿਹੜੀ ਧਾਰਾ ਇਹਦੇ ਵਿੱਚ ਲਾਈ ਜਾਣੀ ਹੈ ਤੇ ਕਿਹੜੀ ਧਾਰਾ ਇਸ ਚੀਜ਼ ਦੇ ਉੱਪਰ ਲੱਗਣੀ ਚਾਹੀਦੀ ਕਿਉਂਕਿ 420 ਦੀ ਧਾਰਾ ਲੱਗ ਜਾਣੀ ਇੱਕ ਮਾਮੂਲੀ ਧਾਰਾ ਸੀ ਤੇ ਜ਼ਿਆਦਾ ਇਹ ਵਕੀਲਾਂ ਨੂੰ ਹੀ ਪਤਾ ਹੁੰਦਾ। ਪੰਜਾਬ ਦੇ ਵਿੱਚੋਂ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਉਹ ਰਾਹ ਨੂੰ ਰੋਕਣਾ ਚਾਹੁੰਦੇ
2 ਮਿੰਟ ਬੰਦ ਹੋ ਲੈ ਗੱਲ ਪੂਰੀ ਹੋ ਲੰਮਾ ਆ ਬਰਨਾਲੇ ਦੇ ਐਸਐਸਪੀ ਨੂੰ ਤਾਂ ਹੀ ਇਹ ਗੱਲ ਬਾਰ-ਬਾਰ ਸਟੇਜ ਤੋਂ ਬੋਲ ਰਿਹਾ ਕਿ 306 ਦਾ ਪਰਚਾ ਦਰਜ ਕਰਕੇ ਚਾਰੇ ਦੋਸ਼ੀਆਂ ਨੂੰ ਫੜਿਆ ਜਾਵੇ। ਜੇ ਤੂੰ ਕਹੇ ਵੀ ਇਹ ਲੋਕ ਇੱਥੋਂ ਚਲੇ ਜਾਣਗੇ, ਇਹ ਤੂੰ ਭੁਲੇਖਾ ਕਰਦੇ ਚਿੱਟਾ। ਇੱਥੋਂ ਦਾ ਤਹਿਸੀਲਦਾਰ, ਇੱਥੋਂ ਦਾ ਐਸਡੀਐਮ ਜੇ ਆ ਕੇ ਬੋਲਦਾ ਵੀ ਪਰਚੇ ਦੀ ਸ਼ੁਰੂਆਤ ਹੋਈ, ਇਹਦਾ ਮਤਲਬ ਕੀ ਹੋਇਆ ਵੀ 420 ਦਾ ਮੁਕੱਦਮਾ ਦਰਜ ਹੋਇਆ। ਓਏ ਅਸੀਂ ਤਾਂ ਕਹੀ ਨਹੀਂ ਰਹੇ ਤੁਹਾਨੂੰ ਵੀ ਸਾਡਾ 25 ਲੱਖ ਹੈ, ਅਸੀਂ ਤਾਂ ਕਹਿ ਗਏ ਵੀ ਸਾਡਾ ਨੌਜਵਾਨ ਚਲਿਆ ਗਿਆ, ਸਾਡੇ ਨੌਜਵਾਨ ਦੀ ਮੌਤ ਹੋਈ ਆ। ਇੱਥੇ ਇੱਕ ਲਵਪ੍ਰੀਤ ਨਹੀਂ, ਇੱਥੇ ਕਿੰਨੇ ਲਵਪ੍ਰੀਤਾਂ ਨੂੰ ਦੁੱਖ ਹੈ। ਆਉਣ ਵਾਲਾ ਸਮਾਂ ਦੱਸੂਗਾ। ਜੇਕਰ ਸਾਡੇ ਨਾਲ ਇਸ ਤਰ੍ਹਾਂ ਧੋਖੇ ਤੁਸੀਂ ਕਰਦੇ ਰਹੇ ਪੁਲਿਸ ਵਾਲੇ, ਤਾਂ ਭਰਾਵੋ ਸਾਨੂੰ ਪਤਾ ਨਹੀਂ ਕਿੰਨੇ ਕੁ ਨੌਜਵਾਨਾਂ ਨੂੰ ਇੱਥੇ ਜਾਨ ਗਵਾਉਣੀ ਪਊਗੀ। ਅਸੀਂ ਇਹ ਮੰਗ ਕਰਦੇ ਹਾਂ ਪ੍ਰਸ਼ਾਸਨ ਤੋਂ ਵੀ ਜਿੰਨਾ ਚਿਰ 306 ਦਾ ਪਰਚਾ ਦਰਜ ਕਰਕੇ ਸਾਡੇ ਹੱਥ ਤੇ FIR ਨਹੀਂ ਡਿੱਗਦੀ, ਇਹ ਭੁੱਲ ਜਾਣ ਵੀ ਰੋਡ ਛੱਡ ਦਿਆਂਗੇ ਅਸੀਂ। ਉਸ ਤੋਂ ਬਾਅਦ ਹੋਰ ਵੀ ਲੰਬੇ ਐਕਸ਼ਨ ਜਿਸ ਤਰ੍ਹਾਂ ਹੋਏ ਉਸ ਤਰ੍ਹਾਂ ਲਿਖਾਂਗੇ। ਓਏ ਸਾਡੀ ਤਾਂ ਦਿੱਲੀ ਨਾਲ ਟੱਕਰ ਦੀ, ਤੂੰ ਤਾਂ ਸਾਨੂੰ ਬਰਨਾਲੇ 'ਚ ਹੀ ਰੋਕੀ ਬੈਠਾ, ਜਦੋਂ ਕਿ ਤੈਨੂੰ ਪਤਾ ਹੈ ਵੀ ਇਹ ਲੋਕ ਉਹ ਕ੍ਰਾਂਤੀਕਾਰੀ ਨੇ ਜਿਹੜੇ ਗੱਲ ਸੱਚੀ ਕਰਦੇ ਨੇ। ਆਉਣ ਵਾਲੇ ਸਮੇਂ ਦੀ ਗੱਲ ਕਰਦੇ ਅਸੀਂ ਤੇਰੇ ਨਾਲ ਵੀ ਆਉਣ ਵਾਲਾ ਸਮਾਂ ਦੁਖਦਾਈ ਹੈ। ਕਿੰਨੇ ਮੁੰਡਿਆਂ ਦੇ ਪੈਸੇ ਲੱਗੇ ਹੋਏ ਕੈਨੇਡਾ ਅਮਰੀਕਾ ਦੇ ਵਿੱਚ, ਕਿੰਨੇ ਲੋਕ ਆ ਕਰੋਨਾ ਦੀ ਭੇਟ ਚੜੇ ਹੋਏ ਸਾਨੂੰ ਪਤਾ ਹੈ। ਕਿੰਨੇ ਨੌਜਵਾਨਾਂ ਦੇ ਪੈਸੇ ਲਾ ਕੇ ਆਪਣੇ ਘਰਾਂ ਦੇ ਵਿੱਚ ਮੂੰਹ ਲਗਾ ਉਹਦੀ ਮਹੋਦਰ ਸਾਡਾ ਪ੍ਰੀਤ ਇਸੇ ਕਾਰਨ ਹੀ ਇਸ ਵੀਰ ਨੇ ਖੁਦ 2 ਮਿੰਟ ਬਸ ਥੱਲੇ ਕਰ ਬੰਦ ਕਰਾ ਦੋ। ਕੋਈ ਨਹੀਂ ਕਰਨ ਦਿਓ। ਮੇਰੇ ਬੁਲਾਰੇ ਵੀਰਾਂ ਨੂੰ ਮੈਂ ਬੇਨਤੀ ਸਭ ਕੁਝ ਚੱਲਣ ਦੇ। ਚਲੋ ਹਾਂਜੀ, ਕੀ ਨਾਮ ਤੁਹਾਡਾ ਜੀ? ਸੁਨੀਲ ਮੱਲਨ ਐਡਵੋਕੇਟ ਹੈ ਜੀ, ਮੈਂ ਚੰਡੀਗੜ੍ਹ ਤੋਂ ਆਇਆ। ਸੁਨੀਲ ਜੀ ਅੱਜ ਇੱਥੇ ਪਹੁੰਚੇ ਹਰਪ੍ਰੀਤ ਦੇ ਲਵਪ੍ਰੀਤ ਦੇ ਇੱਕ ਪਰਿਵਾਰ ਵਾਲਿਆਂ ਨੇ ਜਿਹੜਾ ਧਰਨਾ ਲਗਾਇਆ ਤੇ ਪੁਲਿਸ ਵੱਲੋਂ ਇੱਕ FIR ਵੀ ਦਰਜ ਕੀਤੀ ਗਈ, 420 ਧਾਰਾ ਲਗਾਈ ਗਈ ਹੈ ਜੀ। ਕਿਸ ਤਰ੍ਹਾਂ ਦੇਖ ਰਹੇ ਹੋ ਤੁਸੀਂ ਇਸ ਕੇਸ ਨੂੰ? ਦੇਖੋ, ਮੈਂ ਤੇ ਪਹਿਲਾਂ ਵੀ ਕਹਿੰਦਾ, ਹੁਣ ਵੀ ਕਹਿੰਦਾ ਪਿਆ ਕਿ ਇਹ ਪਰਚਾ ਸਿਰਫ ਇਹਨਾਂ ਨੇ ਨਾ ਸਾਡੇ ਝੂਠੇ ਮਗਰਮੱਛ ਦੇ ਆਂਸੂ ਵਾਲੀ ਗੱਲ ਕੀਤੀ ਹੈ ਕਿ ਝੂਠੇ ਜੇ ਤਰੀਕੇ ਨਾਲ ਘਟਿਆ ਜੀ ਇੱਕ ਛੋਟੀ ਜੀ FIR ਬਣਾ ਕੇ ਦਿੱਤੀ ਹੈ ਕਿ ਅਸੀਂ ਚੁੱਪ ਕਰ ਜਾਈਏ। ਪਰਿਵਾਰ ਨੇ ਜਿਹੜਾ ਕੈਂਡਲ ਮਾਰਚ ਕੀਤਾ ਸੀ, ਉਸ ਕੈਂਡਲ ਮਾਰਚ ਦੇ ਰਿਜ਼ਲਟ ਨਾਲ ਹੀ ਇਹ ਪਰਚਾ ਦਰਜ ਹੋਇਆ। ਪਰਿਵਾਰ ਦੀ ਐਫਰਟ ਹੈ, ਜਥੇਬੰਦੀਆਂ ਦੀ ਐਫਰਟ ਹੈ, ਪਰਿਵਾਰ ਦੀ, ਸੱਜਣਾ ਦੀ, ਪਿੰਡ ਵਾਲਿਆਂ ਦੀ ਐਫਰਟ ਹੈ, ਔਰ ਜਿਹਦੇ ਵਿੱਚ ਇਹ 420 ਦਾ ਸਿਰਫ ਪਰਚਾ ਦਰਜ ਕੀਤਾ, ਜਦ ਕਿ ਹੋਰ ਬੜੀਆਂ ਧਾਰਾਵਾਂ ਨੇ, ਹੋਰ ਬੜੀ ਐਵੀਡੈਂਸ ਔਨ ਰਿਕਾਰਡ ਦੇ ਚੁੱਕੇ ਆ, ਔਰ ਉਹਦੇ ਮੁਤਾਬਕ ਪੁਲਿਸ ਪਰਚਾ ਕਿਉਂ ਨਹੀਂ ਦਰਜ ਕਰ ਰਹੀ? ਅੱਗੇ ਆਲਰੇਡੀ 29 ਪਿਛਲੇ ਮਹੀਨੇ ਜੂਨ ਦੀ 29 ਜੂਨ ਦਾ ਐਪਲੀਕੇਸ਼ਨ ਦਿੱਤੀ ਹੈ ਤੇ ਅੱਜ ਆਲਮੋਸਟ 1 ਮਹੀਨਾ ਬੀਤਣ ਤੇ ਆਇਆ। ਮਹੀਨੇ ਬਾਅਦ ਵੀ ਪ੍ਰੈਸ਼ਰ ਆਇਆ ਤੇ ਪਰਚਾ ਦਰਜ ਹੋਇਆ, ਨਹੀਂ ਤਾਂ ਸ਼ਾਇਦ ਇਹ ਵੀ ਪਰਚਾ ਦਰਜ ਨਾ ਹੁੰਦਾ ਜੀ। ਹੁਣ ਲੱਗ ਰਿਹਾ ਜਿਸ ਤਰ੍ਹਾਂ ਪਰਿਵਾਰ ਨੇ ਤਾਂ ਰੋਡ ਜਾਮ ਕੀਤੀ ਹੈ ਤੇ ਕਿਸੇ ਨਾਲ ਕੋਈ ਗੱਲਬਾਤ ਹੋਈ ਜਾਂ ਕੋਰਟ ਦੇ ਥਰੂ ਇਸ ਤਰ੍ਹਾਂ ਨੂੰ ਵਾਧਾ ਕਰਾਉਣ ਵਾਸਤੇ ਕੋਈ ਅਪੀਲ? ਨਹੀਂ, ਦੇਖੋ, ਕੋਰਟ ਦਾ ਰੋਲ ਤੇ ਹਲੇ ਠਹਿਰ ਕੇ ਆਏਗਾ ਜੀ। ਕੋਰਟ ਦੇ ਰੋਲ ਵਾਸਤੇ ਮੈਂ ਪਰਿਵਾਰ ਦੇ ਨਾਲ ਜੁੜਿਆ, ਲੀਗਲ ਨੌਲੇਜ ਵਾਸਤੇ, ਲੀਗਲ ਸਕਿੱਲ ਵਾਸਤੇ। ਪੰਜਾਬ ਪੁਲਿਸ ਇਹਨਾਂ ਨੂੰ ਤੇ ਪਾਗਲ ਬਣਾ ਸਕਦੀ ਹੈ, ਸਾਨੂੰ ਤੇ ਪਾਗਲ ਨਹੀਂ ਬਣਾ ਸਕਦੀ ਨਾ, ਕਿਉਂਕਿ ਕਾਲੇ ਕੋਰਟ ਵਾਲਿਆਂ ਨੂੰ ਸਲੂਟ ਮਾਰਦੀ ਹੈ। ਕਾਲਾ ਕੋਰਟ ਪੰਜਾਬ ਪੁਲਿਸ ਨੂੰ ਸਲੂਟ ਨਹੀਂ ਮਾਰਦਾ, ਚਾਹੇ ਉਹਨਾਂ ਦਾ DA ਲੀਗਲ ਹੈ ਤੇ ਚਾਹੇ ਸਾਡੇ ਜੱਜ ਸਾਹਿਬ ਨੇ। ਸੋ ਇਸ ਕਰਕੇ ਰਾਏ ਦੇਣ ਵਾਲਾ ਜਿਹੜਾ ਕੌਮ ਹੈ ਉਹ ਵਕੀਲ ਹੈ, ਔਰ ਜੇ ਉਹ ਕੁਝ ਸਾਨੂੰ ਪਰਿਵਾਰ ਨੂੰ ਕੁਝ ਸਮਝਵਾਜ ਦਿਖਾਏਗੀ ਤੇ ਆਪਾਂ ਉਹ ਗਲਤ ਕੰਮ ਨਹੀਂ ਹੋਣ ਦੇਣਾ। ਆਪਾਂ ਪਰਿਵਾਰ ਨਾਲ ਇਸ ਕਰਕੇ ਜੁੜੇ ਹਾਂ, ਪੀਸਫੁਲ ਪ੍ਰੋਟੈਸਟ ਕਰ ਰਹੇ ਹਾਂ, ਔਰ ਆਲਰੇਡੀ ਇੰਟੀਮੇਟ ਕੀਤਾ ਸੀ ਕਿ ਇਹ ਪੀਸਫੁਲ ਪ੍ਰੋਟੈਸਟ ਕੀਤਾ ਜਾਏਗਾ। ਪਰਿਵਾਰ ਨੇ ਕੀਤਾ ਸੀ ਔਰ ਉਹਦੇ ਰਿਜ਼ਲਟ ਵਿੱਚ ਅੱਜ ਇਹ ਸਾਰੇ ਪਰਿਵਾਰ ਆਪਣੇ ਆਪ ਆਏ ਨੇ, ਛੋਟੇ ਜਿਹੇ ਸੱਦੇ ਤੇ ਆਏ ਨੇ, ਔਰ ਉਹਦੇ ਚਾਚਾ ਜੀ ਨੇ ਜੋ ਐਫਰਟ ਕੀਤੀ ਹੈ ਜਾਂ ਜੋ ਵੀ ਸੋਸ਼ਲ ਮੀਡੀਆ ਦੇ ਜ਼ਰੀਏ ਇਹ ਐਫਰਟ ਹੋਈ ਹੈ ਤੇ ਪਰਿਵਾਰ ਇਕੱਠੇ ਹੋ ਰਹੇ ਨੇ ਸਾਡੇ ਨਾਲ। ਜੀ ਗੱਲ ਕਰੀਏ ਜਿਵੇਂ ਪਰਿਵਾਰ ਦੀ ਮੰਗ ਹੈ 306 ਦੀ, ਪੁਲਿਸ ਕਹਿ ਰਹੀ ਹੈ ਕਿ 306 ਤਾਂ ਲਾਈ ਜਾਊਗੀ, ਜਿਹੜੀ ਰਿਪੋਰਟ ਆਣੀ ਹੈ ਇਹਦੀ। ਮੈਨੂੰ ਪੰਜਾਬ ਪੁਲਿਸ ਦੀ ਇਹ ਗੱਲ ਬਿਲਕੁਲ ਹਜਮ ਨਹੀਂ ਹੋਈ। ਉਹ ਮੈਂ ਕਹਾਂ ਤੇ ਬੜੀ ਘਟੀਆ ਗੱਲ ਕੀਤੀ ਹੈ ਪੰਜਾਬ ਪੁਲਿਸ ਨੇ। ਜੇ 306 ਦੀ ਗੱਲ ਕਰਾਂ, 306 ਵਿੱਚ ਸਿਰਫ ਕਾਰਨ ਦੱਸਣਾ ਹੁੰਦਾ ਹੈ। ਕਾਰਨ ਕੀ ਹੈ ਮੌਤ ਦਾ? ਅਬੈਟਮੈਂਟ, ਉਕਸਾਇਆ ਜਾਣਾ, ਤੇ ਉਸ ਬੱਚੇ ਨੂੰ ਉਕਸਾਇਆ ਗਿਆ 8 ਮਈ 2020 ਰਿਪੋ ਜੁਲਾਈ 2020 ਤੋਂ। ਲੜਕਾ ਸ਼ਰੇਆਮ ਲਿਖਦਾ ਹੈ ਆਪਣੇ ਚੈਟਾਂ 'ਚ ਕਿ ਮੈਂ ਕੁਝ ਖਾ ਕੇ ਮਰ ਜਾਣਾ ਹੀ, ਮੈਂ ਜਾਨ ਦੇ ਦੇਣੀ ਹੂੰ, ਮੈਨੂੰ ਬੁਲਾ ਲੈ। ਜੇ ਮੈਨੂੰ ਨਹੀਂ ਬੁਲਾ ਸਕਦੀ ਤੇ ਮੈਨੂੰ ਤੂੰ ਵਾਪਸ ਆ ਜਾ, ਆਪਾਂ ਇੰਡੀਆ 'ਚ ਰਹਿ ਲਾਂਗੇ, ਦੋਵੇਂ ਪਰਿਵਾਰ ਇਕੱਠੇ ਰਹਿ ਲਾਂਗੇ, ਸਾਡੇ ਕੋਲ
ਖਾਣ ਜੋਗੇ ਪੈਸੇ ਨਹੀਂ ਮੁੱਕਦੇ, ਦਾਣੇ ਨਹੀਂ ਮੁੱਕਦੇ, ਪਰ ਉਹ ਲੜਕੀ ਨਹੀਂ ਬੁਲਾਉਂਦੀ। 6 ਤੋਂ 7 ਵਾਰ 6 ਤੋਂ 7 ਵਾਰ ਸਾਡੇ ਕੋਲ ਚੈਟ ਦਾ ਪ੍ਰੂਫ ਹੈ ਜਿਹੜਾ ਅਸੀਂ ਪੰਜਾਬ ਪੁਲਿਸ ਨੂੰ ਦੇ ਚੁੱਕੇ ਹਾਂ ਕਿ 6 ਤੋਂ 7 ਵਾਰ ਮੁੰਡੇ ਨੇ ਕਿਹਾ। ਔਰ ਮੋਰ ਓਵਰ ਮੈਂ ਵੀ ਗੱਲ ਦੱਸਦੇ ਹਾਂ ਕਲੀਅਰ ਕੱਟ, ਲੜਕੇ ਨੇ ਜਿਹੜੀ ਲੜਕੀ ਨੂੰ ਭੇਜੀ ਹੋਈ ਹੈ ਸੁਸਾਈਡ ਨੋਟ, ਉਹ ਉਹਨਾਂ ਨੇ ਹੀ ਦਿਖਾਇਆ ਤੇ ਕਨਫਰਮ ਕਰਦਾ ਹੈ ਕਿ ਇਹ ਅਬੈਟਮੈਂਟ ਆਫ ਸੁਸਾਈਡ, ਇਹ ਉਕਸਾਣਾ ਲੜਕੀ ਦੇ ਮਾਪਿਓ, ਲੜਕੀ ਦੇ ਭੈਣ ਭਰਾ ਤੇ ਹੋਰ ਉਹਦੇ ਰਿਸ਼ਤੇਦਾਰਾਂ ਨੂੰ ਪਤਾ ਹੋਣ ਦੇ ਬਾਵਜੂਦ ਉਹ ਲੋਕ ਇਸ ਮੌਤ ਦਾ, ਮੈਂ ਕਹਾਂਗਾ ਕਤਲ ਦਾ ਜ਼ਿੰਮੇਦਾਰ ਨੇ। ਮਰਡਰ ਹੋਇਆ, ਇਹ ਸੁਸਾਈਡ ਨਹੀਂ ਕਹਿ ਸਕਦੇ। ਔਰ ਹਾਂ, ਜਿੱਥੇ ਤੱਕ ਪੰਜਾਬ ਪੁਲਿਸ ਕਹਿੰਦੀ ਹੈ ਕਿ ਇਹਦੀ ਰਿਪੋਰਟ ਆਏਗੀ, ਰਿਪੋਰਟ ਵਿੱਚ ਕੁਝ ਵੀ ਆ ਜੇ, ਮਰਨ ਦਾ ਤਰੀਕਾ ਜ਼ਰੂਰੀ ਨਹੀਂ ਹੈ। ਮੈਂ ਫੇਰ ਕਹਿਣਾ ਪਿਆ, ਮੈਂ ਗੱਡੀ ਥੱਲੇ ਸਿਰ ਦੇ ਕੇ ਮਰਦਾ ਇਹਦਾ ਮਤਲਬ ਮੈਂ ਸੁਸਾਈਡ ਨਹੀਂ ਕੀਤਾ, ਤੇ ਜੇ ਮੈਂ ਫਾਂਸੀ ਲੈ ਕੇ ਮਰਦਾ ਤੇ ਸੁਸਾਈਡ ਹੈ। ਪੁਲਿਸ ਕੌਣ ਹੁੰਦੀ ਹੈ ਉਸ ਡੈਫੀਨੇਸ਼ਨ ਨੂੰ ਕਲੀਅਰ ਕਰਨ ਵਾਲੀ? ਜਦੋਂ ਸ਼ਬਦ ਇੱਕੋ ਹੀ ਹੈ, ਅਬੈਟਮੈਂਟ ਟੂ ਸੁਸਾਈਡ। ਮੈਂ ਇੰਨਾ ਕੁ ਤੰਗ ਕਰਦਾ ਕਿਸੇ ਨੂੰ ਕਿ ਉਹ ਮੇਰੇ ਦੁੱਖੋਂ ਮਰ ਜੇ, ਇੰਨਾ ਹੀ ਚਾਹੀਦਾ, ਮਰਨ ਦਾ ਤਰੀਕਾ ਨਹੀਂ ਚਾਹੀਦਾ। ਪੁਲਿਸ ਪਾਗਲ ਬਣਾ ਰਹੀ ਹੈ ਤੁਹਾਨੂੰ ਸਾਰਿਆਂ ਨੂੰ, ਸਾਰੀ ਜਨਤਾ ਨੂੰ। ਔਰ ਇਹ ਧੰਨਵਾਦ ਦਿੰਦਾ ਮੈਂ ਸਾਰੇ ਪਰਿਵਾਰਾਂ ਦਾ, ਸਾਰੇ ਸੋਸ਼ਲ ਮੀਡੀਆ ਦਾ, ਸੋਸ਼ਲ ਮੀਡੀਆ ਤੇ ਬੈਠੇ ਮੇਰੇ ਫੈਨਸ ਦਾ ਜਾਂ ਪਰਿਵਾਰ ਦੇ ਜਿਹੜੇ ਇਸ ਮੁਹਿੰਮ ਨਾਲ ਜੁੜੇ ਨੇ। ਬੜੇ ਆਸ਼ੀਰਵਾਦ ਆਉਂਦੇ ਪਏ ਨੇ। ਅਸੀਂ ਆਪਣਾ ਜ਼ੋਰ ਲਾ ਰਹੇ ਹਾਂ, ਸਾਡੀ ਕਲਮ 'ਚ ਜੋ ਤਾਕਤ ਹੈ ਉਹ ਸਹੀ ਨਿਕਲੇਗੀ, ਉਸ ਮਾਲਕ ਦੇ ਹੁਕਮ ਨਾਲ ਨਿਕਲੇਗੀ। ਡਰ ਨਹੀਂ ਲੱਗਦਾ, ਜੋ ਸੱਚ ਹੈ ਅਸੀਂ ਉਹਦਾ ਪਹਿਰਾ ਦੇਵਾਂਗੇ ਜੀ। ਇਹ ਸੀਗੇ ਜੀ ਚੰਡੀਗੜ੍ਹ ਤੋਂ ਜਿਹੜੇ ਲਵਪ੍ਰੀਤ ਦੇ ਵੱਲੋਂ ਜਿਹੜੇ ਵਕੀਲ ਸਾਹਿਬ ਉਹ ਲੜ ਰਹੇ ਨੇ ਉਹਨਾਂ ਦਾ ਕੇਸ, ਕਿਉਂਕਿ ਉਹਨਾਂ ਵੱਲੋਂ ਲਗਾਤਾਰ ਕੀਤਾ ਜਾਂਦਾ ਕਿ ਬੇਅੰਤ ਕੌਰ ਵੱਲੋਂ ਆ ਜਿਹੜਾ ਉਕਸਾਇਆ ਗਿਆ ਸੀ, ਉਹਨਾਂ ਵੱਲੋਂ ਉਕਸਾਇਆ ਗਿਆ ਸੀ ਸੁਸਾਈਡ ਕਰਨ ਵਾਸਤੇ। ਉਹ ਧਾਰਾਵਾਂ ਨੇ ਜਿਹੜੀਆਂ ਉਹ ਸ਼ਾਮਲ ਕਰਾਉਣ ਦੇ ਵਾਸਤੇ ਪਰਿਵਾਰ ਹੈ ਜਿਹੜਾ ਸੜਕ ਦੇ ਉੱਪਰ ਬੈਠਾ ਹੈ ਤੇ ਹੋਰ ਵੀ ਇਸ ਮੁਹਿੰਮ ਦੇ ਨਾਲ ਜਿਹੜੇ ਜੁੜੇ ਹੋਏ ਬੰਦੇ ਨੇ, ਹੋਰ ਵੀ ਜਿਵੇਂ ਮਾਨ ਬਠਿੰਡੇ ਵਾਲਾ ਵੀ ਲਗਾਤਾਰ ਇਸ ਮੁਹਿੰਮ ਦੇ ਨਾਲ ਜੁੜਿਆ ਹੋਇਆ, ਉਹ ਵੀ ਇਸ ਧਰਨੇ ਦੇ ਵਿੱਚ ਪਹੁੰਚੇ ਹੋਏ ਨੇ। ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਾਵਾਂਗੇ। ਬਾਈ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਬਾਈ ਲਗਾਤਾਰ ਤੂੰ ਵੀ ਇਸ ਚੀਜ਼ ਦੇ ਨਾਲ ਜੁੜਿਆ ਹੋਇਆ, ਕਿਉਂਕਿ ਜਿੱਦਣ ਤੋਂ ਸੁਸਾਈਡ ਲਵਪ੍ਰੀਤ ਨੇ ਕੀਤਾ ਉਦਣ ਤੋਂ ਤੂੰ ਸੋਸ਼ਲ ਮੀਡੀਆ ਦੇ ਉੱਪਰ ਹੋਰ ਵੀ ਪਰਿਵਾਰਾਂ ਦੀ ਆਵਾਜ਼ ਚੱਕੀ ਆ ਤੇ ਇਹਨਾਂ ਦੀ ਤਾਂ ਚੱਕਣੀ ਸੀ। ਕੀ ਲੱਗਦਾ ਹੈ ਵੀ ਕੀ ਇਨਸਾਫ ਮਿਲੂ ਪਰਿਵਾਰ ਨੂੰ? ਬਿਲਕੁਲ ਮਿਲੂਗਾ ਬਾਈ, ਪਰ ਧਰਨੇ ਵਗੈਰਾ ਲਾਉਣੇ ਪੈਂਦੇ, ਸਾਡਾ ਸਿਸਟਮ ਹੀ ਇਦਾਂ ਦਾ ਹਨਾ। ਜੇ ਕਿਸੇ ਨੇ ਇਨਸਾਫ ਲੈਣਾ ਉਹਨੂੰ ਲੋਕ ਇਕੱਠੇ ਕਰਨੇ ਪੈਂਦੇ, ਧਰਨੇ ਲਾਉਣੇ ਪੈਂਦੇ ਆ, ਸਰਕਾਰ ਦੀ ਚੀਕ ਵਜਾਉਣੀ ਤੇ ਫੇਰ ਆ। ਸਾਡਾ ਸਿਸਟਮ ਬਹੁਤ ਗੰਦ ਲਿਆ ਹੋਇਆ ਬਾਈ। ਇੱਕ ਪਾਸੇ ਲਵਪ੍ਰੀਤ ਦੇ ਵਕੀਲ ਨੇ ਵੀ ਕਿਹਾ ਹੈ ਕਿ ਬੇਅੰਤ ਕੌਰ ਵੱਲੋਂ ਜਿਹੜੀ ਲਵਪ੍ਰੀਤ ਨੂੰ ਉਕਸਾਇਆ ਗਿਆ ਵੀ ਤੂੰ ਸੁਸਾਈਡ ਕਰ ਲਾ, ਵੀ ਉਹਨਾਂ ਵੱਲੋਂ ਲਗਾਤਾਰ ਇਹ ਕੋਈ ਕੋਸ਼ਿਸ਼ ਨਹੀਂ ਕੀਤੀ ਗਈ ਕਿ ਵੀ ਉਸ ਨੂੰ ਬਚਾਇਆ ਜਾ ਸਕੇ ਤੇ ਉਹ ਧਾਰਾਵਾਂ ਸ਼ਾਮਲ ਕਰਾਉਣੀਆਂ ਨੇ ਤੇ ਪੁਲਿਸ ਕਹਿੰਦੀ ਹੈ ਵੀ ਇਹ ਧਾਰਾ ਅਸੀਂ ਨਹੀਂ ਸ਼ਾਮਲ ਕਰ ਸਕਦੇ। ਕਰਨਗੇ ਬਾਈ, ਕਿਉਂ ਬਣਦੀ ਹੈ ਧਾਰਾ ਬਾਈ? ਕਿਉਂਕਿ ਉਹਨੂੰ ਪਹਿਲਾਂ ਵੀ ਜਿਹੜਾ ਸੁਸਾਈਡ ਨੋਟ 19 ਚ ਭੇਜਿਆ ਹੋਇਆ ਸੀਗਾ, ਉਹਦੇ ਨਾਲ ਤਾਂ ਹੋਰ ਜ਼ਿਆਦਾ ਇਸ ਤਰ੍ਹਾਂ ਬਣਦਾ ਵੀ ਹੁਣ ਮੰਨ ਲਓ ਤੁਸੀਂ ਕੋਈ ਕੰਮ, ਮੈਨੂੰ ਇੱਕ ਇੰਡੀਕੇਸ਼ਨ ਦੇਤਾ ਵੀ ਤੁਸੀਂ ਆਹ ਕੰਮ ਕਰ ਸਕਦੇ ਹੋ, ਤੁਸੀਂ ਇੱਧਰ ਨੂੰ ਜਾ ਸਕਦੇ ਹੋ ਹਨਾ। ਮੈਨੂੰ ਮਾੜਾ ਜਿਹਾ ਪਤਾ ਲੱਗ ਗਿਆ ਵੀ ਤੁਸੀਂ ਫੋਨ ਕਰਤਾ ਮੈਨੂੰ ਵੀ ਭਾਈ ਮੈਂ ਅੱਜ ਧਰੌਲੇ ਆ, ਮੈਨੂੰ ਇਹ ਪਤਾ ਹੁਣ ਰਾਹ 'ਚ ਮੈਂ ਦੇਖੂੰਗਾ ਯਾਰ ਉਹ ਵੀ ਆਊਗਾ। ਕਹਿੰਦਾ ਮਤਲਬ ਜਦੋਂ ਉਹਨੇ ਖੁਦਕੁਸ਼ੀ ਦਾ ਨੋਟਿਸ ਦੇਤਾ ਤਾਂ ਉਹਨੂੰ ਇਹ ਚੀਜ਼ ਦਾ ਧਿਆਨ ਰੱਖਣਾ ਵੀ ਇਹ ਕੁਝ ਕਰ ਸਕਦਾ ਹੈ ਨਾ, ਤੇ ਉਹਨੂੰ ਉਵੇਂ ਪਿਆਰ ਨਾਲ ਰਹਿੰਦੀ ਉਹਦੇ ਨਾਲ ਹਨਾ। ਉਹ ਬੰਦਾ ਚੈਟ ਦੇ ਵਿੱਚ ਤੁਸੀਂ ਦੇਖਿਆ ਕਿਵੇਂ ਮਿੰਨਤਾਂ ਕਰਦੇ, ਮੈਨੂੰ ਵਿਆਜ ਬਹੁਤ ਪੈ ਰਿਹਾ ਹਨਾ, ਮੈਂ ਇਕੱਲਾ ਪਰ ਹਨਾ ਜ਼ਮੀਨ ਵੇਚੀ ਆਪਾਂ, ਮੈਨੂੰ ਇੱਕ ਵਾਰੀ ਤੂੰ ਇੱਥੇ ਬੁਲਾ ਲਾ, ਤੂੰ ਜਿਵੇਂ ਮਰਜ਼ੀ ਕਰ ਲਈ। ਉਹਨੂੰ ਬੁਲਾ ਲੈਂਦੀ ਯਾਰ, ਉੱਥੇ ਡਿਵੋਰਸ ਦੇ ਦਿੰਦੀ, ਉਹਦੀ ਜਾਨ ਵੀ ਬਚੀ ਰਹਿੰਦੀ, ਉਹਦਾ ਸੁਪਨਾ ਵੀ ਪੂਰਾ ਹੋ ਜਾਂਦਾ ਨਾ। ਕਿੰਨੇ ਪਰਿਵਾਰ ਨੇ ਬਾਈ? ਤੁਸੀਂ ਲਗਾਤਾਰ ਜਿਹੜੇ ਪਰਿਵਾਰ ਵੀ ਇਕੱਠੇ ਕੀਤੇ, ਕੱਲ ਵੀ ਤੁਸੀਂ ਮਨੀਸ਼ਾ ਗੁਲਾਟੀ ਦੇ ਦਫ਼ਤਰ ਦੇ ਵਿੱਚ ਸੀਗੇ, ਉੱਥੇ ਵੀ ਤੁਸੀਂ ਬੜੇ ਪਰਿਵਾਰਾਂ ਨੂੰ ਲੈ ਕੇ ਗਏ। ਕਿੰਨੇ ਪਰਿਵਾਰ ਨੇ ਤੁਹਾਡੇ ਟੱਚ ਦੇ ਵਿੱਚ ਜਿਹੜੇ ਇਸ ਚੀਜ਼ ਦੀ ਠੱਗੀ ਦਾ ਸ਼ਿਕਾਰ ਹੋਏ? ਮੇਰੇ ਕੋਲੇ ਬਾਈ 100 ਤੋਂ ਉੱਪਰ ਨੰਬਰ ਸੇਵ ਹੈ ਜਿਨ੍ਹਾਂ ਨਾਲ ਹੋਇਆ। ਇਹ ਬਾਈ 15 ਲੱਖ ਤੋਂ ਲੈ ਕੇ 35 ਦੀ ਹੋਇਆ, ਸੇਮ ਕੇਸ ਹੈ। ਬਸ ਉੱਥੇ ਪਹੁੰਚੀ ਹੈ ਤੇ ਜਦੋਂ ਫੀਸਾਂ ਪੂਰੀਆਂ, ਕੋਰਸ ਪੂਰੇ ਹੋ ਗਏ, ਬਲੌਕ ਕਰਤਾ ਨੰਬਰ। ਕਹਿੰਦੇ ਜੀ ਮਾਪਿਆਂ ਨਾਲ ਗੱਲ ਕਰਦੇ ਤਾਂ ਕਹਿੰਦੇ ਅਸੀਂ ਕੀ ਕਰੀਏ, ਸਾਡੇ ਤੋਂ ਸਾਥੋਂ ਤਾਂ ਬੱਸੋਂ ਬਾਹਰ ਹੈ। 50% ਬਾਈ ਵਿੱਚ ਨਾਲ ਰਲੇ ਵੀ ਹੁੰਦੇ ਆ, 50% ਉੱਤੋਂ ਦੀ ਵੀ ਹੁੰਦੀਆਂ ਨੇ ਹਨਾ। ਤੇ ਯਾਰ ਇਹ ਇੱਕ ਮਾੜਾ ਰਵਾਇਤ ਹੈਗੀ ਇਹ। ਚਲੋ ਇਹ ਵਧੀਆ ਹੋਇਆ ਸੀ, ਆਈਲੈਟਸ ਨਾਲ ਲੋਕ ਬਾਹਰ ਜਾਣ ਲੱਗੇ ਸੀ ਤੇ ਗਰੀਬ ਪਰਿਵਾਰ ਦੀ ਕੁੜੀ ਨੂੰ ਬਿਨਾਂ ਕੁਝ ਦਿੱਤੇ ਤੋਂ, ਦਾਜ ਦੇ ਦਿੱਤੇ ਤੋਂ ਆਈਲੈਟਸ ਦੇ ਸਿਰ ਤੇ 5-7 ਕਿੱਲੇ, 10 ਕਿੱਲੇ, 20 ਕਿੱਲਿਆਂ ਤੱਕ ਜ਼ਮੀਨ ਮਿਲ ਜਾਂਦੀ ਸੀ, ਜ਼ਮੀਨ ਵਾਲਾ ਘਰ ਮਿਲ ਜਾਂਦਾ ਸੀ। ਪਰ ਇਹ ਬਦਨਾਮੀ ਇੰਨੀ ਹੋ ਗਈ, ਹੁਣ ਆਈਲੈਟਸ ਬਦਨਾਮ ਹੋ ਗਿਆ ਬਾਈ, ਲੋਕ ਇੰਨੇ ਟਰੋਲ ਕਰੀ ਜਾਂਦੇ ਆਈਲੈਟਸ ਦੇ ਨਾਂ ਤੇ ਹਨਾ। ਤੇ ਮੈਂ ਤਾਂ ਇਹੀ ਕਹੂੰਗਾ ਪੰਜਾਬ 'ਚ ਰਹੋ ਬਾਈ, ਵਧੀਆ ਹੈਗਾ ਯਾਰ ਸਾਡਾ ਪੰਜਾਬ,
ਤੇ ਜੇ ਜਾਣਦੇ ਹੋ ਤਾਂ ਸੇਫ ਤਰੀਕੇ ਨਾਲ ਆਪ ਆਈ ਯੂਲੈਟਸ ਕਰਕੇ ਜਾਓ, ਕਿਸੇ ਦੇ ਮੋਢੇ ਧਰ ਕੇ ਨਾ ਚਲਾਓ, ਕੀ ਪਤਾ ਅਗਲਾ ਮੋਢਾ ਕਦੋਂ ਖਿੱਚ ਲੇ। ਉਹੀ ਇਹ ਸਾਰੇ ਮੁੰਡਿਆਂ ਨਾਲ ਹੋਈ ਆ। ਤੇ ਫਿਰ ਹੁਣ ਕੁੜੀਆਂ ਦੇ ਹੌਸਲੇ ਹੋਰ ਨਹੀਂ ਵੱਧ ਜਾਣਗੇ, ਕਿਉਂਕਿ ਆਪਾਂ ਨੂੰ ਇੱਕ ਕੇਸ ਦੇ ਵਾਸਤੇ ਇੰਨੀ ਜਿਹੜੀ ਮਿਹਨਤ ਕਰਨੀ ਪੈ ਰਹੀ ਆ, ਇੱਕ ਬੇਅੰਤ ਕੌਰ ਨੂੰ ਇੱਧਰ ਲਿਆਉਣ ਵਾਸਤੇ ਜਾਂ ਉਹਨੂੰ ਸਜ਼ਾ ਦਿਵਾਉਣ ਵਾਸਤੇ ਇੰਨਾ ਕੁਝ ਕਰਨਾ ਪੈ ਰਿਹਾ। ਹੌਸਲੇ ਵੱਧਦੇ ਨਹੀਂ ਵੀਰੇ, ਘੱਟੋ ਘੱਟ ਜਿੱਦਾਂ ਦਾ ਅਸੀਂ ਇਹ ਕੁਝ ਕਰਿਆ 4-5 ਕੁੜੀਆਂ ਦੇ ਫੋਨ ਆ ਗਏ। ਕੋਈ ਕਹਿੰਦਾ ਬਾਈ 6 ਮਹੀਨੇ ਤੋਂ ਬਲੌਕ ਸੀ, ਕੋਈ ਕਹਿੰਦਾ 4 ਮਹੀਨੇ ਤੋਂ ਬਲੌਕ ਸੀ, ਵੀ ਡਰ ਬਹਿ ਗਿਆ ਵੀ ਮੇਰੀ ਬਦਨਾਮੀ ਨਾ ਹੋ ਜੇ। ਉਹ ਵਧੀਆ ਹੋਇਆ ਜਿਨ੍ਹਾਂ ਨੂੰ ਫੋਨ ਆਏ। ਮੈਂ ਤਾਂ ਦੂਜਿਆਂ ਨੂੰ ਵੀ ਕਹਿਣਾ ਵੀ ਭੈਣ ਬਣੇ ਕਾਹਨੂੰ ਤੁਸੀਂ ਉਹ ਕਰਦੇ ਹੋ, ਅਸੀਂ ਇੱਧਰ ਚੱਲੇ ਹੋਏ ਆ, ਅਸੀਂ ਇਕੱਲੇ ਨੂੰ ਨੰਗੇ ਕਰਾਂਗੇ। ਹਾਲੇ ਤੱਕ ਅਸੀਂ ਕਿਸੇ ਦੀ ਫੋਟੋ ਨਹੀਂ ਦਿਖਾਈ, ਪ੍ਰੋਪਰ ਕੁੜੀ ਦਾ ਨਾਂ ਪਤਾ ਨਹੀਂ ਦੱਸਿਆ, ਫਿਰ ਅਸੀਂ ਉਹ ਵੀ ਦੱਸਾਂਗੇ, ਬਦਨਾਮੀ ਕਰਾਂਗੇ ਨਹੀਂ। ਆਪੋ ਆਪਦੇ ਘਰਦਿਆਂ ਨੂੰ ਬੁਲਾ ਲਓ ਤੇ ਫੋਨ ਫਾਨ ਕਰਨ ਲੱਗ ਜਾਓ, ਮਿੱਠੀਆਂ ਮਾਰਨ ਲੱਗ ਜਾਓ, ਸਿਸਟਮ ਲੋਡ ਕਰ ਲਓ। ਆਪਦਾ ਕਹਿਣ ਦਾ ਮਤਲਬ ਨਹੀਂ ਜ਼ਿੰਦਗੀ ਅਗਲਾ ਦਾ ਪੱਟਿਆ ਠੱਡਿਆ ਗਿਆ, ਫਿਰ ਤੁਹਾਡਾ ਕੱਚ ਨਹੀਂ ਛੱਡਦਾ ਬਈ। ਜਿਹਨੇ 35-40 ਲੱਖ ਦਾ ਵਿਆਜ ਭਰਿਆ 45-50 ਹਜ਼ਾਰ ਮਹੀਨੇ ਦਾ ਹਨਾ, ਉਹ ਤੁਹਾਡਾ ਕੱਚਾ ਕੰਮ ਨਹੀਂ ਛੱਡਦਾ ਵੀ ਚੱਲ ਕੋਈ ਛੱਡ ਗਈ ਤਾਂ ਛੱਡ ਗਈ ਸਹੀ। ਅਗਲੇ ਦੀ ਤੁਸੀਂ ਇੱਜ਼ਤ ਵੀ ਖਰਾਬ ਕਰਤੀ, ਅਗਲੇ ਦਾ ਤੁਸੀਂ ਪੈਸਾ ਵੀ ਲੈ ਗਏ, ਤੇ ਅਗਲਾ ਕਿਸੇ ਨੂੰ 5 ਸਾਲ ਹੋ ਗਏ ਵਿਆਹ ਨੂੰ, ਨਾ ਵਿਆਹ ਕਰਾਉਣ ਜੋਗਾ ਦੁਬਾਰੇ ਵਿਚਾਰਾ, ਨਾ ਕੁਝ ਹੋਰ ਲੰਕੀ ਜਾਂਦਾ ਕਹਿੰਦਾ ਮਤਲਬ ਅੱਧ ਵਿਚਾਲੇ। ਇਹ ਸੀਗੇ ਮਾਨ ਬਠਿੰਡੇ ਵਾਲਾ, ਕਿਉਂਕਿ ਇਹਨਾਂ ਨੇ ਵੀ ਕੱਲ ਇੱਕ ਸੋਸ਼ਲ ਮੀਡੀਆ ਦੇ ਉੱਪਰ ਵੀਡੀਓ ਪਾਈ। ਉਧਰ ਭਾਨੇ ਸਿੱਧੂ ਨੇ ਵੀ ਵੀਡੀਓ ਪਾ ਕੇ ਲੋਕਾਂ ਨੂੰ ਸੱਦਾ ਦਿੱਤਾ ਸੀ ਕਿ ਇਸ ਇਕੱਠ ਦੇ ਵਿੱਚ ਸਾਨੂੰ ਪਹੁੰਚਣਾ ਚਾਹੀਦਾ। ਸੰਦ ਲੈ ਗਿਆ ਜੀ ਦੇ ਲਗਾਤਾਰ ਆ ਜਿਹੜਾ ਪਰਿਵਾਰ ਆ ਉਹ ਜੁੜਿਆ ਹੋਇਆ, ਕਿਉਂਕਿ ਬੈਠਾ ਬਠਿੰਡਾ ਚੰਡੀਗੜ੍ਹ ਹਾਈਵੇ ਦੇ ਉੱਪਰ ਸੰਘਰਸ਼ ਦੇ ਵਾਸਤੇ, ਕਿਉਂਕਿ ਪਰਿਵਾਰ ਨੂੰ ਚਾਹੀਦਾ ਹੈ ਕਿ ਇਸ ਨੂੰ ਜਿਹੜੀ ਬੇਅੰਤ ਕੌਰ ਦੇ ਪਰਿਵਾਰ ਨੂੰ ਜਿਹੜੀ ਸਜ਼ਾ ਉਹ ਮਿਲਣੀ ਚਾਹੀਦੀ ਹੈ। ਤੇ ਹੋਰ ਵੀ ਜਿਹੜੀਆਂ ਅਪਡੇਟਾਂ ਹੋਈਆਂ ਅਸੀਂ ਤੁਹਾਨੂੰ ਲਗਾਤਾਰ ਇਹ ਦਿਖਾਉਂਦੇ ਰਹਾਂਗੇ। ਜੁੜੇ ਰਹੋ ਸਾਡੇ ਪੇਜ ਦੇ ਨਾਲ। ਸਤਿ ਸ਼੍ਰੀ ਅਕਾਲ ਜੀ, ਮੈਂ ਗੁਰਤੇਜ ਸਿੰਘ ਢਾਲੀਵਾਲ ਜੀ ਤੁਹਾਡਾ ਸਵਾਗਤ ਕਰਦਾ ਜੀ ਆਪਣੇ ਚੈਨਲ ਤੇ। ਅੱਜ ਜਿਹੜਾ ਲਵਪ੍ਰੀਤ ਅਤੇ ਬੇਅੰਤ ਕੌਰ ਦਾ ਮਾਮਲਾ ਸੀ, ਉਸ ਮਾਮਲੇ ਦੇ ਵਿੱਚ ਬਠਿੰਡਾ ਚੰਡੀਗੜ੍ਹ ਹਾਈਵੇ ਆ ਜਿਹੜਾ ਉਹ ਲਵਪ੍ਰੀਤ ਦੇ ਪਰਿਵਾਰ ਵੱਲੋਂ ਜਾਮ ਕੀਤਾ ਗਿਆ, ਕਿਉਂਕਿ ਢਿੱਲੀ ਕਾਰਗੁਜ਼ਾਰੀ ਹੈ ਜਿਹੜੀ ਪ੍ਰਸ਼ਾਸਨ ਦੀ ਉਹ ਸਾਹਮਣੇ ਆਈ ਹੈ। ਉਹਨਾਂ ਨੂੰ ਲਵਪ੍ਰੀਤ ਦੇ ਪਰਿਵਾਰ ਨੂੰ ਜਿਹੜੀ ਪ੍ਰਸ਼ਾਸਨ ਦੇ ਉੱਪਰ ਘਾਟ ਮਹਿਸੂਸ ਹੋਈ ਹੈ, ਕਿਉਂਕਿ ਜਿਹੜੇ ਪਰਚੇ ਬੇਅੰਤ ਕੌਰ ਦੇ ਉੱਪਰ ਦਰਜ ਕੀਤੇ ਗਏ ਨੇ ਉਹ ਪਰਚੇ ਦੀਆਂ ਹੋਰ ਧਾਰਾਵਾਂ ਨੇ ਜਿਹੜੀਆਂ ਉਹਨਾਂ ਦੇ ਦਰਜ ਕੀਤੀਆਂ ਗਈਆਂ ਨੇ। ਹਾਲਾਂਕਿ ਪਰਿਵਾਰ ਚਾਹੁੰਦਾ ਹੈ ਕਿ ਜਿਹੜੀਆਂ ਧਾਰਾਵਾਂ ਦੇ ਵਿੱਚ ਵਾਧਾ ਕੀਤਾ ਜਾ ਸਕੇ, ਤੇ ਇਸ ਚੀਜ਼ ਨੂੰ ਮੁੱਖ ਰੱਖਦੇ ਹੋਏ ਬਠਿੰਡਾ ਚੰਡੀਗੜ੍ਹ ਜਿਹੜਾ ਹਾਈਵੇ ਆ ਉਹ ਪੂਰੀ ਤਰ੍ਹਾਂ ਪਰਿਵਾਰ ਨੇ ਜਾਮ ਕੀਤਾ। ਬਠਿੰਡਾ ਚੰਡੀਗੜ੍ਹ ਹਾਈਵੇ ਦੇ ਉੱਪਰ ਚੱਲ ਰਿਹਾ, ਜਿਹਦੇ ਵਿੱਚ ਲਵਪ੍ਰੀਤ ਦਾ ਪਰਿਵਾਰ, ਉਹਨਾਂ ਦੇ ਨਾਲ ਉਹਨਾਂ ਦੇ ਪਿੰਡ ਦੇ ਜਿਹੜੇ ਸਹਿਯੋਗੀ ਸੱਜਣ ਨੇ ਉਹ ਭਾਨਾ ਸਿੱਧੂ, ਮਾਨ ਬਠਿੰਡੇ ਵਾਲਾ ਤੇ ਹੋਰ ਵੀ ਜਿਹੜੇ ਸੋਸ਼ਲ ਮੀਡੀਆ ਤੇ ਕੰਮ ਕਰਨ ਵਾਲੇ ਨੌਜਵਾਨ ਨੇ, ਤੇ ਹਰੇਕ ਟੀਵੀ ਚੈਨਲ ਜਿਹੜਾ ਉਹਨਾਂ ਦੀ ਹਮਾਇਤ ਦੇ ਵਿੱਚ ਪਹੁੰਚਿਆ, ਕਿਉਂਕਿ ਮਸਲਾ ਬੜਾ ਵੱਡਾ ਹੈ। ਕਿਉਂਕਿ ਇੱਕ ਪਰਿਵਾਰ ਨੇ ਆਪਣੇ ਨੌਜਵਾਨ ਪੁੱਤਰ ਨੂੰ ਖੋਇਆ ਤੇ ਉਸ ਨੌਜਵਾਨ ਪੁੱਤਰ ਨੂੰ ਇਨਸਾਫ ਦਿਵਾਉਣ ਦੇ ਵਾਸਤੇ ਹੈ ਜਿਹੜਾ ਪੂਰਾ ਜਿਹੜਾ ਉਹਦਾ ਪਿੰਡ ਹੈ ਜਾਂ ਉਹਦੇ ਸਹਿਯੋਗੀ ਨੇ ਉਹ ਅੱਜ ਬਠਿੰਡਾ ਚੰਡੀਗੜ੍ਹ ਹਾਈਵੇ ਦੇ ਉੱਪਰ ਬੈਠੇ ਨੇ। ਤੇ ਤੁਹਾਨੂੰ ਅਸੀਂ ਦਿਖਾ ਨੇ ਉਹ ਵੀ ਲਗਾਤਾਰ ਜਿਹੜੀਆਂ ਕੱਲ ਤੋਂ ਲੈ ਕੇ ਇਸ ਦੇ ਵਿੱਚ ਸੰਘਰਸ਼ ਦੇ ਵਿੱਚ ਜੁਟੀਆਂ ਹੋਈਆਂ ਨੇ। ਮੈਂ ਤੁਹਾਡੀ ਗੱਲ ਵੀ ਆ ਜਿਹੜੀ ਪਰਿਵਾਰ ਦੇ ਨਾਲ ਕਰਵਾਉਂਗਾ, ਕਿਉਂਕਿ ਬੜੇ ਲੰਮੇ ਸਮੇਂ ਤੋਂ ਇਹ ਸੰਘਰਸ਼ ਹੈ ਜਿਹੜਾ ਜਿਵੇਂ ਕਿ ਤੁਹਾਨੂੰ ਮੈਂ ਦੱਸਿਆ ਵੀ ਬਠਿੰਡਾ ਚੰਡੀਗੜ੍ਹ ਹਾਈਵੇ ਆ ਜਿਹੜਾ ਉਹ ਪਰਿਵਾਰ ਵੱਲੋਂ ਜਾਮ ਕੀਤਾ ਗਿਆ। ਤੇ ਲਵਪ੍ਰੀਤ ਦੇ ਚਾਚਾ ਜੀ ਸਾਡੇ ਨਾਲ ਨੇ, ਉਹਨਾਂ ਤੋਂ ਪੁੱਛਣਾ ਬਾਈ ਜੀ ਬੜੇ ਲੰਮੇ ਸਮੇਂ ਤੋਂ ਇਹ ਜਿਹੜੀ ਮੰਗ ਆ ਤੁਹਾਡੀ ਲਮਕੀ ਪਈ ਆ, ਪ੍ਰਸ਼ਾਸਨ ਨੇ ਪਰਚਾ ਵੀ ਦਰਜ ਕੀਤਾ ਤੇ ਇਹਦੇ ਵਿੱਚ ਹੁਣ ਘਾਟ ਗਈ। ਪਰਚਾ ਨਹੀਂ ਦਰਜ ਕੀਤਾ ਵੀਰੇ, ਸਾਡੇ ਨਾਲ ਮਜ਼ਾਕ ਕੀਤਾਗਾ ਮਹੀਨੇ ਬਾਅਦ ਸਾਡੇ ਨਾਲ ਉਹਨੇ ਮਜ਼ਾਕ ਕੀਤਾ, ਪਰਚਾ ਨਹੀਂ ਕੀਤਾ। 420 ਤਾਂ ਨਿੱਕੇ ਮੋਟੇ ਲੜਾਈਆਂ ਹੋ ਜਾਂਦੀਆਂ ਯਾਰ। ਮੈਂ ਕਹਿੰਦਾ ਪ੍ਰਸ਼ਾਸਨ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ, ਮੈਨੂੰ ਤੁਹਾਨੂੰ ਬੁਰਾ ਭਲਾ ਬੋਲਣ ਦਾ ਕੋਈ ਉਹ ਨਹੀਂ ਹੈਗਾ ਹਨਾ। ਪਲੀਜ਼ ਸਾਡਾ ਪਰਚਾ ਦਰਜ ਕਰੋ ਤਰੀਕੇ ਨਾਲ। ਸੌਰੀ ਪਰਚਾ ਤਾਂ ਕਰਤਾ, ਸਾਡੀਆਂ ਬਣਦੀਆਂ ਧਾਰਾ ਲਾ ਦਿਓ। ਮੈਂ ਵੀ ਮੀਡੀਆ ਨੂੰ ਬਾਈਟ ਦੇ ਕੇ ਅੱਕਿਆ ਪਿਆ, ਮੇਰਾ ਵੀ ਜੀ ਕਰਦਾ ਯਾਰ ਮੈਂ ਵੀ ਆਪਦੇ ਘਰੇ ਆਰਾਮ ਨਾਲ ਸੌਵਾਂ। ਕਿਹੜੀ ਧਾਰਾ ਜਿਹੜੀ ਉਹ ਪ੍ਰਸ਼ਾਸਨ ਨੇ ਹੁਣ ਤੱਕ ਦਰਜ ਕੀਤੀ ਤੇ ਤੁਸੀਂ ਕਿਹੜੀ ਧਾਰਾ ਦੀ ਮੰਗ ਕਰਦੇ ਹੋ? ਦੇਖੋ ਜਿਹੜੇ ਮੇਨ ਧਾਰਾ ਸਾਡੇ ਵਕੀਲ ਸਾਹਿਬ ਦੱਸਣਗੇ, ਪਰ 306 ਦੀ ਤਾਂ ਮੈਂ ਜਿੰਨੀ ਕਿ ਮੈਨੂੰ ਨੌਲੇਜ ਹੈ ਉਹਦੀ ਮੰਗ ਕਰਦਾ, ਕਿਉਂਕਿ ਉਹਨੇ ਸਾਡੇ ਮੁੰਡੇ ਨੂੰ ਮਾਰਨ ਲਈ ਮਜਬੂਰ ਕੀਤਾ ਹੈਗਾ ਜੀ।
ਤੁਹਾਡਾ ਮੈਂ ਮੰਨਦਾ ਵੀ ਤੁਹਾਡਾ ਤੁਸੀਂ ਇੱਕ ਨੌਜਵਾਨ ਪੁੱਤਰ ਨੂੰ ਖੋਇਆ ਹੈ ਤੇ ਉਹ ਦੁੱਖ ਤੁਸੀਂ ਸਮਝ ਸਕਦੇ ਹੋ। ਅਸੀਂ ਤਾਂ ਚਲੋ ਨਾਲ ਤੁਹਾਡੇ ਸਹਿਯੋਗ ਕਰ ਸਕਦੇ ਹਾਂ, ਪਰ ਉਧਰ ਦੂਸਰੇ ਪਰਿਵਾਰ ਵੱਲੋਂ ਇਹ ਵੀ ਆਇਆ ਵੀ ਜਿਹੜੇ ਲਵਪ੍ਰੀਤ ਦੇ ਚਾਚਾ ਜੀ ਨੇ ਉਹ ਦੂਰ ਦੇ ਰਿਸ਼ਤੇਦਾਰ ਨੇ ਜਾਂ ਉਹ ਕਹਿ ਰਹੇ ਨੇ ਵੀ ਅਸੀਂ ਉਹਦੇ ਚਾਚਾ ਹੀ ਹੈ ਨਹੀਂ, ਵੀ ਉਹਨਾਂ ਨੂੰ ਕੋਈ ਹੱਕ ਨਹੀਂ ਸਾਡੇ ਬਾਰੇ ਬੋਲਣ ਦਾ। ਆਵਾਜ਼ ਵੀਰੇ ਤੁਸੀਂ ਉਰੇ ਆਏ ਹੋ, ਮੈਂ ਤੁਹਾਡਾ ਕੁਝ ਲੱਗਦਾ? ਤੁਹਾਡਾ ਚੈਨਲ ਹੀ ਤੁਸੀਂ ਮੇਰੀ ਆਵਾਜ਼ ਰੱਖਣ ਆਏ ਹੋ ਨਾ। ਆਵਾਜ਼ ਕਿਸੇ ਦੀ ਵੀ ਕੋਈ ਵੀ ਰੱਖ ਸਕਦਾ ਹੈ। ਮੈਂ ਪਹਿਲਾਂ ਵਾਲੇ ਚੈਨਲਾਂ ਤੇ ਬੋਲ ਕੇ ਗਿਆ ਲਵਪ੍ਰੀਤ ਦੀ ਦਾਦੀ ਤੇ ਮੇਰੀ ਮੰਮੀ ਸਕੀਆਂ ਮਾਸੀ ਦੀਆਂ ਕੁੜੀਆਂ ਨੇਗੀਆਂ ਤੇ ਲਵਪ੍ਰੀਤ ਦੇ ਦਾਦਾ ਤੇ ਮੇਰੇ ਡੈਡੀ ਸਕੇ ਭਰਾ ਨੇ। ਦੂਰ ਕਿੱਥੋਂ ਹੋ ਗਿਆ ਮੈਂ? ਦੂਜੀ ਗੱਲ ਉਹ ਕਹਿੰਦੇ ਆ ਕਿ ਮੈਂ ਇਹਨੂੰ ਦੇਖਿਆ ਨਹੀਂ। ਉਹ ਸਿਆਣੀਆਂ ਬਿਆਣੀਆਂ ਅਕਲ ਨੂੰ ਹੱਥ ਮਾਰਤੀ ਏ। ਜਦੋਂ ਘਰੇ ਨੌਜਵਾਨ ਧੀ ਪੁੱਤ ਦਾ ਵਿਆਹ ਹੋਵੇ ਨਾ, ਸੱਸ ਸਹੁਰਾ ਵਿਹੜੇ 'ਚ ਫਿਰਦੇ ਚੰਗੇ ਨਹੀਂ ਲੱਗਦੇ ਹੁੰਦੇ, ਬੰਦਾ ਆਪਦੇ ਘਰ ਹੀ ਚੰਗਾ ਹੁੰਦਾ ਹੈ ਜੀ। ਤੇ ਇੱਕ ਗੱਲ ਹੋਰ ਵੀ ਹੋ ਰਹੀ ਹੈ ਵੀ ਮਨੀਸ਼ਾ ਗੁਲਾਟੀ ਤੁਹਾਡੇ ਕੋਲੇ ਆ ਕੇ ਗਏ ਨੇ, ਉਹਨਾਂ ਨੇ ਵੀ ਤੁਹਾਨੂੰ ਵਿਸ਼ਵਾਸਨ ਦਿੱਤਾ ਵੀ ਕੁਝ ਕਰਾਵਾਂਗੇ, ਉਹਨਾਂ ਨੇ ਮੁੜ ਕੇ ਇਦਾਂ ਜਿਹਾ ਲੱਗਿਆ ਵੀ ਹੋਰ ਪਾਸੇ ਉਹ ਸਟੈਂਡ ਲਏ ਨੇ, ਉਹਨਾਂ ਬਾਰੇ ਤੁਹਾਡਾ ਕੀ ਕਹਿਣਾ? ਨਹੀਂ, ਮਨੀਸ਼ਾ ਗੁਲਾਟੀ ਨੇ ਆਈ ਸੀ, ਬਹੁਤ ਰਿਸਪੌਂਸ ਦਿੱਤਾ ਹੈ, ਪਰ ਮਨੀਸ਼ਾ ਗੁਲਾਟੀ ਨੇ ਚੈਨਲ ਦੇ ਉੱਪਰ ਕਲੀਅਰ ਕਹਿਤਾ ਵੀ ਬਰਨਾਲਾ ਪ੍ਰਸ਼ਾਸਨ ਕੁਝ ਨਹੀਂ ਕਰ ਰਿਹਾ, ਵੀ ਮੈਂ ਰੋਜ਼ ਫੋਨ ਕਰਦੀ ਆ, ਬਰਨਾਲਾ ਪ੍ਰਸ਼ਾਸਨ ਸਾਡੀ ਸੁਣ ਨਹੀਂ ਰਿਹਾ। ਉਹਨਾਂ ਨੇ ਕਲੀਅਰ ਕੱਟੇ ਕਹਿਤਾ ਵੀ ਜੇ ਮੇਰੇ ਹੱਥ 'ਚ ਹੁੰਦਾ ਤਾਂ ਮੈਂ ਹੁਣ ਇਹ ਪਰਚਾ ਕਰ ਦੇਣਾ ਸੀਗਾ। ਮਨੀਸ਼ਾ ਗੁਲਾਟੀ ਸਾਡਾ ਬਹੁਤ ਸਾਥ ਤਾਂ ਭੈਣ ਨੇ ਜੀ। ਹੁਣ ਵੀ ਤੁਸੀਂ ਉਸ ਟੱਚ ਦੇ ਵਿੱਚ ਹੈਗੇ ਮਨੀਸ਼ਾ ਗੁਲਾਟੀ? ਨਹੀਂ, ਕੱਲ ਰਾਜੂ ਹੋਰੀ ਮੁੰਡੇ ਹੋਰ ਗਏ ਸੀ ਕਿ ਕਿਸੇ ਹੋਰ ਕੇਸ 'ਚ ਗਏ ਸੀ, ਉਹ ਬਹਿ ਕੇ ਗੱਲਬਾਤ ਕਰਕੇ ਆਇਆ ਤੇ ਉਹ ਨੰਬਰ ਉਹਨਾਂ ਦਾ ਮੇਰੇ ਕੋਲੇ ਆ ਗਿਆ। ਜੇ ਮੈਨੂੰ ਲੋੜ ਪਈ ਮੈਂ ਕਰ ਲੂੰਗਾ, ਕੋਈ ਚੱਕਰ। ਹੁਣ ਤੱਕ ਬਾਈ ਹੱਲ ਤਾਂ ਇਸ ਚੀਜ਼ ਦਾ ਹੋਣਾ ਬੜਾ ਲੰਮਾ ਸਮਾਂ ਹੋ ਗਿਆ ਵੀਰੇ। ਦੇਖ, ਮੈਂ ਤਾਂ ਕੋਠੇ ਚੜ ਕੇ ਕੂਕ ਰਿਹਾ ਯਾਰ, ਮੈਂ ਹਰੇਕ ਚੈਨਲ ਤੇ ਬੋਲ ਰਿਹਾ, ਫੜ ਕੇ ਹੱਥ ਨਾਲ ਤਾਂ ਲਿਖਾ ਨਹੀਂ ਸਕਦਾ ਵੀ ਆਹ ਲਿਖ ਦਿਓ, ਨਾ ਕੋਈ ਮੇਰੇ ਕਹੇ ਤੋਂ ਲਿਖੇ, ਉਹ ਤਾਂ ਉਹਨਾਂ ਦੀ ਮਰਜ਼ੀ ਹੈ। ਦੇਖ, ਮੈਂ ਤਾਂ ਬੋਲ ਸਕਦਾ, ਮੈਂ ਲੋਕਾਂ ਦਾ ਇਕੱਠ ਕਰ ਸਕਦਾ, ਲੋਕਾਂ ਨੂੰ ਜੋੜ ਸਕਦਾ। ਬਾਈ ਹੁਣ ਜੇ ਮਤਲਬ ਕੋਈ ਨਹੀਂ ਹੱਲ ਨਿਕਲਦਾ ਤਾਂ ਇਹ ਆਪਾਂ ਧਰਨਾ ਮੇਨ ਹਾਈਵੇ ਤੇ ਲਾਈ ਬੈਠਾ ਤੇ ਕਿਦੋਂ ਤੱਕ ਚੱਲੂ? ਅਣਮਿੱਥੇ ਸਮੇਂ ਲਈ ਵੀਰੇ ਇਹ ਰੈਗੂਲਰ ਚੱਲੂਗਾ। ਜਿੰਨਾ ਲੋਕਾਂ ਨੂੰ ਕੀ ਕਹੋਗੇ ਵੀ ਲੋਕਾਂ ਨੂੰ ਕਹਿਣਾ ਵੀ ਵੱਧ ਤੋਂ ਵੱਧ ਮੇਰੇ ਨਾਲ ਜੁੜੋ ਵੀਰ। ਦੇਖੋ, ਅੱਜ ਮੈਂ ਜੇ ਇਕੱਲਾ ਰਹਿ ਗਿਆ, ਮੈਂ ਹਾਰ ਗਿਆ, ਉਦੋਂ ਬਾਅਦ ਕਿਸੇ ਦੀ ਸੁਣੀ ਜਾਂਦੀ, ਉਹ ਜਦ ਸਾਡੀ ਨਹੀਂ ਸੁਣੀ ਜਾਂਦੀ, ਹੋਰ ਕਿਸੇ ਦੀ ਕਿਵੇਂ ਸੁਣੀ ਜਾਊਗੀ ਜੀ ਬਾਈ। ਬੜਾ ਵੱਡਾ ਘਾਟਾ ਕਿਉਂਕਿ ਪਰਿਵਾਰ ਨੇ ਖਾਦਾ ਇੱਕ ਨੌਜਵਾਨ ਪੁੱਤਰ ਨੂੰ, ਉਹਨਾਂ ਨੇ ਖੋਇਆ ਗਿਆ। ਸਾਡੇ ਨਾਲ ਸਾਡਾ ਭਰਾ ਭਾਨਾ ਸਿੱਧੂ ਵੀ, ਉਹਨਾਂ ਤੋਂ ਵੀ ਆਪਾਂ ਇੱਕ ਲੈ ਲੈਣੇ। ਬਾਈ ਬੜਾ ਵੱਡਾ ਘਾਟਾ ਕਿਉਂਕਿ ਇੱਕ ਨੌਜਵਾਨ ਪੁੱਤਰ ਦੀ ਮੌਤ ਹੋਈ ਆ ਤੇ ਹਜੇ ਤੱਕ ਪ੍ਰਸ਼ਾਸਨ ਵੱਲੋਂ ਬੜੀ ਢਿੱਲੀ ਕਾਰਗੁਜ਼ਾਰੀ ਆ। ਤੁਸੀਂ ਵੀ ਪਹੁੰਚੇ ਹੋ ਤੇ ਕੀ ਕਹੋਗੇ? ਪ੍ਰਸ਼ਾਸਨ ਦੀ ਕਾਰਗੁਜ਼ਾਰੀ ਢਿੱਲੀ ਕਿਉਂ ਆ? ਕਿ ਇੱਕ ਤਾਂ ਨੰਬਰ 1 ਇਹ ਦੱਸਿਆ ਜਾ ਰਿਹਾ ਵੀ ਜਿਹੜੇ ਪੋਲੀਟੀਕਲ ਪ੍ਰੈਸ਼ਰ ਨੇ, ਦਬਾਅ ਨੇਗੇ ਹਨਾ, ਉਹ ਦੱਸਿਆ ਜਾ ਰਿਹਾ। ਜਿਹੜੀ ਪ੍ਰਸ਼ਾਸਨ ਦੀ ਇਹ ਆ ਵੀ ਦੇਖੋ, ਤੁਹਾਨੂੰ ਸਭ ਨੂੰ ਪਤਾ ਵੀ ਜਿੰਨਾ ਵੀ ਤੁਸੀਂ ਨੌਜਵਾਨ ਹੋ, ਸਾਰੇ ਆਪਾਂ ਆਪਣਾ ਦਿੱਲੀ ਦੇ ਵਿੱਚ ਜਿਹੜਾ ਉਹ ਮੱਥਾ ਲੱਗਿਆ ਹੋਇਆ ਦਿੱਲੀ ਦੇ ਨਾਲ ਹਨਾ। ਆਪਾਂ ਹਮੇਸ਼ਾ ਇਹ ਕਹਿੰਦੇ ਆ ਰਹੇ ਹਾਂ, ਸਾਰਾ ਪੰਜਾਬ ਇਹ ਕਹਿੰਦਾ ਆ ਰਿਹਾ ਵੀ ਅੱਜ ਤੱਕ ਸਾਡੀ ਜਿਹੜਾ ਦਿੱਲੀ ਨਾਲ ਸਾਨੂੰ ਸਾਡੇ ਪੰਜਾਬ ਦੇ ਇਨਸਾਫ ਨਹੀਂ ਮਿਲੇ, ਜਾਂ ਤਿੰਨੇ ਜਿਹੜੇ ਕਾਲੇ ਕਾਨੂੰਨ ਪਾਸ ਕਰਤੇ। ਪਰ ਕੀ ਜਿਹੜੇ ਪੰਜਾਬ ਦੇ ਵਿੱਚ ਜਿਹੜੀ ਸਰਕਾਰ ਆ, ਜਿਹਦੀ ਕੀ ਕੈਪਟਨ ਨੇ ਅੱਜ ਤੱਕ ਜਿਹੜਾ ਪੂਰੀ ਦੁਨੀਆ ਦੇ ਵਿੱਚ ਜਿਹੜਾ ਮਾਮਲਾ, ਸਾਰੀ ਦੁਨੀਆ ਦੇ ਬੱਚੇ ਨੂੰ ਪਤਾ ਹੈ ਕੌਣ ਸੱਚਾ ਤੇ ਕੌਣ ਝੂਠਾ, ਉਹਨੂੰ ਹੀ ਪਤਾ ਹੈ। ਕੈਨੇਡਾ ਦਾ ਪ੍ਰਧਾਨ ਮੰਤਰੀ ਇਹ ਮੁੱਦੇ ਤੇ ਬੋਲ ਪਿਆ ਕਿ ਜਿਹੜਾ ਪੰਜਾਬ ਦਾ ਸੀਐਮ ਉਹ ਨਹੀਂ ਕਹਿ ਸਕਦਾ ਵੀ ਜਿਹੜੀ ਬਣਦੀ ਕਾਰਵਾਈ ਆ ਕੁੜੀ ਤੇ ਕੀਤੀ ਜਾਵੇ। ਨਾਲੇ ਪਤਾ ਹੈ, ਸਾਰੇ ਨੂੰ ਪਤਾ ਹੈ, ਇੱਕ ਅਫਸਰ, ਐਡੀ ਵੱਡੀ ਅਫਸਰ ਪੰਜਾਬ ਦੀ ਮਨੀਸ਼ਾ ਗੁਲਾਟੀ ਕਹਿ ਰਹੀ ਹੈ ਵੀ ਹਾਂ ਕੁੜੀ ਗਲਤ ਹੈ। ਉਹਨੇ ਬਿਆਨ ਦਿੱਤਾ, ਉਹਨੇ ਸਰੇਆਮ ਇਹ ਗੱਲ ਕਹੀ ਹੈ ਵੀ ਜਿਹੜਾ ਬਰਨਾਲਾ ਪ੍ਰਸ਼ਾਸਨ ਆ ਉਹ ਬਣਦੀ ਕਾਰਵਾਈ ਨਹੀਂ ਕਰ ਰਿਹਾ। ਯਾਰ 420 ਨਾਲ ਕੀ ਹੋ ਜਾਊਗਾ? ਜਿਹੜੀ ਵਕੀਲ ਸਾਹਿਬਾਨ ਤੇ ਆਪਣੇ ਪਰਿਵਾਰ ਜਿਹੜੀ ਮੰਗ ਕਰ ਰਿਹਾ ਜਿਹੜੀ ਧਾਰਾ ਦੀ, ਉਹ ਜਿਹੜੀ ਧਾਰਾ ਲੱਗਣੀ ਚਾਹੀਦੀ ਹੈ। ਜਿੰਨਾ ਟਾਈਮ ਇਹ ਧਾਰਾ ਲੱਗਦੀ ਨਹੀਂ, ਉਨਾ ਟਾਈਮ ਅਸੀਂ ਬੈਠਾਂਗੇ। ਪਰ ਇੱਕ ਸਵਾਲ ਇੱਥੇ ਹੋਰ ਵੀ ਬਹੁਤ ਵੱਡਾ ਪੈਦਾ ਹੁੰਦਾ ਹੈ ਵੀ ਜਿਹੜਾ ਪੰਜਾਬ ਅੱਜ ਖਾਲੀ ਕਿਉਂ ਹੁੰਦਾ ਜਾ ਰਿਹਾ? ਜੇ ਲਵਪ੍ਰੀਤ ਨੇ 30 ਲੱਖ ਰੁਪਇਆ ਲਾਇਆ ਜਾਂ ਲਵਪ੍ਰੀਤ ਦੀ ਖੁਦਕੁਸ਼ੀ ਹੋਈ, ਉਹ ਕਿਉਂ ਹੋਈ? ਉਹਦਾ ਕਾਰਨ ਕੀ ਹੈ? ਸਭ ਤੋਂ ਵੱਡਾ ਕਾਰਨ ਇਹ ਹੈ ਕਿ ਪੰਜਾਬ ਦੇ ਵਿੱਚ ਕੋਈ ਰੁਜ਼ਗਾਰ ਹੈ ਨਹੀਂ, ਕੰਮ ਹੈ ਨਹੀਂਗਾ, ਤਾਂ ਕਰਕੇ ਜਿਹੜਾ ਯੂਥ ਆ ਉਹ ਨੌਜਵਾਨ ਬਾਹਰ ਜਾ ਰਹੇ ਨੇਗੇ। ਇੱਥੇ ਇਹਨਾਂ ਨੂੰ ਆਪਣੀਆਂ ਸਰਕਾਰਾਂ ਬਣਾਉਣ ਦੀ ਪਈ ਆ ਹਨਾ। ਕੋਈ ਪੰਜਾਬ ਦੇ ਕੋਈ ਤੁਸੀਂ ਇਹ ਦਿਖਾ ਦਿਓ ਵੀ ਇੱਥੇ ਕੋਈ ਮੌਜੂਦਾ ਇੱਥੇ ਕੋਈ ਲੀਡਰ, ਪੋਲੀਟੀਕਲ ਲੀਡਰ ਆਇਆ, ਕੋਈ ਐਮਐਲਏ ਐਮਪੀ ਇੱਥੇ ਕੋਈ ਆਇਆ, ਕਿਸੇ ਨੇ ਆ ਕੇ ਪਰਿਵਾਰ ਦਾ ਦੁੱਖ ਸੁਣਿਆ? ਆ ਸਾਰੇ ਲੋਕ ਬੈਠੇ ਨੇ ਯਾਰ, ਕੋਈ ਕਮਲੀ ਬੈਠੇ ਨੇਗੇ। ਸਭ ਨੂੰ ਪਤਾ ਵੀ ਜਿਹੜਾ ਇਨਸਾਫ ਆ ਉਹ ਬਣਦਾ ਮਿਲਣਾ ਚਾਹੀਦਾ। ਯਾਰ ਗਊ ਵਰਗਾ ਮੁੰਡਾ, ਯਾਰ ਉਹਦਾ ਫੇਸ ਪਤਾ ਲੱਗਦਾ ਵੀ ਲਵਪ੍ਰੀਤ ਦਾ ਮੁੰਡਾ ਕਿਹੋ ਜਿਹਾ। ਇੱਕ ਮੁੰਡੇ ਦਾ ਮੂੰਹ ਦੇਖ ਕੇ ਪਤਾ ਲੱਗ ਜਾਂਦਾ। ਬਾਕੀ ਸਾਰੇ ਸਬੂਤ ਨੇ ਵੀ ਲਵਪ੍ਰੀਤ ਜਿਹੜਾ ਉਹ ਆਪਣਾ ਕੋਈ ਕਸੂਰਵਾਰ ਨਹੀਂ, ਉਹਦਾ ਕੋਈ ਕਸੂਰ ਨਹੀਂ ਹੈਗਾ। ਤੇ ਇਹ ਚੀਜ਼ ਨੂੰ ਦੇਖ ਕੇ ਤਾਂ ਬਾਈ ਜੇ ਪ੍ਰਸ਼ਾਸਨ ਕਾਰਵਾਈ ਨਹੀਂ ਕਰਦਾ ਤਾਂ ਹੋਰ ਵੀ ਕੇਸ ਜਿਹੜੇ ਪੰਜਾਬ ਦੇ ਵਿੱਚ ਉਹ ਵੱਧ ਜਾਣਗੇ। ਯਾਰ ਕੇਸ ਤਾਂ ਪਹਿਲਾਂ ਵੀ ਹਜ਼ਾਰਾਂ ਨੇਗੇ ਯਾਰ। ਅਸੀਂ ਘੱਟੋ ਘੱਟ ਇਹ 4-5 ਜਿਹੜੇ ਸਮਝੌਤੇ ਆ ਉਹ ਘਰੇ ਬੁਲਾ ਕੇ, ਮੇਰਾ ਚਾਚਾ ਬੈਠਾ, ਸਾਰੇ ਹੁੰਨੇ ਆ, ਘੱਟੋ ਘੱਟ ਪਹਿਲਾਂ 4-5 ਇਹ ਸਮਝੌਤੇ ਸੀ ਕਰਾਏ ਨੇਗੇ। 2 ਤਾਂ ਪੈਸੇ ਵਾਪਸ ਕਰਾਏ ਉਹਨਾਂ ਦੇ ਕੁੜੀਆਂ ਦੇ, 2 ਕੁੜੀਆਂ ਦੇ ਸਮਝੌਤਾ ਕਰਕੇ ਬਾਹਰ ਭੇਜਿਆ। ਇੱਕ ਤੋਂ ਪਹਿਲਾਂ 3-4 ਸਾਲ ਪਹਿਲਾਂ ਕੇਸ ਉਠਾਇਆ ਸੀਗਾ। ਜੇ ਯਾਰ ਇੱਕ ਤਾਂ ਫਰਜ਼, ਮੇਨ ਗੱਲ ਪਤਾ ਕੀ ਆ, ਜੇ ਕਿਸੇ ਦੇ ਮੁੰਡੇ ਨੇ 20-30 ਲੱਖ ਰੁਪਇਆ ਲਾਤਾ, ਨੰਬਰ 1 ਤਾਂ ਕੁੜੀ ਨੂੰ ਗੱਲ ਸਮਝਣੀ ਚਾਹੀਦੀ, ਉਹਦੇ ਪਰਿਵਾਰ ਨੂੰ ਸਮਝਣੀ ਚਾਹੀਦੀ ਹੈ ਨਾ ਗੱਲ, ਵੀ ਜੋ ਲੱਖ ਮਤਭੇਦ ਹੋ ਸਕਦੇ ਨੇ, ਇੱਕ ਵਾਰੀ ਮੁੰਡੇ ਨੂੰ ਬਾਹਰ ਲੈ ਕੇ ਜਾਓ ਹੈਨਾ। ਇਹ ਕਾਰਨ ਅਸਲ ਤਾਂ ਮੇਨ ਦੇ ਵਿੱਚ ਹੈ, ਜੇ ਪੰਜਾਬ ਦੇ ਵਿੱਚ ਰੁਜ਼ਗਾਰ ਹੋਣ, ਕਿਉਂ ਜਿਹੜੇ ਉਹ ਲੋਕ ਬਾਹਰ ਜਾਣ ਯਾਰ। ਬੜੇ ਬਾਈ ਮੁੱਦੇ ਤੂੰ ਚੱਕੇ ਆ, ਬੜੇ ਲੋਕਾਂ ਦੇ ਨਾਲ ਤੂੰ ਇਸ ਚੀਜ਼ ਦੇ ਵਿੱਚ ਵੀ ਖੜਾ, ਕਿਉਂਕਿ ਤੁਸੀਂ ਫੇਸਬੁੱਕ ਪੇਜ ਤੋਂ ਤੇ ਉੱਥੋਂ ਵੀ ਤੁਸੀਂ ਵੀਡੀਓ ਪਾਉਂਦੇ ਹੋ ਵੀ ਹਾਂ ਯਾਰ ਜੇ ਕੋਈ ਕੇਸ ਵਾਲਾ ਤਾਂ ਸਾਨੂੰ ਮਿਲੇ। ਹੁਣ ਇਹ ਆ ਜਿਹੜਾ ਮੁੱਦਾ, ਕਿਉਂਕਿ ਅੱਜ ਤਾਂ ਥੋੜੀ ਗਿਣਤੀ ਚਲੋ ਮੀਂਹ ਕਰਕੇ ਵੀ ਘੱਟ ਹੋ ਸਕਦੀ ਹੈ, ਵੀ ਜੇ ਪ੍ਰਸ਼ਾਸਨ ਨਹੀਂ ਕਾਰਵਾਈ ਕਰਦਾ ਤਾਂ ਕਿੰਨੀ ਦੂਰ ਤੱਕ ਕੇਸ ਮੁੱਦੇ ਨੂੰ ਲੈ ਕੇ ਜਾਓ? ਯਾਰ
ਜਿਹੜਾ ਮੁੱਦਾ ਜਿਹੜਾ ਮੇਨ ਆ, ਦੇਖ ਸਭ ਨੂੰ ਪਤਾ ਵੀ ਅੱਜ ਪੰਜਾਬ ਦੇ ਵਿੱਚ ਹਾਲਾਤ ਕੀ ਹੋ ਰਹੇ ਨੇ। ਪਹਿਲਾਂ ਤਾਂ ਮੈਨੂੰ ਇਹ ਸੀਗਾ, ਸਾਨੂੰ ਸਾਰਿਆਂ ਨੂੰ ਇਹ ਸੀਗਾ ਵੀ ਮੁੱਦਾ ਟਿਕ ਜੇ, ਹਨਾ, ਕਈ ਵਾਰੀ ਵੀ ਜੋ ਇਨਸਾਫ ਆ ਉਹ ਮਿਲ ਜੇ। ਹੁਣ ਸਾਰੇ ਹੀ ਲੋਕ ਨਿਕਲ ਕੇ ਬਾਹਰ ਆ ਗਏ ਘਰਾਂ ਤੋਂ ਬਾਈ। ਸਭ ਜਿਹੜਾ ਸਾਡਾ ਧਿਆਨ ਆ ਉਹਦਾ ਸਾਨੂੰ ਪਤਾ ਵੀ ਪੂਰਾ ਦਿੱਲੀ ਦੇ ਵਿੱਚ ਅਸੀਂ ਤਿੰਨੇ ਕਾਲੇ ਜਿਹੜੇ ਉਹ ਕਾਨੂੰਨ ਉਹ ਖਾਰਜ ਕਰਾਉਣੇ ਆ। ਹਰ ਇੱਕ ਬੰਦਾ 10 ਤੋਂ 15 ਦਿਨ ਪਹਿਲਾਂ ਦਿੱਲੀ ਲਾ ਕੇ ਆਉਂਦਾ, ਫਿਰ ਉਹਨੂੰ ਆਪਦੇ ਆਪੋ ਆਪਣੇ ਘਰ ਦੇ ਕੰਮ ਕਰਨੇ ਹੁੰਦੇ ਨੇ। ਹੁਣ ਜਿਹੜਾ ਵਿੱਚ ਆ ਜਿਹੜੇ ਪਛੂੜੀਆਂ ਪੈ ਗਈਆਂ ਹੁਣ ਵੀ ਅਸੀਂ ਘਰ ਦੇ ਕੰਮ ਕਰੀਏ, ਦਿੱਲੀ ਜਾਈਏ ਜਾਂ ਅਸੀਂ ਇੱਥੇ ਸੜਕਾਂ 'ਤੇ ਬੈਠੀਏ, ਹੈ ਨਾ। ਵੀ ਜਿਹੜੀ ਹੁਣ ਤੁਹਾਨੂੰ ਮੈਂ ਮੇਨ ਗੱਲ ਦੱਸੀ ਹੈ ਵੀ ਜਿੰਨਾ ਟਾਈਮ ਇਨਸਾਫ ਨਹੀਂ ਮਿਲਦਾ ਉਹਨਾਂ ਟਾਈਮ ਅਸੀਂ ਇੱਥੇ ਸੜਕਾਂ 'ਤੇ ਬੈਠਾਂਗੇ। ਜਿਹੜੀ ਪ੍ਰਸ਼ਾਸਨ ਨੇ ਜਿੰਨਾ ਟਾਈਮ ਬਣਦੀ ਕਾਰਵਾਈ ਨਹੀਂ ਕਰਦਾ ਉਹਨਾਂ ਟਾਈਮ ਅਸੀਂ ਇੱਥੇ ਬੈਠਾਂਗੇ। ਇਹ ਸੀਗੇ ਜੀ ਭਾਨਾ ਸਿੱਧੂ ਜੀ ਕਿ ਜਿਹੜੇ ਕਹਿੰਦੇ ਕਿ ਮੀਂਹ ਪੈਂਦਾ ਰਹੇ ਭਾਵੇਂ ਕੁਝ ਵੀ ਹੁੰਦਾ ਰਹੇ, ਜਿੰਨਾ ਚਿਰ ਪਰਿਵਾਰ ਦੇ ਨਾਲ ਪ੍ਰਸ਼ਾਸਨ ਨਹੀਂ ਖੜੂਗਾ, ਜਿੰਨਾ ਚਿਰ ਬਣਦੀ ਕਾਰਵਾਈ ਨਹੀਂ ਕੀਤੀ ਜਾਊਗੀ, ਅਸੀਂ ਪਰਿਵਾਰ ਦੇ ਨਾਲ ਖੜਿਆ। ਅਤੇ ਤੁਹਾਨੂੰ ਇਕੱਠ ਦਿਖਾ ਦਿੰਦੇ ਹਾਂ ਕਿਉਂਕਿ ਵਰਦੇ ਮੀਂਹ ਦੇ ਵਿੱਚ ਵੀ ਜਿਹੜੇ ਲੋਕ ਨੇ ਉਹ ਇਸ ਧਰਨੇ ਦੇ ਵਿੱਚ ਬੈਠੇ ਨੇ ਤੇ ਲਵਪ੍ਰੀਤ ਦੇ ਪਰਿਵਾਰ ਦੇ ਨਾਲ ਆ ਜਿਹੜਾ ਸਾਥ ਦੇ ਰਹੇ ਨੇ, ਕਿਉਂਕਿ ਲਵਪ੍ਰੀਤ ਦਾ ਪਰਿਵਾਰ ਆ ਜਿਹੜਾ ਉਹ ਸੱਚਾ ਪਰਿਵਾਰ ਆ। ਉਹਨੂੰ ਪ੍ਰਸ਼ਾਸਨ ਨੂੰ ਵੀ ਉਸ ਦਾ ਸਾਥ ਜ਼ਰੂਰ ਦੇਣਾ ਚਾਹੀਦਾ ਕਿਉਂਕਿ ਬੜਾ ਲੰਮਾ ਸਮਾਂ ਹੋ ਗਿਆ ਇਸ ਮਸਲੇ ਨੂੰ ਲਮਕਦੇ ਹੋਇਆ। ਜਿਹੜੀਆਂ ਸਾਡੀਆਂ ਮਾਤਾਵਾਂ ਨੇ, ਸਾਡੀਆਂ ਭੈਣਾਂ ਨੇ, ਉਹ ਵੀ ਕੱਲ੍ਹ ਤੋਂ ਲੈ ਕੇ ਲਗਾਤਾਰ ਇਹਨਾਂ ਨੇ ਕਾਲ ਵੀ ਦਿੱਤੀ ਸੀ ਵੀ ਇੱਥੇ ਅਸੀਂ ਪਹੁੰਚੀਏ। ਮੀਂਹ ਪੈ ਰਿਹਾ, ਇਸ ਦੇ ਬਾਵਜੂਦ ਵੀ ਲੋਕ ਨੇ ਜਿਹੜੇ ਉਹਨਾਂ ਦੇ ਨਾਲ ਖੜੇ ਨੇ। ਹੋਰ ਨਹੀਂ, ਇਕੱਲਾ ਲਵਪ੍ਰੀਤ ਨਹੀਂ ਹੈਗਾ ਕਿਉਂਕਿ ਲੱਖਾਂ ਹਜ਼ਾਰਾਂ ਕੇਸ ਨੇ ਜਿਹੜੇ ਉਹ ਉੱਭਰ ਕੇ ਸਾਹਮਣੇ ਆ ਗਏ ਨੇ ਕਿਉਂਕਿ ਹਰੇਕ ਬੰਦਾ ਜਗਦਾ ਸੀ, ਹਰੇਕ ਬੰਦੇ ਦੇ ਆਪਦੇ ਘਰ ਦੇ ਪਰਦੇ ਹੁੰਦੇ ਨੇ, ਹਰੇਕ ਬੰਦੇ ਦੇ ਆਪਦੇ ਘਰ ਦੀਆਂ ਮਜਬੂਰੀਆਂ ਹੁੰਦੀਆਂ ਨੇ, ਨਹੀਂ ਡਰਦਾ ਦੱਸਦਾ। ਇੱਕ ਪਾਸੇ ਅਸੀਂ ਆਪਣੇ ਜ਼ਮੀਨਾਂ ਨੂੰ, ਆਪਦੇ ਬਾਣਾਂ ਨੂੰ ਗਹਿਣੇ ਧਰ ਕੇ ਜਾਂ ਵੇਚ ਕੇ ਬਾਹਰ ਜਾਣ ਦੀ ਲਾਲਸਾ ਹੈ ਕਿਉਂਕਿ ਕੁਝ ਸਰਕਾਰਾਂ ਦੀਆਂ ਘਾਟਾਂ ਵੀ ਨੇ। ਸਰਕਾਰਾਂ ਦੀਆਂ ਘਾਟਾਂ ਇਹ ਨੇ ਕਿ ਸਾਨੂੰ ਪੰਜਾਬ ਤੋਂ ਬਾਹਰ ਜਾਣ ਦੀ ਲੋੜ ਕਿਉਂ ਪੈਂਦੀ ਹੈ ਕਿਉਂਕਿ ਮਾੜੇ ਪ੍ਰਸ਼ਾਸਨ ਨੇ, ਮਾੜੀਆਂ ਕਾਰਗੁਜ਼ਾਰੀਆਂ ਨੇ, ਤਾਂ ਕਰਕੇ ਸਾਨੂੰ ਜਾਣਾ ਪੈਂਦਾ। ਇੱਕ ਪਾਸੇ ਪਰਿਵਾਰ ਨੇ ਆਪਣਾ ਵਾਹਨ ਜਾਂ ਪੈਸਾ ਵੀ ਖਰਾਬ ਕੀਤਾ ਤੇ ਦੂਜੇ ਪਾਸੇ ਇੱਕ ਨੌਜਵਾਨ ਪੁੱਤਰ ਨੂੰ ਵੀ ਉਹਨਾਂ ਨੇ ਖੋਇਆ। ਇੱਥੇ ਸਾਡੇ ਨਾਲ ਮਾਤਾਵਾਂ ਭੈਣਾਂ ਨੇ, ਉਹਨਾਂ ਤੋਂ ਵੀ ਅਸੀਂ ਪੁੱਛ ਲੈਂਦੇ ਹਾਂ। ਸਤਿ ਸ਼੍ਰੀ ਅਕਾਲ ਮਾਤਾ ਜੀ। ਮਾਤਾ ਜੀ, ਕੀ ਲੱਗਦਾ ਹੈ ਪ੍ਰਸ਼ਾਸਨ ਦੀ ਬੜੀ ਢਿੱਲੀ ਕਾਰਗੁਜ਼ਾਰੀ ਹੈ ਜਿਹੜੀ ਲਵਪ੍ਰੀਤ ਨੂੰ ਲੈ ਕੇ, ਤੇ ਕਿੰਨੀ ਕੁ ਕਾਰਵਾਈ ਹੋਣੀ ਚਾਹੀਦੀ ਸੀ ਜਿਹੜੀ ਹਜੇ ਤੱਕ ਨਹੀਂ ਹੋਈ? ਦੇਖੋ, ਪਹਿਲੀ ਗੱਲ ਤਾਂ ਪਰਿਵਾਰ ਬਹੁਤ ਦੁਖੀ ਹੈਗਾ। FRI ਦਰਜ ਹੋਣੀ ਚਾਹੀਦੀ ਸੀ, ਜੋ ਬਣਦੀ ਕਾਰਵਾਈ ਤਾਂ ਉਹਨਾਂ ਨੂੰ ਕਰਨੀ ਚਾਹੀਦੀ ਸੀ। ਇਹਨਾਂ ਨੇ ਆਪਣਾ ਪੁੱਤ ਖੋਇਆ, ਇਹਨਾਂ ਨੂੰ ਇਨਸਾਫ ਜ਼ਰੂਰ ਮਿਲਣਾ ਚਾਹੀਦਾ ਜੀ। ਤੁਸੀਂ ਕਿੰਨੇ ਚਿਰ ਤੋਂ ਬੈਠੇ ਹੋ ਜੀ ਇੱਥੇ, ਕੱਲ ਤੋਂ ਜਾਂ? ਸਾਡਾ ਘਰ ਦਾ ਹੀ ਬੇਟਾ ਸੀ ਉਹ, ਸਾਡਾ ਤਾਂ ਆਪਣਾ ਹੀ। ਕੀ ਲੱਗਦੇ ਹੋ ਜੀ? ਮੈਂ ਤਾਈ ਜੀ ਲੱਗਦੀ ਹਾਂ, ਚਾਚੀ ਜੀ ਲੱਗਦੇ ਨੇ। ਹਾਂ, ਸਾਡਾ ਤਾਂ ਖੁਦ ਆਪਣਾ ਹੀ ਬੇਟਾ ਸੀ। ਅਸੀਂ ਤਾਂ 1 ਮਹੀਨੇ ਤੋਂ ਮੱਚ ਰਹੇ ਆ, ਤੜਫ ਰਹੇ ਆ। ਸਾਡਾ ਨਾਲ ਇਨਸਾਫ ਨਹੀਂ ਹੋ ਰਿਹਾ, ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ। ਸਾਰਾ ਦਿਨ ਕੁੱਤਿਆਂ ਵਾਂਗੂ ਭੌਂਕਦੇ ਤੁਰੇ ਫਿਰਦੇ ਆ। ਜਿਹੜੇ ਲੜਕੀ ਦਾ ਪਰਿਵਾਰ ਹੈ ਜੀ, ਉਹਦੇ ਵੱਲੋਂ ਲਗਾਤਾਰ ਇਹ ਵੀਡੀਓ ਵੀ ਪਾਈਆਂ ਜਾ ਰਹੀਆਂ ਵੀ ਅਸੀਂ ਕਸੂਰਵਾਰ ਨਹੀਂ ਆ ਜਾਂ ਸਾਡੇ ਵੱਲੋਂ ਇਸ ਚੀਜ਼ ਦੀ ਕੋਈ ਘਾਟ ਨਹੀਂ ਸੀ, ਵੀ ਲਵਪ੍ਰੀਤ ਦਾ ਕੋਈ ਹੋਰ ਮਸਲਾ ਸੀ। ਉਹਦੇ ਬਾਰੇ ਤੁਹਾਨੂੰ ਪਤਾ ਹੋਣਾ ਕਿਉਂਕਿ ਤੁਸੀਂ ਘਰ ਦੇ ਮੈਂਬਰ ਹੋ, ਤੁਹਾਨੂੰ ਜ਼ਿਆਦਾ ਪਤਾ ਵੀ ਕੀ ਕਹਾਣੀ ਸੀ। ਵੀਰ ਜੀ, ਸਾਡਾ ਮੁੰਡਾ ਬਹੁਤ ਸਿਆਣਾ ਸੀ। ਕੋਈ ਇਦਾਂ ਦਾ ਜਿੱਦਾਂ ਦਾ ਉਹ ਬਲੇਮ ਲਾ ਰਿਹਾ ਇਦਾਂ ਦਾ ਕੋਈ ਵੀ ਚੱਕਰ ਨਹੀਂ ਸੀ। ਸਾਡਾ ਮੁੰਡਾ ਬਹੁਤ ਨਾਈਸ ਸੀ, ਸਾਰਾ ਦਿਨ ਕੰਮ ਕਰਦਾ ਸੀ, ਆਪਣੇ ਪਾਪਾ ਨਾਲ ਸਾਰਾ ਕੰਮ ਕਰਵਾਉਂਦਾ ਸੀ, ਸਾਡੇ ਵਿੱਚ ਰਹਿੰਦਾ ਸੀ, ਹੱਸਦਾ ਸੀ, ਖੇਡਦਾ ਸੀ। ਉਦਾਂ ਦੀ ਕੋਈ ਗੱਲ ਨਹੀਂ ਸੀ ਜਿੱਦਾਂ ਦਾ ਉਹ ਸਾਡੇ ਤੇ ਬਲੇਮ ਲਾ ਰਹੇ ਆ। ਇੱਕ ਜਿਹੜੇ ਉਹਨਾਂ ਦੇ ਚਾਚਾ ਜੀ ਨੇ ਉਹ ਲਗਾਤਾਰ ਮੀਡੀਆ ਤੇ ਬੋਲ ਰਹੇ ਨੇ ਵੀ ਹਾਂ ਸਾਨੂੰ ਇਨਸਾਫ ਮਿਲਣਾ ਚਾਹੀਦਾ ਤੇ ਬੇਅੰਤ ਕੌਰ ਨੇ ਇਹ ਚੀਜ਼ ਵੀ ਕਹੀ ਹੈ ਵੀ ਜਿਹੜੇ ਉਹਨਾਂ ਦੇ ਚਾਚਾ ਜੀ ਬੋਲਦੇ ਨੇ ਉਹ ਉਹਨਾਂ ਦੇ ਸਕਿਆਂ ਸਕੀਲਿਆਂ ਚੋਂ ਨਹੀਂ ਹੈਗੇ, ਹਾਲਾਂਕਿ ਦੂਰ ਤੋਂ ਨੇ, ਵੀ ਉਹਨਾਂ ਦਾ ਕੋਈ ਹੱਕ ਨਹੀਂ ਬੋਲਣ ਦਾ। ਉਹਦੇ ਬਾਰੇ ਤੁਸੀਂ ਦੱਸ ਦਿਓ ਵੀ ਉਹਨਾਂ ਦਾ ਕੀ ਰਿਸ਼ਤੇਦਾਰੀ ਹੈ ਤੇ ਕੌਣ ਨੇ ਉਹ? ਵੀਰ ਜੀ ਦੇਖੋ, ਸਾਡੇ ਬਾਪੂ ਜੀ ਹੋਣੀ 5 ਭਰਾ ਸੀਗੇ, 5 ਦੇ ਗਾਹਾਂ 5 ਬੇਟੇ ਨੇ। ਉਹ ਸਾਡੇ ਸਮਝ ਲੈ ਜਿਵੇਂ ਇਹ ਸਾਡਾ ਲਵਪ੍ਰੀਤ ਸੀ, ਇਹ ਆਪਸ ਵਿੱਚ ਚਾਚੇ ਤਾਇਆਂ ਦੇ ਬੇਟੇ ਨੇ। ਉਹ ਵੀ ਚਾਚਾ ਸਕਾ ਹੀ ਹੋ ਗਿਆ ਜਦੋਂ ਕਿ ਸਾਡੇ ਇਹਦੇ ਡੈਡੀ ਹੋਣੀ ਤਾਂ ਕੱਲੇ ਨੇ। ਆਪਸ ਵਿੱਚ ਸਾਡੇ ਬਾਪੂ ਜੀ ਹੋਣੀ 5 ਭਰਾ ਸੀਗੇ ਤਾਂ ਸਕਾ ਹੋ ਗਿਆ। ਤੁਸੀਂ ਵੀ ਜਾਣਦੇ ਹੋ ਜਦੋਂ ਹੁਣ ਪਰਿਵਾਰ ਦਾ ਇੱਕ ਨੌਜਵਾਨ ਬੱਚਾ ਚੱਲਿਆ ਜਾਂਦਾ, ਉਹਦੇ ਪੇਰੈਂਟਸ ਨਹੀਂ ਬੋਲ ਸਕਦੇ ਮੀਡੀਆ ਸਾਹਮਣੇ, ਤਾਂ ਫਿਰ ਕੋਈ ਤਾਂ ਬੋਲੂਗਾ ਨਾ। ਚਾਚਾ ਬੋਲੂਗਾ, ਚਾਹੇ ਤਾਇਆ ਬੋਲੂਗਾ, ਕੋਈ ਤਾਂ ਬੋਲੂਗਾ ਹੀ ਨਾ। ਇਹ ਭਰੀਆਂ ਅੱਖਾਂ ਗਵਾਹੀ ਦਿੰਦੀਆਂ ਨੇ ਕਿ ਉਹਨਾਂ ਦਾ ਬੱਚਾ ਜਿਹੜਾ ਉਹ ਕਿੰਨਾ ਸਹੀ ਸੀ ਤੇ ਕਿੰਨਾ ਜ਼ਿਆਦਾ ਵਧੀਆ ਇਨਸਾਨ ਸੀ ਤੇ ਕਿੰਨਾ ਜ਼ਿਆਦਾ ਵਧੀਆ ਮੁੰਡਾ ਸੀ ਜਿਹਨੇ ਆਪਣੀ ਜ਼ਿੰਦਗੀ ਦਾਅ ਤੇ ਲਾ ਦਿੱਤੀ ਕਿਉਂਕਿ ਬੜਾ ਜ਼ਿਆਦਾ ਮਾਹੌਲ ਇੱਥੇ ਗਮਗੀਨ ਹੋਇਆ ਪਿਆ ਕਿਉਂਕਿ ਇਹਨਾਂ ਚੀਜ਼ਾਂ ਨੂੰ ਕੰਟਰੋਲ ਦੇ ਵਿੱਚ ਰੱਖਣਾ, ਇਹਨਾਂ ਚੀਜ਼ਾਂ ਨੂੰ ਸਾਂਭ ਕੇ ਰੱਖਣਾ ਬੜਾ ਔਖਾ ਹੋ ਜਾਂਦਾ ਕਿਉਂਕਿ ਇੱਕ ਨੌਜਵਾਨ ਪੁੱਤਰ ਦਾ ਤੁਰ ਜਾਣਾ ਬੜਾ ਵੱਡਾ ਘਾਟਾ ਸਮਝ ਸਕਦੇ ਆ ਵੀ ਬੜਾ ਵੱਡਾ ਘਾਟਾ ਹੈਗਾ ਜਿਹੜਾ ਪਰਿਵਾਰ ਨੇ ਝੱਲਿਆਗਾ ਤੇ ਉਹ ਘਾਟਾ ਕਦੇ ਵੀ ਪੂਰਾ ਨਹੀਂ ਹੋਣਾ। ਜਿਹੜੀਆਂ ਧਾਰਾਵਾਂ ਨੇ ਜਾਂ ਹੋਰ ਚੀਜ਼ਾਂ ਨੇ ਇਹ ਧਾਰਾਵਾਂ ਜਾਂ ਇਹ ਪਰਚੇ ਉਹਨਾਂ ਦੇ ਪੁੱਤਰ ਨੂੰ ਮੋੜ ਕੇ ਤਾਂ ਨਹੀਂ ਲਿਆ ਸਕਦੀਆਂ। ਤੇ ਆ ਤੁਸੀਂ ਲਗਾਤਾਰ ਦੇਖ ਸਕਦੇ ਹੋ ਵੀ ਮੀਂਹ ਪੈ ਰਿਹਾ, ਮੀਂਹ ਦੇ ਵਿੱਚ ਵੀ ਤਰਪਾਲਾਂ ਲੈ ਕੇ ਜਿਹੜੀ ਸੰਗਤ ਆ ਉਹ ਲਗਾਤਾਰ ਬਠਿੰਡਾ ਚੰਡੀਗੜ੍ਹ ਹਾਈਵੇ ਦੇ ਉੱਪਰ ਬੈਠੀ ਹੈ ਤੇ ਹਿੱਲਣ ਕਹਿੰਦੇ ਆ ਵੀ ਅਸੀਂ ਨਹੀਂ ਜਾਵਾਂਗੇ ਜਿੰਨਾ ਚਿਰ ਪ੍ਰਸ਼ਾਸਨ ਸਾਡੀ ਕੋਈ ਸੁਣਵਾਈ ਨਹੀਂ ਹੋਊਗੀ ਕਿਉਂਕਿ ਤੁਸੀਂ ਦੇਖ ਸਕਦੇ ਹੋ ਵੀ ਲਗਾਤਾਰ ਜਿਹੜੀ ਸੰਗਤ ਆ ਉਹ ਬਠਿੰਡਾ ਚੰਡੀਗੜ੍ਹ ਹਾਈਵੇ ਦੇ ਉੱਪਰ ਤਰਪਾਲਾਂ ਲੈ ਕੇ ਬੈਠ ਗਈ ਕਿਉਂਕਿ ਮੀਂਹ ਬਹੁਤ ਜ਼ਿਆਦਾ ਅੱਜ ਸਵੇਰ ਤੋਂ ਪਈ ਜਾਂਦਾ। ਪਰ ਸੰਗਤ ਦਾ ਬਹੁਤ ਜ਼ਿਆਦਾ ਸਹਿਯੋਗ ਆ ਜੀ, ਜਿਨ੍ਹਾਂ ਨੇ ਕਿਹਾ ਕਿ ਜਿੰਨਾ ਚਿਰ ਪ੍ਰਸ਼ਾਸਨ ਕੋਈ ਕਾਰਵਾਈ ਨਹੀਂ ਕਰੂਗਾ ਤਾਂ ਅਸੀਂ ਇਸ ਚੀਜ਼ ਨੂੰ ਛੱਡ ਕੇ
ਨਹੀਂ ਜਾਵਾਂਗੇ। ਤੇ ਮੈਂ ਤੁਹਾਨੂੰ ਹੋਰ ਵੀ ਉਧਰ ਤਸਵੀਰਾਂ ਦਿਖਾ ਦਿੰਦਾ ਵੀ ਉਧਰ ਜਿਹੜਾ ਪਰਿਵਾਰ ਦੇ ਵੱਲੋਂ ਆ ਰਹਿਣ ਦਾ ਤੇ ਬੈਠਣ ਦਾ ਜਾਂ ਲੰਗਰ ਪਾਣੀ ਦਾ ਪ੍ਰਬੰਧ ਆ ਜਿਹੜਾ ਉਹ ਸੰਗਤ ਦੇ ਲਈ ਕੀਤਾ ਗਿਆ ਗਾ। ਤੇ ਪਤਾ ਨਹੀਂ ਕਿੱਧਰ ਲੰਘ ਰਿਹਾ, ਬੜਾ ਜ਼ਿਆਦਾ ਲਗਾਤਾਰ ਤੁਸੀਂ ਦੇਖ ਸਕਦੇ ਹੋ ਵੀ ਪਰਿਵਾਰ ਆ ਜਿਹੜਾ ਪਰਿਵਾਰ ਦੇ ਨਾਲ ਸਾਥੀ ਨੇ ਜਾਂ ਪਰਿਵਾਰ ਦੇ ਲੋਕ ਨੇ ਜਾਂ ਪਿੰਡ ਦੇ ਲੋਕ ਨੇ, ਉਹ ਪਰਿਵਾਰ ਦੇ ਨਾਲ ਖੜੇ ਨੇ, ਪਰਿਵਾਰ ਦੇ ਨਾਲ ਲਗਾਤਾਰ ਸਹਿਯੋਗ ਕਰ ਰਹੇ ਨੇ। ਤੇ ਪਰਿਵਾਰ ਦੀਆਂ ਜਿਹਨਾਂ ਨੇ ਨੌਜਵਾਨ ਪੁੱਤਰ ਨੂੰ ਖੋਇਆ, ਕਿਉਂਕਿ ਦੁੱਖ ਬੜਾ ਵੱਡਾ ਹੁੰਦਾ ਹੈ, ਇਸ ਚੀਜ਼ ਨੂੰ ਘਾਟੇ ਨੂੰ ਪੂਰਾ ਤਾਂ ਨਹੀਂ ਕੀਤਾ ਜਾ ਸਕਦਾ, ਪਰ ਪਰਿਵਾਰ ਨੂੰ ਇੰਨਾ ਕੁ ਤਾਂ ਜ਼ਰੂਰ ਹੈ ਵੀ ਬਣਦੀਆਂ ਧਾਰਾਵਾਂ ਨੇ ਜਾਂ ਬਣਦੀਆਂ ਜਿਹੜੀਆਂ ਉਹਨਾਂ ਤੇ ਕਾਰਵਾਈਆਂ ਨੇ ਉਹ ਤਾਂ ਜ਼ਰੂਰ ਕੀਤੀਆਂ ਜਾਣ, ਤਾਂ ਕਿ ਪਰਿਵਾਰ ਨੂੰ ਉਨਾ ਕੁ ਧਰਵਾਸਤਾ ਹੋ ਸਕੇ ਵੀ ਹਾਂ ਜੇ ਅਸੀਂ ਆਪਦੇ ਪੁੱਤਰ ਨੂੰ ਖੋਇਆ ਤਾਂ ਕੁਛ ਨਾ ਕੁਛ ਹੀ ਕਰਵਾਇਆ। ਕਿਉਂਕਿ ਉਹ ਜਿਹੜਾ ਦੂਸਰਾ ਪਰਿਵਾਰ ਹੈ ਉਹਨਾਂ ਦੀ ਲੜਕੀ ਹਜੇ ਵੀ ਬਾਹਰ ਹੈ, ਕਿਉਂਕਿ ਪਰਿਵਾਰ ਦਾ ਲਗਾਤਾਰ ਮੰਗ ਇਹੀ ਆ ਵੀ ਬੇਅੰਤ ਕੌਰ ਨੂੰ ਆ ਜਿਹੜਾ ਉਹ ਡਿਪੋਰਟ ਕਰ ਦਿੱਤਾ ਜਾਵੇ। ਡਿਪੋਰਟ ਕਰਨ ਤੋਂ ਬਾਅਦ, ਕਿਉਂਕਿ ਕਾਰਵਾਈ ਲੰਬੀ ਆ, ਛੋਟੀਆਂ ਗੱਲਾਂ ਨਹੀਂ, ਕਿਉਂਕਿ ਕਹਿ ਦੇਣਾ ਡਿਪੋਰਟ ਕਰ ਦੇਣਾ ਇੱਕ ਛੋਟੀ ਗੱਲ ਹੋ ਜਾਂਦੀ ਆ, ਪਰ ਇਹਦੇ ਵਿੱਚ ਬੜਾ ਕੁਝ ਕਾਨੂੰਨੀ ਤੌਰ ਤੇ ਵੀ ਦੇਖਿਆ ਜਾਣਾ ਬਣਦਾ ਹੈ, ਬੜਾ ਕੁਝ ਕਾਨੂੰਨੀ ਤੌਰ ਤੇ ਉਹਨਾਂ ਨੇ ਦਿਖਾਉਣਾ ਹੈ। ਇੱਧਰੋਂ ਵਕੀਲਾਂ ਨੇ ਵੀ ਆਪਣੇ ਕੇਸ ਲਾਉਣੇ ਆ ਤੇ ਪ੍ਰਸ਼ਾਸਨ ਨੇ ਵੀ ਆਪਦੀਆਂ ਕਾਰਵਾਈਆਂ ਪਾਉਣੀਆਂ ਨੇ। ਇਸ ਚੀਜ਼ ਨੂੰ ਹੀ ਪਰਿਵਾਰ ਇਹ ਮੰਨ ਰਿਹਾ ਵੀ ਇਸ ਚੀਜ਼ ਨੂੰ ਹੀ ਪਰਿਵਾਰ ਕਹਿ ਰਿਹਾ ਵੀ ਹਜੇ ਤੱਕ ਬਣਦੀਆਂ ਜਿਹੜੀਆਂ ਕਾਰਵਾਈਆਂ ਹੀ ਨਹੀਂ ਕੀਤੀਆਂ ਜਾਂਦੀਆਂ ਤਾਂ ਸਾਡੇ ਬੱਚੇ ਨੂੰ ਇਨਸਾਫ ਕਿੱਥੋਂ ਮਿਲੂਗਾ, ਸਾਡੇ ਲਵਪ੍ਰੀਤ ਨੂੰ ਇਨਸਾਫ ਕਿੱਥੋਂ ਮਿਲੂਗਾ। ਕਿਉਂਕਿ ਲਗਾਤਾਰ ਪਰਿਵਾਰ ਦੇ ਮੈਂਬਰ ਨੇ ਜਿਹੜੇ ਉਹਨਾਂ ਦੇ ਚਾਚੀਆਂ ਤਾਈਆਂ, ਉਹਨਾਂ ਦੇ ਡੈਡੀ ਨੇ, ਉਹਨਾਂ ਦੇ ਮੰਮੀ ਨੇ, ਉਹਨਾਂ ਦੇ ਚਾਚੇ ਨੇ, ਉਹ ਸਾਰੇ ਜਿਹੜੇ ਲਗਾਤਾਰ ਨੇ ਉਹ ਧਰਨੇ ਦੇ ਵਿੱਚ ਬੈਠੇ ਨੇ। ਤੇ ਉਹਨਾਂ ਵੱਲੋਂ ਇਹੀ ਕਹਿਣਾ ਹੈ ਵੀ ਜਿੰਨਾ ਚਿਰ ਇਸ ਪਰਿਵਾਰ ਨੂੰ ਜਾਂ ਲਵਪ੍ਰੀਤ ਨੂੰ ਇਨਸਾਫ ਨਹੀਂ ਮਿਲੂਗਾ ਉਹਨਾਂ ਚਿਰ ਅਸੀਂ ਇਸ ਬਠਿੰਡਾ ਚੰਡੀਗੜ੍ਹ ਹਾਈਵੇ ਦੇ ਉੱਪਰੋਂ ਨਹੀਂ ਉੱਠਾਂਗੇ। ਤੇ ਲਗਾਤਾਰ ਜਿਹੜੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵੱਲੋਂ ਵੀ ਜਿਹੜੇ ਯੂਨੀਅਨ ਦੇ ਵੀ ਲੋਕ ਨੇ ਕੁਝ ਜਿਹੜੇ ਇਸ ਧਰਨੇ ਦੇ ਵਿੱਚ ਸਮਰਥਨ ਦੇਣ ਵਾਲੇ। ਸਤਿ ਸ਼੍ਰੀ ਅਕਾਲ ਬਾਬਾ ਜੀ, ਕਿਹੜਾ ਪਿੰਡ ਹੈ ਜੀ ਆਪਣਾ? ਪੂਰੇ ਜੀ ਪੂਰੇ। ਤੇ ਲਵਪ੍ਰੀਤ ਦਾ ਮਸਲਾ ਹੈ ਜਿਹੜਾ ਬੜਾ ਡੂੰਘਾ ਹੋ ਗਿਆ, ਕਿਉਂਕਿ ਪ੍ਰਸ਼ਾਸਨ ਵੱਲੋਂ ਬੜੀ ਢਿੱਲੀ ਕਾਰਗੁਜ਼ਾਰੀ ਹੈ ਤੇ ਤੁਸੀਂ ਵੀ ਸਮਰਥਨ ਦੇਣ ਵਾਸਤੇ ਪਹੁੰਚੇ, ਤੇ ਕੀ ਮੰਗ ਕਰਦੇ ਹੋ ਇਸ ਚੀਜ਼ ਵਾਸਤੇ? ਇਹਦਾ ਪਰਿਵਾਰ ਨੂੰ ਦੋਨੋਂ ਸਜ਼ਾ ਹੋਣੀ ਚਾਹੀਦੀ ਹੈ ਜੀ। ਬੱਚਾ ਅਗਲੇ ਘਰੋਂ ਤੁਰ ਗਿਆ, 18 ਲੱਖ ਰੁਪਇਆ ਵੀ ਗਿਆ, ਘਰ ਵੇਲਾ ਹੁਣ ਦੱਸ ਕੀ ਸੋਚਦੇ ਹੋ ਵੀ ਪ੍ਰਸ਼ਾਸਨ ਵੱਲੋਂ ਬੜੀ ਢਿੱਲੀ ਜੀ ਕਾਰਗੁਜ਼ਾਰੀ, ਇੱਕ 420 ਦਾ ਪਰਚਾ ਜੋ ਕਿ ਇੱਕ ਨਾਰਮਲ ਜਿਹੇ ਪਰਚੇ ਹੁੰਦੇ ਨੇ ਤੇ ਬੜਾ ਕੁਝ ਝੱਲਣਾ ਪੈਂਦਾ, ਕਿਉਂਕਿ 420 ਦੇ ਪਰਚੇ ਤੱਕ ਨਾਰਮਲ ਚੋਰੀ ਚਕਾਰੀ ਦੇ ਪਰਚੇ ਹੁੰਦੇ। ਇੱਕ ਨੌਜਵਾਨ ਪੁੱਤਰ ਵੱਲੋਂ ਘਰੋਂ ਤੁਰ ਜਾਣਾ ਬੜੀਆਂ ਵੱਡੀਆਂ ਜਿਹੜੀਆਂ ਗੱਲਾਂ ਹੋ ਜਾਂਦੀਆਂ ਨੇ, ਕਿਉਂਕਿ ਪੁੱਤਰਾਂ ਦਾ ਤੁਰ ਜਾਣਾ ਬਹੁਤ ਵੱਡਾ ਘਾਟਾ ਹੈਗਾ। ਆਪਾਂ ਉਧਰ ਚੱਲ, ਇੱਧਰ ਆ ਜੀ। ਲਗਾਤਾਰ ਜਿਹੜਾ ਪਰਿਵਾਰ ਵੱਲੋਂ ਲੰਗਰ ਦਾ ਪ੍ਰਬੰਧ ਤੇ ਰਹਿਣ ਸਹਿਣ ਦਾ ਪ੍ਰਬੰਧ ਵੀ ਉਹਨਾਂ ਵੱਲੋਂ ਕੀਤਾ ਗਿਆ, ਕਿਉਂਕਿ ਬੜਾ ਵੱਡਾ ਘਾਟਾ ਗਾ ਇਹ ਜਿਹੜਾ ਕਦੇ ਵੀ ਝੱਲਿਆ ਨਹੀਂ ਜਾਣਾ। ਤੇ ਤੁਹਾਡੀਆਂ ਅਸੀਂ ਗੱਲਾਂ ਬਾਤਾਂ ਹੋਰ ਵੀ ਪਰਿਵਾਰ ਦੇ ਮੈਂਬਰਾਂ ਨਾਲ ਜਾਂ ਜਿਹੜੇ ਧਰਨੇ ਦੇ ਵਿੱਚ ਭਰਾ ਸਾਡੇ ਪਹੁੰਚੇ ਨੇ ਉਹਨਾਂ ਨਾਲ ਕਰਵਾ ਦਿੰਦੇ ਆ। ਸਤਿ ਸ਼੍ਰੀ ਅਕਾਲ ਬਾਈ ਜੀ, ਬੋਲੋਗੇ? ਭਾਰਤੀ ਕਿਸਾਨ ਯੂਨੀਅਨ ਡਕੌਂਦਾ ਜਾਂ ਹੋਰ ਯੂਨੀਅਨ ਦੇ ਜਿਹੜੇ ਨੁਮਾਇੰਦੇ ਨੇ ਉਹ ਵੀ ਇਸ ਧਰਨੇ ਦੇ ਸਮਰਥਨ ਦੇ ਵਿੱਚ ਪਹੁੰਚੇ ਹੋਏ ਨੇ। ਲਗਾਤਾਰ ਜਿਹੜੇ ਲੋਕ ਨੇ ਬਠਿੰਡਾ ਚੰਡੀਗੜ੍ਹ ਹਾਈਵੇ ਦੇ ਉੱਪਰ ਬੈਠੇ ਨੇ, ਉਹਨਾਂ ਵੱਲੋਂ ਕਿਹਾ ਜਾ ਰਿਹਾ ਵੀ ਜਿੰਨਾ ਚਿਰ ਲਵਪ੍ਰੀਤ ਦੇ ਪਰਿਵਾਰ ਨੂੰ ਇਨਸਾਫ ਨਹੀਂ ਮਿਲੂਗਾ ਅਸੀਂ ਉਹਨਾਂ ਚਿਰ ਬਠਿੰਡਾ ਚੰਡੀਗੜ੍ਹ ਹਾਈਵੇ ਆ ਜਿਹੜਾ ਉਹ ਨਹੀਂ ਛੱਡਾਂਗੇ। ਕਿਉਂਕਿ ਬੜੀਆਂ ਮਾਮੂਲੀ ਧਾਰਾਵਾਂ ਨੇ ਜਿਹੜੀਆਂ ਬੇਅੰਤ ਕੌਰ ਦੇ ਪਰਿਵਾਰ ਦੇ ਉੱਪਰ ਲਾਈਆਂ ਗਈਆਂ ਨੇ, ਜਿਹੜੀਆਂ ਸਿੰਪਲ 420 ਕਹਿ ਸਕਦੇ ਆ, ਉਹ ਧਾਰਾਵਾਂ ਕੋਈ ਬਾਹਲੀਆਂ ਵੱਡੀਆਂ ਮਾਇਨੇ ਨਹੀਂ ਰੱਖਦੀਆਂ, ਕਿਉਂਕਿ ਪਰਿਵਾਰ ਵੱਲੋਂ ਮੰਗ ਹੈ ਜਿਹੜੀ ਉਹ ਡਿਪੋਰਟ ਕਰਾਉਣ ਦੀ। ਬੋਲਣਾ ਪਰਿਵਾਰ ਵੱਲੋਂ ਮੰਗ ਹੈ ਜਿਹੜੀ ਡਿਪੋਰਟ ਕਰਾਉਣ ਦੀ ਸੀ। ਬਾਈ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ। ਪਿੰਡ ਜੀ ਫਤਿਹ ਜੀ। ਕਿਹੜਾ ਪਿੰਡ ਹੈ ਜੀ? ਬੱਲੋ ਹੈ ਜੀ। ਬੱਲੋ ਪਿੰਡ। ਬਾਈ ਜੀ ਬੜੀ ਢਿੱਲੀ ਕਾਰਗੁਜ਼ਾਰੀ ਹੈ ਜਿਹੜੀ ਪ੍ਰਸ਼ਾਸਨ ਵੱਲੋਂ ਕੀਤੀ ਗਈ ਹੈ ਤੇ ਅੱਜ ਤੁਸੀਂ ਧਰਨਾ ਲਗਾਇਆ ਬਠਿੰਡਾ ਚੰਡੀਗੜ੍ਹ ਰੋਡ ਤੇ, ਕੀ ਮੰਗ ਕਰਦੇ ਹੋ? ਅਸੀਂ ਤਾਂ ਇਹ ਮੰਗ ਕਰਦੇ ਹਾਂ ਵੀ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ। ਅਗਲੇ ਦਾ ਨੌਜਵਾਨ ਪੁੱਤਰ ਮਰ ਗਿਆ, ਦੂਜਾ ਅਗਲੇ ਦੇ ਪੈਸੇ ਲਾ ਕੇ ਘਰ ਬਰਬਾਦ ਹੋ ਗਿਆ, ਇਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ। ਇਨਸਾਫ ਦੀ ਗੁਹਾਰ ਕਰਦੇ ਹਾਂ। ਜੀ 420 ਜਿਹੜੀ ਧਾਰਾ ਉਹਨਾਂ ਦੇ ਉੱਪਰ ਲਾਈ ਗਈ ਹੈ, ਕਿ ਇੰਨੀ ਕੁ ਧਾਰਾ ਬਣਦੀ ਸੀ ਪਰਿਵਾਰ ਤੇ ਜਾਂ ਹੋਰ ਵੀ ਕੁਝ? ਜਿਹੜੀ ਧਾਰਾ ਇੱਧਰ ਗੱਲ ਕਰੂਗੀ ਆ, ਇਹ ਜਿਹੜੀ ਧਾਰਾ ਉਹਨਾਂ ਨੇ 420 ਲਾਈ ਹੈ, ਇਹਦੇ ਨਾਲ ਪਰਿਵਾਰ ਤੇ 420 ਲਾ ਕੇ ਮਤਲਬ ਬੇਅੰਤ ਕੌਰ ਦੇ ਉੱਤੇ ਜਿਹੜੀ ਧਾਰਾ ਹੈਗੀ ਉਹ 302 ਲਾਉਣੀ ਚਾਹੀਦੀ ਹੈ ਇਹਨਾਂ ਨੂੰ। ਜਦੋਂ ਇਹ ਮੌਤ ਹੋਈ ਹੈ, ਜਿਹੜੀ 420 ਧਾਰਾ ਹੈ, ਇਹ ਤਾਂ ਜੇ ਉਹ ਜਿਉਂਦਾ ਹੁੰਦਾ ਉਹਦੇ ਨਾਲ ਠੱਗੀ ਹੋ ਗਈ ਸੀ, ਉਸ ਦੀ 420 ਧਾਰਾ ਬਣਦੀ ਹੈ, ਪਰ ਇਹ ਤਾਂ ਉਸ ਨੂੰ ਮਾਰਨ ਲਈ ਮਜਬੂਰ ਕਰਕੇ ਮਾਰਿਆ ਗਿਆ ਹੈਗਾ।
ਇਸ ਕਰਕੇ ਉੱਤੇ ਧਾਰਾ 302 ਲੱਗਣੀ ਚਾਹੀਦੀ ਹੈ। ਜਿਹੜਾ ਲਗਾਤਾਰ ਹੈ ਲੋਕਾਂ ਵੱਲੋਂ ਜਾਂ ਭਾਰਤੀ ਕਿਸਾਨ ਯੂਨੀਅਨ ਦੇ ਮੈਂਬਰਾਂ ਵੱਲੋਂ ਜਾਂ ਪਰਿਵਾਰ ਵੱਲੋਂ ਬਸ ਇਹੀ ਮੰਗ ਹੈ ਵੀ ਨਾਲ ਜਿਹੜੀ 302 ਹੈ ਜਾਂ 306 ਦੀਆਂ ਧਾਰਾਵਾਂ ਨੇ ਉਹ ਜੋੜ ਲੈਣੀਆਂ ਚਾਹੀਦੀਆਂ, ਕਿਉਂਕਿ ਸਿਰਫ 420 ਧਾਰਾ ਲਾ ਦੇਣੀ ਇਹ ਕੋਈ ਬਾਹਲੀ ਵੱਡੀ ਗੱਲ ਨਹੀਂ, ਕਿਉਂਕਿ ਇਹ ਤਾਂ ਨਾਰਮਲ ਕੇਸਾਂ ਦੇ ਵਿੱਚ ਪਿੰਡਾਂ ਦੇ ਵਿੱਚ ਜਿਹੜੇ ਕੇਸ ਨੇ ਉਹ ਲੱਗਦੀ ਰਹਿੰਦੀ ਹੈ। ਇਹ ਗੱਲਾਂ ਸੋਚਦੀਆਂ ਨਹੀਂ, ਕਿਉਂਕਿ ਜਿਹੜਾ ਲਵਪ੍ਰੀਤ ਮਰਿਆ ਓਏ ਅਸੀਂ ਆਏ ਨਹੀਂ ਕਹਿੰਦੇ ਤੈਨੂੰ ਵੀ ਸਾਡਾ 25 ਲੱਖ ਵਗਿਆ, ਉਹ ਸਾਨੂੰ 25 ਲੱਖ ਦਾ ਦੁੱਖ ਨਹੀਂ, ਸਾਡੇ ਨੌਜਵਾਨ ਦੀ ਜਾਨ ਚਲੀ ਗਈ। ਇਹ ਸ਼ੁਰੂਆਤ ਹੋਈ ਹੈ ਇੱਥੇ ਇੱਕ ਲਵਪ੍ਰੀਤ ਨਹੀਂ, ਇੱਥੇ ਕਿੰਨੇ ਲਵਪ੍ਰੀਤਾਂ ਨੂੰ ਖੁਦਕੁਸ਼ੀ ਕਰਨੀ ਪਊਗੀ। ਅਸੀਂ ਤੇ ਦੋਵੇਂ ਮੰਗ ਕਰਦੇ ਹਾਂ ਕੋਈ ਵੀ ਕਿਸੇ ਤਰ੍ਹਾਂ ਦਾ ਜਦੋਂ ਕੋਈ ਅੱਗੇ ਕਦਮ ਉਠਾਉਂਦਾ। ਲਵਪ੍ਰੀਤ ਦੇ ਜਿਹੜੇ ਵਕੀਲ ਨੇ ਉਹ ਲਗਾਤਾਰ ਇੱਥੇ ਜੁੜੇ ਹੋਏ ਨੇ, ਕਿਉਂਕਿ ਵਕੀਲਾਂ ਨੂੰ ਹੀ ਜ਼ਿਆਦਾ ਪਤਾ ਹੁੰਦਾ ਵੀ ਕਿਹੜੀ ਧਾਰਾ ਇਹਦੇ ਵਿੱਚ ਲਾਈ ਜਾਣੀ ਹੈ ਤੇ ਕਿਹੜੀ ਧਾਰਾ ਇਸ ਚੀਜ਼ ਦੇ ਉੱਪਰ ਲੱਗਣੀ ਚਾਹੀਦੀ, ਕਿਉਂਕਿ 420 ਦੀ ਧਾਰਾ ਲੱਗ ਜਾਣੀ ਇੱਕ ਮਾਮੂਲੀ ਧਾਰਾ ਸੀ ਤੇ ਜ਼ਿਆਦਾ ਇਹ ਵਕੀਲਾਂ ਨੂੰ ਹੀ ਪਤਾ ਹੁੰਦਾ। ਪੰਜਾਬ ਦੇ ਵਿੱਚੋਂ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਉਹ ਰਾਹ ਨੂੰ ਰੋਕਣਾ ਚਾਹੁੰਦੇ ਹਾਂ। 2 ਮਿੰਟ ਬੰਦ ਹੋ ਲੈ, ਜਿਹੜਾ ਕਿ ਰਸਤਾ ਗੱਲ ਪੂਰੀ ਹੋ ਲੰਮਾ ਬੰਦ ਕਰਨਾ ਚਾਹੁੰਦੇ ਹਾਂ। ਆ ਬਰਨਾਲੇ ਦੇ ਐਸਐਸਪੀ ਨੂੰ ਤਾਂ ਹੀ ਇਹ ਗੱਲ ਬਾਰ-ਬਾਰ ਸਟੇਜ ਤੋਂ ਬੋਲ ਰਿਹਾ ਕਿ 306 ਦਾ ਪਰਚਾ ਦਰਜ ਕਰਕੇ ਚਾਰੇ ਦੋਸ਼ੀਆਂ ਨੂੰ ਫੜਿਆ ਜਾਵੇ। ਜੇ ਤੂੰ ਕਹੇ ਵੀ ਇਹ ਲੋਕ ਇੱਥੋਂ ਚਲੇ ਜਾਣਗੇ, ਇਹ ਤੂੰ ਭੁਲੇਖਾ ਕਰਦੇ ਚਿੱਟਾ, ਇੱਥੋਂ ਦਾ ਤਹਿਸੀਲਦਾਰ, ਇੱਥੋਂ ਦਾ ਐਸਡੀਐਮ ਜੇ ਆ ਕੇ ਬੋਲਦਾ ਵੀ ਪਰਚੇ ਦੀ ਸ਼ੁਰੂਆਤ ਹੋਈ, ਇਹਦਾ ਮਤਲਬ ਕੀ ਹੋਇਆ ਵੀ 420 ਦਾ ਮੁਕੱਦਮਾ ਦਰਜ ਹੋਇਆ। ਓਏ ਅਸੀਂ ਤਾਂ ਕਹਿ ਨਹੀਂ ਰਹੇ ਤੁਹਾਨੂੰ ਵੀ ਸਾਡਾ 25 ਲੱਖ ਹੈ, ਅਸੀਂ ਤਾਂ ਕਹਿ ਰਹੇ ਵੀ ਸਾਡਾ ਨੌਜਵਾਨ ਚਲਿਆ ਗਿਆ, ਸਾਡੇ ਨੌਜਵਾਨ ਦੀ ਮੌਤ ਹੋਈ ਆ। ਇੱਥੇ ਇੱਕ ਲਵਪ੍ਰੀਤ ਨਹੀਂ, ਇੱਥੇ ਕਿੰਨੇ ਲਵਪ੍ਰੀਤਾਂ ਨੂੰ ਦੁੱਖ ਹੈ। ਆਉਣ ਵਾਲਾ ਸਮਾਂ ਦੱਸੂਗਾ। ਜੇਕਰ ਸਾਡੇ ਨਾਲ ਇਸ ਤਰ੍ਹਾਂ ਧੋਖੇ ਤੁਸੀਂ ਕਰਦੇ ਰਹੇ ਪੁਲਿਸ ਵਾਲੇ, ਤਾਂ ਭਰਾਵੋ ਸਾਨੂੰ ਪਤਾ ਨਹੀਂ ਕਿੰਨੇ ਕੁ ਨੌਜਵਾਨਾਂ ਨੂੰ ਇੱਥੇ ਜਾਨ ਗਵਾਉਣੀ ਪਊਗੀ। ਅਸੀਂ ਇਹ ਮੰਗ ਕਰਦੇ ਹਾਂ ਪ੍ਰਸ਼ਾਸਨ ਤੋਂ ਵੀ ਜਿੰਨਾ ਚਿਰ 306 ਦਾ ਪਰਚਾ ਦਰਜ ਕਰਕੇ ਸਾਡੇ ਹੱਥ ਤੇ FIR ਨਹੀਂ ਡਿੱਗਦੀ, ਇਹ ਭੁੱਲ ਜਾਣ ਵੀ ਰੋਡ ਛੱਡ ਦਿਆਂਗੇ ਅਸੀਂ। ਉਸ ਤੋਂ ਬਾਅਦ ਹੋਰ ਵੀ ਲੰਬੇ ਐਕਸ਼ਨ ਜਿਸ ਤਰ੍ਹਾਂ ਹੋਏ ਉਸ ਤਰ੍ਹਾਂ ਲਿਖਾਂਗੇ। ਓਏ ਸਾਡੀ ਤਾਂ ਦਿੱਲੀ ਨਾਲ ਟੱਕਰ ਦੀ, ਤੂੰ ਤਾਂ ਸਾਨੂੰ ਬਰਨਾਲੇ 'ਚ ਹੀ ਰੋਕੀ ਬੈਠਾ, ਜਦੋਂ ਕਿ ਤੈਨੂੰ ਪਤਾ ਹੈ ਵੀ ਇਹ ਲੋਕ ਉਹ ਕ੍ਰਾਂਤੀਕਾਰੀ ਨੇ ਜਿਹੜੇ ਗੱਲ ਸੱਚੀ ਕਰਦੇ ਨੇ। ਆਉਣ ਵਾਲੇ ਸਮੇਂ ਦੀ ਗੱਲ ਕਰਦੇ ਅਸੀਂ ਤੇਰੇ ਨਾਲ ਵੀ ਆਉਣ ਵਾਲਾ ਸਮਾਂ ਦੁਖਦਾਈ ਹੈ। ਕਿੰਨੇ ਮੁੰਡਿਆਂ ਦੇ ਪੈਸੇ ਲੱਗੇ ਹੋਏ ਕੈਨੇਡਾ ਅਮਰੀਕਾ ਦੇ ਵਿੱਚ, ਕਿੰਨੇ ਲੋਕ ਆ ਕਰੋਨਾ ਦੀ ਭੇਟ ਚੜੇ ਹੋਏ ਸਾਨੂੰ ਪਤਾ ਹੈ, ਕਿੰਨੇ ਨੌਜਵਾਨਾਂ ਦੇ ਪੈਸੇ ਲਾ ਕੇ ਆਪਣੇ ਘਰਾਂ ਦੇ ਵਿੱਚ ਮੂੰਹ ਲਗਾ ਉਹਦੀ ਮਹੋਦਰ ਹੱਥ ਲਵਪ੍ਰੀਤ ਇਸੇ ਕਾਰਨ ਹੀ ਇਸ ਵੀਰ ਨੇ ਖੁਦ 2 ਮਿੰਟ ਬਸ ਥੱਲੇ ਕਰ ਬੰਦ ਕਰਾ ਦਿਓ, ਕੋਈ ਨਹੀਂ ਕਰਨ ਦਿਓ, ਮੇਰੇ ਬੁਲਾਰੇ ਵੀਰਾਂ ਨੂੰ ਮੈਂ ਬੇਨਤੀ ਸਭ ਕੁਝ ਚੱਲਣ ਦੇ। ਚਲੋ ਹਾਂਜੀ, ਕੀ ਨਾਮ ਤੁਹਾਡਾ ਜੀ? ਸੁਨੀਲ ਮੱਲਨ ਐਡਵੋਕੇਟ ਹੈ ਜੀ, ਮੈਂ ਚੰਡੀਗੜ੍ਹ ਤੋਂ ਆਇਆ। ਸੁਨੀਲ ਜੀ ਅੱਜ ਇੱਥੇ ਪਹੁੰਚੇ ਹਰਪ੍ਰੀਤ ਦੇ ਲਵਪ੍ਰੀਤ ਦੇ ਇੱਕ ਪਰਿਵਾਰ ਵਾਲਿਆਂ ਨੇ ਜਿਹੜਾ ਧਰਨਾ ਲਗਾਇਆ ਤੇ ਪੁਲਿਸ ਵੱਲੋਂ ਇੱਕ FIR ਵੀ ਦਰਜ ਕੀਤੀ ਗਈ ਹੈ, 420 ਧਾਰਾ ਲਗਾਈ ਗਈ ਹੈ ਜੀ। ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਇਸ ਕੇਸ ਨੂੰ? ਦੇਖੋ ਮੈਂ ਤੇ ਪਹਿਲਾਂ ਵੀ ਕਹਿੰਦਾ ਹੁਣ ਵੀ ਕਹਿੰਦਾ ਪਿਆ ਕਿ ਇਹ ਪਰਚਾ ਸਿਰਫ ਇਹਨਾਂ ਨੇ ਨਾ ਸਾਡੇ ਝੂਠੇ ਮਗਰਮੱਛ ਦੇ ਆਂਸੂ ਵਾਲੀ ਗੱਲ ਕੀਤੀ ਹੈ ਕਿ ਝੂਠੇ ਜੇ ਤਰੀਕੇ ਨਾਲ ਘਟਿਆ ਜੀ ਇੱਕ ਛੋਟੀ ਜੀ FIR ਬਣਾ ਕੇ ਦਿੱਤੀ ਹੈ ਕਿ ਅਸੀਂ ਚੁੱਪ ਕਰ ਜਾਈਏ। ਪਰਿਵਾਰ ਨੇ ਜਿਹੜਾ ਕੈਂਡਲ ਮਾਰਚ ਕੀਤਾ ਸੀ, ਉਸ ਕੈਂਡਲ ਮਾਰਚ ਦੇ ਰਿਜ਼ਲਟ ਨਾਲ ਹੀ ਇਹ ਪਰਚਾ ਦਰਜ ਹੋਇਆ। ਪਰਿਵਾਰ ਦੀ ਐਫਰਟ ਹੈ, ਜਥੇਬੰਦੀਆਂ ਦੀ ਐਫਰਟ ਹੈ, ਪਰਿਵਾਰ ਦੀ, ਸੱਜਣਾ ਦੀ, ਪਿੰਡ ਵਾਲਿਆਂ ਦੀ ਐਫਰਟ ਹੈ, ਔਰ ਜਿਹਦੇ ਵਿੱਚ ਇਹ 420 ਦਾ ਸਿਰਫ ਪਰਚਾ ਦਰਜ ਕੀਤਾ, ਜਦ ਕਿ ਹੋਰ ਬੜੀਆਂ ਧਾਰਾਵਾਂ ਨੇ, ਹੋਰ ਬੜੀ ਐਵੀਡੈਂਸ ਔਨ ਰਿਕਾਰਡ ਦੇ ਚੁੱਕੇ ਆ, ਔਰ ਉਹਦੇ ਮੁਤਾਬਕ ਪੁਲਿਸ ਪਰਚਾ ਕਿਉਂ ਨਹੀਂ ਦਰਜ ਕਰ ਰਹੀ? ਅੱਗੇ ਆਲਰੇਡੀ 29 ਪਿਛਲੇ ਮਹੀਨੇ ਜੂਨ ਦੀ 29 ਜੂਨ ਦਾ ਐਪਲੀਕੇਸ਼ਨ ਦਿੱਤੀ ਹੈ ਤੇ ਅੱਜ ਆਲਮੋਸਟ 1 ਮਹੀਨਾ ਬੀਤਣ ਤੇ ਆਇਆ। ਮਹੀਨੇ ਬਾਅਦ ਵੀ ਪ੍ਰੈਸ਼ਰ ਆਇਆ ਤੇ ਪਰਚਾ ਦਰਜ ਹੋਇਆ, ਨਹੀਂ ਤਾਂ ਸ਼ਾਇਦ ਇਹ ਵੀ ਪਰਚਾ ਦਰਜ ਨਾ ਹੁੰਦਾ ਜੀ। ਹੁਣ ਲੱਗ ਰਿਹਾ ਜਿਸ ਤਰ੍ਹਾਂ ਪਰਿਵਾਰ ਨੇ ਤਾਂ ਰੋਡ ਜਾਮ ਕੀਤੀ ਹੈ ਤੇ ਕਿਸੇ ਨਾਲ ਕੋਈ ਗੱਲਬਾਤ ਹੋਈ ਜਾਂ ਕੋਰਟ ਦੇ ਥਰੂ ਇਸ ਤਰ੍ਹਾਂ ਨੂੰ ਵਾਧਾ ਕਰਾਉਣ ਵਾਸਤੇ ਕੋਈ ਅਪੀਲ? ਨਹੀਂ, ਦੇਖੋ ਕੋਰਟ ਦਾ ਰੋਲ ਤੇ ਹਲੇ ਠਹਿਰ ਕੇ ਆਏਗਾ ਜੀ। ਕੋਰਟ ਦੇ ਰੋਲ ਵਾਸਤੇ ਮੈਂ ਪਰਿਵਾਰ ਦੇ ਨਾਲ ਜੁੜਿਆ, ਲੀਗਲ ਨੌਲੇਜ ਵਾਸਤੇ, ਲੀਗਲ ਸਕਿੱਲ ਵਾਸਤੇ। ਪੰਜਾਬ ਪੁਲਿਸ ਇਹਨਾਂ ਨੂੰ ਤੇ ਪਾਗਲ ਬਣਾ ਸਕਦੀ ਹੈ, ਸਾਨੂੰ ਤੇ ਪਾਗਲ ਨਹੀਂ ਬਣਾ ਸਕਦੀ ਨਾ, ਕਿਉਂਕਿ ਕਾਲੇ ਕੋਰਟ ਵਾਲਿਆਂ ਨੂੰ ਸਲੂਟ ਮਾਰਦੀ ਹੈ। ਕਾਲਾ ਕੋਰਟ ਪੰਜਾਬ ਪੁਲਿਸ ਨੂੰ ਸਲੂਟ ਨਹੀਂ ਮਾਰਦਾ, ਚਾਹੇ ਉਹਨਾਂ ਦਾ DA ਲੀਗਲ ਹੈ ਤੇ ਚਾਹੇ ਸਾਡੇ ਜੱਜ ਸਾਹਿਬ ਨੇ। ਸੋ ਇਸ ਕਰਕੇ ਰਾਏ ਦੇਣ ਵਾਲਾ ਜਿਹੜਾ ਕੌਮ ਹੈ ਉਹ ਵਕੀਲ ਹੈ, ਔਰ
ਜੇ ਉਹ ਕੁਝ ਸਾਨੂੰ ਪਰਿਵਾਰ ਨੂੰ ਕੁਝ ਸਮਝਵਾਜ ਦਿਖਾਏਗੀ ਤੇ ਆਪਾਂ ਉਹ ਗਲਤ ਕੰਮ ਨਹੀਂ ਹੋਣ ਦੇਣਾ। ਆਪਾਂ ਪਰਿਵਾਰ ਨਾਲ ਇਸ ਕਰਕੇ ਜੁੜੇ ਆ, ਪੀਸਫੁਲ ਪ੍ਰੋਟੈਸਟ ਕਰ ਰਹੇ ਆ ਔਰ ਆਲਰੇਡੀ ਇੰਟੀਮੇਟ ਕੀਤਾ ਸੀ ਕਿ ਇਹ ਪੀਸਫੁਲ ਪ੍ਰੋਟੈਸਟ ਕੀਤਾ ਜਾਏਗਾ। ਪਰਿਵਾਰ ਨੇ ਕੀਤਾ ਸੀ ਔਰ ਉਹਦੇ ਰਿਜ਼ਲਟ ਵਿੱਚ ਅੱਜ ਇਹ ਸਾਰੇ ਪਰਿਵਾਰ ਆਪਣੇ ਆਪ ਆਏ ਨੇ, ਛੋਟੇ ਜਿਹੇ ਸੱਦੇ ਤੇ ਆਏ ਨੇ ਔਰ ਉਹਦੇ ਚਾਚਾ ਜੀ ਨੇ ਜੋ ਐਫਰਟ ਕੀਤੀ ਹੈ ਜਾਂ ਜੋ ਵੀ ਸੋਸ਼ਲ ਮੀਡੀਆ ਦੇ ਜ਼ਰੀਏ ਇਹ ਐਫਰਟ ਹੋਈ ਹੈ ਤੇ ਪਰਿਵਾਰ ਇਕੱਠੇ ਹੋ ਰਹੇ ਨੇ ਸਾਡੇ ਨਾਲ। ਜੀ ਗੱਲ ਕਰੀਏ ਜਿਵੇਂ ਪਰਿਵਾਰ ਦੀ ਮੰਗ ਹੈ 306 ਦੀ, ਪੁਲਿਸ ਕਹਿ ਰਹੀ ਹੈ ਕਿ 306 ਤਾਂ ਲਾਈ ਜਾਊਗੀ, ਜਿਹੜੀ ਰਿਪੋਰਟ ਆਣੀ ਹੈ ਇਹਦੀ। ਮੈਨੂੰ ਪੰਜਾਬ ਪੁਲਿਸ ਦੀ ਇਹ ਗੱਲ ਬਿਲਕੁਲ ਹਜਮ ਨਹੀਂ ਹੋਈ। ਉਹ ਮੈਂ ਕਹਾਂ ਤੇ ਬੜੀ ਘਟੀਆ ਗੱਲ ਕੀਤੀ ਹੈ ਪੰਜਾਬ ਪੁਲਿਸ ਨੇ। ਜੇ 306 ਦੀ ਗੱਲ ਕਰਾਂ, 306 ਵਿੱਚ ਸਿਰਫ ਕਾਰਨ ਦੱਸਣਾ ਹੁੰਦਾ ਹੈ। ਕਾਰਨ ਕੀ ਹੈ ਮੌਤ ਦਾ? ਅਬੈਟਮੈਂਟ, ਉਕਸਾਇਆ ਜਾਣਾ, ਤੇ ਉਸ ਬੱਚੇ ਨੂੰ ਉਕਸਾਇਆ ਗਿਆ 8 ਮਈ 2020 ਰਿਪੂ ਜੁਲਾਈ 2020 ਤੋਂ। ਲੜਕਾ ਸ਼ਰੇਆਮ ਲਿਖਦਾ ਹੈ ਆਪਣੇ ਚੈਟਾਂ 'ਚ ਕਿ ਮੈਂ ਕੁਝ ਖਾ ਕੇ ਮਰ ਜਾਣਾ ਹੀ, ਮੈਂ ਜਾਨ ਦੇ ਦੇਣੀ ਹੂੰ, ਮੈਨੂੰ ਬੁਲਾ ਲੈ। ਜੇ ਮੈਨੂੰ ਨਹੀਂ ਬੁਲਾ ਸਕਦੀ ਤੇ ਮੈਨੂੰ ਤੂੰ ਵਾਪਸ ਆ ਜਾ, ਆਪਾਂ ਇੰਡੀਆ 'ਚ ਰਹਿ ਲਾਂਗੇ, ਦੋਵੇਂ ਪਰਿਵਾਰ ਇਕੱਠੇ ਰਹਿ ਲਾਂਗੇ, ਸਾਡੇ ਕੋਲ ਖਾਣ ਜੋਗੇ ਪੈਸੇ ਨਹੀਂ ਮੁੱਕਦੇ, ਦਾਣੇ ਨਹੀਂ ਮੁੱਕਦੇ। ਪਰ ਉਹ ਲੜਕੀ ਨਹੀਂ ਬੁਲਾਉਂਦੀ। 6 ਤੋਂ 7 ਵਾਰ ਸਾਡੇ ਕੋਲ ਚੈਟ ਦਾ ਪ੍ਰੂਫ ਹੈ ਜਿਹੜਾ ਅਸੀਂ ਪੰਜਾਬ ਪੁਲਿਸ ਨੂੰ ਦੇ ਚੁੱਕੇ ਹਾਂ ਕਿ 6 ਤੋਂ 7 ਵਾਰ ਮੁੰਡੇ ਨੇ ਕਿਹਾ। ਔਰ ਮੋਰ ਓਵਰ ਮੈਂ ਵੀ ਗੱਲ ਦੱਸਦੇ ਹਾਂ ਕਲੀਅਰ ਕੱਟ, ਲੜਕੇ ਨੇ ਜਿਹੜੀ ਲੜਕੀ ਨੂੰ ਭੇਜੀ ਹੋਈ ਹੈ ਸੁਸਾਈਡ ਨੋਟ, ਉਹ ਉਹਨਾਂ ਨੇ ਹੀ ਦਿਖਾਇਆ ਤੇ ਕਨਫਰਮ ਕਰਦਾ ਹੈ ਕਿ ਇਹ ਅਬੈਟਮੈਂਟ ਆਫ ਸੁਸਾਈਡ, ਇਹ ਉਕਸਾਣਾ ਲੜਕੀ ਦੇ ਮਾਪਿਓ, ਲੜਕੀ ਦੇ ਭੈਣ ਭਰਾ ਤੇ ਹੋਰ ਉਹਦੇ ਰਿਸ਼ਤੇਦਾਰਾਂ ਨੂੰ ਪਤਾ ਹੋਣ ਦੇ ਬਾਵਜੂਦ ਉਹ ਲੋਕ ਇਸ ਮੌਤ ਦਾ, ਮੈਂ ਕਹਾਂਗਾ ਕਤਲ ਦਾ ਜ਼ਿੰਮੇਦਾਰ ਨੇ। ਮਰਡਰ ਹੋਇਆ, ਇਹ ਸੁਸਾਈਡ ਨਹੀਂ ਕਹਿ ਸਕਦੇ। ਔਰ ਹਾਂ, ਜਿੱਥੇ ਤੱਕ ਪੰਜਾਬ ਪੁਲਿਸ ਕਹਿੰਦੀ ਹੈ ਕਿ ਇਹਦੀ ਰਿਪੋਰਟ ਆਏਗੀ, ਰਿਪੋਰਟ ਵਿੱਚ ਕੁਝ ਵੀ ਆ ਜੇ, ਮਰਨ ਦਾ ਤਰੀਕਾ ਜ਼ਰੂਰੀ ਨਹੀਂ ਹੈ। ਮੈਂ ਫੇਰ ਕਹਿਣਾ ਪਿਆ, ਮੈਂ ਗੱਡੀ ਥੱਲੇ ਸਿਰ ਦੇ ਕੇ ਮਰਦਾ ਇਹਦਾ ਮਤਲਬ ਮੈਂ ਸੁਸਾਈਡ ਨਹੀਂ ਕੀਤਾ, ਤੇ ਜੇ ਮੈਂ ਫਾਂਸੀ ਲੈ ਕੇ ਮਰਦਾ ਤੇ ਸੁਸਾਈਡ ਹੈ। ਪੁਲਿਸ ਕੌਣ ਹੁੰਦੀ ਹੈ ਉਸ ਡੈਫੀਨੇਸ਼ਨ ਨੂੰ ਕਲੀਅਰ ਕਰਨ ਵਾਲੀ? ਜਦੋਂ ਸ਼ਬਦ ਇੱਕੋ ਹੀ ਹੈ ਅਬੈਟਮੈਂਟ ਟੂ ਸੁਸਾਈਡ। ਮੈਂ ਇੰਨਾ ਕੁ ਤੰਗ ਕਰਦਾ ਕਿਸੇ ਨੂੰ ਕਿ ਉਹ ਮੇਰੇ ਦੁੱਖੋਂ ਮਰ ਜੇ, ਇੰਨਾ ਹੀ ਚਾਹੀਦਾ। ਮਰਨ ਦਾ ਤਰੀਕਾ ਨਹੀਂ ਚਾਹੀਦਾ। ਪੁਲਿਸ ਪਾਗਲ ਬਣਾ ਰਹੀ ਹੈ ਤੁਹਾਨੂੰ ਸਾਰਿਆਂ ਨੂੰ, ਸਾਰੀ ਜਨਤਾ ਨੂੰ। ਔਰ ਇਹ ਧੰਨਵਾਦ ਦਿੰਦਾ ਮੈਂ ਸਾਰੇ ਪਰਿਵਾਰਾਂ ਦਾ, ਸਾਰੇ ਸੋਸ਼ਲ ਮੀਡੀਆ ਦਾ, ਸੋਸ਼ਲ ਮੀਡੀਆ ਤੇ ਬੈਠੇ ਮੇਰੇ ਫੈਨਸ ਦਾ ਜਾਂ ਪਰਿਵਾਰ ਦੇ ਜਿਹੜੇ ਇਸ ਮੁਹਿੰਮ ਨਾਲ ਜੁੜੇ ਨੇ। ਬੜੇ ਆਸ਼ੀਰਵਾਦ ਆਉਂਦੇ ਪਏ ਨੇ। ਅਸੀਂ ਆਪਣਾ ਜ਼ੋਰ ਲਾ ਰਹੇ ਹਾਂ। ਸਾਡੀ ਕਲਮ 'ਚ ਜੋ ਤਾਕਤ ਹੈ ਉਹ ਸਹੀ ਨਿਕਲੇਗੀ, ਉਸ ਮਾਲਕ ਦੇ ਹੁਕਮ ਨਾਲ ਨਿਕਲੇਗੀ। ਡਰ ਨਹੀਂ ਲੱਗਦਾ, ਜੋ ਸੱਚ ਹੈ ਅਸੀਂ ਉਹਦਾ ਪਹਿਰਾ ਦੇਵਾਂਗੇ ਜੀ। ਇਹ ਸੀਗੇ ਜੀ ਚੰਡੀਗੜ੍ਹ ਤੋਂ ਜਿਹੜੇ ਲਵਪ੍ਰੀਤ ਦੇ ਵੱਲੋਂ ਜਿਹੜੇ ਵਕੀਲ ਸਾਹਿਬ ਉਹ ਲੜ ਰਹੇ ਨੇ ਉਹਨਾਂ ਦਾ ਕੇਸ, ਕਿਉਂਕਿ ਉਹਨਾਂ ਵੱਲੋਂ ਲਗਾਤਾਰ ਕੀਤਾ ਜਾਂਦਾ ਹੈ ਕਿ ਬੇਅੰਤ ਕੌਰ ਵੱਲੋਂ ਆ ਜਿਹੜਾ ਉਕਸਾਇਆ ਗਿਆ ਸੀ, ਉਹਨਾਂ ਵੱਲੋਂ ਉਕਸਾਇਆ ਗਿਆ ਸੀ ਸੁਸਾਈਡ ਕਰਨ ਵਾਸਤੇ। ਉਹ ਧਾਰਾਵਾਂ ਨੇ ਜਿਹੜੀਆਂ ਉਹ ਸ਼ਾਮਲ ਕਰਾਉਣ ਦੇ ਵਾਸਤੇ ਪਰਿਵਾਰ ਹੈ ਜਿਹੜਾ ਸੜਕ ਦੇ ਉੱਪਰ ਬੈਠਾ ਹੈ ਤੇ ਹੋਰ ਵੀ ਇਸ ਮੁਹਿੰਮ ਦੇ ਨਾਲ ਜਿਹੜੇ ਜੁੜੇ ਹੋਏ ਬੰਦੇ ਨੇ, ਹੋਰ ਵੀ ਜਿਵੇਂ ਮਾਨ ਬਠਿੰਡੇ ਵਾਲਾ ਵੀ ਲਗਾਤਾਰ ਇਸ ਮੁਹਿੰਮ ਦੇ ਨਾਲ ਜੁੜਿਆ ਹੋਇਆ, ਉਹ ਵੀ ਇਸ ਧਰਨੇ ਦੇ ਵਿੱਚ ਪਹੁੰਚੇ ਹੋਏ ਨੇ। ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਾਵਾਂਗੇ। ਬਾਈ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਬਾਈ ਲਗਾਤਾਰ ਤੂੰ ਵੀ ਇਸ ਚੀਜ਼ ਦੇ ਨਾਲ ਜੁੜਿਆ ਹੋਇਆ, ਕਿਉਂਕਿ ਜਿੱਦਣ ਤੋਂ ਸੁਸਾਈਡ ਲਵਪ੍ਰੀਤ ਨੇ ਕੀਤਾ ਉਦਣ ਤੋਂ ਤੂੰ ਸੋਸ਼ਲ ਮੀਡੀਆ ਦੇ ਉੱਪਰ ਹੋਰ ਵੀ ਪਰਿਵਾਰਾਂ ਦੀ ਆਵਾਜ਼ ਚੱਕੀ ਆ ਤੇ ਇਹਨਾਂ ਦੀ ਤਾਂ ਚੱਕਣੀ ਸੀ। ਕੀ ਲੱਗਦਾ ਹੈ ਵੀ ਕੀ ਇਨਸਾਫ ਮਿਲੂ ਪਰਿਵਾਰ ਨੂੰ? ਬਿਲਕੁਲ ਮਿਲੂਗਾ ਬਾਈ, ਪਰ ਧਰਨੇ ਵਗੈਰਾ ਲਾਉਣੇ ਪੈਂਦੇ, ਸਾਡਾ ਸਿਸਟਮ ਹੀ ਇਦਾਂ ਦਾ ਹਨਾ। ਜੇ ਕਿਸੇ ਨੇ ਇਨਸਾਫ ਲੈਣਾ ਉਹਨੂੰ ਲੋਕ ਇਕੱਠੇ ਕਰਨੇ ਪੈਂਦੇ, ਧਰਨੇ ਲਾਉਣੇ ਪੈਂਦੇ ਆ, ਸਰਕਾਰ ਦੀ ਚੀਕ ਵਜਾਉਣੀ ਤੇ ਫੇਰ ਆ। ਸਾਡਾ ਸਿਸਟਮ ਬਹੁਤ ਗੰਦ ਲਿਆ ਹੋਇਆ ਬਾਈ। ਇੱਕ ਪਾਸੇ ਲਵਪ੍ਰੀਤ ਦੇ ਵਕੀਲ ਨੇ ਵੀ ਕਿਹਾ ਹੈ ਕਿ ਬੇਅੰਤ ਕੌਰ ਵੱਲੋਂ ਜਿਹੜੀ ਲਵਪ੍ਰੀਤ ਨੂੰ ਉਕਸਾਇਆ ਗਿਆ ਵੀ ਤੂੰ ਸੁਸਾਈਡ ਕਰ ਲਾ, ਵੀ ਉਹਨਾਂ ਵੱਲੋਂ ਲਗਾਤਾਰ ਇਹ ਕੋਈ ਕੋਸ਼ਿਸ਼ ਨਹੀਂ ਕੀਤੀ ਗਈ ਕਿ ਵੀ ਉਸ ਨੂੰ ਬਚਾਇਆ ਜਾ ਸਕੇ ਤੇ ਉਹ ਧਾਰਾਵਾਂ ਸ਼ਾਮਲ ਕਰਾਉਣੀਆਂ ਨੇ ਤੇ ਪੁਲਿਸ ਕਹਿੰਦੀ ਹੈ ਵੀ ਇਹ ਧਾਰਾ ਅਸੀਂ ਨਹੀਂ ਸ਼ਾਮਲ ਕਰ ਸਕਦੇ। ਕਰਨਗੇ ਬਾਈ, ਕਿਉਂ ਬਣਦੀ ਹੈ ਧਾਰਾ ਬਾਈ? ਕਿਉਂਕਿ ਉਹਨੂੰ ਪਹਿਲਾਂ ਵੀ ਜਿਹੜਾ ਸੁਸਾਈਡ ਨੋਟ 19 ਚ ਭੇਜਿਆ ਹੋਇਆ ਸੀਗਾ, ਉਹਦੇ ਨਾਲ ਤਾਂ ਹੋਰ ਜ਼ਿਆਦਾ ਇਸ ਤਰ੍ਹਾਂ ਬਣਦਾ ਵੀ ਹੁਣ ਮੰਨ ਲਓ ਤੁਸੀਂ ਕੋਈ ਕੰਮ, ਮੈਨੂੰ ਇੱਕ ਇੰਡੀਕੇਸ਼ਨ ਦੇਤਾ ਵੀ ਤੁਸੀਂ ਆਹ ਕੰਮ ਕਰ ਸਕਦੇ ਹੋ, ਤੁਸੀਂ ਇੱਧਰ ਨੂੰ ਜਾ ਸਕਦੇ ਹੋ ਹਨਾ। ਮੈਨੂੰ ਮਾੜਾ ਜਿਹਾ ਪਤਾ ਲੱਗ ਗਿਆ ਵੀ ਤੁਸੀਂ ਫੋਨ ਕਰਤਾ ਮੈਨੂੰ ਵੀ ਭਾਈ ਮੈਂ ਅੱਜ ਧਰੌਲੇ ਆ, ਮੈਨੂੰ ਇਹ ਪਤਾ ਹੁਣ ਰਾਹ 'ਚ ਮੈਂ ਦੇਖੂੰਗਾ ਯਾਰ ਉਹ ਵੀ ਆਊਗਾ। ਕਹਿੰਦਾ ਮਤਲਬ ਜਦੋਂ ਉਹਨੇ ਖੁਦਕੁਸ਼ੀ ਦਾ ਨੋਟਿਸ ਦੇਤਾ ਤਾਂ ਉਹਨੂੰ ਇਹ ਚੀਜ਼ ਦਾ ਧਿਆਨ ਰੱਖਣਾ ਵੀ ਇਹ ਕੁਝ ਕਰ ਸਕਦਾ ਹੈ ਨਾ, ਤੇ ਉਹਨੂੰ ਉਵੇਂ ਪਿਆਰ ਨਾਲ ਰਹਿੰਦੀ ਉਹਦੇ ਨਾਲ।
ਹਨਾ। ਉਹ ਬੰਦਾ ਚੈਟ ਦੇ ਵਿੱਚ ਤੁਸੀਂ ਦੇਖਿਆ ਕਿਵੇਂ ਮਿੰਟਾਂ ਕਰਦੇ, ਮੈਨੂੰ ਵਿਆਜ ਬਹੁਤ ਪੈ ਰਿਹਾ ਹਨਾ, ਮੈਂ ਇਕੱਲਾ ਪਰ ਹਨਾ ਜ਼ਮੀਨ ਵੇਚੀ ਆਪਾਂ, ਮੈਨੂੰ ਇੱਕ ਵਾਰੀ ਤੂੰ ਇੱਥੇ ਬੁਲਾ ਲਾ, ਤੂੰ ਜਿਵੇਂ ਮਰਜ਼ੀ ਕਰ ਲਈ। ਉਹਨੂੰ ਬੁਲਾ ਲੈਂਦੀ ਯਾਰ, ਉੱਥੇ ਡਿਵੋਰਸ ਦੇਣ ਦੀ ਉਹਦੀ ਜਾਨ ਵੀ ਬਚੀ ਰਹਿੰਦੀ, ਉਹਦਾ ਸੁਪਨਾ ਵੀ ਪੂਰਾ ਹੋ ਜਾਂਦਾ ਨਾ। ਕਿੰਨੇ ਪਰਿਵਾਰ ਨੇ ਬਾਈ, ਤੁਸੀਂ ਲਗਾਤਾਰ ਜਿਹੜੇ ਪਰਿਵਾਰ ਵੀ ਇਕੱਠੇ ਕੀਤੇ, ਕੱਲ ਵੀ ਤੁਸੀਂ ਮਨੀਸ਼ਾ ਗੁਲਾਟੀ ਦੇ ਦਫ਼ਤਰ ਦੇ ਵਿੱਚ ਸੀਗੇ, ਉੱਥੇ ਵੀ ਤੁਸੀਂ ਬੜੇ ਪਰਿਵਾਰਾਂ ਨੂੰ ਲੈ ਕੇ ਗਏ, ਕਿੰਨੇ ਪਰਿਵਾਰ ਨੇ ਤੁਹਾਡੇ ਟੱਚ ਦੇ ਵਿੱਚ ਜਿਹੜੇ ਇਸ ਚੀਜ਼ ਦੀ ਠੱਗੀ ਦਾ ਸ਼ਿਕਾਰ ਹੋਏ? ਮੇਰੇ ਕੋਲੇ ਬਾਈ 100 ਤੋਂ ਉੱਪਰ ਨੰਬਰ ਸੇਵ ਹੈ ਜਿਨ੍ਹਾਂ ਨਾਲ ਹੋਇਆ। ਇਹ ਬਾਈ 15 ਲੱਖ ਤੋਂ ਲੈ ਕੇ 35 ਦੀ ਹੋਇਆ, ਸੇਮ ਕੇਸ ਹੈ। ਬਸ ਉੱਥੇ ਪਹੁੰਚੀ ਹੈ ਤੇ ਜਦੋਂ ਫੀਸਾਂ ਫੂਸਾਂ ਪੂਰੀਆਂ, ਕੋਰਸ ਪੂਰੇ ਹੋ ਗਏ, ਬਲੌਕ ਕਰਤਾ ਨੰਬਰ। ਕਹਿੰਦੇ ਜੀ ਮਾਪਿਆਂ ਨਾਲ ਗੱਲ ਕਰਦੇ ਤਾਂ ਕਹਿੰਦੇ ਅਸੀਂ ਕੀ ਕਰੀਏ, ਸਾਡੇ ਤੋਂ ਸਾਥੋਂ ਤਾਂ ਬੱਸੋਂ ਬਾਹਰ ਹੈ। 50% ਬਾਈ ਵਿੱਚ ਨਾਲ ਰਲੇ ਵੀ ਹੁੰਦੇ ਆ, 50% ਉੱਤੋਂ ਦੀ ਵੀ ਹੁੰਦੀਆਂ ਨੇ ਹਨਾ। ਤੇ ਯਾਰ ਇਹ ਇੱਕ ਮਾੜਾ ਰਵਾਇਤ ਹੈਗੀ ਇਹ। ਚਲੋ ਇਹ ਵਧੀਆ ਹੋਇਆ ਸੀ, ਆਈਲੈਟਸ ਨਾਲ ਲੋਕ ਬਾਹਰ ਜਾਣ ਲੱਗੇ ਸੀ ਤੇ ਗਰੀਬ ਪਰਿਵਾਰ ਦੀ ਕੁੜੀ ਨੂੰ ਬਿਨਾਂ ਕੁਝ ਦਿੱਤੇ ਤੋਂ, ਦਾਜ ਦੇ ਦਿੱਤੇ ਤੋਂ, ਆਈਲੈਟਸ ਦੇ ਸਿਰ ਤੇ 5-7 ਕਿੱਲੇ, 10 ਕਿੱਲੇ, 20 ਕਿੱਲਿਆਂ ਤੱਕ ਜ਼ਮੀਨ ਮਿਲ ਜਾਂਦੀ ਸੀ, ਜ਼ਮੀਨ ਵਾਲਾ ਘਰ ਮਿਲ ਜਾਂਦਾ ਸੀ। ਪਰ ਇਹ ਬਦਨਾਮੀ ਇੰਨੀ ਹੋ ਗਈ, ਹੁਣ ਆਈਲੈਟਸ ਬਦਨਾਮ ਹੋ ਗਿਆ ਬਈ, ਲੋਕ ਇੰਨੇ ਟਰੋਲ ਕਰੀ ਜਾਂਦੇ ਆਈਲੈਟਸ ਦੇ ਨਾਂ ਤੇ ਹਨਾ। ਤੇ ਮੈਂ ਤਾਂ ਇਹੀ ਕਹੂੰਗਾ ਪੰਜਾਬ 'ਚ ਰਹੋ ਬਈ, ਵਧੀਆ ਹੈਗਾ ਯਾਰ ਸਾਡਾ ਪੰਜਾਬ। ਤੇ ਜੇ ਜਾਣਦੇ ਹੋ ਤਾਂ ਸੇਫ ਤਰੀਕੇ ਨਾਲ ਆਪ ਆਈਲੈਟਸ ਕਰਕੇ ਜਾਓ, ਕਿਸੇ ਦੇ ਮੋਢੇ ਧਰ ਕੇ ਨਾ ਚਲਾਓ, ਕੀ ਪਤਾ ਅਗਲਾ ਮੋਢਾ ਕਦੋਂ ਖਿੱਚ ਲੇ। ਉਹੀ ਇਹ ਸਾਰੇ ਮੁੰਡਿਆਂ ਨਾਲ ਹੋਈ ਆ। ਤੇ ਫਿਰ ਹੁਣ ਕੁੜੀਆਂ ਦੇ ਹੌਸਲੇ ਹੋਰ ਨਹੀਂ ਵੱਧ ਜਾਣਗੇ, ਕਿਉਂਕਿ ਆਪਾਂ ਨੂੰ ਇੱਕ ਕੇਸ ਦੇ ਵਾਸਤੇ ਇੰਨੀ ਜਿਹੜੀ ਮਿਹਨਤ ਕਰਨੀ ਪੈ ਰਹੀ ਆ, ਇੱਕ ਬੇਅੰਤ ਕੌਰ ਨੂੰ ਇੱਧਰ ਲਿਆਉਣ ਵਾਸਤੇ ਜਾਂ ਉਹਨੂੰ ਸਜ਼ਾ ਦਿਵਾਉਣ ਵਾਸਤੇ ਇੰਨਾ ਕੁਝ ਕਰਨਾ ਪੈ ਰਿਹਾ। ਹੌਸਲੇ ਵੱਧਦੇ ਨਹੀਂ ਵੀਰੇ, ਘੱਟੋ ਘੱਟ ਜਿੱਦਾਂ ਦਾ ਅਸੀਂ ਇਹ ਕੁਝ ਕਰਿਆ, 4-5 ਕੁੜੀਆਂ ਦੇ ਫੋਨ ਆ ਗਏ। ਕੋਈ ਕਹਿੰਦਾ ਬਾਈ 6 ਮਹੀਨੇ ਤੋਂ ਬਲੌਕ ਸੀ, ਕੋਈ ਕਹਿੰਦਾ 4 ਮਹੀਨੇ ਤੋਂ ਬਲੌਕ ਸੀ, ਵੀ ਡਰ ਬਹਿ ਗਿਆ ਵੀ ਮੇਰੀ ਬਦਨਾਮੀ ਨਾ ਹੋ ਜੇ। ਉਹ ਵਧੀਆ ਹੋਇਆ ਜਿਨ੍ਹਾਂ ਨੂੰ ਫੋਨ ਆਏ। ਮੈਂ ਤਾਂ ਦੂਜਿਆਂ ਨੂੰ ਵੀ ਕਹਿਣਾ ਵੀ ਭੈਣ ਬਣੇ, ਕਾਹਨੂੰ ਤੁਸੀਂ ਆਓ ਕਰਦੇ ਹੋ, ਅਸੀਂ ਇੱਧਰ ਚੱਲੇ ਹੋਏ ਆ, ਅਸੀਂ ਇਕੱਲੇ ਨੂੰ ਨੰਗੇ ਕਰਾਂਗੇ। ਹਾਲੇ ਤੱਕ ਅਸੀਂ ਕਿਸੇ ਦੀ ਫੋਟੋ ਨਹੀਂ ਦਿਖਾਈ, ਪ੍ਰੋਪਰ ਕੁੜੀ ਦਾ ਨਾਂ ਪਤਾ ਨਹੀਂ ਦੱਸਿਆ, ਫਿਰ ਅਸੀਂ ਉਹ ਵੀ ਦੱਸਾਂਗੇ, ਬਦਨਾਮੀ ਕਰਾਂਗੇ ਨਹੀਂ। ਆਪੋ ਆਪਦੇ ਘਰਦਿਆਂ ਨੂੰ ਬੁਲਾ ਲਓ ਤੇ ਫੋਨ ਫਾਨ ਕਰਨ ਲੱਗ ਜਾਓ, ਮਿੱਠੀਆਂ ਮਾਰਨ ਲੱਗ ਜਾਓ, ਸਿਸਟਮ ਲੋਡ ਕਰ ਲਓ ਆਪਦਾ। ਕਹਿਣ ਦਾ ਮਤਲਬ ਨਹੀਂ ਜ਼ਿੰਦਗੀ ਅਗਲਾ ਦਾ ਪੱਟਿਆ ਠੱਡਿਆ ਗਿਆ, ਫਿਰ ਤੁਹਾਡਾ ਕੱਚ ਨਹੀਂ ਛੱਡਦਾ ਬਈ। ਜਿਹਨੇ 35-40 ਲੱਖ ਦਾ ਵਿਆਜ ਭਰਿਆ, 45-50 ਹਜ਼ਾਰ ਮਹੀਨੇ ਦਾ ਹਨਾ, ਉਹ ਤੁਹਾਡਾ ਕੱਚਾ ਕੰਮ ਨਹੀਂ ਛੱਡਦਾ ਵੀ ਚੱਲ ਕੋਈ ਛੱਡ ਗਈ ਤਾਂ ਛੱਡ ਗਈ ਸਹੀ। ਅਗਲੇ ਦੀ ਤੁਸੀਂ ਇੱਜ਼ਤ ਵੀ ਖਰਾਬ ਕਰਤੀ, ਅਗਲੇ ਦਾ ਤੁਸੀਂ ਪੈਸਾ ਵੀ ਲੈ ਗਏ, ਤੇ ਅਗਲਾ ਕਿਸੇ ਨੂੰ 5 ਸਾਲ ਹੋ ਗਏ ਵਿਆਹ ਨੂੰ, ਨਾ ਵਿਆਹ ਕਰਾਉਣ ਜੋਗਾ ਦੁਬਾਰੇ ਵਿਚਾਰਾ, ਨਾ ਕੁਝ ਹੋਰ, ਲੰਕੀ ਜਾਂਦਾ ਕਹਿੰਦਾ ਮਤਲਬ ਵਿਚਾਲੇ। ਇਹ ਸੀਗੇ ਮਾਨ ਬਠਿੰਡੇ ਵਾਲਾ, ਕਿਉਂਕਿ ਇਹਨਾਂ ਨੇ ਵੀ ਕੱਲ ਇੱਕ ਸੋਸ਼ਲ ਮੀਡੀਆ ਦੇ ਉੱਪਰ ਵੀਡੀਓ ਪਾਈ। ਉਧਰ ਭਾਨੇ ਸਿੱਧੂ ਨੇ ਵੀ ਵੀਡੀਓ ਪਾ ਕੇ ਲੋਕਾਂ ਨੂੰ ਸੱਦਾ ਦਿੱਤਾ ਸੀ ਕਿ ਇਸ ਇਕੱਠ ਦੇ ਵਿੱਚ ਸਾਨੂੰ ਪਹੁੰਚਣਾ ਚਾਹੀਦਾ। ਸੰਦ ਲੱਗ ਗਿਆ ਜੀ ਦੇ ਲਗਾਤਾਰ ਜਿਹੜਾ ਪਰਿਵਾਰ ਆ ਉਹ ਜੁੜਿਆ ਹੋਇਆ, ਕਿਉਂਕਿ ਬੈਠਾ ਬਠਿੰਡਾ ਚੰਡੀਗੜ੍ਹ ਹਾਈਵੇ ਦੇ ਉੱਪਰ ਸੰਘਰਸ਼ ਦੇ ਵਾਸਤੇ, ਕਿਉਂਕਿ ਪਰਿਵਾਰ ਨੂੰ ਚਾਹੀਦਾ ਹੈ ਕਿ ਇਸ ਨੂੰ ਜਿਹੜੀ ਬੇਅੰਤ ਕੌਰ ਦੇ ਪਰਿਵਾਰ ਨੂੰ ਜਿਹੜੀ ਸਜ਼ਾ ਉਹ ਮਿਲਣੀ ਚਾਹੀਦੀ ਹੈ। ਤੇ ਹੋਰ ਵੀ ਜਿਹੜੀਆਂ ਅਪਡੇਟਾਂ ਹੋਈਆਂ ਅਸੀਂ ਤੁਹਾਨੂੰ ਲਗਾਤਾਰ ਇਹ ਦਿਖਾਉਂਦੇ ਰਹਾਂਗੇ। ਜੁੜੇ ਰਹੋ ਸਾਡੇ ਪੇਜ ਦੇ ਨਾਲ। ਸਤਿ ਸ਼੍ਰੀ ਅਕਾਲ ਜੀ, ਮੈਂ ਗੁਰਤੇਜ ਸਿੰਘ ਢਾਲੀਵਾਲ ਜੀ ਤੁਹਾਡਾ ਸਵਾਗਤ ਕਰਦਾ ਜੀ ਆਪਣੇ ਚੈਨਲ ਤੇ। ਅੱਜ ਜਿਹੜਾ ਲਵਪ੍ਰੀਤ ਅਤੇ ਬੇਅੰਤ ਕੌਰ ਦਾ ਮਾਮਲਾ ਸੀ, ਉਸ ਮਾਮਲੇ ਦੇ ਵਿੱਚ ਬਠਿੰਡਾ ਚੰਡੀਗੜ੍ਹ ਹਾਈਵੇ ਆ ਜਿਹੜਾ ਉਹ ਲਵਪ੍ਰੀਤ ਦੇ ਪਰਿਵਾਰ ਵੱਲੋਂ ਜਾਮ ਕੀਤਾ ਗਿਆ, ਕਿਉਂਕਿ ਢਿੱਲੀ ਕਾਰਗੁਜ਼ਾਰੀ ਹੈ ਜਿਹੜੀ ਪ੍ਰਸ਼ਾਸਨ ਦੀ ਉਹ ਸਾਹਮਣੇ ਆਈ ਹੈ। ਉਹਨਾਂ ਨੂੰ ਲਵਪ੍ਰੀਤ ਦੇ ਪਰਿਵਾਰ ਨੂੰ ਜਿਹੜੀ ਪ੍ਰਸ਼ਾਸਨ ਦੇ ਉੱਪਰ ਘਾਟ ਮਹਿਸੂਸ ਹੋਈ ਹੈ, ਕਿਉਂਕਿ ਜਿਹੜੇ ਪਰਚੇ ਬੇਅੰਤ ਕੌਰ ਦੇ ਉੱਪਰ ਦਰਜ ਕੀਤੇ ਗਏ ਨੇ ਉਹ ਪਰਚੇ ਦੀਆਂ ਹੋਰ ਧਾਰਾਵਾਂ ਨੇ ਜਿਹੜੀਆਂ ਉਹਨਾਂ ਦੇ ਦਰਜ ਕੀਤੀਆਂ ਗਈਆਂ ਨੇ। ਹਾਲਾਂਕਿ ਪਰਿਵਾਰ ਚਾਹੁੰਦਾ ਹੈ ਕਿ ਜਿਹੜੀਆਂ ਧਾਰਾਵਾਂ ਦੇ ਵਿੱਚ ਵਾਧਾ ਕੀਤਾ ਜਾ ਸਕੇ, ਤੇ ਇਸ ਚੀਜ਼ ਨੂੰ ਮੁੱਖ ਰੱਖਦੇ ਹੋਏ ਬਠਿੰਡਾ ਚੰਡੀਗੜ੍ਹ ਜਿਹੜਾ ਹਾਈਵੇ ਆ ਉਹ ਪੂਰੀ ਤਰ੍ਹਾਂ ਪਰਿਵਾਰ ਨੇ ਜਾਮ ਕੀਤਾ। ਬਠਿੰਡਾ ਚੰਡੀਗੜ੍ਹ ਹਾਈਵੇ ਦੇ ਉੱਪਰ ਚੱਲ ਰਿਹਾ, ਜਿਹਦੇ ਵਿੱਚ ਲਵਪ੍ਰੀਤ ਦਾ ਪਰਿਵਾਰ, ਉਹਨਾਂ ਦੇ ਨਾਲ ਉਹਨਾਂ ਦੇ ਪਿੰਡ ਦੇ ਜਿਹੜੇ ਸਹਿਯੋਗੀ ਸੱਜਣ ਨੇ, ਉਹ ਭਾਨਾ ਸਿੱਧੂ, ਮਾਨ ਬਠਿੰਡੇ ਵਾਲਾ ਤੇ ਹੋਰ ਵੀ ਜਿਹੜੇ ਸੋਸ਼ਲ ਮੀਡੀਆ ਤੇ ਕੰਮ ਕਰਨ ਵਾਲੇ ਨੌਜਵਾਨ ਨੇ, ਤੇ ਹਰੇਕ ਟੀਵੀ ਚੈਨਲ ਜਿਹੜਾ ਉਹਨਾਂ ਦੀ ਹਮਾਇਤ ਦੇ ਵਿੱਚ ਪਹੁੰਚਿਆ, ਕਿਉਂਕਿ ਮਸਲਾ ਬੜਾ ਵੱਡਾ ਹੈ। ਕਿਉਂਕਿ ਇੱਕ ਪਰਿਵਾਰ ਨੇ ਆਪਣੇ ਨੌਜਵਾਨ ਪੁੱਤਰ ਨੂੰ ਖੋਇਆ ਤੇ ਉਸ ਨੌਜਵਾਨ ਪੁੱਤਰ ਨੂੰ ਇਨਸਾਫ ਦਿਵਾਉਣ ਦੇ ਵਾਸਤੇ ਹੈ ਜਿਹੜਾ ਪੂਰਾ ਜਿਹੜਾ ਉਹਦਾ ਪਿੰਡ ਹੈ ਜਾਂ ਉਹਦੇ ਸਹਿਯੋਗੀ ਨੇ, ਉਹ ਅੱਜ ਬਠਿੰਡਾ ਚੰਡੀਗੜ੍ਹ ਹਾਈਵੇ ਦੇ ਉੱਪਰ ਬੈਠੇ ਨੇ। ਤੇ ਤੁਹਾਨੂੰ ਅਸੀਂ ਦਿਖਾ ਨੇ ਉਹ ਵੀ ਲਗਾਤਾਰ ਜਿਹੜੀਆਂ ਕੱਲ ਤੋਂ ਲੈ ਕੇ ਇਸ ਦੇ ਵਿੱਚ ਸੰਘਰਸ਼ ਦੇ ਵਿੱਚ ਜੁਟੀਆਂ ਹੋਈਆਂ ਨੇ। ਮੈਂ ਤੁਹਾਡੀ ਗੱਲ ਵੀ ਆ ਜਿਹੜੀ ਪਰਿਵਾਰ ਦੇ ਨਾਲ ਕਰਵਾਉਂਗਾ, ਕਿਉਂਕਿ ਬੜੇ ਲੰਮੇ ਸਮੇਂ ਤੋਂ ਇਹ ਸੰਘਰਸ਼ ਹੈ ਜਿਹੜਾ
ਜਿਵੇਂ ਕਿ ਤੁਹਾਨੂੰ ਮੈਂ ਦੱਸਿਆ ਵੀ ਬਠਿੰਡਾ ਚੰਡੀਗੜ੍ਹ ਹਾਈਵੇ ਆ ਜਿਹੜਾ ਉਹ ਪਰਿਵਾਰ ਵੱਲੋਂ ਜਾਮ ਕੀਤਾ ਗਿਆ ਤੇ ਲਾਪਰੀ ਦੇ ਚਾਚਾ ਜੀ ਸਾਡੇ ਨਾਲ ਨੇ, ਉਹਨਾਂ ਤੋਂ ਪੁੱਛਣੇ ਬਾਈ ਜੀ ਬੜੇ ਲੰਮੇ ਸਮੇਂ ਤੋਂ ਇਹ ਜਿਹੜੀ ਮੰਗ ਆ ਤੁਹਾਡੀ ਲਮਕੀ ਪਈ ਆ, ਪ੍ਰਸ਼ਾਸਨ ਨੇ ਪਰਚਾ ਵੀ ਦਰਜ ਕੀਤਾ ਤੇ ਇਹਦੇ ਵਿੱਚ ਹੁਣ ਘਾਟ ਕੀ ਰਹੀ? ਪਰਚਾ ਨਹੀਂ ਦਰਜ ਕੀਤਾ ਵੀਰੇ, ਸਾਡੇ ਨਾਲ ਮਜ਼ਾਕ ਕੀਤਾਗਾ ਮਹੀਨੇ ਬਾਅਦ ਸਾਡੇ ਨਾਲ ਉਹਨਾਂ ਨੇ ਮਜ਼ਾਕ ਕੀਤਾ, ਪਰਚਾ ਨਹੀਂ ਕੀਤਾ। 420 ਤਾਂ ਨਿੱਕੇ ਮੋਟੇ ਲੜਾਈਆਂ ਹੋ ਜਾਂਦਾ ਯਾਰ। ਮੈਂ ਕਹਿੰਦਾ ਪ੍ਰਸ਼ਾਸਨ ਨੂੰ ਹੱਥ ਬੰਨ੍ਹ ਕੇ ਬੇਨਤੀ ਆ, ਮੈਨੂੰ ਤੁਹਾਨੂੰ ਬੁਰਾ ਭਲਾ ਬੋਲਣ ਦਾ ਕੋਈ ਉਹ ਨਹੀਂ ਹੈਗਾ ਹਨਾ। ਪਲੀਜ਼ ਸਾਡਾ ਪਰਚਾ ਦਰਜ ਕਰੋ ਤਰੀਕੇ ਨਾਲ। ਸੌਰੀ ਪਰਚਾ ਤਾਂ ਕਰਤਾ, ਸਾਡੀਆਂ ਬਣਦੀਆਂ ਧਾਰਾ ਲਾ ਦਿਓ। ਮੈਂ ਵੀ ਮੀਡੀਆ ਨੂੰ ਬਾਈਟ ਦੇ ਕੇ ਅੱਕਿਆ ਪਿਆ, ਮੇਰਾ ਵੀ ਜੀ ਕਰਦਾ ਯਾਰ ਮੈਂ ਵੀ ਆਪਦੇ ਘਰੇ ਆਰਾਮ ਨਾਲ ਸੌਵਾਂ। ਕਿਹੜੀ ਧਾਰਾ ਜਿਹੜੀ ਉਹ ਪ੍ਰਸ਼ਾਸਨ ਨੇ ਹੁਣ ਤੱਕ ਦਰਜ ਕੀਤੀ ਤੇ ਤੁਸੀਂ ਕਿਹੜੀ ਧਾਰਾ ਦੀ ਮੰਗ ਕਰਦੇ ਹੋ? ਦੇਖੋ ਜਿਹੜੇ ਮੇਨ ਧਾਰਾ ਸਾਡੇ ਵਕੀਲ ਸਾਹਿਬ ਦੱਸਣਗੇ, ਪਰ 306 ਦੀ ਤਾਂ ਮੈਂ ਜਿੰਨੀ ਕੁ ਮੈਨੂੰ ਨੌਲੇਜ ਹੈ ਮੈਂ ਉਹਦੀ ਮੰਗ ਕਰਦਾ, ਕਿਉਂਕਿ ਇਹਨੇ ਸਾਡੇ ਮੁੰਡੇ ਨੂੰ ਮਾਰਨ ਲਈ ਮਜਬੂਰ ਕੀਤਾ ਹੈਗਾ ਜੀ। ਤੁਹਾਡਾ ਮੈਂ ਮੰਨਦਾ ਵੀ ਤੁਹਾਡਾ ਤੁਸੀਂ ਇੱਕ ਨੌਜਵਾਨ ਪੁੱਤਰ ਨੂੰ ਖੋਇਆ ਹੈ ਤੇ ਉਹ ਦੁੱਖ ਤੁਸੀਂ ਸਮਝ ਸਕਦੇ ਹੋ, ਅਸੀਂ ਤਾਂ ਚਲੋ ਨਾਲ ਤੁਹਾਡੇ ਸਹਿਯੋਗ ਕਰ ਸਕਦੇ ਆ, ਪਰ ਉਧਰ ਦੂਸਰੇ ਪਰਿਵਾਰ ਵੱਲੋਂ ਇਹ ਵੀ ਆਇਆ ਵੀ ਜਿਹੜੇ ਲਾਪਰੀ ਦੇ ਚਾਚਾ ਜੀ ਨੇ ਉਹ ਦੂਰ ਦੇ ਰਿਸ਼ਤੇਦਾਰ ਨੇ ਜਾਂ ਉਹ ਕਹਿ ਰਹੇ ਨੇ ਵੀ ਅਸੀਂ ਉਹਦੇ ਚਾਚਾ ਹੀ ਹੈ ਨਹੀਂ, ਵੀ ਉਹਨਾਂ ਨੂੰ ਕੋਈ ਹੱਕ ਨਹੀਂ ਸਾਡੇ ਬਾਰੇ ਬੋਲਣ ਦਾ। ਆਵਾਜ਼ ਵੀਰੇ ਤੁਸੀਂ ਉਰੇ ਆਏ ਹੋ, ਮੈਂ ਤੁਹਾਡਾ ਕੁਝ ਲੱਗਦਾ? ਤੁਹਾਡਾ ਚੈਨਲ ਹੀ ਤੁਸੀਂ ਮੇਰੀ ਆਵਾਜ਼ ਰੱਖਣ ਆਏ ਹੋ ਨਾ। ਆਵਾਜ਼ ਕਿਸੇ ਦੀ ਵੀ ਕੋਈ ਵੀ ਰੱਖ ਸਕਦਾ। ਮੈਂ ਪਹਿਲਾਂ ਵਾਲੇ ਚੈਨਲਾਂ ਤੇ ਬੋਲ ਕੇ ਗਿਆ, ਲਵਪ੍ਰੀਤ ਦੀ ਦਾਦੀ ਤੇ ਮੇਰੀ ਮੰਮੀ ਸਕੀਆਂ ਮਾਸੀ ਦੀਆਂ ਕੁੜੀਆਂ ਨੇਗੀਆਂ ਤੇ ਲਵਪ੍ਰੀਤ ਦੇ ਦਾਦਾ ਤੇ ਮੇਰੇ ਡੈਡੀ ਸਕੇ ਭਰਾ ਨੇ। ਦੂਰ ਕਿੱਥੋਂ ਹੋ ਗਿਆ ਮੈਂ? ਦੂਜੀ ਗੱਲ ਉਹ ਕਹਿੰਦੇ ਆ ਕਿ ਮੈਂ ਇਹਨੂੰ ਦੇਖਿਆ ਨਹੀਂ। ਉਹ ਸਿਆਣੀਆਂ ਬਿਆਣੀਆਂ ਅਕਲ ਨੂੰ ਹੱਥ ਮਾਰਤੀ ਏ। ਜਦੋਂ ਘਰੇ ਨੌਜਵਾਨ ਧੀ ਪੁੱਤ ਦਾ ਵਿਆਹ ਹੋਵੇ ਨਾ, ਸੱਸ ਸਹੁਰਾ ਵਿਹੜੇ 'ਚ ਫਿਰਦੇ ਚੰਗੇ ਨਹੀਂ ਲੱਗਦੇ ਹੁੰਦੇ, ਬੰਦਾ ਆਪਦੇ ਘਰ ਹੀ ਚੰਗਾ ਹੁੰਦਾ ਜੀ। ਤੇ ਇੱਕ ਗੱਲ ਹੋਰ ਵੀ ਹੋ ਰਹੀ ਹੈ ਵੀ ਮਨੀਸ਼ਾ ਗਲਾਟੀ ਤੁਹਾਡੇ ਕੋਲੇ ਆ ਕੇ ਗਏ ਨੇ, ਉਹਨਾਂ ਨੇ ਵੀ ਤੁਹਾਨੂੰ ਵਿਸ਼ਵਾਸਨ ਦਿੱਤਾ ਵੀ ਕੁਝ ਕਰਾਵਾਂਗੇ, ਉਹਨਾਂ ਨੇ ਮੁੜ ਕੇ ਇਦਾਂ ਜਿਹਾ ਲੱਗਿਆ ਵੀ ਹੋਰ ਪਾਸੇ ਉਹ ਸਟੈਂਡ ਲਏ ਨੇ, ਉਹਨਾਂ ਬਾਰੇ ਤੁਹਾਡਾ ਕੀ ਕਹਿਣਾ? ਨਹੀਂ, ਮਨੀਸ਼ਾ ਗਲਾਟੀ ਨੇ ਆਈ ਸੀ, ਬਹੁਤ ਰਿਸਪੌਂਸ ਦਿੱਤਾ ਹੈ, ਪਰ ਮਨੀਸ਼ਾ ਗਲਾਟੀ ਨੇ ਚੈਨਲ ਦੇ ਉੱਪਰ ਕਲੀਅਰ ਕਹਿਤਾ ਵੀ ਬਰਨਾਲਾ ਪ੍ਰਸ਼ਾਸਨ ਕੁਝ ਨਹੀਂ ਕਰ ਰਿਹਾ, ਵੀ ਮੈਂ ਰੋਜ਼ ਫੋਨ ਕਰਦੀ ਆ, ਬਰਨਾਲਾ ਪ੍ਰਸ਼ਾਸਨ ਸਾਡੀ ਸੁਣ ਨਹੀਂ ਰਿਹਾ। ਉਹਨਾਂ ਨੇ ਕਲੀਅਰ ਕੱਟੇ ਕਹਿਤਾ ਵੀ ਜੇ ਮੇਰੇ ਹੱਥ 'ਚ ਹੁੰਦਾ ਤਾਂ ਮੈਂ ਹੁਣ ਨੂੰ ਇਹ ਪਰਚਾ ਕਰ ਦੇਣਾ ਸੀਗਾ। ਮਨੀਸ਼ਾ ਗਲਾਟੀ ਸਾਡਾ ਬਹੁਤ ਸਾਥ ਤਾਂ ਭੈਣ ਨੇ ਜੀ। ਹੁਣ ਵੀ ਤੁਸੀਂ ਉਸ ਟੱਚ ਦੇ ਵਿੱਚ ਹੈਗੇ ਮਨੀਸ਼ਾ ਗਲਾਟੀ? ਨਹੀਂ, ਕੱਲ ਰਾਜੂ ਹੋਰੀ ਮੁੰਡੇ ਹੋਰ ਗਏ ਸੀ, ਕਿਸੇ ਹੋਰ ਕੇਸ 'ਚ ਗਏ ਸੀ, ਉਹ ਬਹਿ ਕੇ ਗੱਲਬਾਤ ਕਰਕੇ ਆਇਆ ਤੇ ਉਹ ਨੰਬਰ ਉਹਨਾਂ ਦਾ ਮੇਰੇ ਕੋਲੇ ਆ ਗਿਆ। ਜੇ ਮੈਨੂੰ ਲੋੜ ਪਈ ਮੈਂ ਕਰ ਲੂੰਗਾ ਕੋਈ ਚੱਕਰ। ਹੁਣ ਤੱਕ ਬਾਈ ਹੱਲ ਤਾਂ ਇਸ ਚੀਜ਼ ਦਾ ਹੋਣਾ ਬੜਾ ਲੰਮਾ ਸਮਾਂ ਹੋ ਗਿਆ ਵੀਰੇ। ਦੇਖ ਮੈਂ ਤਾਂ ਕੋਠੇ ਚੜ ਕੇ ਕੂਕ ਰਿਹਾ ਯਾਰ, ਮੈਂ ਹਰੇਕ ਚੈਨਲ ਤੇ ਬੋਲ ਰਿਹਾ, ਫੜ ਕੇ ਹੱਥ ਨਾਲ ਤਾਂ ਲਿਖਾ ਨਹੀਂ ਸਕਦਾ ਵੀ ਆਹ ਲਿਖ ਦਿਓ, ਨਾ ਕੋਈ ਮੇਰੇ ਕਹੇ ਤੋਂ ਲਿਖੇ, ਉਹ ਤਾਂ ਉਹਨਾਂ ਦੀ ਮਰਜ਼ੀ ਹੈ। ਦੇਖ ਮੈਂ ਤਾਂ ਬੋਲ ਸਕਦਾ, ਮੈਂ ਲੋਕਾਂ ਦਾ ਇਕੱਠ ਕਰ ਸਕਦਾ, ਲੋਕਾਂ ਨੂੰ ਜੋੜ ਸਕਦਾ। ਬਾਈ ਹੁਣ ਜੇ ਮਤਲਬ ਕੋਈ ਨਹੀਂ ਹੱਲ ਨਿਕਲਦਾ ਤਾਂ ਇਹ ਆਪਾਂ ਧਰਨਾ ਮੇਨ ਹਾਈਵੇ ਤੇ ਲਾਈ ਬੈਠਾ ਤੇ ਕਦੋਂ ਤੱਕ ਚੱਲੂ? ਅਣਮਿੱਥੇ ਸਮੇਂ ਲਈ ਵੀਰੇ ਇਹ ਰੈਗੂਲਰ ਚੱਲੂਗਾ। ਜਿੰਨਾ ਲੋਕਾਂ ਨੂੰ ਕੀ ਕਹੋਗੇ ਵੀ ਲੋਕਾਂ ਨੂੰ ਕਹਿਣਾ ਵੀ ਵੱਧ ਤੋਂ ਵੱਧ ਮੇਰੇ ਨਾਲ ਜੁੜੋ ਵੀਰ। ਦੇਖੋ ਅੱਜ ਮੈਂ ਜੇ ਇਕੱਲਾ ਰਹਿ ਗਿਆ, ਮੈਂ ਹਾਰ ਗਿਆ, ਉਦੋਂ ਬਾਅਦ ਕਿਸੇ ਦੀ ਸੁਣੀ ਜਾਂਦੀ, ਉਹ ਜਦ ਸਾਡੀ ਨਹੀਂ ਸੁਣੀ ਜਾਂਦੀ ਹੋਰ ਕਿਸੇ ਦੀ ਕਿਵੇਂ ਸੁਣੀ ਜਾਊਗੀ ਜੀ ਬਾਈ। ਬੜਾ ਵੱਡਾ ਘਾਟਾ ਕਿਉਂਕਿ ਪਰਿਵਾਰ ਨੇ ਖਾਦਾ ਇੱਕ ਨੌਜਵਾਨ ਪੁੱਤਰ ਨੂੰ, ਉਹਨਾਂ ਨੇ ਖੋਇਆ ਗਿਆ। ਸਾਡੇ ਨਾਲ ਸਾਡਾ ਭਰਾ ਭਾਨਾ ਸਿੱਧੂ ਵੀ, ਉਹਨਾਂ ਤੋਂ ਵੀ ਆਪਾਂ ਇੱਕ ਲੈ ਲੈਨੇ ਬਾਈ। ਬੜਾ ਵੱਡਾ ਘਾਟਾ ਕਿਉਂਕਿ ਇੱਕ ਨੌਜਵਾਨ ਪੁੱਤਰ ਦੀ ਮੌਤ ਹੋਈ ਆ ਤੇ ਹਜੇ ਤੱਕ ਪ੍ਰਸ਼ਾਸਨ ਵੱਲੋਂ ਬੜੀ ਢਿੱਲੀ ਕਾਰਗੁਜ਼ਾਰੀ ਆ। ਤੁਸੀਂ ਵੀ ਪਹੁੰਚੇ ਹੋ ਤੇ ਕੀ ਕਹੋਗੇ? ਪ੍ਰਸ਼ਾਸਨ ਦੀ ਕਾਰਗੁਜ਼ਾਰੀ ਢਿੱਲੀ ਕਿਉਂ ਆ ਕਿ ਇੱਕ ਤਾਂ ਨੰਬਰ 1 ਇਹ ਦੱਸਿਆ ਜਾ ਰਿਹਾ ਵੀ ਜਿਹੜੇ ਪੋਲੀਟੀਕਲ ਪ੍ਰੈਸ਼ਰ ਨੇ, ਦਬਾਅ ਨੇਗੇ ਹਨਾ, ਉਹ ਦੱਸਿਆ ਜਾ ਰਿਹਾ। ਜਿਹੜੀ ਪ੍ਰਸ਼ਾਸਨ ਦੀ ਇਹ ਆ ਵੀ ਦੇਖੋ ਤੁਹਾਨੂੰ ਸਭ ਨੂੰ ਪਤਾ ਵੀ ਜਿੰਨਾ ਵੀ ਤੁਸੀਂ ਨੌਜਵਾਨ ਹੋ ਸਾਰੇ ਆਪਣਾ ਦਿੱਲੀ ਦੇ ਵਿੱਚ ਜਿਹੜਾ ਉਹ ਮੱਥਾ ਲੱਗਿਆ ਹੋਇਆ ਦਿੱਲੀ ਦੇ ਨਾਲ ਹਨਾ। ਆਪਾਂ ਹਮੇਸ਼ਾ ਇਹ ਕਹਿੰਦੇ ਆ ਰਹੇ ਹਾਂ, ਸਾਰਾ ਪੰਜਾਬ ਇਹ ਕਹਿੰਦਾ ਆ ਰਿਹਾ ਵੀ ਅੱਜ ਤੱਕ ਸਾਡੀ ਜਿਹੜਾ ਦਿੱਲੀ ਨਾਲ ਸਾਨੂੰ ਸਾਡੇ ਪੰਜਾਬ ਦੇ ਇਨਸਾਫ ਨਹੀਂ ਮਿਲੇ ਜਾਂ ਤਿੰਨੇ ਜਿਹੜੇ ਕਾਲੇ ਕਾਨੂੰਨ ਪਾਸ ਕਰਤੇ। ਪਰ ਕੀ ਜਿਹੜੇ ਪੰਜਾਬ ਦੇ ਵਿੱਚ ਜਿਹੜੀ ਸਰਕਾਰ ਆ ਜਿਹਦੀ ਕੀ ਕੈਪਟਨ ਨੇ ਅੱਜ ਤੱਕ ਜਿਹੜਾ ਪੂਰੀ ਦੁਨੀਆ ਦੇ ਵਿੱਚ ਜਿਹੜਾ ਮਾਮਲਾ ਸਾਰੀ ਦੁਨੀਆ ਦੇ ਬੱਚੇ ਨੂੰ ਪਤਾ ਹੈ, ਕੌਣ ਸੱਚਾ ਤੇ ਕੌਣ ਝੂਠਾ ਉਹਨੂੰ ਹੀ ਪਤਾ ਹੈ। ਕੈਨੇਡਾ ਦਾ ਪ੍ਰਧਾਨ ਮੰਤਰੀ ਇਹ ਮੁੱਦੇ ਤੇ ਬੋਲ ਪਿਆ ਕਿ ਜਿਹੜਾ ਪੰਜਾਬ ਦਾ ਸੀਐਮ ਉਹ ਨਹੀਂ ਕਹਿ ਸਕਦਾ ਵੀ ਜਿਹੜੀ ਬਣਦੀ ਕਾਰਵਾਈ ਆ ਕੁੜੀ ਤੇ ਕੀਤੀ ਜਾਵੇ। ਨਾਲੇ ਪਤਾ ਹੈ, ਸਾਰੇ ਨੂੰ ਪਤਾ ਹੈ, ਇੱਕ ਅਫਸਰ ਐਡੀ ਵੱਡੀ ਅਫਸਰ ਪੰਜਾਬ ਦੀ ਮਨੀਸ਼ਾ ਗਲਾਟੀ ਕਹਿ ਰਹੀ ਹੈ ਵੀ ਹਾਂ ਕੁੜੀ ਗਲਤ ਹੈ। ਉਹਨੇ ਬਿਆਨ ਦਿੱਤਾ, ਉਹਨੇ ਸਰੇਆਮ ਇਹ ਗੱਲ ਕਹੀ ਹੈ ਵੀ ਜਿਹੜਾ ਬਰਨਾਲਾ ਪ੍ਰਸ਼ਾਸਨ ਆ ਉਹ ਬਣਦੀ ਕਾਰਵਾਈ ਨਹੀਂ ਕਰ ਰਿਹਾ। ਯਾਰ 420 ਨਾਲ ਕੀ ਹੋ ਜਾਊਗਾ? ਜਿਹੜੀ ਵਕੀਲ ਸਾਹਿਬਾਨ ਤੇ ਆਪਣੇ ਪਰਿਵਾਰ ਜਿਹੜੀ ਮੰਗ ਕਰ ਰਿਹਾ ਜਿਹੜੀ ਧਾਰਾ ਦੀ, ਉਹ ਜਿਹੜੀ ਧਾਰਾ ਲੱਗਣੀ ਚਾਹੀਦੀ ਹੈ। ਜਿੰਨਾ ਟਾਈਮ ਇਹ ਧਾਰਾ ਲੱਗਦੀ ਨਹੀਂ ਉਨਾ ਟਾਈਮ ਅਸੀਂ ਬੈਠਾਂਗੇ। ਪਰ ਇੱਕ ਗੱਲ ਮੈਂ ਇੱਕ ਸਵਾਲ ਇੱਥੇ ਹੋਰ ਵੀ ਬਹੁਤ ਵੱਡਾ ਪੈਦਾ ਹੁੰਦਾ ਹੈ ਵੀ ਜਿਹੜਾ ਪੰਜਾਬ ਅੱਜ ਖਾਲੀ ਕਿਉਂ ਹੁੰਦਾ ਜਾ ਰਿਹਾ? ਜੇ ਲਵਪ੍ਰੀਤ ਨੇ 30 ਲੱਖ ਰੁਪਇਆ ਲਾਇਆ ਜਾਂ ਲਵਪ੍ਰੀਤ ਦੀ ਖੁਦਕੁਸ਼ੀ ਹੋਈ, ਉਹ ਕਿਉਂ ਹੋਈ? ਉਹਦਾ ਕਾਰਨ ਕੀ ਹੈ? ਸਭ ਤੋਂ ਵੱਡਾ ਕਾਰਨ ਇਹ ਹੈ ਕਿ ਪੰਜਾਬ ਦੇ ਵਿੱਚ ਕੋਈ ਰੁਜ਼ਗਾਰ ਹੈ ਨਹੀਂ, ਕੰਮ ਹੈ ਨਹੀਂਗਾ, ਤਾਂ ਕਰਕੇ ਜਿਹੜਾ ਯੂਥ ਆ ਉਹ ਨੌਜਵਾਨ ਬਾਹਰ ਜਾ ਰਹੇ ਨੇਗੇ। ਇੱਥੇ ਇਹਨਾਂ ਨੂੰ ਆਪਣੀਆਂ ਸਰਕਾਰਾਂ ਬਣਾਉਣ ਦੀ ਪਈ ਆ ਹਨਾ। ਕੋਈ ਪੰਜਾਬ ਦੇ ਕੋਈ ਤੁਸੀਂ ਇਹ ਦਿਖਾ ਦਿਓ ਵੀ ਇੱਥੇ ਕੋਈ ਮੌਜੂਦਾ ਇੱਥੇ ਕੋਈ ਲੀਡਰ ਪੋਲੀਟੀਕਲ ਲੀਡਰ ਆਇਆ, ਕੋਈ ਐਮਐਲਏ ਐਮਪੀ ਇੱਥੇ ਕੋਈ ਆਇਆ, ਕਿਸੇ ਨੇ ਆ ਕੇ ਪਰਿਵਾਰ ਦਾ ਦੁੱਖ ਸੁਣਿਆ? ਆ ਸਾਰੇ ਲੋਕ ਬੈਠੇ ਨੇ ਯਾਰ, ਕੋਈ ਕਮਲੀ ਬੈਠੇ ਨੇਗੇ। ਸਭ ਨੂੰ ਪਤਾ ਵੀ ਜਿਹੜਾ ਇਨਸਾਫ ਆ ਉਹ ਬਣਦਾ ਮਿਲਣਾ ਚਾਹੀਦਾ। ਯਾਰ ਗਊ ਵਰਗਾ ਮੁੰਡਾ, ਯਾਰ ਉਹਦਾ ਫੇਸ ਪਤਾ ਲੱਗਦਾ ਵੀ ਲਵਪ੍ਰੀਤ ਦਾ ਮੁੰਡਾ ਕਿਹੋ ਜਿਹਾ, ਇੱਕ ਮੁੰਡੇ ਦਾ ਮੂੰਹ ਦੇਖ ਕੇ ਪਤਾ ਲੱਗ ਜਾਂਦਾ। ਬਾਕੀ ਸਾਰੇ ਸਬੂਤ ਨੇ ਵੀ ਲਵਪ੍ਰੀਤ ਜਿਹੜਾ ਉਹ ਆਪਣਾ ਕੋਈ ਕਸੂਰਵਾਰ ਨਹੀਂ, ਉਹਦਾ ਕੋਈ ਕਸੂਰ ਨਹੀਂ ਹੈਗਾ। ਤੇ ਇਹ ਚੀਜ਼ ਨੂੰ ਦੇਖ ਕੇ ਤਾਂ ਬਾਈ ਜੇ ਪ੍ਰਸ਼ਾਸਨ ਕਾਰਵਾਈ ਨਹੀਂ ਕਰਦਾ ਤਾਂ ਹੋਰ ਵੀ ਕੇਸ ਜਿਹੜੇ ਪੰਜਾਬ ਦੇ ਵਿੱਚੋਂ ਵੱਧ ਜਾਣਗੇ। ਯਾਰ ਕੇਸ ਤਾਂ ਪਹਿਲਾਂ ਵੀ ਹਜ਼ਾਰਾਂ ਨੇਗੇ ਯਾਰ,
ਅਸੀਂ ਘੱਟੋ ਘੱਟ ਇਹ 4-5 ਜਿਹੜੇ ਸਮਝੌਤੇ ਆ ਉਹ ਘਰੇ ਬੁਲਾ ਕੇ, ਮੇਰਾ ਚਾਚਾ ਬੈਠਾ, ਇਹ ਸਾਰੇ ਹੁੰਨੇ ਆ, ਘੱਟੋ ਘੱਟ ਪਹਿਲਾਂ 5-6 4-5 ਇਹ ਸਮਝੌਤੇ ਅਸੀਂ ਕਰਾਏ ਨੇਗੇ। 2 ਤਾਂ ਪੈਸੇ ਵਾਪਸ ਕਰਾਏ ਉਹਨਾਂ ਦੇ ਕੁੜੀਆਂ ਦੇ, 2 ਕੁੜੀਆਂ ਦੇ ਸਮਝੌਤਾ ਕਰਕੇ ਬਾਹਰ ਭੇਜਾ। ਇੱਕ ਤੋਂ ਪਹਿਲਾਂ 3-4 ਸਾਲ ਪਹਿਲਾਂ ਕੇਸ ਉਠਾਇਆ ਸੀਗਾ। ਜੇ ਯਾਰ ਇੱਕ ਤਾਂ ਫਰਜ਼, ਮੇਨ ਗੱਲ ਪਤਾ ਕੀ ਆ, ਜੇ ਕਿਸੇ ਦੇ ਮੁੰਡੇ ਨੇ 20-30 ਲੱਖ ਰੁਪਇਆ ਲਾਤਾ, ਨੰਬਰ 1 ਤਾਂ ਕੁੜੀ ਨੂੰ ਗੱਲ ਸਮਝਣੀ ਚਾਹੀਦੀ, ਉਹਦੇ ਪਰਿਵਾਰ ਨੂੰ ਸਮਝਣੀ ਚਾਹੀਦੀ ਹੈ ਨਾ ਗੱਲ, ਵੀ ਜੋ ਲੱਖ ਮਤਭੇਦ ਹੋ ਸਕਦੇ ਨੇ ਇੱਕ ਵਾਰੀ ਮੁੰਡੇ ਨੂੰ ਬਾਹਰ ਲੈ ਕੇ ਜਾਓ, ਹੈਨਾ। ਇਹ ਕਾਰਨ ਅਸਲ ਤਾਂ ਮੇਨ ਦੇ ਵਿੱਚ ਹੈ, ਜੇ ਪੰਜਾਬ ਦੇ ਵਿੱਚ ਰੁਜ਼ਗਾਰ ਹੋਣ, ਕਿਉਂ ਜਿਹੜੇ ਉਹ ਲੋਕ ਬਾਹਰ ਜਾਣ ਯਾਰ। ਬੜੇ ਬਾਈ ਮੁੱਦੇ ਤੂੰ ਚੱਕੇ ਆ, ਬੜੇ ਲੋਕਾਂ ਦੇ ਨਾਲ ਤੂੰ ਇਸ ਚੀਜ਼ ਦੇ ਵਿੱਚ ਵੀ ਖੜਾ, ਕਿਉਂਕਿ ਤੁਸੀਂ ਫੇਸਬੁੱਕ ਪੇਜ ਤੋਂ ਤੇ ਉੱਥੇ ਵੀ ਤੁਸੀਂ ਵੀਡੀਓ ਪਾਉਂਦੇ ਹੋ ਵੀ ਹਾਂ ਯਾਰ ਜੇ ਕੋਈ ਕੇਸ ਵਾਲਾ ਤਾਂ ਸਾਨੂੰ ਮਿਲੇ। ਹੁਣ ਇਹ ਆ ਜਿਹੜਾ ਮੁੱਦਾ, ਕਿਉਂਕਿ ਅੱਜ ਤਾਂ ਥੋੜੀ ਗਿਣਤੀ ਚਲੋ ਮੀਂਹ ਕਰਕੇ ਵੀ ਘੱਟ ਹੋ ਸਕਦੀ ਹੈ, ਵੀ ਜੇ ਪ੍ਰਸ਼ਾਸਨ ਨਹੀਂ ਕਾਰਵਾਈ ਕਰਦਾ ਤਾਂ ਕਿੰਨੀ ਦੂਰ ਤੱਕ ਇਸ ਮੁੱਦੇ ਨੂੰ ਲੈ ਕੇ ਜਾਓ। ਯਾਰ ਜਿਹੜਾ ਮੁੱਦਾ ਜਿਹੜਾ ਮੇਨ ਆ, ਦੇਖ ਸਭ ਨੂੰ ਪਤਾ ਵੀ ਅੱਜ ਪੰਜਾਬ ਦੇ ਵਿੱਚ ਹਾਲਾਤ ਕੀ ਹੋ ਰਹੇ ਨੇ। ਪਹਿਲਾਂ ਤਾਂ ਮੈਨੂੰ ਇਹ ਸੀਗਾ, ਸਾਨੂੰ ਸਾਰਿਆਂ ਨੂੰ ਇਹ ਸੀਗਾ ਵੀ ਮੁੱਦਾ ਟਿਕ ਜੇ, ਹਨਾ, ਕਈ ਵਾਰੀ ਵੀ ਜੋ ਇਨਸਾਫ ਆ ਉਹ ਮਿਲ ਜੇ। ਹੁਣ ਸਾਰੇ ਹੀ ਲੋਕ ਨਿਕਲ ਕੇ ਬਾਹਰ ਆ ਗਏ ਘਰਾਂ ਤੋਂ ਬਾਈ। ਸਭ ਜਿਹੜਾ ਸਾਡਾ ਧਿਆਨ ਆ ਉਹਦਾ ਸਾਨੂੰ ਪਤਾ ਵੀ ਪੂਰਾ ਦਿੱਲੀ ਦੇ ਵਿੱਚ ਅਸੀਂ ਤਿੰਨੇ ਕਾਲੇ ਜਿਹੜੇ ਉਹ ਕਾਨੂੰਨ ਉਹ ਖਾਰਜ ਕਰਾਉਣੇ ਆ। ਹਰ ਇੱਕ ਬੰਦਾ 10 ਤੋਂ 15 ਦਿਨ ਪਹਿਲਾਂ ਦਿੱਲੀ ਲਾ ਕੇ ਆਉਂਦਾ, ਫਿਰ ਉਹਨੂੰ ਆਪਦੇ ਆਪੋ ਆਪਣੇ ਘਰ ਦੇ ਕੰਮ ਕਰਨੇ ਹੁੰਦੇ ਨੇ। ਹੁਣ ਜਿਹੜਾ ਵਿੱਚ ਆ ਜਿਹੜੇ ਪਛੂੜੀਆਂ ਪੈ ਗਈਆਂ ਹੁਣ ਵੀ ਅਸੀਂ ਘਰ ਦੇ ਕੰਮ ਕਰੀਏ, ਦਿੱਲੀ ਜਾਈਏ ਜਾਂ ਅਸੀਂ ਇੱਥੇ ਸੜਕਾਂ 'ਤੇ ਬੈਠੀਏ, ਹੈਨਾ। ਵੀ ਜਿਹੜੀ ਹੁਣ ਤੁਹਾਨੂੰ ਮੈਂ ਮੇਨ ਗੱਲ ਦੱਸੀ ਹੈ ਵੀ ਜਿੰਨਾ ਟਾਈਮ ਇਨਸਾਫ ਨਹੀਂ ਮਿਲਦਾ ਉਹਨਾਂ ਟਾਈਮ ਅਸੀਂ ਇੱਥੇ ਸੜਕਾਂ 'ਤੇ ਬੈਠਾਂਗੇ। ਜਿਹੜੀ ਪ੍ਰਸ਼ਾਸਨ ਨੇ ਜਿੰਨਾ ਟਾਈਮ ਬਣਦੀ ਕਾਰਵਾਈ ਨਹੀਂ ਕਰਦਾ ਉਹਨਾਂ ਟਾਈਮ ਅਸੀਂ ਇੱਥੇ ਬੈਠਾਂਗੇ। ਇਹ ਸੀਗੇ ਜੀ ਭਾਨਾ ਸਿੱਧੂ ਜੀ, ਕਿ ਜਿਹੜੇ ਕਹਿੰਦੇ ਕਿ ਮੀਂਹ ਪੈਂਦਾ ਰਹੇ ਭਾਵੇਂ ਕੁਝ ਵੀ ਹੁੰਦਾ ਰਹੇ, ਜਿੰਨਾ ਚਿਰ ਪਰਿਵਾਰ ਦੇ ਨਾਲ ਪ੍ਰਸ਼ਾਸਨ ਨਹੀਂ ਖੜੂਗਾ, ਜਿੰਨਾ ਚਿਰ ਬਣਦੀ ਕਾਰਵਾਈ ਨਹੀਂ ਕੀਤੀ ਜਾਊਗੀ, ਅਸੀਂ ਪਰਿਵਾਰ ਦੇ ਨਾਲ ਖੜਿਆ। ਅਤੇ ਤੁਹਾਨੂੰ ਇਕੱਠ ਦਿਖਾ ਦਿੰਦੇ ਹਾਂ, ਕਿਉਂਕਿ ਵਰਦੇ ਮੀਂਹ ਦੇ ਵਿੱਚ ਵੀ ਜਿਹੜੇ ਲੋਕ ਨੇ ਉਹ ਇਸ ਧਰਨੇ ਦੇ ਵਿੱਚ ਬੈਠੇ ਨੇ ਤੇ ਲਵਪ੍ਰੀਤ ਦੇ ਪਰਿਵਾਰ ਦੇ ਨਾਲ ਆ ਜਿਹੜਾ ਸਾਥ ਦੇ ਰਹੇ ਨੇ, ਕਿਉਂਕਿ ਲਵਪ੍ਰੀਤ ਦਾ ਪਰਿਵਾਰ ਆ ਜਿਹੜਾ ਉਹ ਸੱਚਾ ਪਰਿਵਾਰ ਆ। ਉਹਨੂੰ ਪ੍ਰਸ਼ਾਸਨ ਨੂੰ ਵੀ ਉਸ ਦਾ ਸਾਥ ਜ਼ਰੂਰ ਦੇਣਾ ਚਾਹੀਦਾ, ਕਿਉਂਕਿ ਬੜਾ ਲੰਮਾ ਸਮਾਂ ਹੋ ਗਿਆ ਇਸ ਮਸਲੇ ਨੂੰ ਲਮਕਦਿਆਂ ਹੋਇਆਂ। ਜਿਹੜੀਆਂ ਸਾਡੀਆਂ ਮਾਤਾਵਾਂ ਨੇ, ਸਾਡੀਆਂ ਭੈਣਾਂ ਨੇ, ਉਹ ਵੀ ਕੱਲ੍ਹ ਤੋਂ ਲੈ ਕੇ ਲਗਾਤਾਰ ਇਹਨਾਂ ਨੇ ਕਾਲ ਵੀ ਦਿੱਤੀ ਸੀ ਵੀ ਇੱਥੇ ਅਸੀਂ ਪਹੁੰਚੀਏ। ਮੀਂਹ ਪੈ ਰਿਹਾ, ਇਸ ਦੇ ਬਾਵਜੂਦ ਵੀ ਲੋਕ ਨੇ ਜਿਹੜੇ ਉਹਨਾਂ ਦੇ ਨਾਲ ਖੜੇ ਨੇ। ਹੋਰ ਨਹੀਂ, ਇਕੱਲਾ ਲਵਪ੍ਰੀਤ ਨਹੀਂ ਹੈਗਾ, ਕਿਉਂਕਿ ਲੱਖਾਂ ਹਜ਼ਾਰਾਂ ਕੇਸ ਨੇ ਜਿਹੜੇ ਉਹ ਉੱਭਰ ਕੇ ਸਾਹਮਣੇ ਆ ਗਏ ਨੇ। ਕਿਉਂਕਿ ਹਰੇਕ ਬੰਦਾ ਜੱਕਦਾ ਸੀ, ਹਰੇਕ ਬੰਦੇ ਦੇ ਆਪਦੇ ਘਰ ਦੇ ਪੜਦੇ ਹੁੰਦੇ ਨੇ, ਹਰੇਕ ਬੰਦੇ ਦੇ ਆਪਦੇ ਘਰ ਦੀਆਂ ਮਜਬੂਰੀਆਂ ਹੁੰਦੀਆਂ ਨੇ, ਨਹੀਂ ਡਰਦਾ ਦੱਸਦਾ। ਇੱਕ ਪਾਸੇ ਅਸੀਂ ਆਪਣੇ ਜ਼ਮੀਨਾਂ ਨੂੰ, ਆਪਦੇ ਬਾਣਾਂ ਨੂੰ ਗਹਿਣੇ ਧਰ ਕੇ ਜਾਂ ਵੇਚ ਕੇ ਬਾਹਰ ਜਾਣ ਦੀ ਲਾਲਸਾ ਹੈ, ਕਿਉਂਕਿ ਕੁਝ ਸਰਕਾਰਾਂ ਦੀਆਂ ਘਾਟਾਂ ਵੀ ਨੇ। ਸਰਕਾਰਾਂ ਦੀਆਂ ਘਾਟਾਂ ਇਹ ਨੇ ਕਿ ਸਾਨੂੰ ਪੰਜਾਬ ਤੋਂ ਬਾਹਰ ਜਾਣ ਦੀ ਲੋੜ ਕਿਉਂ ਪੈਂਦੀ ਹੈ, ਕਿਉਂਕਿ ਮਾੜੇ ਪ੍ਰਸ਼ਾਸਨ ਨੇ, ਮਾੜੀਆਂ ਕਾਰਗੁਜ਼ਾਰੀਆਂ ਨੇ, ਤਾਂ ਕਰਕੇ ਸਾਨੂੰ ਜਾਣਾ ਪੈਂਦਾ। ਇੱਕ ਪਾਸੇ ਪਰਿਵਾਰ ਨੇ ਆਪਣਾ ਵਾਹਨ ਜਾਂ ਪੈਸਾ ਵੀ ਖਰਾਬ ਕੀਤਾ ਤੇ ਦੂਜੇ ਪਾਸੇ ਇੱਕ ਨੌਜਵਾਨ ਪੁੱਤਰ ਨੂੰ ਵੀ ਉਹਨਾਂ ਨੇ ਖੋਇਆ। ਇੱਥੇ ਸਾਡੇ ਨਾਲ ਮਾਤਾਵਾਂ ਭੈਣਾਂ ਨੇ, ਉਹਨਾਂ ਤੋਂ ਵੀ ਅਸੀਂ ਪੁੱਛ ਲੈਂਦੇ ਹਾਂ। ਸਤਿ ਸ਼੍ਰੀ ਅਕਾਲ ਮਾਤਾ ਜੀ। ਮਾਤਾ ਜੀ, ਕੀ ਲੱਗਦਾ ਹੈ ਪ੍ਰਸ਼ਾਸਨ ਦੀ ਬੜੀ ਢਿੱਲੀ ਕਾਰਗੁਜ਼ਾਰੀ ਹੈ ਜਿਹੜੀ ਲਵਪ੍ਰੀਤ ਨੂੰ ਲੈ ਕੇ, ਤੇ ਕਿੰਨੀ ਕੁ ਕਾਰਵਾਈ ਹੋਣੀ ਚਾਹੀਦੀ ਸੀ ਜਿਹੜੀ ਹਜੇ ਤੱਕ ਨਹੀਂ ਹੋਈ? ਦੇਖੋ, ਪਹਿਲੀ ਗੱਲ ਤਾਂ ਪਰਿਵਾਰ ਬਹੁਤ ਦੁਖੀ ਹੈਗਾ। FRI ਦਰਜ ਹੋਣੀ ਚਾਹੀਦੀ ਸੀ, ਜੋ ਬਣਦੀ ਕਾਰਵਾਈ ਤਾਂ ਉਹਨਾਂ ਨੂੰ ਕਰਨੀ ਚਾਹੀਦੀ ਸੀ। ਇਹਨਾਂ ਨੇ ਆਪਣਾ ਪੁੱਤ ਖੋਇਆ, ਇਹਨਾਂ ਨੂੰ ਇਨਸਾਫ ਜ਼ਰੂਰ ਮਿਲਣਾ ਚਾਹੀਦਾ ਜੀ। ਤੁਸੀਂ ਕਿੰਨੇ ਚਿਰ ਤੋਂ ਬੈਠੇ ਹੋ ਜੀ ਇੱਥੇ, ਕੱਲ ਤੋਂ ਜਾਂ? ਸਾਡਾ ਤਾਂ ਘਰ ਦਾ ਹੀ ਬੇਟਾ ਸੀ ਉਹ, ਸਾਡਾ ਤਾਂ ਆਪਣਾ ਹੀ। ਕੀ ਲੱਗਦੇ ਹੋ ਜੀ? ਮੈਂ ਤਾਈ ਜੀ ਲੱਗਦੀ ਆ, ਚਾਚੀ ਜੀ ਲੱਗਦੇ ਨੇ। ਹਾਂ, ਸਾਡਾ ਤਾਂ ਖੁਦ ਆਪਣਾ ਹੀ ਬੇਟਾ ਸੀ। ਅਸੀਂ ਤਾਂ 1 ਮਹੀਨੇ ਤੋਂ ਮੱਚ ਰਹੇ ਆ, ਤੜਫ ਰਹੇ ਆ, ਸਾਡਾ ਨਾਲ ਇਨਸਾਫ ਨਹੀਂ ਹੋ ਰਿਹਾ, ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ। ਸਾਰਾ ਦਿਨ ਕੁੱਤਿਆਂ ਵਾਂਗੂ ਭੌਂਕਦੇ ਤੁਰੇ ਫਿਰਦੇ ਆ। ਜਿਹੜੇ ਲੜਕੀ ਦਾ ਪਰਿਵਾਰ ਹੈ ਜੀ, ਉਹਦੇ ਵੱਲੋਂ ਲਗਾਤਾਰ ਇਹ ਵੀਡੀਓ ਵੀ ਪਾਈਆਂ ਜਾ ਰਹੀਆਂ ਵੀ ਅਸੀਂ ਕਸੂਰਵਾਰ ਨਹੀਂ ਆ, ਜਾਂ ਸਾਡੇ ਵੱਲੋਂ ਇਸ ਚੀਜ਼ ਦੀ ਕੋਈ ਘਾਟ ਨਹੀਂ ਸੀ, ਵੀ ਲਵਪ੍ਰੀਤ ਦਾ ਕੋਈ ਹੋਰ ਮਸਲਾ ਸੀ। ਉਹਦੇ ਬਾਰੇ ਤੁਹਾਨੂੰ ਪਤਾ ਹੋਣਾ, ਕਿਉਂਕਿ ਤੁਸੀਂ ਘਰ ਦੇ ਮੈਂਬਰ ਹੋ, ਤੁਹਾਨੂੰ ਜ਼ਿਆਦਾ ਪਤਾ ਵੀ ਕੀ ਕਹਾਣੀ ਸੀ। ਵੀਰ ਜੀ, ਸਾਡਾ ਮੁੰਡਾ ਬਹੁਤ ਸਿਆਣਾ ਸੀ, ਕੋਈ ਇਦਾਂ ਦਾ ਜਿੱਦਾਂ ਦਾ ਉਹ ਬਲੇਮ ਲਾ ਰਿਹਾ ਇਦਾਂ ਦਾ ਕੋਈ ਵੀ ਚੱਕਰ ਨਹੀਂ ਸੀ। ਸਾਡਾ ਮੁੰਡਾ ਬਹੁਤ ਨਾਈਸ ਸੀ, ਸਾਰਾ ਦਿਨ ਕੰਮ ਕਰਦਾ ਸੀ, ਆਪਣੇ ਪਾਪਾ ਨਾਲ ਸਾਰਾ ਕੰਮ ਕਰਵਾਉਂਦਾ ਸੀ, ਸਾਡੇ ਵਿੱਚ ਰਹਿੰਦਾ ਸੀ, ਹੱਸਦਾ ਸੀ, ਖੇਡਦਾ ਸੀ। ਉਦਾਂ ਦੀ ਕੋਈ ਗੱਲ ਨਹੀਂ ਸੀ ਜਿੱਦਾਂ ਦਾ ਉਹ ਸਾਡੇ ਤੇ ਬਲੇਮ ਲਾ ਰਹੇ ਆ। ਇੱਕ ਜਿਹੜੇ ਉਹਨਾਂ ਦੇ ਚਾਚਾ ਜੀ ਨੇ, ਉਹ ਲਗਾਤਾਰ ਮੀਡੀਆ ਤੇ ਬੋਲ ਰਹੇ ਨੇ ਵੀ ਹਾਂ ਸਾਨੂੰ ਇਨਸਾਫ ਮਿਲਣਾ ਚਾਹੀਦਾ, ਤੇ ਬੇਅੰਤ ਕੌਰ ਨੇ ਇਹ ਚੀਜ਼ ਵੀ ਕਹੀ ਹੈ ਵੀ ਜਿਹੜੇ ਉਹਨਾਂ ਦੇ ਚਾਚਾ ਜੀ ਬੋਲਦੇ ਨੇ ਉਹ ਉਹਨਾਂ ਦੇ ਸਕਿਆਂ ਸਕੀਨਿਆਂ ਚੋਂ ਨਹੀਂ ਹੈਗੇ, ਹਾਲਾਂਕਿ ਦੂਰ ਤੋਂ ਨੇ, ਵੀ ਉਹਨਾਂ ਦਾ ਕੋਈ ਹੱਕ ਨਹੀਂ ਬੋਲਣ ਦਾ। ਉਹਦੇ ਬਾਰੇ ਤੁਸੀਂ ਦੱਸ ਦਿਓ ਵੀ ਉਹਨਾਂ ਦਾ ਕੀ ਰਿਸ਼ਤੇਦਾਰੀ ਹੈ ਤੇ ਕੌਣ ਨੇ ਉਹ? ਵੀਰ ਜੀ ਦੇਖੋ, ਸਾਡੇ ਬਾਪੂ ਜੀ ਹੋਣੀ 5 ਭਰਾ ਸੀਗੇ, 5 ਦੇ ਗਾਹਾਂ 5 ਬੇਟੇ ਨੇ। ਉਹ ਸਾਡੇ ਸਮਝ ਲੈ ਜਿਵੇਂ ਇਹ ਸਾਡਾ ਲਵਪ੍ਰੀਤ ਸੀ, ਇਹ ਆਪਸ ਵਿੱਚ ਚਾਚੇ ਤਾਇਆਂ ਦੇ ਬੇਟੇ ਨੇ। ਉਹ ਵੀ ਚਾਚਾ ਸਕਾ ਹੀ ਹੋ ਗਿਆ, ਜਦੋਂ ਕਿ ਸਾਡੇ ਇਹਦੇ ਡੈਡੀ ਹੋਣੀ ਤਾਂ ਕੱਲੇ ਨੇ। ਆਪਸ ਵਿੱਚ ਸਾਡੇ ਬਾਪੂ ਜੀ ਹੋਣੀ 5 ਭਰਾ ਸੀਗੇ ਤਾਂ ਸਕਾ ਹੋ ਗਿਆ। ਤੁਸੀਂ ਵੀ ਜਾਣਦੇ ਹੋ, ਜਦੋਂ ਹੁਣ ਪਰਿਵਾਰ ਦਾ ਇੱਕ ਨੌਜਵਾਨ ਬੱਚਾ ਚੱਲਿਆ ਜਾਂਦਾ, ਉਹਦੇ ਪੇਰੈਂਟਸ ਨਹੀਂ ਬੋਲ ਸਕਦੇ ਮੀਡੀਆ ਸਾਹਮਣੇ, ਤਾਂ ਫਿਰ ਕੋਈ ਤਾਂ ਬੋਲੂਗਾ ਨਾ, ਚਾਚਾ ਬੋਲੂਗਾ, ਚਾਹੇ ਤਾਇਆ ਬੋਲੂਗਾ, ਕੋਈ ਤਾਂ ਬੋਲੂਗਾ ਹੀ ਨਾ। ਇਹ ਭਰੀਆਂ ਅੱਖਾਂ ਗਵਾਹੀ ਦਿੰਦੀਆਂ ਨੇ ਕਿ ਉਹਨਾਂ ਦਾ ਬੱਚਾ ਜਿਹੜਾ ਉਹ ਕਿੰਨਾ ਸਹੀ ਸੀ, ਤੇ
ਕਿੰਨਾ ਜ਼ਿਆਦਾ ਵਧੀਆ ਇਨਸਾਨ ਸੀ ਤੇ ਕਿੰਨਾ ਜ਼ਿਆਦਾ ਵਧੀਆ ਮੁੰਡਾ ਸੀ ਜਿਹਨੇ ਆਪਣੀ ਜ਼ਿੰਦਗੀ ਦਾਅ ਤੇ ਲਾ ਦਿੱਤੀ, ਕਿਉਂਕਿ ਬੜਾ ਜ਼ਿਆਦਾ ਮਾਹੌਲ ਇੱਥੇ ਗਮਗੀਨ ਹੋਇਆ ਪਿਆ, ਕਿਉਂਕਿ ਇਹਨਾਂ ਚੀਜ਼ਾਂ ਨੂੰ ਕੰਟਰੋਲ ਦੇ ਵਿੱਚ ਰੱਖਣਾ, ਇਹਨਾਂ ਚੀਜ਼ਾਂ ਨੂੰ ਸਾਂਭ ਕੇ ਰੱਖਣਾ ਬੜਾ ਔਖਾ ਹੋ ਜਾਂਦਾ, ਕਿਉਂਕਿ ਇੱਕ ਨੌਜਵਾਨ ਪੁੱਤਰ ਦਾ ਤੁਰ ਜਾਣਾ ਬੜਾ ਵੱਡਾ ਘਾਟਾ ਸਮਝ ਸਕਦੇ ਆ ਵੀ ਬੜਾ ਵੱਡਾ ਘਾਟਾ ਹੈਗਾ ਜਿਹੜਾ ਪਰਿਵਾਰ ਨੇ ਝੱਲਿਆਗਾ, ਤੇ ਉਹ ਘਾਟਾ ਕਦੇ ਵੀ ਪੂਰਾ ਨਹੀਂ ਹੋਣਾ। ਜਿਹੜੀਆਂ ਧਾਰਾਵਾਂ ਨੇ ਜਾਂ ਹੋਰ ਚੀਜ਼ਾਂ ਨੇ, ਇਹ ਧਾਰਾਵਾਂ ਜਾਂ ਇਹ ਪਰਚੇ ਉਹਨਾਂ ਦੇ ਪੁੱਤਰ ਨੂੰ ਮੋੜ ਕੇ ਤਾਂ ਨਹੀਂ ਲਿਆ ਸਕਦੀਆਂ। ਤੇ ਆ ਤੁਸੀਂ ਲਗਾਤਾਰ ਦੇਖ ਸਕਦੇ ਹੋ ਵੀ ਮੀਂਹ ਪੈ ਰਿਹਾ, ਮੀਂਹ ਦੇ ਵਿੱਚ ਵੀ ਤਰਪਾਲਾਂ ਲੈ ਕੇ ਜਿਹੜੀ ਸੰਗਤ ਆ ਉਹ ਲਗਾਤਾਰ ਬਠਿੰਡਾ ਚੰਡੀਗੜ੍ਹ ਹਾਈਵੇ ਦੇ ਉੱਪਰ ਬੈਠੀ ਹੈ ਤੇ ਹਿੱਲਣ ਕਹਿੰਦੇ ਆ ਵੀ ਅਸੀਂ ਨਹੀਂ ਜਾਵਾਂਗੇ ਜਿੰਨਾ ਚਿਰ ਪ੍ਰਸ਼ਾਸਨ ਸਾਡੀ ਕੋਈ ਸੁਣਵਾਈ ਨਹੀਂ ਹੋਊਗੀ, ਕਿਉਂਕਿ ਤੁਸੀਂ ਦੇਖ ਸਕਦੇ ਹੋ ਵੀ ਲਗਾਤਾਰ ਜਿਹੜੀ ਸੰਗਤ ਆ ਉਹ ਬਠਿੰਡਾ ਚੰਡੀਗੜ੍ਹ ਹਾਈਵੇ ਦੇ ਉੱਪਰ ਤਰਪਾਲਾਂ ਲੈ ਕੇ ਬੈਠ ਗਈ, ਕਿਉਂਕਿ ਮੀਂਹ ਬਹੁਤ ਜ਼ਿਆਦਾ ਅੱਜ ਸਵੇਰ ਤੋਂ ਪਈ ਜਾਂਦਾ। ਪਰ ਸੰਗਤ ਦਾ ਬਹੁਤ ਜ਼ਿਆਦਾ ਸਹਿਯੋਗ ਆ ਜੀ, ਜਿਨ੍ਹਾਂ ਨੇ ਕਿਹਾ ਕਿ ਜਿੰਨਾ ਚਿਰ ਪ੍ਰਸ਼ਾਸਨ ਕੋਈ ਕਾਰਵਾਈ ਨਹੀਂ ਕਰੂਗਾ ਤਾਂ ਅਸੀਂ ਇਸ ਚੀਜ਼ ਨੂੰ ਛੱਡ ਕੇ ਨਹੀਂ ਜਾਵਾਂਗੇ। ਤੇ ਮੈਂ ਤੁਹਾਨੂੰ ਹੋਰ ਵੀ ਉਧਰ ਤਸਵੀਰਾਂ ਦਿਖਾ ਦਿੰਦਾ ਵੀ ਉਧਰ ਜਿਹੜਾ ਪਰਿਵਾਰ ਦੇ ਵੱਲੋਂ ਆ ਰਹਿਣ ਦਾ ਤੇ ਬੈਠਣ ਦਾ ਜਾਂ ਲੰਗਰ ਪਾਣੀ ਦਾ ਪ੍ਰਬੰਧ ਆ ਜਿਹੜਾ ਉਹ ਸੰਗਤ ਦੇ ਲਈ ਕੀਤਾ ਗਿਆ ਗਾ। ਤੇ ਪਤਾ ਨਹੀਂ ਕਿੱਧਰ ਲੰਘ ਬੜਾ ਜ਼ਿਆਦਾ ਲਗਾਤਾਰ ਤੁਸੀਂ ਦੇਖ ਸਕਦੇ ਹੋ ਵੀ ਪਰਿਵਾਰ ਆ ਜਿਹੜਾ ਪਰਿਵਾਰ ਦੇ ਨਾਲ ਸਾਥੀ ਨੇ ਜਾਂ ਪਰਿਵਾਰ ਦੇ ਲੋਕ ਨੇ ਜਾਂ ਪਿੰਡ ਦੇ ਲੋਕ ਨੇ, ਉਹ ਪਰਿਵਾਰ ਦੇ ਨਾਲ ਖੜੇ ਨੇ, ਪਰਿਵਾਰ ਦੇ ਨਾਲ ਲਗਾਤਾਰ ਸਹਿਯੋਗ ਕਰ ਰਹੇ ਨੇ। ਤੇ ਪਰਿਵਾਰ ਦੀਆਂ ਜਿਹਨਾਂ ਨੇ ਨੌਜਵਾਨ ਪੁੱਤਰ ਨੂੰ ਖੋਇਆ, ਕਿਉਂਕਿ ਦੁੱਖ ਬੜਾ ਵੱਡਾ ਹੁੰਦਾ ਹੈ, ਇਸ ਚੀਜ਼ ਨੂੰ ਘਾਟੇ ਨੂੰ ਪੂਰਾ ਤਾਂ ਨਹੀਂ ਕੀਤਾ ਜਾ ਸਕਦਾ, ਪਰ ਪਰਿਵਾਰ ਨੂੰ ਇੰਨਾ ਕੁ ਤਾਂ ਜ਼ਰੂਰ ਹੈ ਵੀ ਬਣਦੀਆਂ ਧਾਰਾਵਾਂ ਨੇ ਜਾਂ ਬਣਦੀਆਂ ਜਿਹੜੀਆਂ ਉਹਨਾਂ ਤੇ ਕਾਰਵਾਈਆਂ ਨੇ ਉਹ ਤਾਂ ਜ਼ਰੂਰ ਕੀਤੀਆਂ ਜਾਣ, ਤਾਂ ਕਿ ਪਰਿਵਾਰ ਨੂੰ ਉਨਾ ਕੁ ਧਰਵਾਸਤਾ ਹੋ ਸਕੇ ਵੀ ਹਾਂ ਜੇ ਅਸੀਂ ਆਪਦੇ ਪੁੱਤਰ ਨੂੰ ਖੋਇਆ ਤਾਂ ਕੁਛ ਨਾ ਕੁਛ ਹੀ ਕਰਵਾਇਆ। ਕਿਉਂਕਿ ਉਹ ਜਿਹੜਾ ਦੂਸਰਾ ਪਰਿਵਾਰ ਹੈ ਉਹਨਾਂ ਦੀ ਲੜਕੀ ਹਜੇ ਵੀ ਬਾਹਰ ਹੈ, ਕਿਉਂਕਿ ਪਰਿਵਾਰ ਦਾ ਲਗਾਤਾਰ ਮੰਗ ਇਹੀ ਆ ਵੀ ਬੇਅੰਤ ਕੌਰ ਨੂੰ ਆ ਜਿਹੜਾ ਉਹ ਡਿਪੋਰਟ ਕਰ ਦਿੱਤਾ ਜਾਵੇ। ਡਿਪੋਰਟ ਕਰਨ ਤੋਂ ਬਾਅਦ, ਕਿਉਂਕਿ ਕਾਰਵਾਈ ਲੰਬੀ ਆ, ਛੋਟੀਆਂ ਗੱਲਾਂ ਨਹੀਂ, ਕਿਉਂਕਿ ਕਹਿ ਦੇਣਾ ਡਿਪੋਰਟ ਕਰ ਦੇਣਾ ਇੱਕ ਛੋਟੀ ਗੱਲ ਹੋ ਜਾਂਦੀ ਆ, ਪਰ ਇਹਦੇ ਵਿੱਚ ਬੜਾ ਕੁਝ ਕਾਨੂੰਨੀ ਤੌਰ ਤੇ ਵੀ ਦੇਖਿਆ ਜਾਣਾ ਬਣਦਾ ਹੈ, ਬੜਾ ਕੁਝ ਕਾਨੂੰਨੀ ਤੌਰ ਤੇ ਉਹਨਾਂ ਨੇ ਦਿਖਾਉਣਾ ਹੈ। ਇੱਧਰੋਂ ਵਕੀਲਾਂ ਨੇ ਵੀ ਆਪਣੇ ਕੇਸ ਲਾਉਣੇ ਆ ਤੇ ਪ੍ਰਸ਼ਾਸਨ ਨੇ ਵੀ ਆਪਦੀਆਂ ਕਾਰਵਾਈਆਂ ਪਾਉਣੀਆਂ ਨੇ। ਇਸ ਚੀਜ਼ ਨੂੰ ਹੀ ਪਰਿਵਾਰ ਇਹ ਮੰਨ ਰਿਹਾ ਵੀ ਇਸ ਚੀਜ਼ ਨੂੰ ਹੀ ਪਰਿਵਾਰ ਕਹਿ ਰਿਹਾ ਵੀ ਹਜੇ ਤੱਕ ਬਣਦੀਆਂ ਜਿਹੜੀਆਂ ਕਾਰਵਾਈਆਂ ਹੀ ਨਹੀਂ ਕੀਤੀਆਂ ਜਾਂਦੀਆਂ ਤਾਂ ਸਾਡੇ ਬੱਚੇ ਨੂੰ ਇਨਸਾਫ ਕਿੱਥੋਂ ਮਿਲੂਗਾ, ਸਾਡੇ ਲਵਪ੍ਰੀਤ ਨੂੰ ਇਨਸਾਫ ਕਿੱਥੋਂ ਮਿਲੂਗਾ। ਕਿਉਂਕਿ ਲਗਾਤਾਰ ਪਰਿਵਾਰ ਦੇ ਮੈਂਬਰ ਨੇ ਜਿਹੜੇ ਉਹਨਾਂ ਦੇ ਚਾਚੀਆਂ ਤਾਈਆਂ, ਉਹਨਾਂ ਦੇ ਡੈਡੀ ਨੇ, ਉਹਨਾਂ ਦੇ ਮੰਮੀ ਨੇ, ਉਹਨਾਂ ਦੇ ਚਾਚੇ ਨੇ, ਉਹ ਸਾਰੇ ਜਿਹੜੇ ਲਗਾਤਾਰ ਨੇ ਉਹ ਧਰਨੇ ਦੇ ਵਿੱਚ ਬੈਠੇ ਨੇ। ਤੇ ਉਹਨਾਂ ਵੱਲੋਂ ਇਹੀ ਕਹਿਣਾ ਹੈ ਵੀ ਜਿੰਨਾ ਚਿਰ ਇਸ ਪਰਿਵਾਰ ਨੂੰ ਜਾਂ ਲਵਪ੍ਰੀਤ ਨੂੰ ਇਨਸਾਫ ਨਹੀਂ ਮਿਲੂਗਾ ਉਹਨਾਂ ਚਿਰ ਅਸੀਂ ਇਸ ਬਠਿੰਡਾ ਚੰਡੀਗੜ੍ਹ ਹਾਈਵੇ ਦੇ ਉੱਪਰੋਂ ਨਹੀਂ ਉੱਠਾਂਗੇ। ਤੇ ਲਗਾਤਾਰ ਜਿਹੜੇ ਭਾਰਤੀ ਕਿਸਾਨ ਯੂਨੀਅਨ ਡਕਾਉਂਦਾ ਵੱਲੋਂ ਵੀ ਜਿਹੜੇ ਯੂਨੀਅਨ ਦੇ ਵੀ ਲੋਕ ਨੇ ਕੁਝ ਜਿਹੜੇ ਇਸ ਧਰਨੇ ਦੇ ਵਿੱਚ ਸਮਰਥਨ ਦੇਣ ਵਾਲੇ। ਸਤਿ ਸ਼੍ਰੀ ਅਕਾਲ ਬਾਬਾ ਜੀ, ਕਿਹੜਾ ਪਿੰਡ ਆ ਜੀ ਆਪਣਾ? ਪੂਰੇ ਜੀ ਪੂਰੇ। ਤੇ ਲਵਪ੍ਰੀਤ ਦਾ ਮਸਲਾ ਹੈ ਜਿਹੜਾ ਬੜਾ ਡੂੰਘਾ ਹੋ ਗਿਆ, ਕਿਉਂਕਿ ਪ੍ਰਸ਼ਾਸਨ ਵੱਲੋਂ ਬੜੀ ਢਿੱਲੀ ਕਾਰਗੁਜ਼ਾਰੀ ਹੈ ਤੇ ਤੁਸੀਂ ਵੀ ਸਮਰਥਨ ਦੇਣ ਵਾਸਤੇ ਪਹੁੰਚੇ, ਤੇ ਕੀ ਮੰਗ ਕਰਦੇ ਹੋ ਇਸ ਚੀਜ਼ ਵਾਸਤੇ? ਵੀ ਇਹਦਾ ਪਰਿਵਾਰ ਨੂੰ ਦੋਨੋਂ ਸਜ਼ਾ ਹੋਣੀ ਚਾਹੀਦੀ ਹੈ ਜੀ। ਬੱਚਾ ਅਗਲੇ ਘਰੋਂ ਤੁਰ ਗਿਆ, 18 ਲੱਖ ਰੁਪਇਆ ਵੀ ਗਿਆ, ਘਰ ਵੇਲਾ ਹੁਣ ਦੱਸ ਕੀ ਸੋਚਦੇ ਹੋ ਵੀ ਪ੍ਰਸ਼ਾਸਨ ਵੱਲੋਂ ਬੜੀ ਢਿੱਲੀ ਜੀ ਕਾਰਗੁਜ਼ਾਰੀ, ਇੱਕ 420 ਦਾ ਪਰਚਾ ਜੋ ਕਿ ਇੱਕ ਨਾਰਮਲ ਜਿਹੇ ਪਰਚੇ ਹੁੰਦੇ ਨੇ, ਤੇ ਬੜਾ ਕੁਝ ਝੱਲਣਾ ਪੈਂਦਾ, ਕਿਉਂਕਿ 420 ਦੇ ਪਰਚੇ ਤੇ ਇੱਕ ਨਾਰਮਲ ਚੋਰੀ ਚਕਾਰੀ ਦੇ ਪਰਚੇ ਹੁੰਦੇ। ਇੱਕ ਨੌਜਵਾਨ ਪੁੱਤਰ ਵੱਲੋਂ ਘਰੋਂ ਤੁਰ ਜਾਣਾ ਬੜੀਆਂ ਵੱਡੀਆਂ ਜਿਹੜੀਆਂ ਗੱਲਾਂ ਹੋ ਜਾਂਦੀਆਂ ਨੇ, ਕਿਉਂਕਿ ਪੁੱਤਰਾਂ ਦਾ ਤੁਰ ਜਾਣਾ ਬਹੁਤ ਵੱਡਾ ਘਾਟਾ ਹੈਗਾ। ਆਪਾਂ ਉਧਰ ਚੱਲ, ਇੱਧਰ ਆ ਲਗਾਤਾਰ ਜਿਹੜਾ ਪਰਿਵਾਰ ਵੱਲੋਂ ਲੰਗਰ ਦਾ ਪ੍ਰਬੰਧ ਤੇ ਰਹਿਣ ਸਹਿਣ ਦਾ ਪ੍ਰਬੰਧ ਵੀ ਉਹਨਾਂ ਵੱਲੋਂ ਕੀਤਾ ਗਿਆ, ਕਿਉਂਕਿ ਬੜਾ ਵੱਡਾ ਘਾਟਾ ਗਾ ਇਹ ਜਿਹੜਾ ਕਦੇ ਵੀ ਝੱਲਿਆ ਨਹੀਂ ਜਾਣਾ। ਤੇ ਤੁਹਾਡੀਆਂ ਅਸੀਂ ਗੱਲਾਂ ਬਾਤਾਂ ਹੋਰ ਵੀ ਪਰਿਵਾਰ ਦੇ ਮੈਂਬਰਾਂ ਨਾਲ ਜਾਂ ਜਿਹੜੇ ਧਰਨੇ ਦੇ ਵਿੱਚ ਭਰਾ ਸਾਡੇ ਪਹੁੰਚੇ ਨੇ ਉਹਨਾਂ ਨਾਲ ਕਰਵਾ ਦਿੰਦੇ ਆ। ਸਤਿ ਸ਼੍ਰੀ ਅਕਾਲ ਬਾਈ ਜੀ, ਬੋਲੋਗੇ? ਭਾਰਤੀ ਕਿਸਾਨ ਯੂਨੀਅਨ ਡਕਾਉਂਦਾ ਜਾਂ ਹੋਰ ਯੂਨੀਅਨ ਦੇ ਜਿਹੜੇ ਨੁਮਾਇੰਦੇ ਨੇ ਉਹ ਵੀ ਇਸ ਧਰਨੇ ਦੇ ਸਮਰਥਨ ਦੇ ਵਿੱਚ ਪਹੁੰਚੇ ਹੋਏ ਨੇ। ਲਗਾਤਾਰ ਜਿਹੜੇ ਲੋਕ ਨੇ ਬਠਿੰਡਾ ਚੰਡੀਗੜ੍ਹ ਹਾਈਵੇ ਦੇ ਉੱਪਰ ਬੈਠੇ ਨੇ, ਉਹਨਾਂ ਵੱਲੋਂ ਕਿਹਾ ਜਾ ਰਿਹਾ ਵੀ ਜਿੰਨਾ ਚਿਰ ਲਵਪ੍ਰੀਤ ਦੇ ਪਰਿਵਾਰ ਨੂੰ ਇਨਸਾਫ ਨਹੀਂ ਮਿਲੂਗਾ ਅਸੀਂ ਉਹਨਾਂ ਚਿਰ ਬਠਿੰਡਾ ਚੰਡੀਗੜ੍ਹ ਹਾਈਵੇ ਆ ਜਿਹੜਾ ਉਹ ਨਹੀਂ ਛੱਡਾਂਗੇ, ਕਿਉਂਕਿ ਬੜੀਆਂ ਮਾਮੂਲੀ ਧਾਰਾਵਾਂ ਨੇ ਜਿਹੜੀਆਂ ਬੇਅੰਤ ਕੌਰ ਦੇ ਪਰਿਵਾਰ ਦੇ ਉੱਪਰ ਲਾਈਆਂ ਗਈਆਂ ਨੇ, ਜਿਹੜੀਆਂ ਸਿੰਪਲ 420 ਕਹਿ ਸਕਦੇ ਆ, ਉਹ ਧਾਰਾਵਾਂ ਕੋਈ ਬਾਹਲੀਆਂ ਵੱਡੀਆਂ ਮਾਇਨੇ ਨਹੀਂ ਰੱਖਦੀਆਂ, ਕਿਉਂਕਿ ਪਰਿਵਾਰ ਵੱਲੋਂ ਮੰਗ ਹੈ ਜਿਹੜੀ ਉਹ ਡਿਪੋਰਟ ਕਰਾਉਣ ਦੇ। ਬੋਲੋ
ਪਰਿਵਾਰ ਵੱਲੋਂ ਮੰਗ ਹੈ ਜਿਹੜੀ ਰਿਪੋਰਟ ਕਰਾਉਣ ਦੀ ਸੀ ਬਾਈ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ। ਪਿੰਡ ਜੀ ਫਤਿਹ ਜੀ। ਕਿਹੜਾ ਪਿੰਡ ਹੈ ਜੀ? ਬੱਲੋ ਆ ਜੀ। ਬੱਲੋ ਪਿੰਡ। ਬਾਈ ਜੀ ਬੜੀ ਢਿੱਲੀ ਕਾਰਗੁਜ਼ਾਰੀ ਹੈ ਜਿਹੜੀ ਪ੍ਰਸ਼ਾਸਨ ਵੱਲੋਂ ਕੀਤੀ ਗਈ ਹੈ ਤੇ ਅੱਜ ਤੁਸੀਂ ਧਰਨਾ ਲਗਾਇਆ ਬਠਿੰਡਾ ਚੰਡੀਗੜ੍ਹ ਰੋਡ ਤੇ, ਕੀ ਮੰਗ ਕਰਦੇ ਹੋ? ਅਸੀਂ ਤਾਂ ਇਹੀ ਮੰਗ ਕਰਦੇ ਹਾਂ ਵੀ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ। ਅਗਲੇ ਦਾ ਨੌਜਵਾਨ ਪੁੱਤਰ ਮਰ ਗਿਆ, ਦੂਜਾ ਅਗਲੇ ਦੇ ਪੈਸੇ ਲਾ ਕੇ ਘਰ ਬਰਬਾਦ ਹੋ ਗਿਆ। ਇਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ। ਇਨਸਾਫ ਦੀ ਗੁਹਾਰ ਕਰਦੇ ਹਾਂ। ਜੀ ਜੀ 420 ਜਿਹੜੀ ਧਾਰਾ ਉਹਨਾਂ ਦੇ ਉੱਪਰ ਲਾਈ ਗਈ ਹੈ, ਕਿ ਇੰਨੀ ਕੁ ਧਾਰਾ ਬਣਦੀ ਸੀ ਪਰਿਵਾਰ ਤੇ ਜਾਂ ਹੋਰ ਵੀ ਕੁਝ? ਜਿਹੜੀ ਧਾਰਾ ਇੱਧਰ ਗੱਲ ਕਰੋ ਜੀ। ਇਹ ਜਿਹੜੀ ਧਾਰਾ ਉਹਨਾਂ ਨੇ 420 ਲਾਈ ਹੈ, ਇਹਦੇ ਨਾਲ ਪਰਿਵਾਰ ਤੇ 420 ਲਾ ਕੇ ਮਤਲਬ ਬੇਅੰਤ ਕੌਰ ਦੇ ਉੱਤੇ ਜਿਹੜੀ ਧਾਰਾ ਹੈਗੀ ਉਹ 302 ਲਾਉਣੀ ਚਾਹੀਦੀ ਹੈ ਇਹਨਾਂ ਨੂੰ। ਜਦੋਂ ਇਹ ਮੌਤ ਹੋਈ ਹੈ, ਜਿਹੜੀ 420 ਧਾਰਾ ਹੈ, ਇਹ ਤਾਂ ਜੇ ਉਹ ਜਿਉਂਦਾ ਹੁੰਦਾ ਉਹਦੇ ਨਾਲ ਠੱਗੀ ਹੋ ਗਈ ਸੀ, ਉਸ ਦੀ 420 ਧਾਰਾ ਬਣਦੀ ਹੈ। ਪਰ ਇਹ ਤਾਂ ਉਸ ਨੂੰ ਮਾਰਨ ਲਈ ਮਜਬੂਰ ਕਰਕੇ ਮਾਰਿਆ ਗਿਆ ਹੈਗਾ, ਇਸ ਕਰਕੇ ਉਹ ਤੇ ਧਾਰਾ 302 ਲੱਗਣੀ ਚਾਹੀਦੀ ਹੈ। ਜਿਹੜਾ ਲਗਾਤਾਰ ਹੈ ਲੋਕਾਂ ਵੱਲੋਂ ਜਾਂ ਭਾਰਤੀ ਕਿਸਾਨ ਯੂਨੀਅਨ ਦੇ ਮੈਂਬਰਾਂ ਵੱਲੋਂ ਜਾਂ ਪਰਿਵਾਰ ਵੱਲੋਂ ਬਸ ਇਹੀ ਮੰਗ ਹੈ ਵੀ ਨਾਲ ਜਿਹੜੀ 302 ਹੈ ਜਾਂ 306 ਦੀਆਂ ਧਾਰਾਵਾਂ ਨੇ ਉਹ ਜੋੜ ਲੈਣੀਆਂ ਚਾਹੀਦੀਆਂ, ਕਿਉਂਕਿ ਸਿਰਫ 420 ਧਾਰਾ ਲਾ ਦੇਣੀ ਇਹ ਕੋਈ ਬਾਹਲੀ ਵੱਡੀ ਗੱਲ ਨਹੀਂ, ਕਿਉਂਕਿ ਇਹ ਤਾਂ ਨਾਰਮਲ ਕੇਸਾਂ ਦੇ ਵਿੱਚ ਪਿੰਡਾਂ ਦੇ ਵਿੱਚ ਜਿਹੜੇ ਕੇਸ ਨੇ ਉਹ ਲੱਗਦੀ ਰਹਿੰਦੀ ਹੈ। ਇਹ ਗੱਲਾਂ ਸੋਚਦੀਆਂ ਨਹੀਂ, ਕਿਉਂਕਿ ਜਿਹੜਾ ਲਵਪ੍ਰੀਤ ਮਰਿਆ ਓਏ ਅਸੀਂ ਆਏ ਨਹੀਂ ਕਹਿੰਦੇ ਤੈਨੂੰ ਵੀ ਸਾਡਾ 25 ਲੱਖ ਵਗਿਆ, ਉਹ ਸਾਨੂੰ 25 ਲੱਖ ਦਾ ਦੁੱਖ ਨਹੀਂ, ਸਾਡੇ ਨੌਜਵਾਨ ਦੀ ਜਾਨ ਚਲੀ ਗਈ। ਇਹ ਸ਼ੁਰੂਆਤ ਹੋਈ ਹੈ। ਇੱਥੇ ਇੱਕ ਲਵਪ੍ਰੀਤ ਨਹੀਂ, ਇੱਥੇ ਕਿੰਨੇ ਲਵਪ੍ਰੀਤਾਂ ਨੂੰ ਖੁਦਕੁਸ਼ੀ ਕਰਨੀ ਪਊਗੀ। ਅਸੀਂ ਤੇ ਦੋਵੇਂ ਮੰਗ ਕਰਦੇ ਹਾਂ, ਕੋਈ ਵੀ ਕਿਸੇ ਤਰ੍ਹਾਂ ਨਾਲ ਜਦੋਂ ਕੋਈ ਅੱਗੇ ਕਦਮ ਉਠਾਉਂਦਾ। ਲਵਪ੍ਰੀਤ ਦੇ ਜਿਹੜੇ ਵਕੀਲ ਨੇ ਉਹ ਲਗਾਤਾਰ ਇੱਥੇ ਜੁੜੇ ਹੋਏ ਨੇ, ਕਿਉਂਕਿ ਵਕੀਲਾਂ ਨੂੰ ਹੀ ਜ਼ਿਆਦਾ ਪਤਾ ਹੁੰਦਾ ਵੀ ਕਿਹੜੀ ਧਾਰਾ ਇਹਦੇ ਵਿੱਚ ਲਾਈ ਜਾਣੀ ਹੈ ਤੇ ਕਿਹੜੀ ਧਾਰਾ ਇਸ ਚੀਜ਼ ਦੇ ਉੱਪਰ ਲੱਗਣੀ ਚਾਹੀਦੀ, ਕਿਉਂਕਿ 420 ਦੀ ਧਾਰਾ ਲੱਗ ਜਾਣੀ ਇੱਕ ਮਾਮੂਲੀ ਧਾਰਾ ਸੀ ਤੇ ਜ਼ਿਆਦਾ ਇਹ ਵਕੀਲਾਂ ਨੂੰ ਹੀ ਪਤਾ ਹੁੰਦਾ। ਪੰਜਾਬ ਦੇ ਵਿੱਚੋਂ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਉਹ ਰਾਹ ਨੂੰ ਰੋਕਣਾ ਚਾਹੁੰਦੇ 2 ਮਿੰਟ ਬੰਦ ਹੋ ਲੈ, ਜਿਹੜਾ ਕਿ ਰਸਤਾ ਸਹਾਈ ਗੱਲ ਪੂਰੀ ਹੋ ਲੰਮੀ। ਕਰਨਾ ਚਾਹੁੰਦੇ ਆ ਬਰਨਾਲੇ ਦੇ ਐਸਐਸਪੀ ਨੂੰ ਤਾਂ ਹੀ ਇਹ ਗੱਲ ਬਾਰ-ਬਾਰ ਸਟੇਜ ਤੋਂ ਬੋਲ ਰਿਹਾ ਕਿ 306 ਦਾ ਪਰਚਾ ਦਰਜ ਕਰਕੇ ਚਾਰੇ ਦੋਸ਼ੀਆਂ ਨੂੰ ਫੜਿਆ ਜਾਵੇ। ਜੇ ਤੂੰ ਕਹੇ ਵੀ ਇਹ ਲੋਕ ਇੱਥੋਂ ਚਲੇ ਜਾਣਗੇ ਕਿ ਤੂੰ ਭੁਲੇਖਾ ਕਰਦੇ ਚਿੱਟਾ, ਇੱਥੋਂ ਦਾ ਤਹਿਸੀਲਦਾਰ ਇੱਥੋਂ ਦਾ ਐਸਡੀਐਮ ਜੇ ਆ ਕੇ ਬੋਲਦਾ ਵੀ ਪਰਚੇ ਦੀ ਸ਼ੁਰੂਆਤ ਹੋਈ, ਇਹਦਾ ਮਤਲਬ ਕੀ ਹੋਇਆ ਵੀ 420 ਦਾ ਮੁਕੱਦਮਾ ਦਰਜ ਹੋਇਆ। ਕੋਈ ਅਸੀਂ ਤਾਂ ਕਹਿ ਨਹੀਂ ਰਹੇ ਤੁਹਾਨੂੰ ਵੀ ਸਾਡਾ 25 ਲੱਖ ਹੈ, ਅਸੀਂ ਤਾਂ ਕਹਿ ਰਹੇ ਵੀ ਸਾਡਾ ਨੌਜਵਾਨ ਚਲਿਆ ਗਿਆ, ਸਾਡੇ ਨੌਜਵਾਨ ਦੀ ਮੌਤ ਹੋਈ ਆ। ਇੱਥੇ ਇੱਕ ਲਵਪ੍ਰੀਤ ਨਹੀਂ, ਇੱਥੇ ਕਿੰਨੇ ਲਵਪ੍ਰੀਤਾਂ ਨੂੰ ਦੁੱਖ ਹੈ। ਆਉਣ ਵਾਲਾ ਸਮਾਂ ਦੱਸੂਗਾ। ਜੇਕਰ ਸਾਡੇ ਨਾਲ ਇਸ ਤਰ੍ਹਾਂ ਧੋਖੇ ਤੁਸੀਂ ਕਰਦੇ ਰਹੇ ਪੁਲਿਸ ਵਾਲੇ, ਤਾਂ ਭਰਾਵੋ ਸਾਨੂੰ ਪਤਾ ਨਹੀਂ ਕਿੰਨੇ ਕੁ ਨੌਜਵਾਨਾਂ ਨੂੰ ਇੱਥੇ ਜਾਨ ਗਵਾਉਣੀ ਪਊਗੀ। ਅਸੀਂ ਇਹ ਮੰਗ ਕਰਦੇ ਹਾਂ ਪ੍ਰਸ਼ਾਸਨ ਤੋਂ ਵੀ ਜਿੰਨਾ ਚਿਰ 306 ਦਾ ਪਰਚਾ ਦਰਜ ਕਰਕੇ ਸਾਡੇ ਹੱਥ ਤੇ FIR ਨਹੀਂ ਡਿੱਗਦੀ, ਇਹ ਭੁੱਲ ਜਾਣ ਵੀ ਰੋਡ ਛੱਡ ਦਿਆਂਗੇ ਅਸੀਂ। ਉਸ ਤੋਂ ਬਾਅਦ ਹੋਰ ਵੀ ਲੰਬੇ ਐਕਸ਼ਨ ਜਿਸ ਤਰ੍ਹਾਂ ਹੋਏ ਉਸ ਤਰ੍ਹਾਂ ਲਿਖਾਂਗੇ। ਓਏ ਸਾਡੀ ਤਾਂ ਦਿੱਲੀ ਨਾਲ ਟੱਕਰ ਦੀ, ਤੂੰ ਤਾਂ ਸਾਨੂੰ ਬਰਨਾਲੇ 'ਚ ਹੀ ਰੋਕੀ ਬੈਠਾ ਹੈ, ਜਦੋਂ ਕਿ ਤੈਨੂੰ ਪਤਾ ਹੈ ਵੀ ਇਹ ਲੋਕ ਉਹ ਕ੍ਰਾਂਤੀਕਾਰੀ ਨੇ ਜਿਹੜੇ ਗੱਲ ਸੱਚੀ ਕਰਦੇ ਨੇ। ਆਉਣ ਵਾਲੇ ਸਮੇਂ ਦੀ ਗੱਲ ਕਰਦੇ ਅਸੀਂ ਤੇਰੇ ਨਾਲ ਵੀ ਆਉਣ ਵਾਲਾ ਸਮਾਂ ਦੁਖਦਾਈ ਹੈ। ਕਿੰਨੇ ਮੁੰਡਿਆਂ ਦੇ ਪੈਸੇ ਲੱਗੇ ਹੋਏ ਕੈਨੇਡਾ ਅਮਰੀਕਾ ਦੇ ਵਿੱਚ, ਕਿੰਨੇ ਲੋਕ ਆ ਕਰੋਨਾ ਦੀ ਭੇਟ ਚੜੇ ਹੋਏ ਸਾਨੂੰ ਪਤਾ ਹੈ। ਕਿੰਨੇ ਨੌਜਵਾਨਾਂ ਦੇ ਪੈਸੇ ਲਾ ਕੇ ਆਪਣੇ ਘਰਾਂ ਦੇ ਵਿੱਚ ਮੂੰਹ ਲੱਗਾ ਉਹਦੀ ਮਹੋਦਰ ਹੱਥ ਦਾ ਪ੍ਰੀਤ ਇਸੇ ਕਾਰਨ ਹੀ ਇਸ ਵੀਰ ਨੇ ਖੁਦ 2 ਮਿੰਟ ਬਸ ਥੱਲੇ ਕਰ ਬੰਦ ਕਰਾ ਦਿਓ। ਕੋਈ ਨਹੀਂ ਕਰਨ ਦਿਓ। ਮੇਰੇ ਬੁਲਾਰੇ ਵੀਰਾਂ ਨੂੰ ਮੈਂ ਬੇਨਤੀ ਸਭ ਕੁਝ ਚੱਲਣ ਦੇ। ਚਲਿਏ ਚਲੋ। ਹਾਂਜੀ, ਕੀ ਨਾਮ ਤੁਹਾਡਾ ਜੀ? ਸੁਨੀਲ ਮੱਲਨ ਐਡਵੋਕੇਟ ਹੈ ਜੀ, ਮੈਂ ਚੰਡੀਗੜ੍ਹ ਤੋਂ ਆਇਆ। ਸੁਨੀਲ ਜੀ ਅੱਜ ਇੱਥੇ ਪਹੁੰਚੇ ਹਰਪ੍ਰੀਤ ਦੇ ਲਵਪ੍ਰੀਤ ਦੇ ਇੱਕ ਪਰਿਵਾਰ ਵਾਲਿਆਂ ਨੇ ਜਿਹੜਾ ਧਰਨਾ ਲਗਾਇਆ ਤੇ ਪੁਲਿਸ ਵੱਲੋਂ ਇੱਕ FIR ਵੀ ਦਰਜ ਕੀਤੀ ਗਈ, 420 ਧਾਰਾ ਲਗਾਈ ਗਈ ਹੈ ਜੀ। ਕਿਸ ਤਰ੍ਹਾਂ ਦੇਖ ਰਹੇ ਹੋ ਤੁਸੀਂ ਇਸ ਕੇਸ ਨੂੰ? ਦੇਖੋ, ਮੈਂ ਤੇ ਪਹਿਲਾਂ ਵੀ ਕਹਿੰਦਾ ਹੁਣ ਵੀ ਕਹਿੰਦਾ ਪਿਆ ਕਿ ਇਹ ਪਰਚਾ ਸਿਰਫ ਇਹਨਾਂ ਨੇ ਨਾ ਸਾਡੇ ਝੂਠੇ ਮਗਰਮੱਛ ਦੇ ਆਂਸੂ ਵਾਲੀ ਗੱਲ ਕੀਤੀ ਹੈ ਕਿ ਝੂਠੇ ਜੇ ਤਰੀਕੇ ਨਾਲ ਘਟਿਆ ਜੀ ਇੱਕ ਛੋਟੀ ਜਿਹੀ FIR ਬਣਾ ਕੇ ਦਿੱਤੀ ਹੈ ਕਿ ਅਸੀਂ ਚੁੱਪ ਕਰ ਜਾਈਏ। ਪਰਿਵਾਰ ਨੇ ਜਿਹੜਾ ਕੈਂਡਲ ਮਾਰਚ ਕੀਤਾ ਸੀ, ਉਸ ਕੈਂਡਲ ਮਾਰਚ ਦੇ ਰਿਜ਼ਲਟ ਨਾਲ ਹੀ
ਇਹ ਪਰਚਾ ਦਰਜ ਹੋਇਆ ਪਰਿਵਾਰ ਦੀ ਐਫਰਟ ਹੈ, ਜਥੇਬੰਦੀਆਂ ਦੀ ਐਫਰਟ ਹੈ, ਪਰਿਵਾਰ ਦੀ, ਸੱਜਣਾ ਦੀ, ਪਿੰਡ ਵਾਲਿਆਂ ਦੀ ਐਫਰਟ ਹੈ ਔਰ ਜਿਹਦੇ ਵਿੱਚ ਇਹ 420 ਦਾ ਸਿਰਫ ਪਰਚਾ ਦਰਜ ਕੀਤਾ, ਜਦ ਕਿ ਹੋਰ ਬੜੀਆਂ ਧਾਰਾਵਾਂ ਨੇ, ਹੋਰ ਬੜੀ ਐਵੀਡੈਂਸ ਔਨ ਰਿਕਾਰਡ ਦੇ ਚੁੱਕੇ ਆ ਔਰ ਉਹਦੇ ਮੁਤਾਬਕ ਪੁਲਿਸ ਪਰਚਾ ਕਿਉਂ ਨਹੀਂ ਦਰਜ ਕਰ ਰਹੀ। ਅੱਗੇ ਆਲਰੇਡੀ 29 ਪਿਛਲੇ ਮਹੀਨੇ ਜੂਨ ਦੀ 29 ਜੂਨ ਦਾ ਐਪਲੀਕੇਸ਼ਨ ਦਿੱਤੀ ਹੈ ਤੇ ਅੱਜ ਆਲਮੋਸਟ 1 ਮਹੀਨਾ ਬੀਤਣ ਤੇ ਆਇਆ। ਮਹੀਨੇ ਬਾਅਦ ਵੀ ਪ੍ਰੈਸ਼ਰ ਆਇਆ ਤੇ ਪਰਚਾ ਦਰਜ ਹੋਇਆ, ਨਹੀਂ ਤਾਂ ਸ਼ਾਇਦ ਇਹ ਵੀ ਪਰਚਾ ਦਰਜ ਨਾ ਹੁੰਦਾ ਜੀ। ਹੁਣ ਲੱਗ ਰਿਹਾ ਜਿਸ ਤਰ੍ਹਾਂ ਪਰਿਵਾਰ ਨੇ ਤਾਂ ਰੋਡ ਜਾਮ ਕੀਤੀ ਹੈ ਤੇ ਕਿਸੇ ਨਾਲ ਕੋਈ ਗੱਲਬਾਤ ਹੋਈ ਜਾਂ ਕੋਰਟ ਦੇ ਥਰੂ ਇਸ ਤਰ੍ਹਾਂ ਨੂੰ ਵਾਧਾ ਕਰਾਉਣ ਵਾਸਤੇ ਕੋਈ ਅਪੀਲ? ਨਹੀਂ, ਦੇਖੋ ਕੋਰਟ ਦਾ ਰੋਲ ਤੇ ਹਲੇ ਠਹਿਰ ਕੇ ਆਏਗਾ ਜੀ। ਕੋਰਟ ਦੇ ਰੋਲ ਵਾਸਤੇ ਮੈਂ ਪਰਿਵਾਰ ਦੇ ਨਾਲ ਜੁੜਿਆ, ਲੀਗਲ ਨੌਲੇਜ ਵਾਸਤੇ, ਲੀਗਲ ਸਕਿੱਲ ਵਾਸਤੇ। ਪੰਜਾਬ ਪੁਲਿਸ ਇਹਨਾਂ ਨੂੰ ਤੇ ਪਾਗਲ ਬਣਾ ਸਕਦੀ ਹੈ, ਸਾਨੂੰ ਤੇ ਪਾਗਲ ਨਹੀਂ ਬਣਾ ਸਕਦੀ ਨਾ, ਕਿਉਂਕਿ ਕਾਲੇ ਕੋਰਟ ਵਾਲਿਆਂ ਨੂੰ ਸਲੂਟ ਮਾਰਦੀ ਹੈ। ਕਾਲਾ ਕੋਰਟ ਪੰਜਾਬ ਪੁਲਿਸ ਨੂੰ ਸਲੂਟ ਨਹੀਂ ਮਾਰਦਾ, ਚਾਹੇ ਉਹਨਾਂ ਦਾ ਡੀਏ ਲੀਗਲ ਹੈ ਤੇ ਚਾਹੇ ਸਾਡੇ ਜੱਜ ਸਾਹਿਬ ਨੇ। ਸੋ ਇਸ ਕਰਕੇ ਰਾਏ ਦੇਣ ਵਾਲਾ ਜਿਹੜਾ ਕੌਮ ਹੈ ਉਹ ਵਕੀਲ ਹੈ ਔਰ ਜੇ ਉਹ ਕੁਝ ਸਾਨੂੰ ਪਰਿਵਾਰ ਨੂੰ ਕੁਝ ਸਮਝਵਾਜ ਦਿਖਾਏਗੀ ਤੇ ਆਪਾਂ ਉਹ ਗਲਤ ਕੰਮ ਨਹੀਂ ਹੋਣ ਦੇਣਾ। ਆਪਾਂ ਪਰਿਵਾਰ ਨਾਲ ਇਸ ਕਰਕੇ ਜੁੜੇ ਹਾਂ, ਪੀਸਫੁਲ ਪ੍ਰੋਟੈਸਟ ਕਰ ਰਹੇ ਹਾਂ ਔਰ ਆਲਰੇਡੀ ਇੰਟੀਮੇਟ ਕੀਤਾ ਸੀ ਕਿ ਇਹ ਪੀਸਫੁਲ ਪ੍ਰੋਟੈਸਟ ਕੀਤਾ ਜਾਏਗਾ, ਪਰਿਵਾਰ ਨੇ ਕੀਤਾ ਸੀ ਔਰ ਉਹਦੇ ਰਿਜ਼ਲਟ ਵਿੱਚ ਅੱਜ ਇਹ ਸਾਰੇ ਪਰਿਵਾਰ ਆਪਣੇ ਆਪ ਆਏ ਨੇ, ਛੋਟੇ ਜਿਹੇ ਸੱਦੇ ਤੇ ਆਏ ਨੇ ਔਰ ਉਹਦੇ ਚਾਚਾ ਜੀ ਨੇ ਜੋ ਐਫਰਟ ਕੀਤੀ ਹੈ ਜਾਂ ਜੋ ਵੀ ਸੋਸ਼ਲ ਮੀਡੀਆ ਦੇ ਜ਼ਰੀਏ ਇਹ ਐਫਰਟ ਹੋਈ ਹੈ ਤੇ ਪਰਿਵਾਰ ਇਕੱਠੇ ਹੋ ਰਹੇ ਨੇ ਸਾਡੇ ਨਾਲ। ਜੀ ਗੱਲ ਕਰੀਏ ਜਿਵੇਂ ਪਰਿਵਾਰ ਦੀ ਮੰਗ ਹੈ 306 ਦੀ, ਪੁਲਿਸ ਕਹਿ ਰਹੀ ਹੈ ਕਿ 306 ਤਾਂ ਲਾਈ ਜਾਊਗੀ, ਜਿਹੜੀ ਰਿਪੋਰਟ ਆਣੀ ਹੈ ਇਹਦੀ। ਮੈਨੂੰ ਪੰਜਾਬ ਪੁਲਿਸ ਦੀ ਇਹ ਗੱਲ ਬਿਲਕੁਲ ਹਜਮ ਨਹੀਂ ਹੋਈ। ਉਹ ਮੈਂ ਕਹਾਂ ਤੇ ਬੜੀ ਘਟੀਆ ਗੱਲ ਕੀਤੀ ਹੈ ਪੰਜਾਬ ਪੁਲਿਸ ਨੇ। ਜੇ 306 ਦੀ ਗੱਲ ਕਰਾਂ, 306 ਵਿੱਚ ਸਿਰਫ ਕਾਰਨ ਦੱਸਣਾ ਹੁੰਦਾ ਹੈ। ਕਾਰਨ ਕੀ ਹੈ ਮੌਤ ਦਾ? ਅਬੈਟਮੈਂਟ, ਉਕਸਾਇਆ ਜਾਣਾ, ਤੇ ਉਸ ਬੱਚੇ ਨੂੰ ਉਕਸਾਇਆ ਗਿਆ 8 ਮਈ 2020 ਰਿਪੂ ਜੁਲਾਈ 2020 ਤੋਂ। ਲੜਕਾ ਸ਼ਰੇਆਮ ਲਿਖਦਾ ਹੈ ਆਪਣੇ ਚੈਟਾਂ 'ਚ ਕਿ ਮੈਂ ਕੁਝ ਖਾ ਕੇ ਮਰ ਜਾਣਾ ਹੀ, ਮੈਂ ਜਾਨ ਦੇ ਦੇਣੀ ਹੂੰ, ਮੈਨੂੰ ਬੁਲਾ ਲੈ। ਜੇ ਮੈਨੂੰ ਨਹੀਂ ਬੁਲਾ ਸਕਦੀ ਤੇ ਮੈਨੂੰ ਤੂੰ ਵਾਪਸ ਆ ਜਾ, ਆਪਾਂ ਇੰਡੀਆ 'ਚ ਰਹਿ ਲਾਂਗੇ, ਦੋਵੇਂ ਪਰਿਵਾਰ ਇਕੱਠੇ ਰਹਿ ਲਾਂਗੇ, ਸਾਡੇ ਕੋਲ ਖਾਣ ਜੋਗੇ ਪੈਸੇ ਨਹੀਂ ਮੁੱਕਦੇ, ਦਾਣੇ ਨਹੀਂ ਮੁੱਕਦੇ। ਪਰ ਉਹ ਲੜਕੀ ਨਹੀਂ ਬੁਲਾਉਂਦੀ। 6 ਤੋਂ 7 ਵਾਰ 6 ਤੋਂ 7 ਵਾਰ ਸਾਡੇ ਕੋਲ ਚੈਟ ਦਾ ਪ੍ਰੂਫ ਹੈ ਜਿਹੜਾ ਅਸੀਂ ਪੰਜਾਬ ਪੁਲਿਸ ਨੂੰ ਦੇ ਚੁੱਕੇ ਹਾਂ ਕਿ 6 ਤੋਂ 7 ਵਾਰ ਮੁੰਡੇ ਨੇ ਕਿਹਾ। ਔਰ ਮੋਰ ਓਵਰ ਮੈਂ ਵੀ ਗੱਲ ਦੱਸਦੇ ਹਾਂ ਕਲੀਅਰ ਕੱਟ, ਲੜਕੇ ਨੇ ਜਿਹੜੀ ਲੜਕੀ ਨੂੰ ਭੇਜੀ ਹੋਈ ਹੈ ਸੁਸਾਈਡ ਨੋਟ, ਉਹ ਉਹਨਾਂ ਨੇ ਹੀ ਦਿਖਾਇਆ ਤੇ ਕਨਫਰਮ ਕਰਦਾ ਹੈ ਕਿ ਇਹ ਅਬੈਟਮੈਂਟ ਆਫ ਸੁਸਾਈਡ, ਇਹ ਉਕਸਾਣਾ ਲੜਕੀ ਦੇ ਮਾਪਿਓ, ਲੜਕੀ ਦੇ ਭੈਣ ਭਰਾ ਤੇ ਹੋਰ ਉਹਦੇ ਰਿਸ਼ਤੇਦਾਰਾਂ ਨੂੰ ਪਤਾ ਹੋਣ ਦੇ ਬਾਵਜੂਦ ਉਹ ਲੋਕ ਇਸ ਮੌਤ ਦਾ, ਮੈਂ ਕਹਾਂਗਾ ਕਤਲ ਦਾ ਜ਼ਿੰਮੇਦਾਰ ਨੇ। ਮਰਡਰ ਹੋਇਆ, ਇਹ ਸੁਸਾਈਡ ਨਹੀਂ ਕਹਿ ਸਕਦੇ। ਔਰ ਹਾਂ, ਜਿੱਥੇ ਤੱਕ ਪੰਜਾਬ ਪੁਲਿਸ ਕਹਿੰਦੀ ਹੈ ਕਿ ਇਹਦੀ ਰਿਪੋਰਟ ਆਏਗੀ, ਰਿਪੋਰਟ ਵਿੱਚ ਕੁਝ ਵੀ ਆ ਜੇ, ਮਰਨ ਦਾ ਤਰੀਕਾ ਜ਼ਰੂਰੀ ਨਹੀਂ ਹੈ। ਮੈਂ ਫੇਰ ਕਹਿਣਾ ਪਿਆ, ਮੈਂ ਗੱਡੀ ਥੱਲੇ ਸਿਰ ਦੇ ਕੇ ਮਰਦਾ ਇਹਦਾ ਮਤਲਬ ਮੈਂ ਸੁਸਾਈਡ ਨਹੀਂ ਕੀਤਾ, ਤੇ ਜੇ ਮੈਂ ਫਾਂਸੀ ਲੈ ਕੇ ਮਰਦਾ ਤੇ ਸੁਸਾਈਡ ਹੈ। ਪੁਲਿਸ ਕੌਣ ਹੁੰਦੀ ਹੈ ਉਸ ਡੈਫੀਨੇਸ਼ਨ ਨੂੰ ਕਲੀਅਰ ਕਰਨ ਵਾਲੀ? ਜਦੋਂ ਸ਼ਬਦ ਇੱਕੋ ਹੀ ਹੈ, ਅਬੈਟਮੈਂਟ ਟੂ ਸੁਸਾਈਡ। ਮੈਂ ਇੰਨਾ ਕੁ ਤੰਗ ਕਰਦਾ ਕਿਸੇ ਨੂੰ ਕਿ ਉਹ ਮੇਰੇ ਦੁੱਖੋਂ ਮਰ ਜੇ, ਇੰਨਾ ਹੀ ਚਾਹੀਦਾ, ਮਰਨ ਦਾ ਤਰੀਕਾ ਨਹੀਂ ਚਾਹੀਦਾ। ਪੁਲਿਸ ਪਾਗਲ ਬਣਾ ਰਹੀ ਹੈ ਤੁਹਾਨੂੰ ਸਾਰਿਆਂ ਨੂੰ, ਸਾਰੀ ਜਨਤਾ ਨੂੰ। ਔਰ ਇਹ ਧੰਨਵਾਦ ਦਿੰਦਾ ਮੈਂ ਸਾਰੇ ਪਰਿਵਾਰਾਂ ਦਾ, ਸਾਰੇ ਸੋਸ਼ਲ ਮੀਡੀਆ ਦਾ, ਸੋਸ਼ਲ ਮੀਡੀਆ ਤੇ ਬੈਠੇ ਮੇਰੇ ਫੈਨਸ ਦਾ ਜਾਂ ਪਰਿਵਾਰ ਦੇ ਜਿਹੜੇ ਇਸ ਮੁਹਿੰਮ ਨਾਲ ਜੁੜੇ ਨੇ। ਬੜੇ ਆਸ਼ੀਰਵਾਦ ਆਉਂਦੇ ਪਏ ਨੇ। ਅਸੀਂ ਆਪਣਾ ਜ਼ੋਰ ਲਾ ਰਹੇ ਹਾਂ, ਸਾਡੀ ਕਲਮ 'ਚ ਜੋ ਤਾਕਤ ਹੈ ਉਹ ਸਹੀ ਨਿਕਲੇਗੀ, ਉਸ ਮਾਲਕ ਦੇ ਹੁਕਮ ਨਾਲ ਨਿਕਲੇਗੀ। ਡਰ ਨਹੀਂ ਲੱਗਦਾ, ਜੋ ਸੱਚ ਹੈ ਅਸੀਂ ਉਹਦਾ ਪਹਿਰਾ ਦੇਵਾਂਗੇ ਜੀ। ਇਹ ਸੀਗੇ ਜੀ ਚੰਡੀਗੜ੍ਹ ਤੋਂ ਜਿਹੜੇ ਲਾਪ੍ਰੀਤ ਦੇ ਵੱਲੋਂ ਜਿਹੜੇ ਵਕੀਲ ਸਾਹਿਬ ਉਹ ਲੜ ਰਹੇ ਨੇ ਉਹਨਾਂ ਦਾ ਕੇਸ, ਕਿਉਂਕਿ ਉਹਨਾਂ ਵੱਲੋਂ ਲਗਾਤਾਰ ਕੀਤਾ ਜਾਂਦਾ ਹੈ ਕਿ ਬੇਅੰਤ ਕੌਰ ਵੱਲੋਂ ਆ ਜਿਹੜਾ ਉਕਸਾਇਆ ਗਿਆ ਸੀ, ਉਹਨਾਂ ਵੱਲੋਂ ਉਕਸਾਇਆ ਗਿਆ ਸੀ ਸੁਸਾਈਡ ਕਰਨ ਵਾਸਤੇ। ਉਹ ਧਾਰਾਵਾਂ ਨੇ ਜਿਹੜੀਆਂ ਉਹ ਸ਼ਾਮਲ ਕਰਾਉਣ ਦੇ ਵਾਸਤੇ ਪਰਿਵਾਰ ਆ ਜਿਹੜਾ ਸੜਕ ਦੇ ਉੱਪਰ ਬੈਠਾ ਹੈ ਤੇ ਹੋਰ ਵੀ ਇਸ ਮੁਹਿੰਮ ਦੇ ਨਾਲ ਜਿਹੜੇ ਜੁੜੇ ਹੋਏ ਬੰਦੇ ਨੇ, ਹੋਰ ਵੀ ਜਿਵੇਂ ਮਾਨ ਬਠਿੰਡੇ ਵਾਲਾ ਵੀ ਲਗਾਤਾਰ ਇਸ ਮੁਹਿੰਮ ਦੇ ਨਾਲ ਜੁੜਿਆ ਹੋਇਆ, ਉਹ ਵੀ ਇਸ ਧਰਨੇ ਦੇ ਵਿੱਚ ਪਹੁੰਚੇ ਹੋਏ ਨੇ। ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਾਵਾਂਗੇ। ਬਾਈ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਬਾਈ ਲਗਾਤਾਰ ਤੂੰ ਵੀ ਇਸ ਚੀਜ਼ ਦੇ ਨਾਲ ਜੁੜਿਆ ਹੋਇਆ, ਕਿਉਂਕਿ ਜਿੱਦਣ ਤੋਂ ਸੁਸਾਈਡ ਲਾਪ੍ਰੀਤ ਨੇ ਕੀਤਾ ਉਦਣ ਤੋਂ ਤੂੰ ਸੋਸ਼ਲ ਮੀਡੀਆ ਦੇ ਉੱਪਰ ਹੋਰ ਵੀ ਪਰਿਵਾਰਾਂ ਦੀ ਆਵਾਜ਼ ਚੱਕੀ ਆ ਤੇ ਇਹਨਾਂ ਦੀ ਤਾਂ ਚੱਕਣੀ ਸੀ। ਕੀ ਲੱਗਦਾ ਹੈ ਵੀ ਕੀ ਇਨਸਾਫ ਮਿਲੂ ਪਰਿਵਾਰ ਨੂੰ?
ਬਿਲਕੁਲ ਮਿਲੂਗਾ ਬਾਈ, ਪਰ ਧਰਨੇ ਵਗੈਰਾ ਲਾਉਣੇ ਪੈਂਦੇ, ਸਾਡਾ ਸਿਸਟਮ ਹੀ ਇਦਾਂ ਦਾ ਹਨਾ। ਜੇ ਕਿਸੇ ਨੇ ਇਨਸਾਫ ਲੈਣਾ ਉਹਨੂੰ ਲੋਕ ਇਕੱਠੇ ਕਰਨੇ ਪੈਂਦੇ, ਧਰਨੇ ਲਾਉਣੇ ਪੈਂਦੇ ਆ, ਸਰਕਾਰ ਦੀ ਚੀਕ ਵਜਾਉਣੀ ਤੇ ਫੇਰ ਆ। ਸਾਡਾ ਸਿਸਟਮ ਬਹੁਤ ਗੰਦਲਿਆ ਹੋਇਆ ਬਾਈ। ਇੱਕ ਪਾਸੇ ਲਵਪ੍ਰੀਤ ਦੇ ਵਕੀਲ ਨੇ ਵੀ ਕਿਹਾ ਹੈ ਕਿ ਬੇਅੰਤ ਕੌਰ ਵੱਲੋਂ ਜਿਹੜੀ ਲਵਪ੍ਰੀਤ ਨੂੰ ਉਕਸਾਇਆ ਗਿਆ ਵੀ ਤੂੰ ਸੁਸਾਈਡ ਕਰ ਲਾ, ਵੀ ਉਹਨਾਂ ਵੱਲੋਂ ਲਗਾਤਾਰ ਇਹ ਕੋਈ ਕੋਸ਼ਿਸ਼ ਨਹੀਂ ਕੀਤੀ ਗਈ ਕਿ ਵੀ ਉਸ ਨੂੰ ਬਚਾਇਆ ਜਾ ਸਕੇ, ਤੇ ਉਹ ਧਾਰਾਵਾਂ ਸ਼ਾਮਲ ਕਰਾਉਣੀਆਂ ਨੇ ਤੇ ਪੁਲਿਸ ਕਹਿੰਦੀ ਹੈ ਵੀ ਇਹ ਧਾਰਾ ਅਸੀਂ ਨਹੀਂ ਸ਼ਾਮਲ ਕਰ ਸਕਦੇ। ਕਰਨਗੇ ਬਾਈ, ਕਿਉਂ ਬਣਦੀ ਹੈ ਧਾਰਾ ਬਾਈ, ਕਿਉਂਕਿ ਉਹਨੂੰ ਪਹਿਲਾਂ ਵੀ ਜਿਹੜਾ ਸੁਸਾਈਡ ਨੋਟ 19 ਚ ਭੇਜਿਆ ਹੋਇਆ ਸੀਗਾ, ਉਹਦੇ ਨਾਲ ਤਾਂ ਹੋਰ ਜ਼ਿਆਦਾ ਇਸ ਤਰ੍ਹਾਂ ਬਣਦਾ ਵੀ ਹੁਣ ਮੰਨ ਲਓ ਤੁਸੀਂ ਕੋਈ ਕੰਮ, ਮੈਨੂੰ ਇੱਕ ਇੰਡੀਕੇਸ਼ਨ ਦਿੱਤਾ ਵੀ ਤੁਸੀਂ ਆਹ ਕੰਮ ਕਰ ਸਕਦੇ ਹੋ, ਤੁਸੀਂ ਇੱਧਰ ਨੂੰ ਜਾ ਸਕਦੇ ਹੋ ਹਨਾ। ਮੈਨੂੰ ਮਾੜਾ ਜਿਹਾ ਪਤਾ ਲੱਗ ਗਿਆ ਵੀ ਤੁਸੀਂ ਫੋਨ ਕਰਤਾ ਮੈਨੂੰ ਵੀ ਭਾਈ ਮੈਂ ਅੱਜ ਧਰੌਲੇ ਆ, ਮੈਨੂੰ ਇਹ ਪਤਾ ਹੁਣ ਰਾਹ 'ਚ ਮੈਂ ਦੇਖੂੰਗਾ ਯਾਰ ਉਹ ਵੀ ਆਊਗਾ। ਕਹਿੰਦਾ ਮਤਲਬ ਜਿਹਨਾਂ ਨੇ ਖੁਦਕੁਸ਼ੀ ਦਾ ਨੋਟਿਸ ਦੇਤਾ ਤਾਂ ਉਹਨੂੰ ਇਹ ਚੀਜ਼ ਦਾ ਧਿਆਨ ਰੱਖਣਾ ਵੀ ਇਹ ਕੁਝ ਕਰ ਸਕਦਾ ਹੈ ਨਾ, ਤੇ ਉਹਨੂੰ ਉਵੇਂ ਪਿਆਰ ਨਾਲ ਰਹਿੰਦੀ ਉਹਦੇ ਨਾਲ ਹਨਾ। ਉਹ ਬੰਦਾ ਚੈਟ ਦੇ ਵਿੱਚ ਤੁਸੀਂ ਦੇਖਿਆ ਕਿਵੇਂ ਮਿੰਟਾਂ ਕਰਦੇ, ਮੈਨੂੰ ਵਿਆਜ ਬਹੁਤ ਪੈ ਰਿਹਾ ਹਨਾ, ਮੈਂ ਇਕੱਲਾ ਪਰ ਹਨਾ ਜ਼ਮੀਨ ਵੇਚੀ ਆਪਾਂ, ਮੈਨੂੰ ਇੱਕ ਵਾਰੀ ਤੂੰ ਇੱਥੇ ਬੁਲਾ ਲਾ, ਤੂੰ ਜਿਵੇਂ ਮਰਜ਼ੀ ਕਰ ਲਈ। ਉਹਨੂੰ ਬੁਲਾ ਲੈਂਦੀ ਯਾਰ, ਉੱਥੇ ਡਿਵੋਰਸ ਦੇਂਦੀ, ਉਹਦੀ ਜਾਨ ਵੀ ਬਚੀ ਰਹਿੰਦੀ, ਉਹਦਾ ਸੁਪਨਾ ਵੀ ਪੂਰਾ ਹੋ ਜਾਂਦਾ ਨਾ। ਕਿੰਨੇ ਪਰਿਵਾਰ ਨੇ ਬਾਈ, ਤੁਸੀਂ ਲਗਾਤਾਰ ਜਿਹੜੇ ਪਰਿਵਾਰ ਵੀ ਇਕੱਠੇ ਕੀਤੇ, ਕੱਲ ਵੀ ਤੁਸੀਂ ਮਨੀਸ਼ਾ ਗੁਲਾਟੀ ਦੇ ਦਫ਼ਤਰ ਦੇ ਵਿੱਚ ਸੀਗੇ, ਉੱਥੇ ਵੀ ਤੁਸੀਂ ਬੜੇ ਪਰਿਵਾਰਾਂ ਨੂੰ ਲੈ ਕੇ ਗਏ, ਕਿੰਨੇ ਪਰਿਵਾਰ ਨੇ ਤੁਹਾਡੇ ਟੱਚ ਦੇ ਵਿੱਚ ਜਿਹੜੇ ਇਸ ਚੀਜ਼ ਦੀ ਠੱਗੀ ਦਾ ਸ਼ਿਕਾਰ ਹੋਏ? ਮੇਰੇ ਕੋਲੇ ਬਾਈ 100 ਤੋਂ ਉੱਪਰ ਨੰਬਰ ਸੇਵ ਹੈ ਜਿਨ੍ਹਾਂ ਨਾਲ ਹੋਇਆ। ਇਹ ਬਾਈ 15 ਲੱਖ ਤੋਂ ਲੈ ਕੇ 35 ਦੀ ਹੋਇਆ, ਸੇਮ ਕੇਸ ਹੈ। ਬਸ ਉੱਥੇ ਪਹੁੰਚੀ ਹੈ ਤੇ ਜਦੋਂ ਫੀਸਾਂ ਫੂਸਾਂ ਪੂਰੀਆਂ, ਕੋਰਸ ਪੂਰੇ ਹੋ ਗਏ, ਬਲੌਕ ਕਰਤਾ ਨੰਬਰ। ਕਹਿੰਦੇ ਜੀ ਮਾਪਿਆਂ ਨਾਲ ਗੱਲ ਕਰਦੇ ਤਾਂ ਕਹਿੰਦੇ ਅਸੀਂ ਕੀ ਕਰੀਏ, ਸਾਡੇ ਤੋਂ ਸਾਥੋਂ ਤਾਂ ਬੱਸੋਂ ਬਾਹਰ ਹੈ। 50% ਬਾਈ ਵਿੱਚ ਨਾਲ ਰਲੇ ਵੀ ਹੁੰਦੇ ਆ, 50% ਉੱਤੋਂ ਦੀ ਵੀ ਹੁੰਦੀਆਂ ਨੇ ਹਨਾ। ਤੇ ਯਾਰ ਇਹ ਇੱਕ ਮਾੜਾ ਰਵਾਇਤ ਹੈਗੀ ਇਹ। ਚਲੋ ਇਹ ਵਧੀਆ ਹੋਇਆ ਸੀ, ਆਈਲੈਟਸ ਨਾਲ ਲੋਕ ਬਾਹਰ ਜਾਣ ਲੱਗੇ ਸੀ ਤੇ ਗਰੀਬ ਪਰਿਵਾਰ ਦੀ ਕੁੜੀ ਨੂੰ ਬਿਨਾਂ ਕੁਝ ਦਿੱਤੇ ਤੋਂ, ਦਾਜ ਦੇ ਦਿੱਤੇ ਤੋਂ ਆਈਲੈਟਸ ਦੇ ਸਿਰ ਤੇ 5-7 ਕਿੱਲੇ, 10 ਕਿੱਲੇ, 20 ਕਿੱਲਿਆਂ ਤੱਕ ਜ਼ਮੀਨ ਮਿਲ ਜਾਂਦੀ ਸੀ, ਜ਼ਮੀਨ ਵਾਲਾ ਘਰ ਮਿਲ ਜਾਂਦਾ ਸੀ। ਪਰ ਇਹ ਬਦਨਾਮੀ ਇੰਨੀ ਹੋ ਗਈ, ਹੁਣ ਆਈਲੈਟਸ ਬਦਨਾਮ ਹੋ ਗਿਆ ਬਾਈ, ਲੋਕ ਇੰਨੇ ਟਰੋਲ ਕਰੀ ਜਾਂਦੇ ਆਈਲੈਟਸ ਦੇ ਨਾਂ ਤੇ ਹਨਾ। ਤੇ ਮੈਂ ਤਾਂ ਇਹੀ ਕਹੂੰਗਾ ਪੰਜਾਬ 'ਚ ਰਹੋ ਬਾਈ, ਵਧੀਆ ਹੈਗਾ ਯਾਰ ਸਾਡਾ ਪੰਜਾਬ। ਤੇ ਜੇ ਜਾਣਦੇ ਹੋ ਤਾਂ ਸੇਫ ਤਰੀਕੇ ਨਾਲ ਆਪ ਆਈਲੈਟਸ ਕਰਕੇ ਜਾਓ, ਕਿਸੇ ਦੇ ਮੋਢੇ ਧਰ ਕੇ ਨਾ ਚਲਾਓ, ਕੀ ਪਤਾ ਅਗਲਾ ਮੋਢਾ ਕਦੋਂ ਖਿੱਚ ਲੇ, ਉਹੀ ਇਹ ਸਾਰੇ ਮੁੰਡਿਆਂ ਨਾਲ ਹੋਈ ਆ। ਤੇ ਫਿਰ ਹੁਣ ਕੁੜੀਆਂ ਦੇ ਹੌਸਲੇ ਹੋਰ ਨਹੀਂ ਵੱਧ ਜਾਣਗੇ, ਕਿਉਂਕਿ ਆਪਾਂ ਨੂੰ ਇੱਕ ਕੇਸ ਦੇ ਵਾਸਤੇ ਇੰਨੀ ਜਿਹੜੀ ਮਿਹਨਤ ਕਰਨੀ ਪੈ ਰਹੀ ਆ, ਇੱਕ ਬੇਅੰਤ ਕੌਰ ਨੂੰ ਇੱਧਰ ਲਿਆਉਣ ਵਾਸਤੇ ਜਾਂ ਉਹਨੂੰ ਸਜ਼ਾ ਦਿਵਾਉਣ ਵਾਸਤੇ ਇੰਨਾ ਕੁਝ ਕਰਨਾ ਪੈ ਰਿਹਾ। ਹੌਸਲੇ ਵੱਧਦੇ ਨਹੀਂ ਵੀਰੇ, ਘੱਟੋ ਘੱਟ ਜਿੱਦਾਂ ਦਾ ਅਸੀਂ ਇਹ ਕੁਝ ਕਰਿਆ 4-5 ਕੁੜੀਆਂ ਦੇ ਫੋਨ ਆ ਗਏ। ਕੋਈ ਕਹਿੰਦਾ ਬਾਈ 6 ਮਹੀਨੇ ਤੋਂ ਬਲੌਕ ਸੀ, ਕੋਈ ਕਹਿੰਦਾ 4 ਮਹੀਨੇ ਤੋਂ ਬਲੌਕ ਸੀ, ਵੀ ਡਰ ਬਹਿ ਗਿਆ ਵੀ ਮੇਰੀ ਬਦਨਾਮੀ ਨਾ ਹੋ ਜੇ। ਉਹ ਵਧੀਆ ਹੋਇਆ ਜਿਨ੍ਹਾਂ ਨੂੰ ਫੋਨ ਆਏ। ਮੈਂ ਤਾਂ ਦੂਜਿਆਂ ਨੂੰ ਵੀ ਕਹਿਣਾ ਵੀ ਭੈਣ ਬਣੇ ਕਾਹਨੂੰ ਤੁਸੀਂ ਆਓ ਕਰਦੇ ਹੋ, ਅਸੀਂ ਇੱਧਰ ਚੱਲੇ ਹੋਏ ਆ, ਅਸੀਂ ਇਕੱਲੇ ਨੂੰ ਨੰਗੇ ਕਰਾਂਗੇ। ਹਾਲੇ ਤੱਕ ਅਸੀਂ ਕਿਸੇ ਦੀ ਫੋਟੋ ਨਹੀਂ ਦਿਖਾਈ, ਪ੍ਰੋਪਰ ਕੁੜੀ ਦਾ ਨਾਂ ਪਤਾ ਨਹੀਂ ਦੱਸਿਆ, ਫਿਰ ਅਸੀਂ ਉਹ ਵੀ ਦੱਸਾਂਗੇ, ਬਦਨਾਮੀ ਕਰਾਂਗੇ ਨਹੀਂ। ਆਪੋ ਆਪਦੇ ਘਰਦਿਆਂ ਨੂੰ ਬੁਲਾ ਲਓ ਤੇ ਫੋਨ ਫਾਨ ਕਰਨ ਲੱਗ ਜਾਓ, ਮਿੱਠੀਆਂ ਮਾਰਨ ਲੱਗ ਜਾਓ, ਸਿਸਟਮ ਲੋਡ ਕਰ ਲਓ। ਆਪਦਾ ਕਹਿਣ ਦਾ ਮਤਲਬ ਨਹੀਂ, ਜ਼ਿੰਦਗੀ ਅਗਲਾ ਦਾ ਪੱਟਿਆ ਠੱਡਿਆ ਗਿਆ, ਫਿਰ ਤੁਹਾਡਾ ਕੱਚ ਨਹੀਂ ਛੱਡਦਾ ਬਾਈ। ਜਿਹਨੇ 35-40 ਲੱਖ ਦਾ ਵਿਆਜ ਭਰਿਆ, 45-50 ਹਜ਼ਾਰ ਮਹੀਨੇ ਦਾ ਹਨਾ, ਉਹ ਤੁਹਾਡਾ ਕੱਚਾ ਕੰਮ ਨਹੀਂ ਛੱਡਦਾ ਵੀ ਚੱਲ ਕੋਈ ਛੱਡ ਗਈ ਤਾਂ ਛੱਡ ਗਈ ਸਹੀ। ਅਗਲੇ ਦੀ ਤੁਸੀਂ ਇੱਜ਼ਤ ਵੀ ਖਰਾਬ ਕਰਤੀ, ਅਗਲੇ ਦਾ ਤੁਸੀਂ ਪੈਸਾ ਵੀ ਲੈ ਗਏ, ਤੇ ਅਗਲਾ ਕਿਸੇ ਨੂੰ 5 ਸਾਲ ਹੋ ਗਏ ਵਿਆਹ ਨੂੰ, ਨਾ ਵਿਆਹ ਕਰਾਉਣ ਜੋਗਾ ਦੁਬਾਰੇ ਵਿਚਾਰਾ, ਨਾ ਕੁਝ ਹੋਰ, ਲੰਕੀ ਜਾਂਦਾ ਕਹਿੰਦਾ ਮਤਲਬ ਅੱਧ ਵਿਚਾਲੇ ਜੀ। ਇਹ ਸੀਗੇ ਮਾਨ ਬਠਿੰਡੇ ਵਾਲਾ, ਕਿਉਂਕਿ ਇਹਨਾਂ ਨੇ ਵੀ ਕੱਲ ਇੱਕ ਸੋਸ਼ਲ ਮੀਡੀਆ ਦੇ ਉੱਪਰ ਵੀਡੀਓ ਪਾਈ, ਉਧਰ ਭਾਨੇ ਸਿੱਧੂ ਨੇ ਵੀ ਵੀਡੀਓ ਪਾ ਕੇ ਲੋਕਾਂ ਨੂੰ ਸੱਦਾ ਦਿੱਤਾ ਸੀ ਕਿ ਇਸ ਇਕੱਠ ਦੇ ਵਿੱਚ ਸਾਨੂੰ ਪਹੁੰਚਣਾ ਚਾਹੀਦਾ। ਸੰਦ ਲੈ ਗਿਆ ਜੀ ਦੇ ਲਗਾਤਾਰ ਜਿਹੜਾ ਪਰਿਵਾਰ ਆ ਉਹ ਜੁੜਿਆ ਹੋਇਆ, ਕਿਉਂਕਿ ਬੈਠਾ ਬਠਿੰਡਾ ਚੰਡੀਗੜ੍ਹ ਹਾਈਵੇ ਦੇ ਉੱਪਰ ਸੰਘਰਸ਼ ਦੇ ਵਾਸਤੇ, ਕਿਉਂਕਿ ਪਰਿਵਾਰ ਨੂੰ ਚਾਹੀਦਾ ਹੈ ਕਿ ਇਸ ਨੂੰ ਜਿਹੜੀ ਬੇਅੰਤ ਕੌਰ ਦੇ ਪਰਿਵਾਰ ਨੂੰ ਜਿਹੜੀ ਸਜ਼ਾ ਉਹ ਮਿਲਣੀ ਚਾਹੀਦੀ ਹੈ। ਤੇ ਹੋਰ ਵੀ ਜਿਹੜੀਆਂ ਅਪਡੇਟਾਂ ਹੋਈਆਂ ਅਸੀਂ ਤੁਹਾਨੂੰ ਲਗਾਤਾਰ ਇਹ ਦਿਖਾਉਂਦੇ ਰਹਾਂਗੇ, ਜੁੜੇ ਰਹੋ ਸਾਡੇ ਪੇਜ ਦੇ ਨਾਲ। ਸਤਿ ਸ਼੍ਰੀ ਅਕਾਲ ਜੀ, ਮੈਂ ਗੁਰਤੇਜ ਸਿੰਘ ਢਾਲੀਵਾਲ ਜੀ ਤੁਹਾਡਾ ਸਵਾਗਤ ਕਰਦਾ ਜੀ ਆਪਣੇ ਚੈਨਲ ਤੇ। ਅੱਜ ਜਿਹੜਾ ਲਵਪ੍ਰੀਤ ਅਤੇ ਬੇਅੰਤ ਕੌਰ ਦਾ ਮਾਮਲਾ ਸੀ, ਉਸ ਮਾਮਲੇ ਦੇ ਵਿੱਚ ਬਠਿੰਡਾ ਚੰਡੀਗੜ੍ਹ ਹਾਈਵੇ ਆ ਜਿਹੜਾ ਉਹ ਲਵਪ੍ਰੀਤ ਦੇ ਪਰਿਵਾਰ ਵੱਲੋਂ ਜਾਮ ਕੀਤਾ ਗਿਆ, ਕਿਉਂਕਿ ਢਿੱਲੀ ਕਾਰਗੁਜ਼ਾਰੀ ਆ ਜਿਹੜੀ ਪ੍ਰਸ਼ਾਸਨ ਦੀ ਉਹ ਸਾਹਮਣੇ ਆਈ ਹੈ। ਉਹਨਾਂ ਨੂੰ ਲਵਪ੍ਰੀਤ ਦੇ ਪਰਿਵਾਰ ਨੂੰ ਜਿਹੜੀ ਪ੍ਰਸ਼ਾਸਨ ਦੇ ਉੱਪਰ ਘਾਟ ਮਹਿਸੂਸ ਹੋਈ ਹੈ, ਕਿਉਂਕਿ ਜਿਹੜੇ ਪਰਚੇ ਬੇਅੰਤ ਕੌਰ ਦੇ ਉੱਪਰ ਦਰਜ ਕੀਤੇ ਗਏ ਨੇ ਉਹ ਪਰਚੇ ਦੀਆਂ ਹੋਰ ਧਾਰਾਵਾਂ ਨੇ ਜਿਹੜੀਆਂ ਉਹਨਾਂ ਦੇ ਦਰਜ ਕੀਤੀਆਂ ਗਈਆਂ ਨੇ। ਹਾਲਾਂਕਿ ਪਰਿਵਾਰ ਚਾਹੁੰਦਾ ਹੈ ਕਿ ਜਿਹੜੀਆਂ ਧਾਰਾਵਾਂ ਦੇ ਵਿੱਚ ਵਾਧਾ ਕੀਤਾ ਜਾ ਸਕੇ, ਤੇ ਇਸ ਚੀਜ਼ ਨੂੰ ਮੁੱਖ ਰੱਖਦੇ ਹੋਏ ਬਠਿੰਡਾ ਚੰਡੀਗੜ੍ਹ ਜਿਹੜਾ ਹਾਈਵੇ ਆ ਉਹ ਪੂਰੀ ਤਰ੍ਹਾਂ ਪਰਿਵਾਰ ਨੇ ਜਾਮ ਦਿੱਤਾ। ਬਠਿੰਡਾ ਚੰਡੀਗੜ੍ਹ ਹਾਈਵੇ ਦੇ ਉੱਪਰ ਚੱਲ ਰਿਹਾ, ਜਿਹਦੇ ਵਿੱਚ
ਲਵਪ੍ਰੀਤ ਦਾ ਪਰਿਵਾਰ, ਉਹਨਾਂ ਦੇ ਨਾਲ ਉਹਨਾਂ ਦੇ ਪਿੰਡ ਦੇ ਜਿਹੜੇ ਸਹਿਯੋਗੀ ਸੱਜਣ ਨੇ, ਉਹ ਭਾਨਾ ਸਿੱਧੂ, ਮਾਨ ਬਠਿੰਡੇ ਵਾਲਾ ਤੇ ਹੋਰ ਵੀ ਜਿਹੜੇ ਸੋਸ਼ਲ ਮੀਡੀਆ ਤੇ ਕੰਮ ਕਰਨ ਵਾਲੇ ਨੌਜਵਾਨ ਨੇ, ਤੇ ਹਰੇਕ ਟੀਵੀ ਚੈਨਲ ਜਿਹੜਾ ਉਹਨਾਂ ਦੀ ਹਮਾਇਤ ਦੇ ਵਿੱਚ ਪਹੁੰਚਿਆ, ਕਿਉਂਕਿ ਮਸਲਾ ਬੜਾ ਵੱਡਾ ਹੈ। ਕਿਉਂਕਿ ਇੱਕ ਪਰਿਵਾਰ ਨੇ ਆਪਣੇ ਨੌਜਵਾਨ ਪੁੱਤਰ ਨੂੰ ਖੋਇਆ ਹੈ ਤੇ ਉਸ ਨੌਜਵਾਨ ਪੁੱਤਰ ਨੂੰ ਇਨਸਾਫ ਦਿਵਾਉਣ ਦੇ ਵਾਸਤੇ ਹੈ ਜਿਹੜਾ ਪੂਰਾ ਜਿਹੜਾ ਉਹਦਾ ਪਿੰਡ ਹੈ ਜਾਂ ਉਹਦੇ ਸਹਿਯੋਗੀ ਨੇ, ਉਹ ਅੱਜ ਬਠਿੰਡਾ ਚੰਡੀਗੜ੍ਹ ਹਾਈਵੇ ਦੇ ਉੱਪਰ ਬੈਠੇ ਨੇ। ਤੇ ਤੁਹਾਨੂੰ ਅਸੀਂ ਦਿਖਾ ਨੇ ਉਹ ਵੀ ਲਗਾਤਾਰ ਜਿਹੜੀਆਂ ਕੱਲ ਤੋਂ ਲੈ ਕੇ ਇਸ ਦੇ ਵਿੱਚ ਸੰਘਰਸ਼ ਦੇ ਵਿੱਚ ਜੁਟੀਆਂ ਹੋਈਆਂ ਨੇ। ਮੈਂ ਤੁਹਾਡੀ ਗੱਲ ਵੀ ਆ ਜਿਹੜੀ ਪਰਿਵਾਰ ਦੇ ਨਾਲ ਕਰਵਾਉਂਗਾ, ਕਿਉਂਕਿ ਬੜੇ ਲੰਮੇ ਸਮੇਂ ਤੋਂ ਇਹ ਸੰਘਰਸ਼ ਹੈ ਜਿਹੜਾ ਜਿਵੇਂ ਕਿ ਤੁਹਾਨੂੰ ਮੈਂ ਦੱਸਿਆ ਵੀ ਬਠਿੰਡਾ ਚੰਡੀਗੜ੍ਹ ਹਾਈਵੇ ਆ ਜਿਹੜਾ ਉਹ ਪਰਿਵਾਰ ਵੱਲੋਂ ਜਾਮ ਕੀਤਾ ਗਿਆ ਤੇ ਲਵਪ੍ਰੀਤ ਦੇ ਚਾਚਾ ਜੀ ਸਾਡੇ ਨਾਲ ਨੇ, ਉਹਨਾਂ ਤੋਂ ਪੁੱਛਣਾ ਬਾਈ ਜੀ ਬੜੇ ਲੰਮੇ ਸਮੇਂ ਤੋਂ ਇਹ ਜਿਹੜੀ ਮੰਗ ਆ ਤੁਹਾਡੀ ਲਮਕੀ ਪਈ ਆ, ਪ੍ਰਸ਼ਾਸਨ ਨੇ ਪਰਚਾ ਵੀ ਦਰਜ ਕੀਤਾ ਤੇ ਇਹਦੇ ਵਿੱਚ ਹੁਣ ਘਾਟ ਕੀ? ਪਰਚਾ ਨਹੀਂ ਦਰਜ ਕੀਤਾ ਵੀਰੇ, ਸਾਡੇ ਨਾਲ ਮਜ਼ਾਕ ਕੀਤਾਗਾ ਮਹੀਨੇ ਬਾਅਦ ਸਾਡੇ ਨਾਲ ਉਹਨਾਂ ਨੇ ਮਜ਼ਾਕ ਕੀਤਾ, ਪਰਚਾ ਨਹੀਂ ਕੀਤਾ। 420 ਤਾਂ ਨਿੱਕੇ ਮੋਟੇ ਲੜਾਈਆਂ ਹੋ ਜਾਂਦਾ ਯਾਰ। ਮੈਂ ਕਹਿੰਦਾ ਪ੍ਰਸ਼ਾਸਨ ਨੂੰ ਹੱਥ ਬੰਨ੍ਹ ਕੇ ਬੇਨਤੀ ਆ, ਮੈਨੂੰ ਤੁਹਾਨੂੰ ਬੁਰਾ ਭਲਾ ਬੋਲਣ ਦਾ ਕੋਈ ਉਹ ਨਹੀਂ ਹੈਗਾ ਹਨਾ। ਪਲੀਜ਼ ਸਾਡਾ ਪਰਚਾ ਦਰਜ ਕਰੋ ਤਰੀਕੇ ਨਾਲ। ਸੌਰੀ ਪਰਚਾ ਤਾਂ ਕਰਤਾ, ਸਾਡੀਆਂ ਬਣਦੀਆਂ ਧਾਰਾ ਲਾ ਦਿਓ। ਮੈਂ ਵੀ ਮੀਡੀਆ ਨੂੰ ਬਾਈਟ ਦੇ ਕੇ ਅੱਕਿਆ ਪਿਆ, ਮੇਰਾ ਵੀ ਜੀ ਕਰਦਾ ਯਾਰ ਮੈਂ ਵੀ ਆਪਦੇ ਘਰੇ ਆਰਾਮ ਨਾਲ ਸੌਵਾਂ। ਕਿਹੜੀ ਧਾਰਾ ਜਿਹੜੀ ਉਹ ਪ੍ਰਸ਼ਾਸਨ ਨੇ ਹੁਣ ਤੱਕ ਦਰਜ ਕੀਤੀ ਤੇ ਤੁਸੀਂ ਕਿਹੜੀ ਧਾਰਾ ਦੀ ਮੰਗ ਕਰਦੇ ਹੋ? ਦੇਖੋ ਜਿਹੜੇ ਮੇਨ ਧਾਰਾ ਸਾਡੇ ਵਕੀਲ ਸਾਹਿਬ ਦੱਸਣਗੇ, ਪਰ 306 ਦੀ ਤਾਂ ਮੈਂ ਜਿੰਨੀ ਕੁ ਮੈਨੂੰ ਨੌਲੇਜ ਹੈ ਮੈਂ ਉਹਦੀ ਮੰਗ ਕਰਦਾ, ਕਿਉਂਕਿ ਇਹਨੇ ਸਾਡੇ ਮੁੰਡੇ ਨੂੰ ਮਾਰਨ ਲਈ ਮਜਬੂਰ ਕੀਤਾ ਹੈਗਾ ਜੀ। ਤੁਹਾਡਾ ਮੈਂ ਮੰਨਦਾ ਵੀ ਤੁਹਾਡਾ ਤੁਸੀਂ ਇੱਕ ਨੌਜਵਾਨ ਪੁੱਤਰ ਨੂੰ ਖੋਇਆ ਹੈ ਤੇ ਉਹ ਦੁੱਖ ਤੁਸੀਂ ਸਮਝ ਸਕਦੇ ਹੋ, ਅਸੀਂ ਤਾਂ ਚਲੋ ਨਾਲ ਤੁਹਾਡੇ ਸਹਿਯੋਗ ਕਰ ਸਕਦੇ ਆ, ਪਰ ਉਧਰ ਦੂਸਰੇ ਪਰਿਵਾਰ ਵੱਲੋਂ ਇਹ ਵੀ ਆਇਆ ਵੀ ਜਿਹੜੇ ਲਵਪ੍ਰੀਤ ਦੇ ਚਾਚਾ ਜੀ ਨੇ ਉਹ ਦੂਰ ਦੇ ਰਿਸ਼ਤੇਦਾਰ ਨੇ ਜਾਂ ਉਹ ਕਹਿ ਰਹੇ ਨੇ ਵੀ ਅਸੀਂ ਉਹਦੇ ਚਾਚਾ ਹੀ ਹੈ ਨਹੀਂ, ਵੀ ਉਹਨਾਂ ਨੂੰ ਕੋਈ ਹੱਕ ਨਹੀਂ ਸਾਡੇ ਬਾਰੇ ਬੋਲਣ ਦਾ। ਆਵਾਜ਼ ਵੀਰੇ ਤੁਸੀਂ ਉਰੇ ਆਏ ਹੋ, ਮੈਂ ਤੁਹਾਡਾ ਕੁਝ ਲੱਗਦਾ? ਤੁਹਾਡਾ ਚੈਨਲ ਹੀ ਤੁਸੀਂ ਮੇਰੀ ਆਵਾਜ਼ ਰੱਖਣ ਆਏ ਹੋ ਨਾ। ਆਵਾਜ਼ ਕਿਸੇ ਦੀ ਵੀ ਕੋਈ ਵੀ ਰੱਖ ਸਕਦਾ। ਮੈਂ ਪਹਿਲਾਂ ਵਾਲੇ ਚੈਨਲਾਂ ਤੇ ਬੋਲ ਕੇ ਗਿਆ, ਲਵਪ੍ਰੀਤ ਦੀ ਦਾਦੀ ਤੇ ਮੇਰੀ ਮੰਮੀ ਸਕੀਆਂ ਮਾਸੀ ਦੀਆਂ ਕੁੜੀਆਂ ਨੇਗੀਆਂ, ਤੇ ਲਵਪ੍ਰੀਤ ਦੇ ਦਾਦਾ ਤੇ ਮੇਰੇ ਡੈਡੀ ਸਕੇ ਭਰਾ ਨੇ। ਦੂਰ ਕਿੱਥੋਂ ਹੋ ਗਿਆ ਮੈਂ? ਦੂਜੀ ਗੱਲ ਉਹ ਕਹਿੰਦੇ ਆ ਕਿ ਮੈਂ ਇਹਨੂੰ ਦੇਖਿਆ ਨਹੀਂ। ਉਹ ਸਿਆਣੀਆਂ ਬਿਆਣੀਆਂ ਅਕਲ ਨੂੰ ਹੱਥ ਮਾਰਤੀ ਏ। ਜਦੋਂ ਘਰੇ ਨੌਜਵਾਨ ਧੀ ਪੁੱਤ ਦਾ ਵਿਆਹ ਹੋਵੇ ਨਾ, ਸੱਸ ਸਹੁਰਾ ਵਿਹੜੇ 'ਚ ਫਿਰਦੇ ਚੰਗੇ ਨਹੀਂ ਲੱਗਦੇ ਹੁੰਦੇ, ਬੰਦਾ ਆਪਦੇ ਘਰ ਹੀ ਚੰਗਾ ਹੁੰਦਾ ਜੀ। ਤੇ ਇੱਕ ਗੱਲ ਹੋਰ ਵੀ ਹੋ ਰਹੀ ਹੈ ਵੀ ਮਨੀਸ਼ਾ ਗਲਾਟੀ ਤੁਹਾਡੇ ਕੋਲੇ ਆ ਕੇ ਗਏ ਨੇ, ਉਹਨਾਂ ਨੇ ਵੀ ਤੁਹਾਨੂੰ ਵਿਸ਼ਵਾਸਨ ਦਿੱਤਾ ਵੀ ਕੁਝ ਕਰਾਵਾਂਗੇ, ਉਹਨਾਂ ਨੇ ਮੁੜ ਕੇ ਇਦਾਂ ਜਿਹਾ ਲੱਗਿਆ ਵੀ ਹੋਰ ਪਾਸੇ ਉਹ ਸਟੈਂਡ ਲਏ ਨੇ, ਉਹਨਾਂ ਬਾਰੇ ਤੁਹਾਡਾ ਕੀ ਕਹਿਣਾ? ਨਹੀਂ, ਮਨੀਸ਼ਾ ਗਲਾਟੀ ਨੇ ਆਈ ਸੀ, ਬਹੁਤ ਰਿਸਪੌਂਸ ਦਿੱਤਾ ਹੈ, ਪਰ ਮਨੀਸ਼ਾ ਗਲਾਟੀ ਨੇ ਚੈਨਲ ਦੇ ਉੱਪਰ ਕਲੀਅਰ ਕਹਿਤਾ ਵੀ ਬਰਨਾਲਾ ਪ੍ਰਸ਼ਾਸਨ ਕੁਝ ਨਹੀਂ ਕਰ ਰਿਹਾ, ਵੀ ਮੈਂ ਰੋਜ਼ ਫੋਨ ਕਰਦੀ ਆ, ਬਰਨਾਲਾ ਪ੍ਰਸ਼ਾਸਨ ਸਾਡੀ ਸੁਣ ਨਹੀਂ ਰਿਹਾ। ਉਹਨਾਂ ਨੇ ਕਲੀਅਰ ਕੱਟੇ ਕਹਿਤਾ ਵੀ ਜੇ ਮੇਰੇ ਹੱਥ 'ਚ ਹੁੰਦਾ ਤਾਂ ਮੈਂ ਹੁਣ ਨੂੰ ਇਹ ਪਰਚਾ ਕਰ ਦੇਣਾ ਸੀਗਾ। ਮਨੀਸ਼ਾ ਗਲਾਟੀ ਸਾਡਾ ਬਹੁਤ ਸਾਥ ਭੈਣ ਨੇ ਜੀ। ਹੁਣ ਵੀ ਤੁਸੀਂ ਉਸ ਟੱਚ ਦੇ ਵਿੱਚ ਹੈਗੇ ਮਨੀਸ਼ਾ ਗਲਾਟੀ? ਨਹੀਂ, ਕੱਲ ਰਾਜੂ ਹੋਰੀ ਮੁੰਡੇ ਹੋਰ ਗਏ ਸੀ, ਕਿਸੇ ਹੋਰ ਕੇਸ 'ਚ ਗਏ ਸੀ, ਉਹ ਬਹਿ ਕੇ ਗੱਲਬਾਤ ਕਰਕੇ ਆਇਆ ਤੇ ਉਹ ਨੰਬਰ ਉਹਨਾਂ ਦਾ ਮੇਰੇ ਕੋਲੇ ਆ ਗਿਆ। ਜੇ ਮੈਨੂੰ ਲੋੜ ਪਈ ਮੈਂ ਕਰ ਲੂੰਗਾ ਕੋਈ ਚੱਕਰ। ਹੁਣ ਤੱਕ ਬਾਈ ਹੱਲ ਤਾਂ ਇਸ ਚੀਜ਼ ਦਾ ਹੋਣਾ ਬੜਾ ਲੰਮਾ ਸਮਾਂ ਹੋ ਗਿਆ ਵੀਰੇ। ਦੇਖ ਮੈਂ ਤਾਂ ਕੋਠੇ ਚੜ ਕੇ ਕੂਕ ਰਿਹਾ ਯਾਰ, ਮੈਂ ਹਰੇਕ ਚੈਨਲ ਤੇ ਬੋਲ ਰਿਹਾ, ਫੜ ਕੇ ਹੱਥ ਨਾਲ ਤਾਂ ਲਿਖਾ ਨਹੀਂ ਸਕਦਾ ਵੀ ਆਹ ਲਿਖ ਦੋ, ਨਾ ਕੋਈ ਮੇਰੇ ਕਹੇ ਤੋਂ ਲਿਖੇ, ਉਹ ਤਾਂ ਉਹਨਾਂ ਦੀ ਮਰਜ਼ੀ ਹੈ। ਦੇਖ ਮੈਂ ਤਾਂ ਬੋਲ ਸਕਦਾ, ਮੈਂ ਲੋਕਾਂ ਦਾ ਇਕੱਠ ਕਰ ਸਕਦਾ, ਲੋਕਾਂ ਨੂੰ ਜੋੜ ਸਕਦਾ ਬਾਈ। ਹੁਣ ਜੇ ਮਤਲਬ ਕੋਈ ਨਹੀਂ ਹੱਲ ਨਿਕਲਦਾ ਤਾਂ ਇਹ ਆਪਾਂ ਧਰਨਾ ਮੇਨ ਹਾਈਵੇ ਤੇ ਲਾਈ ਬੈਠਾ ਤੇ ਕਦੋਂ ਤੱਕ ਚੱਲੂ? ਅਣਮਿੱਥੇ ਸਮੇਂ ਲਈ ਵੀਰੇ ਇਹ ਰੈਗੂਲਰ ਚੱਲੂਗਾ। ਜਿੰਨਾ ਲੋਕਾਂ ਨੂੰ ਕੀ ਕਹੋਗੇ ਵੀ ਲੋਕਾਂ ਨੂੰ ਕਹਿਣਾ ਵੀ ਵੱਧ ਤੋਂ ਵੱਧ ਮੇਰੇ ਨਾਲ ਜੁੜੋ ਵੀਰ। ਦੇਖੋ ਅੱਜ ਮੈਂ ਜੇ ਇਕੱਲਾ ਰਹਿ ਗਿਆ, ਮੈਂ ਹਾਰ ਗਿਆ, ਉਦੋਂ ਬਾਅਦ ਕਿਸੇ ਦੀ ਸੁਣੀ ਜਾਂਦੀ, ਉਹ ਜਦ ਸਾਡੀ ਨਹੀਂ ਸੁਣੀ ਜਾਂਦੀ ਹੋਰ ਕਿਸੇ ਦੀ ਕਿਵੇਂ ਸੁਣੀ ਜਾਊਗੀ ਜੀ ਬਾਈ। ਬੜਾ ਵੱਡਾ ਘਾਟਾ, ਕਿਉਂਕਿ ਪਰਿਵਾਰ ਨੇ ਖਾਦਾ ਇੱਕ ਨੌਜਵਾਨ ਪੁੱਤਰ ਨੂੰ, ਉਹਨਾਂ ਨੇ ਖੋਇਆ ਗਿਆ। ਸਾਡੇ ਨਾਲ ਸਾਡਾ ਭਰਾ ਭਾਨਾ ਸਿੱਧੂ ਵੀ, ਉਹਨਾਂ ਤੋਂ ਵੀ ਆਪਾਂ ਇੱਕ ਲੈ ਲੈਨੇ ਬਾਈ। ਬੜਾ ਵੱਡਾ ਘਾਟਾ ਕਿਉਂਕਿ ਇੱਕ ਨੌਜਵਾਨ ਪੁੱਤਰ ਦੀ ਮੌਤ ਹੋਈ ਆ ਤੇ ਹਜੇ ਤੱਕ ਪ੍ਰਸ਼ਾਸਨ ਵੱਲੋਂ ਬੜੀ ਢਿੱਲੀ ਕਾਰਗੁਜ਼ਾਰੀ ਆ। ਤੁਸੀਂ ਵੀ ਪਹੁੰਚੇ ਹੋ ਤੇ ਕੀ ਕਹੋਗੇ? ਪ੍ਰਸ਼ਾਸਨ ਦੀ ਕਾਰਗੁਜ਼ਾਰੀ ਢਿੱਲੀ ਕਿਉਂ ਆ? ਕਿ ਇੱਕ ਤਾਂ ਨੰਬਰ 1 ਇਹ ਦੱਸਿਆ ਜਾ ਰਿਹਾ ਵੀ ਜਿਹੜੇ ਪੋਲੀਟੀਕਲ ਪ੍ਰੈਸ਼ਰ ਨੇ, ਦਬਾਅ ਨੇਗੇ ਹਨਾ, ਉਹ ਦੱਸਿਆ ਜਾ ਰਿਹਾ। ਜਿਹੜੀ ਪ੍ਰਸ਼ਾਸਨ ਦੀ ਇਹ ਆ ਵੀ ਦੇਖੋ ਤੁਹਾਨੂੰ ਸਭ ਨੂੰ ਪਤਾ ਵੀ ਜਿੰਨਾ ਵੀ ਤੁਸੀਂ ਨੌਜਵਾਨ ਹੋ ਸਾਰੇ ਆਪਾਂ ਆਪਣਾ ਦਿੱਲੀ ਦੇ ਵਿੱਚ ਜਿਹੜਾ ਉਹ ਮੱਥਾ ਲੱਗਿਆ ਹੋਇਆ ਦਿੱਲੀ ਦੇ ਨਾਲ ਹਨਾ। ਆਪਾਂ ਹਮੇਸ਼ਾ ਇਹ ਕਹਿੰਦੇ ਆ ਰਹੇ ਹਾਂ, ਸਾਰਾ ਪੰਜਾਬ ਇਹ ਕਹਿੰਦਾ ਆ ਰਿਹਾ ਵੀ ਅੱਜ ਤੱਕ ਸਾਡੀ ਜਿਹੜਾ ਦਿੱਲੀ ਨਾਲ ਸਾਨੂੰ ਸਾਡੇ ਪੰਜਾਬ ਦੇ ਇਨਸਾਫ ਨਹੀਂ ਮਿਲੇ ਜਾਂ ਤਿੰਨੇ ਜਿਹੜੇ ਕਾਲੇ ਕਾਨੂੰਨ ਪਾਸ ਕਰਤੇ। ਪਰ ਕੀ ਜਿਹੜੇ ਅੱਜ ਜਿਹੜੇ ਪੰਜਾਬ ਦੇ ਵਿੱਚ ਜਿਹੜੀ ਸਰਕਾਰ ਆ ਜਿਹਦੀ ਕੀ ਕੈਪਟਨ ਨੇ ਅੱਜ ਤੱਕ ਜਿਹੜਾ ਪੂਰੀ ਦੁਨੀਆ ਦੇ ਵਿੱਚ ਜਿਹੜਾ ਮਾਮਲਾ ਸਾਰੀ ਦੁਨੀਆ ਦੇ ਬੱਚੇ ਨੂੰ ਪਤਾ ਹੈ, ਕੌਣ ਸੱਚਾ ਤੇ ਕੌਣ ਝੂਠਾ ਉਹਨੂੰ ਹੀ ਪਤਾ ਹੈ। ਕੈਨੇਡਾ ਦਾ ਪ੍ਰਧਾਨ ਮੰਤਰੀ ਇਹ ਮੁੱਦੇ ਤੇ ਬੋਲ ਪਿਆ ਕਿ ਜਿਹੜਾ ਪੰਜਾਬ ਦਾ ਸੀਐਮ ਉਹ ਨਹੀਂ ਕਹਿ ਸਕਦਾ ਵੀ ਜਿਹੜੀ ਬਣਦੀ ਕਾਰਵਾਈ ਕੁੜੀ ਤੇ ਕੀਤੀ ਜਾਵੇ। ਨਾਲੇ ਪਤਾ ਹੈ, ਸਾਰੇ ਨੂੰ ਪਤਾ ਹੈ, ਇੱਕ ਅਫਸਰ ਐਡੀ ਵੱਡੀ ਅਫਸਰ ਪੰਜਾਬ ਦੀ ਮਨੀਸ਼ਾ ਗਲਾਟੀ ਕਹਿ ਰਹੀ ਹੈ ਵੀ ਹਾਂ ਕੁੜੀ ਗਲਤ ਹੈ। ਉਹਨੇ ਬਿਆਨ ਦਿੱਤਾ, ਉਹਨੇ ਸਰੇਆਮ ਇਹ ਗੱਲ ਕਹੀ ਹੈ ਵੀ ਜਿਹੜਾ ਬਰਨਾਲਾ ਪ੍ਰਸ਼ਾਸਨ ਆ ਉਹ ਬਣਦੀ ਕਾਰਵਾਈ ਨਹੀਂ ਕਰ ਰਿਹਾ।
ਯਾਰ 420 ਨਾਲ ਕੀ ਹੋ ਜਾਊਗਾ? ਜਿਹੜੀ ਵਕੀਲ ਸਾਹਿਬਾਨ ਤੇ ਆਪਣੇ ਪਰਿਵਾਰ ਜਿਹੜੀ ਮੰਗ ਕਰ ਰਿਹਾ ਜਿਹੜੀ ਧਾਰਾ ਦੀ, ਉਹ ਜਿਹੜੀ ਧਾਰਾ ਲੱਗਣੀ ਚਾਹੀਦੀ ਆ। ਜਿੰਨਾ ਟਾਈਮ ਇਹ ਧਾਰਾ ਲੱਗਦੀ ਨਹੀਂ ਉਨਾ ਟਾਈਮ ਅਸੀਂ ਬੈਠਾਂਗੇ। ਪਰ ਇੱਕ ਗੱਲ ਮੈਂ ਇੱਕ ਸਵਾਲ ਇੱਥੇ ਹੋਰ ਵੀ ਬਹੁਤ ਵੱਡਾ ਪੈਦਾ ਹੁੰਦਾ ਹੈ ਵੀ ਜਿਹੜਾ ਪੰਜਾਬ ਅੱਜ ਖਾਲੀ ਕਿਉਂ ਹੁੰਦਾ ਜਾ ਰਿਹਾ? ਜੇ ਲਵਪ੍ਰੀਤ ਨੇ 30 ਲੱਖ ਰੁਪਇਆ ਲਾਇਆ ਜਾਂ ਲਵਪ੍ਰੀਤ ਦੀ ਖੁਦਕੁਸ਼ੀ ਹੋਈ, ਉਹ ਕਿਉਂ ਹੋਈ? ਉਹਦਾ ਕਾਰਨ ਕੀ ਹੈ? ਸਭ ਤੋਂ ਵੱਡਾ ਕਾਰਨ ਇਹ ਹੈ ਕਿ ਪੰਜਾਬ ਦੇ ਵਿੱਚ ਕੋਈ ਰੁਜ਼ਗਾਰ ਹੈ ਨਹੀਂ, ਕੰਮ ਹੈ ਨਹੀਂਗਾ, ਤਾਂ ਕਰਕੇ ਜਿਹੜਾ ਯੂਥ ਆ ਉਹ ਨੌਜਵਾਨ ਬਾਹਰ ਜਾ ਰਹੇ ਨੇਗੇ। ਇੱਥੇ ਇਹਨਾਂ ਨੂੰ ਆਪਣੀਆਂ ਸਰਕਾਰਾਂ ਬਣਾਉਣ ਦੀ ਪਈ ਆ, ਹਨਾ। ਇਸੀ ਕੋਈ ਪੰਜਾਬ ਦੇ ਕੋਈ ਤੁਸੀਂ ਇਹ ਦਿਖਾ ਦਿਓ ਵੀ ਇੱਥੇ ਕੋਈ ਮੌਜੂਦਾ ਇੱਥੇ ਕੋਈ ਲੀਡਰ, ਪੋਲੀਟੀਕਲ ਲੀਡਰ ਆਇਆ, ਕੋਈ MLA MP ਇੱਥੇ ਕੋਈ ਆਇਆ, ਕਿਸੇ ਨੇ ਆ ਕੇ ਪਰਿਵਾਰ ਦਾ ਦੁੱਖ ਸੁਣਿਆ? ਆ ਸਾਰੇ ਲੋਕ ਬੈਠੇ ਨੇ ਯਾਰ, ਕੋਈ ਕਮਲੀ ਬੈਠੇ ਨੇਗੇ। ਸਭ ਨੂੰ ਪਤਾ ਵੀ ਜਿਹੜਾ ਇਨਸਾਫ ਆ ਉਹ ਬਣਦਾ ਮਿਲਣਾ ਚਾਹੀਦਾ। ਯਾਰ ਗਊ ਵਰਗਾ ਮੁੰਡਾ, ਯਾਰ ਉਹਦਾ ਫੇਸ ਪਤਾ ਲੱਗਦਾ ਵੀ ਲਵਪ੍ਰੀਤ ਦਾ ਮੁੰਡਾ ਕਿਹੋ ਜਿਹਾ। ਇੱਕ ਮੁੰਡੇ ਦਾ ਮੂੰਹ ਦੇਖ ਕੇ ਪਤਾ ਲੱਗ ਜਾਂਦਾ। ਬਾਕੀ ਸਾਰੇ ਸਬੂਤ ਨੇ ਵੀ ਲਵਪ੍ਰੀਤ ਜਿਹੜਾ ਉਹ ਆਪਣਾ ਕੋਈ ਕਸੂਰਵਾਰ ਨਹੀਂ, ਉਹਦਾ ਕੋਈ ਕਸੂਰ ਨਹੀਂ ਹੈਗਾ। ਤੇ ਇਹ ਚੀਜ਼ ਨੂੰ ਦੇਖ ਕੇ ਤਾਂ ਬਾਈ ਜੇ ਪ੍ਰਸ਼ਾਸਨ ਕਾਰਵਾਈ ਨਹੀਂ ਕਰਦਾ ਤਾਂ ਹੋਰ ਵੀ ਕੇਸ ਜਿਹੜੇ ਪੰਜਾਬ ਦੇ ਵਿੱਚੋਂ ਵੱਧ ਜਾਣਗੇ। ਯਾਰ ਕੇਸ ਤਾਂ ਪਹਿਲਾਂ ਵੀ ਹਜ਼ਾਰਾਂ ਨੇਗੇ ਯਾਰ। ਅਸੀਂ ਘੱਟੋ ਘੱਟ ਇਹ 4-5 ਜਿਹੜੇ ਸਮਝੌਤੇ ਆ ਉਹ ਘਰੇ ਬੁਲਾ ਕੇ, ਮੇਰਾ ਚਾਚਾ ਬੈਠਾ, ਇਹ ਸਾਰੇ ਹੁੰਨੇ ਆ, ਘੱਟੋ ਘੱਟ ਪਹਿਲਾਂ 5-6 4-5 ਇਹ ਸਮਝੌਤੇ ਅਸੀਂ ਕਰਾਏ ਨੇਗੇ। 2 ਤਾਂ ਪੈਸੇ ਵਾਪਸ ਕਰਾਏ ਉਹਨਾਂ ਦੇ ਕੁੜੀਆਂ ਦੇ, 2 ਕੁੜੀਆਂ ਦੇ ਸਮਝੌਤਾ ਕਰਕੇ ਬਾਹਰ ਭੇਜਾ। ਇੱਕ ਤੋਂ ਪਹਿਲਾਂ 3-4 ਸਾਲ ਪਹਿਲਾਂ ਕੇਸ ਉਠਾਇਆ ਸੀਗਾ। ਜੇ ਯਾਰ ਇੱਕ ਤਾਂ ਫਰਜ਼, ਮੇਨ ਗੱਲ ਪਤਾ ਕੀ ਆ, ਜੇ ਕਿਸੇ ਦੇ ਮੁੰਡੇ ਨੇ 20-30 ਲੱਖ ਰੁਪਇਆ ਲਾਤਾ, ਨੰਬਰ 1 ਤਾਂ ਕੁੜੀ ਨੂੰ ਗੱਲ ਸਮਝਣੀ ਚਾਹੀਦੀ, ਉਹਦੇ ਪਰਿਵਾਰ ਨੂੰ ਸਮਝਣੀ ਚਾਹੀਦੀ ਹੈ ਨਾ ਗੱਲ ਵੀ ਜੋ ਲੱਖ ਮਤਭੇਦ ਹੋ ਸਕਦੇ ਨੇ, ਇੱਕ ਵਾਰੀ ਮੁੰਡੇ ਨੂੰ ਬਾਹਰ ਲੈ ਕੇ ਜਾਓ, ਹੈਨਾ। ਇਹ ਕਾਰਨ ਅਸਲ ਤਾਂ ਮੇਨ ਦੇ ਵਿੱਚ ਹੈ, ਜੇ ਪੰਜਾਬ ਦੇ ਵਿੱਚ ਰੁਜ਼ਗਾਰ ਹੋਣ, ਕਿਉਂ ਜਿਹੜੇ ਉਹ ਲੋਕ ਬਾਹਰ ਜਾਣ ਯਾਰ। ਬੜੇ ਬਾਈ ਮੁੱਦੇ ਤੂੰ ਚੱਕੇ ਆ, ਬੜੇ ਲੋਕਾਂ ਦੇ ਨਾਲ ਤੂੰ ਇਸ ਚੀਜ਼ ਦੇ ਵਿੱਚ ਵੀ ਖੜਾ, ਕਿਉਂਕਿ ਤੁਸੀਂ ਫੇਸਬੁੱਕ ਪੇਜ ਤੋਂ ਤੇ ਉੱਥੋਂ ਵੀ ਤੁਸੀਂ ਵੀਡੀਓ ਪਾਉਂਦੇ ਹੋ ਵੀ ਹਾਂ ਯਾਰ ਜੇ ਕੋਈ ਕੇਸ ਵਾਲਾ ਤਾਂ ਸਾਨੂੰ ਮਿਲੇ। ਹੁਣ ਇਹ ਆ ਜਿਹੜਾ ਮੁੱਦਾ, ਕਿਉਂਕਿ ਅੱਜ ਤਾਂ ਥੋੜੀ ਗਿਣਤੀ ਚਲੋ ਮੀਂਹ ਕਰਕੇ ਵੀ ਘੱਟ ਹੋ ਸਕਦੀ ਹੈ, ਵੀ ਜੇ ਪ੍ਰਸ਼ਾਸਨ ਨਹੀਂ ਕਾਰਵਾਈ ਕਰਦਾ ਤਾਂ ਕਿੰਨੀ ਦੂਰ ਤੱਕ ਕੇਸ ਮੁੱਦੇ ਨੂੰ ਲੈ ਕੇ ਜਾਓ? ਯਾਰ ਜਿਹੜਾ ਮੁੱਦਾ ਜਿਹੜਾ ਮੇਨ ਆ, ਦੇਖ ਸਭ ਨੂੰ ਪਤਾ ਵੀ ਅੱਜ ਪੰਜਾਬ ਦੇ ਵਿੱਚ ਹਾਲਾਤ ਕੀ ਹੋ ਰਹੇ ਨੇ। ਪਹਿਲਾਂ ਤਾਂ ਮੈਨੂੰ ਇਹ ਸੀਗਾ, ਸਾਨੂੰ ਸਾਰਿਆਂ ਨੂੰ ਇਹ ਸੀਗਾ ਵੀ ਮੁੱਦਾ ਟਿਕ ਜੇ, ਹਨਾ, ਕਈ ਵਾਰੀ ਵੀ ਜੋ ਇਨਸਾਫ ਆ ਉਹ ਮਿਲ ਜੇ। ਹੁਣ ਸਾਰੇ ਹੀ ਲੋਕ ਨਿਕਲ ਕੇ ਬਾਹਰ ਆ ਗਏ ਘਰਾਂ ਤੋਂ ਬਾਈ। ਸਭ ਜਿਹੜਾ ਸਾਡਾ ਧਿਆਨ ਆ ਉਹਦਾ ਸਾਨੂੰ ਪਤਾ ਵੀ ਪੂਰਾ ਦਿੱਲੀ ਦੇ ਵਿੱਚ ਅਸੀਂ ਤਿੰਨੇ ਕਾਲੇ ਜਿਹੜੇ ਉਹ ਕਾਨੂੰਨ ਉਹ ਖਾਰਜ ਕਰਾਉਣੇ ਆ। ਹਰ ਇੱਕ ਬੰਦਾ 10 ਤੋਂ 15 ਦਿਨ ਪਹਿਲਾਂ ਦਿੱਲੀ ਲਾ ਕੇ ਆਉਂਦਾ, ਫਿਰ ਉਹਨੂੰ ਆਪਦੇ ਆਪੋ ਆਪਣੇ ਘਰ ਦੇ ਕੰਮ ਕਰਨੇ ਹੁੰਦੇ ਨੇ। ਹੁਣ ਜਿਹੜਾ ਵਿੱਚ ਆ ਜਿਹੜੇ ਪਸੂੜੀਆਂ ਪੈ ਗਈਆਂ ਹੁਣ ਵੀ ਅਸੀਂ ਘਰ ਦੇ ਕੰਮ ਕਰੀਏ, ਦਿੱਲੀ ਜਾਈਏ ਜਾਂ ਅਸੀਂ ਇੱਥੇ ਸੜਕਾਂ 'ਤੇ ਬੈਠੀਏ, ਹੈਨਾ। ਵੀ ਜਿਹੜੀ ਹੁਣ ਤੁਹਾਨੂੰ ਮੈਂ ਮੇਨ ਗੱਲ ਦੱਸੀ ਹੈ ਵੀ ਜਿੰਨਾ ਟਾਈਮ ਇਨਸਾਫ ਨਹੀਂ ਮਿਲਦਾ ਉਹਨਾਂ ਟਾਈਮ ਅਸੀਂ ਇੱਥੇ ਸੜਕਾਂ 'ਤੇ ਬੈਠਾਂਗੇ। ਜਿਹੜੀ ਪ੍ਰਸ਼ਾਸਨ ਨੇ ਜਿੰਨਾ ਟਾਈਮ ਬਣਦੀ ਕਾਰਵਾਈ ਨਹੀਂ ਕਰਦਾ ਉਹਨਾਂ ਟਾਈਮ ਅਸੀਂ ਇੱਥੇ ਬੈਠਾਂਗੇ। ਇਹ ਸੀਗੇ ਜੀ ਭਾਨਾ ਸਿੱਧੂ ਜੀ, ਜਿਹੜੇ ਕਹਿੰਦੇ ਕਿ ਮੀਂਹ ਪੈਂਦਾ ਰਹੇ, ਭਾਵੇਂ ਕੁਝ ਵੀ ਹੁੰਦਾ ਰਹੇ, ਜਿੰਨਾ ਚਿਰ ਪਰਿਵਾਰ ਦੇ ਨਾਲ ਪ੍ਰਸ਼ਾਸਨ ਨਹੀਂ ਖੜੂਗਾ, ਜਿੰਨਾ ਚਿਰ ਬਣਦੀ ਕਾਰਵਾਈ ਨਹੀਂ ਕੀਤੀ ਜਾਊਗੀ, ਅਸੀਂ ਪਰਿਵਾਰ ਦੇ ਨਾਲ ਖੜਿਆ। ਅਤੇ ਤੁਹਾਨੂੰ ਇਕੱਠ ਦਿਖਾ ਦਿੰਦੇ ਹਾਂ, ਕਿਉਂਕਿ ਵਰਦੇ ਮੀਂਹ ਦੇ ਵਿੱਚ ਵੀ ਜਿਹੜੇ ਲੋਕ ਨੇ ਉਹ ਇਸ ਧਰਨੇ ਦੇ ਵਿੱਚ ਬੈਠੇ ਨੇ ਤੇ ਲਵਪ੍ਰੀਤ ਦੇ ਪਰਿਵਾਰ ਦੇ ਨਾਲ ਆ ਜਿਹੜਾ ਸਾਥ ਦੇ ਰਹੇ ਨੇ। ਕਿਉਂਕਿ ਲਵਪ੍ਰੀਤ ਦਾ ਪਰਿਵਾਰ ਆ ਜਿਹੜਾ ਉਹ ਸੱਚਾ ਪਰਿਵਾਰ ਆ, ਉਹਨੂੰ ਪ੍ਰਸ਼ਾਸਨ ਨੂੰ ਵੀ ਉਸ ਦਾ ਸਾਥ ਜ਼ਰੂਰ ਦੇਣਾ ਚਾਹੀਦਾ, ਕਿਉਂਕਿ ਬੜਾ ਲੰਮਾ ਸਮਾਂ ਹੋ ਗਿਆ ਇਸ ਮਸਲੇ ਨੂੰ ਲਮਕਦਿਆਂ ਹੋਇਆਂ। ਜਿਹੜੀਆਂ ਸਾਡੀਆਂ ਮਾਤਾਵਾਂ ਨੇ, ਸਾਡੀਆਂ ਭੈਣਾਂ ਨੇ, ਉਹ ਵੀ ਕੱਲ੍ਹ ਤੋਂ ਲੈ ਕੇ ਲਗਾਤਾਰ ਇਹਨਾਂ ਨੇ ਕਾਲ ਵੀ ਦਿੱਤੀ ਸੀ ਵੀ ਇੱਥੇ ਅਸੀਂ ਪਹੁੰਚੀਏ। ਮੀਂਹ ਪੈ ਰਿਹਾ, ਇਸ ਦੇ ਬਾਵਜੂਦ ਵੀ ਲੋਕ ਨੇ ਜਿਹੜੇ ਉਹਨਾਂ ਦੇ ਨਾਲ ਖੜੇ ਨੇ। ਹੋਰ ਨਹੀਂ, ਇਕੱਲਾ ਲਵਪ੍ਰੀਤ ਨਹੀਂ ਹੈਗਾ, ਕਿਉਂਕਿ ਲੱਖਾਂ ਹਜ਼ਾਰਾਂ ਕੇਸ ਨੇ ਜਿਹੜੇ ਉਹ ਉੱਭਰ ਕੇ ਸਾਹਮਣੇ ਆ ਗਏ ਨੇ। ਕਿਉਂਕਿ ਹਰੇਕ ਬੰਦਾ ਜਗਦਾ ਸੀ, ਹਰੇਕ ਬੰਦੇ ਦੇ ਆਪਦੇ ਘਰ ਦੇ ਪਰਦੇ ਹੁੰਦੇ ਨੇ, ਹਰੇਕ ਬੰਦੇ ਦੇ ਆਪਦੇ ਘਰ ਦੀਆਂ ਮਜਬੂਰੀਆਂ ਹੁੰਦੀਆਂ ਨੇ, ਨਹੀਂ ਡਰਦਾ ਦੱਸਦਾ। ਇੱਕ ਪਾਸੇ ਅਸੀਂ ਆਪਣੇ ਜ਼ਮੀਨਾਂ ਨੂੰ, ਆਪਦੇ ਬਾਣਾਂ ਨੂੰ ਗਹਿਣੇ ਧਰ ਕੇ ਜਾਂ ਵੇਚ ਕੇ ਬਾਹਰ ਜਾਣ ਦੀ ਲਾਲਸਾ ਹੈ, ਕਿਉਂਕਿ ਕੁਝ ਸਰਕਾਰਾਂ ਦੀਆਂ ਘਾਟਾਂ ਵੀ ਨੇ। ਸਰਕਾਰਾਂ ਦੀਆਂ ਘਾਟਾਂ ਇਹ ਨੇ ਕਿ ਸਾਨੂੰ ਪੰਜਾਬ ਤੋਂ ਬਾਹਰ ਜਾਣ ਦੀ ਲੋੜ ਕਿਉਂ ਪੈਂਦੀ ਹੈ? ਕਿਉਂਕਿ ਮਾੜੇ ਪ੍ਰਸ਼ਾਸਨ ਨੇ, ਮਾੜੀਆਂ ਕਾਰਗੁਜ਼ਾਰੀਆਂ ਨੇ, ਤਾਂ ਕਰਕੇ ਸਾਨੂੰ ਜਾਣਾ ਪੈਂਦਾ। ਇੱਕ ਪਾਸੇ ਪਰਿਵਾਰ ਨੇ ਆਪਣਾ ਵਾਹਨ ਜਾਂ ਪੈਸਾ ਵੀ ਖਰਾਬ ਕੀਤਾ ਤੇ ਦੂਜੇ ਪਾਸੇ ਇੱਕ ਨੌਜਵਾਨ ਪੁੱਤਰ ਨੂੰ ਵੀ ਉਹਨਾਂ ਨੇ ਖੋਇਆ। ਇੱਥੇ ਸਾਡੇ ਨਾਲ ਮਾਤਾਵਾਂ ਭੈਣਾਂ ਨੇ, ਉਹਨਾਂ ਤੋਂ ਵੀ ਅਸੀਂ ਪੁੱਛ ਲੈਂਦੇ ਹਾਂ। ਸਤਿ ਸ਼੍ਰੀ ਅਕਾਲ ਮਾਤਾ ਜੀ। ਮਾਤਾ ਜੀ, ਕੀ ਲੱਗਦਾ ਹੈ ਪ੍ਰਸ਼ਾਸਨ ਦੀ ਬੜੀ ਢਿੱਲੀ ਕਾਰਗੁਜ਼ਾਰੀ ਹੈ ਜਿਹੜੀ ਲਵਪ੍ਰੀਤ ਨੂੰ ਲੈ ਕੇ, ਤੇ ਕਿੰਨੀ ਕੁ ਕਾਰਵਾਈ ਹੋਣੀ ਚਾਹੀਦੀ ਸੀ ਜਿਹੜੀ ਹਜੇ ਤੱਕ ਨਹੀਂ ਹੋਈ? ਦੇਖੋ, ਪਹਿਲੀ ਗੱਲ ਤਾਂ ਪਰਿਵਾਰ ਬਹੁਤ ਦੁਖੀ ਹੈਗਾ। FRI ਦਰਜ ਹੋਣੀ ਚਾਹੀਦੀ ਸੀ, ਜੋ ਬਣਦੀ ਕਾਰਵਾਈ ਤਾਂ ਉਹਨਾਂ ਨੂੰ ਕਰਨੀ ਚਾਹੀਦੀ ਸੀ। ਇਹਨਾਂ ਨੇ ਆਪਣਾ ਪੁੱਤ ਖੋਇਆ, ਇਹਨਾਂ ਨੂੰ ਇਨਸਾਫ ਜ਼ਰੂਰ ਮਿਲਣਾ ਚਾਹੀਦਾ ਜੀ। ਤੁਸੀਂ ਕਿੰਨੇ ਚਿਰ ਤੋਂ ਬੈਠੇ ਹੋ ਜੀ ਇੱਥੇ? ਕੱਲ ਤੋਂ ਜਾਂ? ਸਾਡਾ ਤਾਂ ਘਰ ਦਾ ਹੀ ਬੇਟਾ ਸੀ ਉਹ। ਸਾਡਾ ਤਾਂ ਆਪਣਾ ਹੀ ਕੀ ਲੱਗਦੇ ਹੋ ਜੀ? ਮੈਂ ਤਾਈ ਜੀ ਲੱਗਦੀ ਹਾਂ, ਚਾਚੀ ਜੀ ਲੱਗਦੇ ਨੇ। ਹਾਂ, ਸਾਡਾ ਤਾਂ ਖੁਦ ਆਪਣਾ ਹੀ ਬੇਟਾ ਸੀ। ਅਸੀਂ ਤਾਂ 1 ਮਹੀਨੇ ਤੋਂ ਮੱਚ ਰਹੇ ਆ, ਤੜਫ ਰਹੇ ਆ। ਸਾਡਾ ਨਾਲ ਇਨਸਾਫ ਨਹੀਂ ਹੋ ਰਿਹਾ, ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ। ਸਾਰਾ ਦਿਨ ਕੁੱਤਿਆਂ ਵਾਂਗੂ ਭੌਂਕਦੇ ਤੁਰੇ ਫਿਰਦੇ ਆ।
ਜਿਹੜੇ ਲੜਕੀ ਦਾ ਪਰਿਵਾਰ ਹੈ ਜੀ ਉਹਦੇ ਵੱਲੋਂ ਲਗਾਤਾਰ ਇਹ ਵੀਡੀਓ ਵੀ ਪਾਈਆਂ ਜਾ ਰਹੀਆਂ ਵੀ ਅਸੀਂ ਕਸੂਰਵਾਰ ਨਹੀਂ ਆ ਜਾਂ ਸਾਡੇ ਵੱਲੋਂ ਇਸ ਚੀਜ਼ ਦੀ ਕੋਈ ਘਾਟ ਨਹੀਂ ਸੀ ਵੀ ਲਵਪ੍ਰੀਤ ਦਾ ਕੋਈ ਹੋਰ ਮਸਲਾ ਸੀ। ਉਹਦੇ ਬਾਰੇ ਤੁਹਾਨੂੰ ਪਤਾ ਹੋਣਾ ਕਿਉਂਕਿ ਤੁਸੀਂ ਘਰ ਦੇ ਮੈਂਬਰ ਹੋ, ਤੁਹਾਨੂੰ ਜ਼ਿਆਦਾ ਪਤਾ ਵੀ ਕੀ ਕਹਾਣੀ ਸੀ। ਵੀਰ ਜੀ ਸਾਡਾ ਮੁੰਡਾ ਬਹੁਤ ਸਿਆਣਾ ਸੀ, ਕੋਈ ਇਦਾਂ ਦਾ ਜਿੱਦਾਂ ਦਾ ਉਹ ਬਲੇਮ ਲਾ ਰਿਹਾ ਇਦਾਂ ਦਾ ਕੋਈ ਵੀ ਚੱਕਰ ਨਹੀਂ ਸੀ। ਸਾਡਾ ਮੁੰਡਾ ਬਹੁਤ ਨਾਈਸ ਸੀ, ਸਾਰਾ ਦਿਨ ਕੰਮ ਕਰਦਾ ਸੀ, ਆਪਣੇ ਪਾਪਾ ਨਾਲ ਸਾਰਾ ਕੰਮ ਕਰਵਾਉਂਦਾ ਸੀ, ਸਾਡੇ ਵਿੱਚ ਰਹਿੰਦਾ ਸੀ, ਹੱਸਦਾ ਸੀ, ਖੇਡਦਾ ਸੀ। ਉਦਾਂ ਦੀ ਕੋਈ ਗੱਲ ਨਹੀਂ ਸੀ ਜਿੱਦਾਂ ਦਾ ਉਹ ਸਾਡੇ ਤੇ ਬਲੇਮ ਲਾ ਰਹੇ ਆ। ਇੱਕ ਜਿਹੜੇ ਉਹਨਾਂ ਦੇ ਚਾਚਾ ਜੀ ਨੇ ਉਹ ਲਗਾਤਾਰ ਮੀਡੀਆ ਤੇ ਬੋਲ ਰਹੇ ਨੇ ਵੀ ਹਾਂ ਸਾਨੂੰ ਇਨਸਾਫ ਮਿਲਣਾ ਚਾਹੀਦਾ ਤੇ ਬੇਅੰਤ ਕੌਰ ਨੇ ਇਹ ਚੀਜ਼ ਵੀ ਕਹੀ ਹੈ ਵੀ ਜਿਹੜੇ ਉਹਨਾਂ ਦੇ ਚਾਚਾ ਜੀ ਬੋਲਦੇ ਨੇ ਉਹ ਉਹਨਾਂ ਦੇ ਸਕਿਆਂ ਸਕੀਨਿਆਂ ਚੋਂ ਨਹੀਂ ਹੈਗੇ, ਹਾਲਾਂਕਿ ਦੂਰ ਤੋਂ ਨੇ, ਵੀ ਉਹਨਾਂ ਦਾ ਕੋਈ ਹੱਕ ਨਹੀਂ ਬੋਲਣ ਦਾ। ਉਹਦੇ ਬਾਰੇ ਤੁਸੀਂ ਦੱਸ ਦਿਓ ਵੀ ਉਹਨਾਂ ਦਾ ਕੀ ਰਿਸ਼ਤੇਦਾਰੀ ਹੈ ਤੇ ਕੌਣ ਨੇ ਉਹ? ਵੀਰ ਜੀ ਦੇਖੋ ਸਾਡੇ ਬਾਪੂ ਜੀ ਹੋਣੀ 5 ਭਰਾ ਸੀਗੇ, 5 ਦੇ ਗਾਹਾਂ 5 ਬੇਟੇ ਨੇ। ਉਹ ਸਾਡੇ ਸਮਝ ਲੈ ਜਿਵੇਂ ਇਹ ਸਾਡਾ ਲਵਪ੍ਰੀਤ ਸੀ, ਇਹ ਆਪਸ ਵਿੱਚ ਚਾਚੇ ਤਾਇਆਂ ਦੇ ਬੇਟੇ ਨੇ। ਉਹ ਵੀ ਚਾਚਾ ਸਕਾ ਹੀ ਹੋ ਗਿਆ ਜਦੋਂ ਕਿ ਸਾਡੇ ਇਹਦੇ ਡੈਡੀ ਹੋਣੀ ਤਾਂ ਕੱਲੇ ਨੇ। ਆਪਸ ਵਿੱਚ ਸਾਡੇ ਬਾਪੂ ਜੀ ਹੋਣੀ 5 ਭਰਾ ਸੀਗੇ ਤਾਂ ਸਕਾ ਹੋ ਗਿਆ। ਤੁਸੀਂ ਵੀ ਜਾਣਦੇ ਹੋ ਜਦੋਂ ਹੁਣ ਪਰਿਵਾਰ ਦਾ ਇੱਕ ਨੌਜਵਾਨ ਬੱਚਾ ਚੱਲਿਆ ਜਾਂਦਾ, ਉਹਦੇ ਪੇਰੈਂਟਸ ਨਹੀਂ ਬੋਲ ਸਕਦੇ ਮੀਡੀਆ ਸਾਹਮਣੇ, ਤਾਂ ਫਿਰ ਕੋਈ ਤਾਂ ਬੋਲੂਗਾ ਨਾ, ਚਾਚਾ ਬੋਲੂਗਾ ਚਾਹੇ ਤਾਇਆ ਬੋਲੂਗਾ, ਕੋਈ ਤਾਂ ਬੋਲੂਗਾ ਹੀ ਨਾ। ਇਹ ਭਰੀਆਂ ਅੱਖਾਂ ਗਵਾਹੀ ਦਿੰਦੀਆਂ ਨੇ ਕਿ ਉਹਨਾਂ ਦਾ ਬੱਚਾ ਜਿਹੜਾ ਉਹ ਕਿੰਨਾ ਸਹੀ ਸੀ ਤੇ ਕਿੰਨਾ ਜ਼ਿਆਦਾ ਵਧੀਆ ਇਨਸਾਨ ਸੀ ਤੇ ਕਿੰਨਾ ਜ਼ਿਆਦਾ ਵਧੀਆ ਮੁੰਡਾ ਸੀ ਜਿਹਨੇ ਆਪਣੀ ਜ਼ਿੰਦਗੀ ਦਾਅ ਤੇ ਲਾ ਦਿੱਤੀ। ਕਿਉਂਕਿ ਬੜਾ ਜ਼ਿਆਦਾ ਮਾਹੌਲ ਇੱਥੇ ਗਮਗੀਨ ਹੋਇਆ ਪਿਆ ਕਿਉਂਕਿ ਇਹਨਾਂ ਚੀਜ਼ਾਂ ਨੂੰ ਕੰਟਰੋਲ ਦੇ ਵਿੱਚ ਰੱਖਣਾ, ਇਹਨਾਂ ਚੀਜ਼ਾਂ ਨੂੰ ਸਾਂਭ ਕੇ ਰੱਖਣਾ ਬੜਾ ਔਖਾ ਹੋ ਜਾਂਦਾ ਕਿਉਂਕਿ ਇੱਕ ਨੌਜਵਾਨ ਪੁੱਤਰ ਦਾ ਤੁਰ ਜਾਣਾ ਬੜਾ ਵੱਡਾ ਘਾਟਾ ਸਮਝ ਸਕਦੇ ਆ ਵੀ ਬੜਾ ਵੱਡਾ ਘਾਟਾ ਹੈਗਾ ਜਿਹੜਾ ਪਰਿਵਾਰ ਨੇ ਝੱਲਿਆਗਾ ਤੇ ਉਹ ਘਾਟਾ ਕਦੇ ਵੀ ਪੂਰਾ ਨਹੀਂ ਹੋਣਾ। ਜਿਹੜੀਆਂ ਧਾਰਾਵਾਂ ਨੇ ਜਾਂ ਹੋਰ ਚੀਜ਼ਾਂ ਨੇ ਇਹ ਧਾਰਾਵਾਂ ਜਾਂ ਇਹ ਪਰਚੇ ਉਹਨਾਂ ਦੇ ਪੁੱਤਰ ਨੂੰ ਮੋੜ ਕੇ ਤਾਂ ਨਹੀਂ ਲਿਆ ਸਕਦੀਆਂ। ਤੇ ਆ ਤੁਸੀਂ ਲਗਾਤਾਰ ਦੇਖ ਸਕਦੇ ਹੋ ਵੀ ਮੀਂਹ ਪੈ ਰਿਹਾ, ਮੀਂਹ ਦੇ ਵਿੱਚ ਵੀ ਤਰਪਾਲਾਂ ਲੈ ਕੇ ਜਿਹੜੀ ਸੰਗਤ ਆ ਉਹ ਲਗਾਤਾਰ ਬਠਿੰਡਾ ਚੰਡੀਗੜ੍ਹ ਹਾਈਵੇ ਦੇ ਉੱਪਰ ਬੈਠੀ ਹੈ ਤੇ ਹਿੱਲਣ ਕਹਿੰਦੇ ਆ ਵੀ ਅਸੀਂ ਨਹੀਂ ਜਾਵਾਂਗੇ ਜਿੰਨਾ ਚਿਰ ਪ੍ਰਸ਼ਾਸਨ ਸਾਡੀ ਕੋਈ ਸੁਣਵਾਈ ਨਹੀਂ ਹੋਊਗੀ। ਕਿਉਂਕਿ ਤੁਸੀਂ ਦੇਖ ਸਕਦੇ ਹੋ ਵੀ ਲਗਾਤਾਰ ਜਿਹੜੀ ਸੰਗਤ ਆ ਉਹ ਬਠਿੰਡਾ ਚੰਡੀਗੜ੍ਹ ਹਾਈਵੇ ਦੇ ਉੱਪਰ ਤਰਪਾਲਾਂ ਲੈ ਕੇ ਬੈਠ ਗਈ ਕਿਉਂਕਿ ਮੀਂਹ ਬਹੁਤ ਜ਼ਿਆਦਾ ਅੱਜ ਸਵੇਰ ਤੋਂ ਪਈ ਜਾਂਦਾ। ਪਰ ਸੰਗਤ ਦਾ ਬਹੁਤ ਜ਼ਿਆਦਾ ਸਹਿਯੋਗ ਆ ਜੀ, ਜਿਨ੍ਹਾਂ ਨੇ ਕਿਹਾ ਕਿ ਜਿੰਨਾ ਚਿਰ ਪ੍ਰਸ਼ਾਸਨ ਕੋਈ ਕਾਰਵਾਈ ਨਹੀਂ ਕਰੂਗਾ ਤਾਂ ਅਸੀਂ ਇਸ ਚੀਜ਼ ਨੂੰ ਛੱਡ ਕੇ ਨਹੀਂ ਜਾਵਾਂਗੇ। ਤੇ ਮੈਂ ਤੁਹਾਨੂੰ ਹੋਰ ਵੀ ਉਧਰ ਤਸਵੀਰਾਂ ਦਿਖਾ ਦਿੰਦਾ ਵੀ ਉਧਰ ਜਿਹੜਾ ਪਰਿਵਾਰ ਦੇ ਵੱਲੋਂ ਆ ਰਹਿਣ ਦਾ ਤੇ ਬੈਠਣ ਦਾ ਜਾਂ ਲੰਗਰ ਪਾਣੀ ਦਾ ਪ੍ਰਬੰਧ ਆ ਜਿਹੜਾ ਉਹ ਸੰਗਤ ਦੇ ਲਈ ਕੀਤਾ ਗਿਆ ਹੈਗਾ। ਤੇ ਪਤਾ ਨਹੀਂ ਕਿੱਧਰ ਲੰਘ ਬੜਾ ਜ਼ਿਆਦਾ ਲਗਾਤਾਰ ਤੁਸੀਂ ਦੇਖ ਸਕਦੇ ਹੋ ਵੀ ਪਰਿਵਾਰ ਆ ਜਿਹੜਾ ਪਰਿਵਾਰ ਦੇ ਨਾਲ ਸਾਥੀ ਨੇ ਜਾਂ ਪਰਿਵਾਰ ਦੇ ਲੋਕ ਨੇ ਜਾਂ ਪਿੰਡ ਦੇ ਲੋਕ ਨੇ ਉਹ ਪਰਿਵਾਰ ਦੇ ਨਾਲ ਖੜੇ ਨੇ, ਪਰਿਵਾਰ ਦੇ ਨਾਲ ਲਗਾਤਾਰ ਸਹਿਯੋਗ ਕਰ ਰਹੇ ਨੇ ਤੇ ਪਰਿਵਾਰ ਦੀਆਂ ਜਿਹਨਾਂ ਨੇ ਨੌਜਵਾਨ ਪੁੱਤਰ ਨੂੰ ਖੋਇਆ ਕਿਉਂਕਿ ਦੁੱਖ ਬੜਾ ਵੱਡਾ ਹੁੰਦਾ ਹੈ। ਇਸ ਚੀਜ਼ ਨੂੰ ਘਾਟੇ ਨੂੰ ਪੂਰਾ ਤਾਂ ਨਹੀਂ ਕੀਤਾ ਜਾ ਸਕਦਾ ਪਰ ਪਰਿਵਾਰ ਨੂੰ ਇੰਨਾ ਕੁ ਤਾਂ ਜ਼ਰੂਰ ਹੈ ਵੀ ਬਣਦੀਆਂ ਧਾਰਾਵਾਂ ਨੇ ਜਾਂ ਬਣਦੀਆਂ ਜਿਹੜੀਆਂ ਉਹਨਾਂ ਤੇ ਕਾਰਵਾਈਆਂ ਨੇ ਉਹ ਤਾਂ ਜ਼ਰੂਰ ਕੀਤੀਆਂ ਜਾਣ ਤਾਂ ਕਿ ਪਰਿਵਾਰ ਨੂੰ ਉਨਾ ਕੁ ਧਰਵਾਸਤਾ ਹੋ ਸਕੇ ਵੀ ਹਾਂ ਜੇ ਅਸੀਂ ਆਪਦੇ ਪੁੱਤਰ ਨੂੰ ਖੋਇਆ ਤਾਂ ਕੁਛ ਨਾ ਕੁਛ ਹੀ ਕਰਵਾਇਆ। ਕਿਉਂਕਿ ਉਹ ਜਿਹੜਾ ਦੂਸਰਾ ਪਰਿਵਾਰ ਹੈ ਉਹਨਾਂ ਦੀ ਲੜਕੀ ਹਜੇ ਵੀ ਬਾਹਰ ਹੈ ਕਿਉਂਕਿ ਪਰਿਵਾਰ ਦਾ ਲਗਾਤਾਰ ਮੰਗ ਇਹੀ ਆ ਵੀ ਬੇਅੰਤ ਕੌਰ ਨੂੰ ਆ ਜਿਹੜਾ ਉਹ ਡਿਪੋਰਟ ਕਰ ਦਿੱਤਾ ਜਾਵੇ। ਡਿਪੋਰਟ ਕਰਨ ਤੋਂ ਬਾਅਦ ਕਿਉਂਕਿ ਕਾਰਵਾਈ ਲੰਬੀ ਆ, ਛੋਟੀਆਂ ਗੱਲਾਂ ਨਹੀਂ ਕਿਉਂਕਿ ਕਹਿ ਦੇਣਾ ਡਿਪੋਰਟ ਕਰ ਦੇਣਾ ਇੱਕ ਛੋਟੀ ਗੱਲ ਹੋ ਜਾਂਦੀ ਆ ਪਰ ਇਹਦੇ ਵਿੱਚ ਬੜਾ ਕੁਝ ਕਾਨੂੰਨੀ ਤੌਰ ਤੇ ਵੀ ਦੇਖਿਆ ਜਾਣਾ ਬਣਦਾ ਹੈ, ਬੜਾ ਕੁਝ ਕਾਨੂੰਨੀ ਤੌਰ ਤੇ ਉਹਨਾਂ ਨੇ ਦਿਖਾਉਣਾ ਹੈ। ਇੱਧਰੋਂ ਵਕੀਲਾਂ ਨੇ ਵੀ ਆਪਣੇ ਕੇਸ ਲਾਉਣੇ ਆ ਤੇ ਪ੍ਰਸ਼ਾਸਨ ਨੇ ਵੀ ਆਪਦੀਆਂ ਕਾਰਵਾਈਆਂ ਪਾਉਣੀਆਂ ਨੇ। ਇਸ ਚੀਜ਼ ਨੂੰ ਹੀ ਪਰਿਵਾਰ ਇਹ ਮੰਨ ਰਿਹਾ ਵੀ ਇਸ ਚੀਜ਼ ਨੂੰ ਹੀ ਪਰਿਵਾਰ ਕਹਿ ਰਿਹਾ ਵੀ ਹਜੇ ਤੱਕ ਬਣਦੀਆਂ ਜਿਹੜੀਆਂ ਕਾਰਵਾਈਆਂ ਹੀ ਨਹੀਂ ਕੀਤੀਆਂ ਜਾਂਦੀਆਂ ਤਾਂ ਸਾਡੇ ਬੱਚੇ ਨੂੰ ਇਨਸਾਫ ਕਿੱਥੋਂ ਮਿਲੂਗਾ, ਸਾਡੇ ਲਵਪ੍ਰੀਤ ਨੂੰ ਇਨਸਾਫ ਕਿੱਥੋਂ ਮਿਲੂਗਾ। ਕਿਉਂਕਿ ਲਗਾਤਾਰ ਪਰਿਵਾਰ ਦੇ ਮੈਂਬਰ ਨੇ ਜਿਹੜੇ ਉਹਨਾਂ ਦੇ ਚਾਚੀਆਂ ਤਾਈਆਂ ਉਹਨਾਂ ਦੇ ਡੈਡੀ ਨੇ ਉਹਨਾਂ ਦੇ ਮੰਮੀ ਨੇ ਉਹਨਾਂ ਦੇ ਚਾਚੇ ਨੇ ਉਹ ਸਾਰੇ ਜਿਹੜੇ ਲਗਾਤਾਰ ਨੇ ਉਹ ਧਰਨੇ ਦੇ ਵਿੱਚ ਬੈਠੇ ਨੇ ਤੇ ਉਹਨਾਂ ਵੱਲੋਂ ਇਹੀ ਕਹਿਣਾ ਹੈ ਵੀ ਜਿੰਨਾ ਚਿਰ ਇਸ ਪਰਿਵਾਰ ਨੂੰ ਜਾਂ ਲਵਪ੍ਰੀਤ ਨੂੰ ਇਨਸਾਫ ਨਹੀਂ ਮਿਲੂਗਾ ਉਹਨਾਂ ਚਿਰ ਅਸੀਂ ਇਸ ਬਠਿੰਡਾ ਚੰਡੀਗੜ੍ਹ ਹਾਈਵੇ ਦੇ ਉੱਪਰੋਂ ਨਹੀਂ ਉੱਠਾਂਗੇ। ਤੇ ਲਗਾਤਾਰ ਜਿਹੜੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵੱਲੋਂ ਵੀ ਜਿਹੜੇ ਯੂਨੀਅਨ ਦੇ ਵੀ ਲੋਕ ਨੇ ਕੁਝ ਜਿਹੜੇ ਇਸ ਧਰਨੇ ਦੇ ਵਿੱਚ ਸਮਰਥਨ ਦੇਣ ਵਾਲੇ। ਸਤਿ ਸ਼੍ਰੀ ਅਕਾਲ ਬਾਬਾ ਜੀ, ਕਿਹੜਾ ਪਿੰਡ ਆ ਜੀ ਆਪਣਾ? ਪੂਰੇ ਹੀ ਪੂਰੇ। ਤੇ ਲਵਪ੍ਰੀਤ ਦਾ ਮਸਲਾ ਹੈ ਜਿਹੜਾ ਬੜਾ ਡੂੰਘਾ ਹੋ ਗਿਆ ਕਿਉਂਕਿ ਪ੍ਰਸ਼ਾਸਨ ਵੱਲੋਂ ਬੜੀ ਢਿੱਲੀ ਕਾਰਗੁਜ਼ਾਰੀ ਹੈ ਤੇ ਤੁਸੀਂ ਵੀ ਸਮਰਥਨ ਦੇਣ ਵਾਸਤੇ ਪਹੁੰਚੇ ਤੇ ਕੀ ਮੰਗ ਕਰਦੇ ਹੋ ਇਸ ਚੀਜ਼ ਵਾਸਤੇ? ਵੀ ਇਹਦਾ ਪਰਿਵਾਰ ਨੂੰ ਦੋਨੋਂ ਸਜ਼ਾ ਹੋਣੀ ਚਾਹੀਦੀ ਹੈ ਜੀ। ਬੱਚਾ ਅਗਲੇ ਘਰੋਂ ਤੁਰ ਗਿਆ, 18 ਲੱਖ ਰੁਪਇਆ ਵੀ ਗਿਆ,
ਘਰ ਵੇਲਾ ਹੁਣ ਦੱਸ ਕੀ ਕਰੀਏ। ਕੀ ਸੋਚਦੇ ਹੋ ਵੀ ਪ੍ਰਸ਼ਾਸਨ ਵੱਲੋਂ ਬੜੀ ਢਿੱਲੀ ਜੀ ਕਾਰਗੁਜ਼ਾਰੀ, ਇੱਕ 420 ਦਾ ਪਰਚਾ ਜੋ ਕਿ ਇੱਕ ਨਾਰਮਲ ਜਿਹੇ ਪਰਚੇ ਹੁੰਦੇ ਨੇ ਤੇ ਬੜਾ ਕੁਝ ਝੱਲਣਾ ਪੈਂਦਾ ਕਿਉਂਕਿ 420 ਦੇ ਪਰਚੇ ਤੱਕ ਨਾਰਮਲ ਚੋਰੀ ਚਕਾਰੀ ਦੇ ਪਰਚੇ ਹੁੰਦੇ ਆ। ਇੱਕ ਨੌਜਵਾਨ ਪੁੱਤਰ ਵੱਲੋਂ ਘਰੋਂ ਤੁਰ ਜਾਣਾ ਬੜੀਆਂ ਵੱਡੀਆਂ ਜਿਹੜੀਆਂ ਗੱਲਾਂ ਹੋ ਜਾਂਦੀਆਂ ਨੇ ਕਿਉਂਕਿ ਪੁੱਤਰਾਂ ਦਾ ਤੁਰ ਜਾਣਾ ਬਹੁਤ ਵੱਡਾ ਘਾਟਾ ਹੈਗਾ। ਆਪਾਂ ਉਧਰ ਚੱਲ ਇੱਧਰ ਆ ਲਗਾਤਾਰ ਆ ਜਿਹੜਾ ਪਰਿਵਾਰ ਵੱਲੋਂ ਲੰਗਰ ਦਾ ਪ੍ਰਬੰਧ ਤੇ ਰਹਿਣ ਸਹਿਣ ਦਾ ਪ੍ਰਬੰਧ ਵੀ ਉਹਨਾਂ ਵੱਲੋਂ ਕੀਤਾ ਗਿਆ ਕਿਉਂਕਿ ਬੜਾ ਵੱਡਾ ਘਾਟਾ ਗਾ ਇਹ ਜਿਹੜਾ ਕਦੇ ਵੀ ਝੱਲਿਆ ਨਹੀਂ ਜਾਣਾ। ਤੇ ਤੁਹਾਡੀਆਂ ਅਸੀਂ ਗੱਲਾਂ ਬਾਤਾਂ ਹੋਰ ਵੀ ਪਰਿਵਾਰ ਦੇ ਮੈਂਬਰਾਂ ਨਾਲ ਜਾਂ ਜਿਹੜੇ ਧਰਨੇ ਦੇ ਵਿੱਚ ਭਰਾ ਸਾਡੇ ਪਹੁੰਚੇ ਨੇ ਉਹਨਾਂ ਨਾਲ ਕਰਵਾ ਦਿੰਦੇ ਆ। ਸਤਿ ਸ਼੍ਰੀ ਅਕਾਲ ਬਾਈ ਜੀ। ਬੋਲੋਗੇ ਭਾਰਤੀ ਕਿਸਾਨ ਯੂਨੀਅਨ ਡਕਾਉਂਦਾ ਜਾਂ ਹੋਰ ਯੂਨੀਅਨ ਦੇ ਜਿਹੜੇ ਨੁਮਾਇੰਦੇ ਨੇ ਉਹ ਵੀ ਇਸ ਧਰਨੇ ਦੇ ਸਮਰਥਨ ਦੇ ਵਿੱਚ ਪਹੁੰਚੇ ਹੋਏ ਨੇ। ਲਗਾਤਾਰ ਜਿਹੜੇ ਲੋਕ ਨੇ ਬਠਿੰਡਾ ਚੰਡੀਗੜ੍ਹ ਹਾਈਵੇ ਦੇ ਉੱਪਰ ਬੈਠੇ ਨੇ ਉਹਨਾਂ ਵੱਲੋਂ ਕਿਹਾ ਜਾ ਰਿਹਾ ਵੀ ਜਿੰਨਾ ਚਿਰ ਲਵਪ੍ਰੀਤ ਦੇ ਪਰਿਵਾਰ ਨੂੰ ਇਨਸਾਫ ਨਹੀਂ ਮਿਲੂਗਾ ਅਸੀਂ ਉਹਨਾਂ ਚਿਰ ਬਠਿੰਡਾ ਚੰਡੀਗੜ੍ਹ ਹਾਈਵੇ ਆ ਜਿਹੜਾ ਉਹ ਨਹੀਂ ਛੱਡਾਂਗੇ ਕਿਉਂਕਿ ਬੜੀਆਂ ਮਾਮੂਲੀ ਧਾਰਾਵਾਂ ਨੇ ਜਿਹੜੀਆਂ ਬੇਅੰਤ ਕੌਰ ਦੇ ਪਰਿਵਾਰ ਦੇ ਉੱਪਰ ਲਾਈਆਂ ਗਈਆਂ ਨੇ ਜਿਹੜੀਆਂ ਸਿੰਪਲ 420 ਕਹਿ ਸਕਦੇ ਆ। ਉਹ ਧਾਰਾਵਾਂ ਕੋਈ ਬਾਹਲੀਆਂ ਵੱਡੀਆਂ ਮਾਇਨੇ ਨਹੀਂ ਰੱਖਦੀਆਂ ਕਿਉਂਕਿ ਪਰਿਵਾਰ ਵੱਲੋਂ ਮੰਗ ਹੈ ਜਿਹੜੀ ਉਹ ਡਿਪੋਰਟ ਕਰਾਉਣ ਦੀ ਪਰਿਵਾਰ ਵੱਲੋਂ ਮੰਗ ਹੈ ਜਿਹੜੀ ਡਿਪੋਰਟ ਕਰਾਉਣ ਦੀ ਸੀ। ਬਾਈ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ। ਪਿੰਡ ਜੀ ਫਤਿਹ ਜੀ। ਕਿਹੜਾ ਪਿੰਡ ਹੈ ਜੀ? ਬੱਲੋ ਹੈ ਜੀ। ਬੱਲੋ ਪਿੰਡ। ਬਾਈ ਜੀ ਬੜੀ ਢਿੱਲੀ ਕਾਰਗੁਜ਼ਾਰੀ ਜਿਹੜੀ ਪ੍ਰਸ਼ਾਸਨ ਵੱਲੋਂ ਕੀਤੀ ਗਈ ਹੈ ਤੇ ਅੱਜ ਤੁਸੀਂ ਧਰਨਾ ਲਗਾਇਆ ਬਠਿੰਡਾ ਚੰਡੀਗੜ੍ਹ ਰੋਡ ਤੇ, ਕੀ ਮੰਗ ਕਰਦੇ ਹੋ? ਅਸੀਂ ਤਾਂ ਇਹੀ ਮੰਗ ਕਰਦੇ ਹਾਂ ਵੀ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ। ਅਗਲੇ ਦਾ ਨੌਜਵਾਨ ਪੁੱਤਰ ਮਰ ਗਿਆ, ਦੂਜਾ ਅਗਲੇ ਦੇ ਪੈਸੇ ਲਾ ਕੇ ਘਰ ਬਰਬਾਦ ਹੋ ਗਿਆ। ਇਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ, ਇਨਸਾਫ ਦੀ ਗੁਹਾਰ ਕਰਦੇ ਹਾਂ। ਜੀ 420 ਜਿਹੜੀ ਧਾਰਾ ਉਹਨਾਂ ਦੇ ਉੱਪਰ ਲਾਈ ਗਈ ਹੈ ਕਿ ਇੰਨੀ ਕੁ ਧਾਰਾ ਬਣਦੀ ਸੀ ਪਰਿਵਾਰ ਤੇ ਜਾਂ ਹੋਰ ਵੀ ਕੁਝ? ਜਿਹੜੀ ਧਾਰਾ ਇੱਧਰ ਗੱਲ ਕਰੋ ਜੀ ਆਪ। ਇਹ ਜਿਹੜੀ ਧਾਰਾ ਉਹਨਾਂ ਨੇ 420 ਲਾਈ ਹੈ ਇਹਦੇ ਨਾਲ ਪਰਿਵਾਰ ਤੇ 420 ਲਾ ਕੇ ਮਤਲਬ ਬੇਅੰਤ ਕੌਰ ਦੇ ਉੱਤੇ ਜਿਹੜੀ ਧਾਰਾ ਹੈਗੀ ਉਹ 302 ਲਾਉਣੀ ਚਾਹੀਦੀ ਹੈ ਇਹਨਾਂ ਨੂੰ। ਜਦੋਂ ਇਹ ਮੌਤ ਹੋਈ ਹੈ ਜਿਹੜੀ 420 ਧਾਰਾ ਹੈ ਇਹ ਤਾਂ ਜੇ ਉਹ ਜਿਉਂਦਾ ਹੁੰਦਾ ਉਹਦੇ ਨਾਲ ਠੱਗੀ ਹੋ ਗਈ ਸੀ, ਉਸ ਦੀ 420 ਧਾਰਾ ਬਣਦੀ ਹੈ ਪਰ ਇਹ ਤਾਂ ਉਸ ਨੂੰ ਮਾਰਨ ਲਈ ਮਜਬੂਰ ਕਰਕੇ ਮਾਰਿਆ ਗਿਆ ਹੈਗਾ। ਇਸ ਕਰਕੇ ਉਹ ਤੇ ਧਾਰਾ 302 ਲੱਗਣੀ ਚਾਹੀਦੀ ਹੈ। ਜਿਹੜਾ ਲਗਾਤਾਰ ਹੈ ਲੋਕਾਂ ਵੱਲੋਂ ਜਾਂ ਭਾਰਤੀ ਕਿਸਾਨ ਯੂਨੀਅਨ ਦੇ ਮੈਂਬਰਾਂ ਵੱਲੋਂ ਜਾਂ ਪਰਿਵਾਰ ਵੱਲੋਂ ਬਸ ਇਹੀ ਮੰਗ ਹੈ ਵੀ ਨਾਲ ਜਿਹੜੀ 302 ਹੈ ਜਾਂ 306 ਦੀਆਂ ਧਾਰਾਵਾਂ ਨੇ ਉਹ ਜੋੜ ਲੈਣੀਆਂ ਚਾਹੀਦੀਆਂ ਕਿਉਂਕਿ ਸਿਰਫ 420 ਧਾਰਾ ਲਾ ਦੇਣੀ ਇਹ ਕੋਈ ਬਾਹਲੀ ਵੱਡੀ ਗੱਲ ਨਹੀਂ ਕਿਉਂਕਿ ਇਹ ਤਾਂ ਨਾਰਮਲ ਕੇਸਾਂ ਦੇ ਵਿੱਚ ਪਿੰਡਾਂ ਦੇ ਵਿੱਚ ਜਿਹੜੇ ਕੇਸ ਨੇ ਉਹ ਲੱਗਦੀ ਰਹਿੰਦੀ ਹੈ। ਇਹ ਗੱਲਾਂ ਸੋਚਦੀਆਂ ਨਹੀਂ ਕਿਉਂਕਿ ਜਿਹੜਾ ਲਵਪ੍ਰੀਤ ਮਰਿਆ ਓਏ ਅਸੀਂ ਆਏ ਨਹੀਂ ਕਹਿੰਦੇ ਤੈਨੂੰ ਵੀ ਸਾਡਾ 25 ਲੱਖ ਵਗਿਆ, ਉਹ ਸਾਨੂੰ 25 ਲੱਖ ਦਾ ਦੁੱਖ ਨਹੀਂ, ਸਾਡੇ ਨੌਜਵਾਨ ਦੀ ਜਾਨ ਚਲੀ ਗਈ। ਇਹ ਸ਼ੁਰੂਆਤ ਹੋਈ ਹੈ ਇੱਥੇ ਇੱਕ ਲਵਪ੍ਰੀਤ ਨਹੀਂ, ਇੱਥੇ ਕਿੰਨੇ ਲਵਪ੍ਰੀਤਾਂ ਨੂੰ ਖੁਦਕੁਸ਼ੀ ਕਰਨੀ ਪਊਗੀ। ਅਸੀਂ ਤੇ ਦੋਵੇਂ ਮੰਗ ਕਰਦੇ ਹਾਂ ਕੋਈ ਵੀ ਕਿਸੇ ਤਰ੍ਹਾਂ ਦਾ ਜਦੋਂ ਕੋਈ ਅੱਗੇ ਕਦਮ ਉਠਾਉਂਦਾ। ਲਵਪ੍ਰੀਤ ਦੇ ਜਿਹੜੇ ਵਕੀਲ ਨੇ ਉਹ ਲਗਾਤਾਰ ਇੱਥੇ ਜੁੜੇ ਹੋਏ ਨੇ ਕਿਉਂਕਿ ਵਕੀਲਾਂ ਨੂੰ ਹੀ ਜ਼ਿਆਦਾ ਪਤਾ ਹੁੰਦਾ ਵੀ ਕਿਹੜੀ ਧਾਰਾ ਇਹਦੇ ਵਿੱਚ ਲਾਈ ਜਾਣੀ ਹੈ ਤੇ ਕਿਹੜੀ ਧਾਰਾ ਇਸ ਚੀਜ਼ ਦੇ ਉੱਪਰ ਲੱਗਣੀ ਚਾਹੀਦੀ ਕਿਉਂਕਿ 420 ਦੀ ਧਾਰਾ ਲੱਗ ਜਾਣੀ ਇੱਕ ਮਾਮੂਲੀ ਧਾਰਾ ਸੀ ਤੇ ਜ਼ਿਆਦਾ ਇਹ ਵਕੀਲਾਂ ਨੂੰ ਹੀ ਪਤਾ ਹੁੰਦਾ। ਪੰਜਾਬ ਦੇ ਵਿੱਚੋਂ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਉਹ ਰਾਹ ਨੂੰ ਰੋਕਣਾ ਚਾਹੁੰਦੇ 2 ਮਿੰਟ ਬੰਦ ਹੋ ਲੈ ਜਿਹੜਾ ਕਿ ਰਸਤਾ ਗੱਲ ਪੂਰੀ ਹੋ ਲੰਮਾ ਕਰਨਾ ਚਾਹੁੰਦੇ ਆ ਬਰਨਾਲੇ ਦੇ ਐਸਐਸਪੀ ਨੂੰ ਤਾਂ ਹੀ ਇਹ ਗੱਲ ਬਾਰ-ਬਾਰ ਸਟੇਜ ਤੋਂ ਬੋਲ ਰਿਹਾ ਕਿ 306 ਦਾ ਪਰਚਾ ਦਰਜ ਕਰਕੇ ਚਾਰੇ ਦੋਸ਼ੀਆਂ ਨੂੰ ਫੜਿਆ ਜਾਵੇ। ਜੇ ਤੂੰ ਕਹੇ ਵੀ ਇਹ ਲੋਕ ਇੱਥੋਂ ਚਲੇ ਜਾਣਗੇ ਕਿ ਤੂੰ ਭੁਲੇਖਾ ਕਰਦੇ ਚਿੱਟਾਂ ਇੱਥੋਂ ਦਾ ਤਹਿਸੀਲਦਾਰ ਇੱਥੋਂ ਦਾ ਐਸਡੀਐਮ ਜੇ ਆ ਕੇ ਬੋਲਦਾ ਵੀ ਪਰਚੇ ਦੀ